ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਵੱਲੋਂ ਅਸੀਂ ਹਿਸਟਰੀ ਲੈਕਚਰ ਸੀਰੀਜ਼ ਕਰ ਰਹੇ ਹਾਂ। ਕਾਫੀ ਸਾਰੇ ਲੈਕਚਰ ਸਾਡੇ ਹੋ ਗਏ ਨੇ। ਜਿਹੜੇ ਦੋਸਤ ਸਾਨੂੰ ਵੇਖ ਰਹੇ ਨੇ ਪਲੀਜ਼ ਉਹਨਾਂ ਨੂੰ ਗੁਜ਼ਾਰਿਸ਼ ਹੈ, ਰਿਕਵੈਸਟ ਹੈ, ਬੇਨਤੀ ਹੈ ਕਿ ਇਹਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ, ਤਾਂ ਕਿ ਬਾਕੀ ਵੀ ਸਾਡੇ ਜਿਹੜੇ ਦੋਸਤ ਨੇ ਨਾ ਉਹ ਆ ਜਾਣ। ਜਦੋਂ ਸਭ ਲੋਕ ਆ ਜਾਣਗੇ ਤੇ ਫਿਰ ਅਸੀਂ ਅੱਗੋਂ ਸ਼ੁਰੂ ਕਰਾਂਗੇ ਆਪਣੀ ਜਿਹੜੀ ਲੈਕਚਰ ਸੀਰੀਜ਼ ਦਾ ਅੱਜ ਵਾਲਾ ਜਿਹੜਾ ਮੌਜੂ ਹੈ, ਅੱਜ ਜਿਹੜਾ ਟੌਪਿਕ ਹੈ, ਅੱਜ ਉਹਦੇ ਤੇ ਗੱਲਬਾਤ ਹੋਏਗੀ। ਜੀ ਸਾਡੇ ਵੱਲ ਜਿਹੜੇ ਦੋਸਤ ਸਾਡੇ ਨਾਲ YouTube ਤੇ ਗੁਰਪ੍ਰੀਤ ਸਿੰਘ ਜੀ, ਫਿਰਦੌਸੀ ਜੀ ਔਰ ਸ਼ਸ਼ੀ ਸੂਰੀ ਔਰ ਸਾਰੇ ਦੋਸਤ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਬਾਕੀ ਦੋਸਤ ਵੀ ਆ ਜਾਣ, ਅਸੀਂ ਤਾਂ ਕਿ ਫਿਰ ਇਹ ਸ਼ੁਰੂ ਕਰ ਸਕੀਏ। ਜੀ ਕਾਸ਼ਲ ਜੀ ਸਤਿ ਸ੍ਰੀ ਅਕਾਲ। ਜੀ ਅੱਜ ਦਾ ਸਾਡਾ ਜਿਹੜਾ ਟੌਪਿਕ ਹੈ, ਸਾਰੇ ਦੋਸਤਾਂ ਨੂੰ ਪਤਾ ਹੋਏਗਾ ਕਿ ਸਾਡੀ ਇੱਕ ਗਵਾਚਿਆ ਪੰਜਾਬ ਦੇ ਨਾਂ ਤੋਂ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ ਐਪੀਸੋਡ ਚੱਲ ਰਹੀ ਹੈ। ਅੱਜ ਉਹਦੀ ਤੀਸਰੀ ਐਪੀਸੋਡ ਹੈ ਔਰ ਅਸੀਂ ਇਹ ਜਿਹੜੀ ਗਵਾਚਿਆ ਪੰਜਾਬ ਦੀ ਜਿਹੜੀ ਪਹਿਲੀ ਐਪੀਸੋਡ ਸੀ ਔਰ ਰਾਜ ਕਹਾਣੀ ਸੀ। ਦੂਸਰੀ ਐਪੀਸੋਡ ਜਿਹੜੀ ਸੀ ਉਹ ਦਰਾਵੜਨਾਮਾ ਸੀ ਔਰ ਅੱਜ ਤੀਸਰੀ ਜਿਹੜੀ ਐਪੀਸੋਡ ਹੈ ਜੋਗ ਤੇ ਫਕੀਰੀ, ਪੰਜਾਬ ਨੂੰ ਲੈ ਕੇ ਸਾਡੇ ਨਾਲ ਇਸ ਪੂਰੀ ਜਿਹੜੀ ਸਾਡੀ 3 ਐਪੀਸੋਡ ਹੁਣ ਤੱਕ ਹੋ ਚੁੱਕੇ। ਨੈਣ ਸੁਖ ਜੀ ਇਹਨਾਂ ਨੂੰ ਚਲਾ ਰਹੇ ਨੇ। ਪਹਿਲੇ ਜਿਹੜੇ 2 ਲੈਕਚਰ ਹੋਏ ਉਹਨਾਂ ਦੇ ਹਵਾਲੇ ਨਾਲ ਇੱਕ ਬੜਾ ਅੱਛਾ ਰਿਸਪੌਂਸ ਦੋਸਤਾਂ ਦਾ ਰਿਹਾ ਔਰ ਬਹੁਤ ਹੀ ਜ਼ਬਰਦਸਤ ਰਿਸਪੌਂਸ ਵੇਖਣ ਨੂੰ ਮਿਲਿਆ ਵੇਖਣ ਵਾਲਿਆਂ ਦਾ। ਤੇ ਅੱਜ ਅਸੀਂ ਇਹਦਾ ਤੀਸਰਾ ਪਾਰਟ ਨੈਣ ਸੁਖ ਜੀ ਹੋਰਾਂ ਕੋਲ ਟਾਈਮ ਲਿਆ, ਉਹਨਾਂ ਨੇ ਸਾਨੂੰ ਦਿੱਤਾ ਔਰ ਅੱਜ ਅਸੀਂ ਇਹਦਾ ਤੀਜਾ ਪਾਰਟ ਜੋਗ ਤੇ ਫਕੀਰੀ ਤੇ ਗੱਲਬਾਤ ਸਾਂਝੀ ਕਰਾਂਗੇ। ਜਿਸ ਤਰ੍ਹਾਂ ਸਾਰੇ ਨਾਲ ਅੱਜ ਵੀ ਬਹੁਤ ਸਾਰੇ ਨਵੇਂ ਲੋਕੀ ਰਲੇ ਨੇ ਤੇ ਮੈਂ ਥੋੜਾ ਜਿਹਾ ਤਾਰਫ ਨੈਣ ਸੁਖ ਜੀ ਦਾ ਕਰਵਾ ਦਿਆਂ ਕਿ ਨੈਣ ਸੁਖ ਜੀ ਬਾਈ ਪ੍ਰੋਫੈਸ਼ਨ ਤੇ ਵਕੀਲ ਨੇ, ਐਡਵੋਕੇਟ ਨੇ ਹਾਈ ਕੋਰਟ ਦੇ ਵਿੱਚ। ਉਹਦੇ ਨਾਲ ਨਾਲ ਜਿਹੜਾ ਇਹਨਾਂ ਦਾ ਲਿਖਣ ਪੜ੍ਹਨ ਦਾ ਜਿਹੜਾ ਸਭ ਤੋਂ ਵਧੀਆ ਅਸੀਂ ਕੰਮ ਹੈ, ਪੰਜਾਬੀ ਦੇ ਹਵਾਲੇ ਨਾਲ ਜਿਹੜਾ ਕੰਮ ਹੈ ਉਹ ਨਾਵਲ, ਸ਼ਾਰਟ ਸਟੋਰੀਜ਼, ਪੋਇਟ ਨੇ, ਸ਼ਾਇਰ ਨੇ ਔਰ ਸਭ ਤੋਂ ਵੱਧ ਕੇ ਤਾਰੀਖ ਦੇ ਹਵਾਲੇ ਨਾਲ, ਓਰਲ ਟ੍ਰੈਡੀਸ਼ਨ ਔਰ ਓਰਲ ਹਿਸਟਰੀ ਦੇ ਹਵਾਲੇ ਨਾਲ ਇੱਕ ਬਹੁਤ ਵੱਡਾ ਸਾਡੇ ਪੰਜਾਬੀ ਦਾ ਹਵਾਲਾ, ਸਾਡਾ ਇੱਕ ਵੱਡਾ ਕੰਮ ਇਹਨਾਂ ਨੇ ਕੀਤਾ ਜਿਹੜਾ ਧਰਤੀ 5 ਦਰਿਆਈ ਦੀ ਸੂਰਤ ਵਿੱਚ ਪਬਲਿਸ਼ ਹੋਇਆ, ਨਿਊ ਲਾਈਨ ਤੋਂ ਪਬਲਿਸ਼ ਹੋਇਆ। ਔਰ ਇਸ ਤੋਂ ਬਾਅਦ ਫਿਰ ਉਹਨਾਂ ਦਾ ਅਗਲੀ ਜਿਹੜੀ ਧਰਤੀ 5 ਦਰਿਆਈ ਦਾ ਦੂਜਾ ਪਾਰਟ ਹੈ ਉਹ ਵੀ ਹੁਣ ਉਹਨਾਂ ਦਾ ਪ੍ਰੋਸੈਸ ਵਿੱਚ ਹੈ ਔਰ ਉਮੀਦ ਹੈ ਕਿ ਜਲਦੀ ਆ ਜਾਏਗਾ। ਧਰਤੀ 5 ਦਰਿਆਈ ਦੇ ਹਵਾਲੇ ਨਾਲ ਮੈਂ ਦੱਸਦਾ ਜਾਵਾਂ ਕਿ ਧਰਤੀ 5 ਦਰਿਆਈ ਸਾਡੇ ਚੜ੍ਹਦੇ ਪੰਜਾਬ ਦੇ ਵਿੱਚ ਗੁਰਮੁਖੀ ਵਿੱਚ ਵੀ ਹੋ ਗਈ ਹੈ ਔਰ ਪਬਲਿਸ਼ ਹੋ ਚੁੱਕੀ ਹੈ। ਕੁਝ ਦਿਨਾਂ ਤੱਕ ਮੇਰਾ ਖਿਆਲ ਅਵੇਲੇਬਲ ਹੋ ਜਾਏਗੀ। ਨੈਣ ਸੁਖ ਜੀ ਆਉਂਦੇ ਨੇ ਤੇ ਅਸੀਂ ਉਹਨਾਂ ਨੂੰ ਪੁੱਛਦੇ ਹਾਂ, ਤਾਂ ਮੈਂ ਹੁਣ ਉਹਨਾਂ ਨੂੰ ਦਾਵਤ ਦਿਆਂਗਾ ਕਿ ਉਹ ਆਉਣ ਸਾਡੇ ਨਾਲ ਸਕਰੀਨ ਤੇ ਅਸੀਂ ਅੱਜ ਦੀ ਆਪਣੀ ਗੱਲਬਾਤ ਜਿਹੜੀ ਹੈ ਉਹ ਸਾਂਝੀ ਕਰ ਸਕੀਏ। ਜੀ ਸਰ, ਜੀ ਆਇਆਂ ਨੂੰ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਚ। ਹਾਂਜੀ, ਬੜੀ ਮਿਹਰਬਾਨੀ ਜੀ ਸਰ। ਮਿਹਰਬਾਨੀ ਤੁਹਾਡੀ। ਅੱਜ ਤੁਸੀਂ ਸਾਡੇ ਨਾਲ ਤੀਸਰੀ ਜਿਹੜੀ ਐਪੀਸੋਡ ਹੈ ਜਿਹੜੀ ਕਿਸ਼ਤਵਾਰ ਚੱਲਦਾ ਪਿਆ ਤੇ ਉਹਦੇ ਜੋਗ ਤੇ ਫਕੀਰੀ ਜਿਹੜਾ ਅੱਜ ਲੈ ਕੇ ਆਏ ਹੋ ਸਾਡੇ ਵਾਸਤੇ, ਤੇ ਬੜੀ ਮਾਣਯੋਗ ਗੱਲ ਹੈ ਕਿ ਤੁਸੀਂ ਸਾਡੇ ਨਾਲ ਕਰਵਾਉਂਦੇ ਹੋ। ਤੇ ਔਰ ਮੈਂ ਤੁਹਾਡੇ ਸਾਹਮਣੇ ਵੀ ਦੱਸਣਾ ਚਾਹਾਂਗਾ ਪਹਿਲੇ ਵੀ ਕਿ ਬਹੁਤ ਜ਼ਬਰਦਸਤ ਜਿਹੜਾ ਦੋਸਤਾਂ ਦੀ ਉਡੀਕ ਔਰ ਗੱਲਬਾਤ ਜਿਹੜੀ ਹੈ ਨਾ ਉਹ ਸੁਣਦੇ ਰਹਿੰਦੇ ਨੇ। ਤੇ ਅੱਜ ਦੀ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਸਾਂਝੀ ਤੁਸੀਂ ਸਾਡੇ ਨਾਲ ਕਰੋਗੇ ਤੇ ਅਸੀਂ ਤੁਹਾਡੀ ਸੁਣਾਂਗੇ ਤੇ ਮਿਲਨੇ ਆ ਜੀ। ਤੁਸੀਂ ਗੱਲਬਾਤ ਕਰੋ ਤੇ ਅਸੀਂ ਤੁਹਾਨੂੰ ਮਿਲਨੇ ਲੈਕਚਰ ਤੋਂ ਬਾਅਦ ਫਿਰ ਤੋਂ। ਦੁੱਲਾ ਸ਼ੌਦੀਏ ਗਤ ਪਾਏ, ਪੀਤ ਪੁਰਾਣੀ ਸ਼ੋਰ ਮਚਾਏ। ਇਹ ਗੱਲ ਕੀਕੋਂ ਛੁਪੇ ਛੁਪਾਏ, ਨੀ ਤਖਤ ਹਜ਼ਾਰਿयों ਤਾਇਆ, ਰਾਂਝਾ ਜੋਗਿੜਾ ਬਣਾਇਆ, ਵਾਹ ਸੰਗੀ ਸੰਗ ਰਚਾਇਆ। ਭਲੇ ਸਮੇਂ ਨੂੰ ਚੇਤੇ ਕਰੀਏ ਤੇ ਜੋਗੀ ਪੰਜਾਬ ਦਾ ਮਨਮੋਹਨ ਮਹਿਬੂਬ, ਇੰਜ ਜਾਪੇ ਜਿਉਂ ਜੋਗੀ ਦਿਲਬਰ ਲਾੜਾ ਤੇ ਪੂਰਾ ਪੰਜਾਬ ਉਹਦੀ ਜੰਝ। ਸੱਦਰ ਸਾਰਿਆਂ ਨੂੰ ਇੱਕੋ, ਕੰਨੀ ਮੁੰਦਰਾਂ ਪਾ ਕੇ ਜਾਣਾ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ। ਧਨ ਭਾਗ ਸੁਹਾਗ ਪਰ ਸੱਜਣ ਮਨਠਾਰ ਪਿਆਰਾ ਹੈ ਕੌਣ, ਜਿਨੇ ਅਜਿਹੀ ਵੰਝਲੀ ਵਜਾਈ, ਅਜਿਹੀ ਧੂਣੀ ਰਮਾਈ ਕਿ ਖੋ ਖਸ ਦੇ ਸਾਰੇ ਰੌਲੇ ਝੇੜੇ ਨਿਪੜ ਗਏ
ਤੇ ਚਹਿਕਦੀ ਮਹਿਕਦੀ ਧਰਤ ਉੱਤੇ ਸੁਖੀ ਸਾਵੀ ਵਸੋਂ ਪ੍ਰੇਮ ਦੀ ਪੀਂਘ ਝੂਟਣ ਲੱਗ ਪਈ। ਸਾਡਾ ਸਮਾਜ ਸੁਰੀਲਾ ਹੋਇਆ। ਭਾਵੇਂ ਜੱਗ ਨੂੰ ਸ਼ਿੰਗਾਰਨ ਵਾਲਾ ਜੋਗੀ ਆਪ ਕਿਵੇਂ ਮਿੱਟੀ ਦਾ ਆਸਣ, ਮਿੱਟੀ ਦਾ ਬਾਸਣ, ਮਿੱਟੀ ਦਾ ਬਾਣਾ, ਮਿੱਟੀ ਸਰਾਣਾ, ਪਰ ਉਹ ਮੋਈ ਮਿੱਟੀ ਦੀ ਮੂਰਤ ਨਹੀਂ। ਉਹ ਸਦਾ ਜਾਗਰਿਤ ਕੁਦਰਤ ਵਿੱਚ ਰਚਿਆ ਮੱਚਿਆ ਜੀ, ਜਿਹੜਾ ਰੋਜ਼ ਸਵੇਰੇ ਹੋਕਾ ਦੇਵੇ, ਤੈਨੂੰ ਗਾਫਲਾ ਜਾਗ ਨਾ ਆਈ, ਚਿੜੀਆਂ ਬੋਲ ਪਈਆਂ। ਮੈਂ ਆਪਣੀ ਜੋਗ ਔਰ ਫਕੀਰੀ ਬਾਰੇ ਗੱਲ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਕੁਝ ਗੱਲਾਂ ਜ਼ਰੂਰ ਸਾਂਝੀਆਂ ਕਰਨਾ ਚਾਹਾਂਗਾ ਕਿ 9/11 ਤੋਂ ਮਗਰੋਂ ਨਾਥ ਜੋਗੀਆਂ ਬਾਰੇ ਤੇ ਤਸੱਵੁਫ ਬਾਰੇ ਅੰਗਰੇਜ਼ੀ ਵਿੱਚ ਧੜਾ ਧੜ ਕਿਤਾਬਾਂ ਛਾਪੀਆਂ ਜਾ ਰਹੀਆਂ ਨੇ। ਕੀ ਉਹਦੇ ਵਿੱਚ ਪੰਜਾਬ ਦਾ ਜੋਗ ਤੇ ਫਕੀਰੀ ਹੈ? ਮੈਨੂੰ ਤੇ ਨਹੀਂ ਦਿਸਦਾ। ਜੇ ਅਸੀਂ ਉਸ ਜੋਗ ਨੂੰ ਵੇਖੀਏ ਜਿਹਦੇ ਉੱਤੇ ਕਿਤਾਬਾਂ ਲਿਖੀਆਂ ਜਾ ਰਹੀਆਂ ਨੇ, ਜ਼ਿਆਦਾ ਨਾਥ ਜੋਗੀਆਂ ਦੇ ਉੱਤੇ ਕਿਤਾਬਾਂ ਲਿਖੀਆਂ ਜਾ ਰਹੀਆਂ ਨੇ, ਜਾਂ ਜਿਹੜੇ ਇਸਲਾਮੀ ਤਸੱਵੁਫ ਉੱਤੇ ਕਿਤਾਬਾਂ ਲਿਖੀਆਂ ਜਾ ਰਹੀਆਂ ਨੇ, ਉਹਦੇ ਵਿੱਚ ਜਿਹੜਾ ਜੋਗ ਸਾਹਮਣੇ ਆ ਰਿਹਾ ਉਹ ਪੰਜਾਬ ਦਾ ਜੋਗ ਮੈਨੂੰ ਨਹੀਂ ਲੱਗਦਾ। ਇਸੇ ਤਰ੍ਹਾਂ ਜਿਹੜਾ ਸੂਫੀਆਂ ਦੇ ਬਾਰੇ, ਜਿਹੜਾ ਮਿਸਟੀਸਿਜ਼ਮ ਦੇ ਬਾਰੇ ਲਿਖਿਆ ਜਾ ਰਿਹਾ, ਉਹਦੇ ਵਿੱਚ ਵੀ ਮੈਨੂੰ ਉਹ ਝਲਕ ਨਜ਼ਰ ਨਹੀਂ ਆਉਂਦੀ ਫਕੀਰੀ ਦੀ। ਉਹ ਇੱਕ ਸ਼ਾਹੀ ਜਿਹਾ ਸੂਫੀ ਲੱਗਦੇ ਨੇ, ਜਿਸ ਤਰ੍ਹਾਂ ਜੁੱਬਾ ਤੇ ਦਸਤਾਰ ਪਾਈਏ, ਔਰ ਜਿਸ ਤਰ੍ਹਾਂ ਇੱਕ ਬਹੁਤ ਉਤਲੇ ਪੱਧਰ ਦੇ ਕੋਈ ਹੈ ਨੇ। ਔਰ ਇਸੇ ਤਰ੍ਹਾਂ ਜਿਹੜੇ ਜੋਗੀਆਂ ਦਾ ਵੀ ਆ ਰਿਹਾ, ਇੱਕ ਬਹੁਤ ਫਿਲਾਸਫੀ ਉਹਨਾਂ ਦੇ ਵਿੱਚ, ਔਰ ਬੜਾ ਰੂਹ ਦਾਬਾ ਜਿਹਾ ਹੈ ਉਹਨਾਂ ਜੋਗੀਆਂ ਦੇ ਵਿੱਚ। ਉਹਨਾਂ ਦੇ ਵਿੱਚ ਉਸ ਤਰ੍ਹਾਂ ਦੀ ਨਹੀਂ ਮੈਨੂੰ ਨਜ਼ਰ ਆ ਰਿਹਾ ਕਿ ਜਿਵੇਂ ਸਾਡੀ ਇੱਕ ਫਰੈਂਕਨੈਸ ਹੈ ਜੋਗੀ ਦੇ ਨਾਲ, ਜਾਂ ਜਿਹੜੀ ਸਾਡੇ ਆਪਣੇ ਇੱਕ ਫਕੀਰ ਦੇ ਨਾਲ, ਕਿ ਜਿਵੇਂ ਰਾਂਝਾ ਜੋਗੀ ਤੇ ਮੈਂ ਜੁਗਿਆਣੀ, ਉਸ ਦੀ ਖਾਤਰ ਪਰਸਾਂ ਪਾਣੀ, ਬੁੱਲੇ ਸ਼ਾਹ ਕਹਿ ਰਿਹਾ। ਤੇ ਜਾਂ ਜਿਸ ਤਰ੍ਹਾਂ ਅਸੀਂ ਆਪਣੇ ਜਿਹੜਾ ਸਾਡਾ ਫਕੀਰ ਹੈ ਜਾਂ ਜਿਹੜਾ ਸਾਡਾ ਪੀਰ ਹੈ, ਉਹਦੇ ਨਾਲ ਸਾਡੀ ਇੱਕ ਫਰੈਂਕਨੈਸ, ਸਾਡੀ ਫਕੀਰੀ ਜਿਹੜੀ ਪੰਜਾਬ ਦੀ ਫਕੀਰੀ ਹੈ, ਮੈਂ ਉਹਦੀ ਗੱਲ ਕਰ ਰਿਹਾ ਕਿ ਅੱਜ ਤਾਂ ਰੋਜ਼ ਮੁਬਾਰਕ ਚੜ੍ਹਿਆ, ਰਾਂਝਣ ਸਾਡੇ ਵਿਹੜੇ ਵੜਿਆ, ਹੱਥ ਖੁੰਡੀ ਮੋਢੇ ਕੰਬਲ ਧਰਿਆ, ਚਾਕਾਂ ਵਾਲੀ ਸ਼ਕਲ ਬਣਾਈ, ਆਓ ਸਈਓ ਰਲ ਦਿਓ ਨੀ ਵਧਾਈ, ਮੈਂ ਵਰਪਾਇਆ ਰਾਂਝਣ ਮਾਈ। ਤੇ ਜਿਹੜਾ ਇਸਲਾਮੀ ਤਸੱਵੁਫ ਦਾ ਜਿਹੜਾ ਅੰਗਰੇਜ਼ੀ ਦੇ ਵਿੱਚ ਜਿਹੜਾ ਲਿਖਿਆ ਜਾ ਰਿਹਾ, ਭਾਵੇਂ ਉਰਦੂ ਵਿੱਚ ਵੀ ਲਿਖਿਆ ਜਾ ਰਿਹਾ, ਉਹ ਬਿਲਕੁਲ ਹੋਰ ਤਰ੍ਹਾਂ ਦਾ ਇੱਕ ਸੂਫੀ ਵਿਖਾਇਆ ਜਾ ਰਿਹਾ ਹੈ। ਤੇ ਉਹਦੇ ਬਾਅਦ ਕਿਹੜੀਆਂ ਕਿਤਾਬਾਂ ਦੇ ਵਿੱਚ ਉਹ ਸਾਰਾ ਮਟੀਰੀਅਲ ਲਿਆ ਜਾ ਰਿਹਾ ਹੈ, ਸੋਰਸ ਕੀ ਨੇ, ਉਸ ਜਿਹੜੀ ਨਾਥ ਜੋਗੀਆਂ ਦੇ ਬਾਰੇ ਲਿਖਿਆ ਜਾ ਰਿਹਾ ਹੈ, ਉਹ ਵੀ ਸਾਰਾ ਕੰਮ ਅੰਗਰੇਜ਼ਾਂ ਦੇ ਜ਼ਮਾਨੇ 'ਚ ਜਿਹੜਾ ਕਲੋਨੀਅਲ ਪੀਰੀਅਡ ਹੈ ਸਾਡਾ, ਉਹਦੇ ਵਿੱਚ ਹੀ ਹੋਇਆ। ਉਹਦੇ ਵਿੱਚ ਉਹ ਕਿਤਾਬਾਂ ਲਿਖੀਆਂ ਜਾ ਰਹੀਆਂ। ਮੈਂ ਉਹਨਾਂ ਕਿਤਾਬਾਂ ਦੇ ਨਾਮ ਹੀ ਲੈ ਸਕਣਾ ਜੇ ਵੇਲਾ ਹੋਇਆ ਬਾਅਦ ਵਿੱਚ, ਤੇ ਫਿਰ ਵੇਖਾਂਗੇ। ਇਸੇ ਤਰ੍ਹਾਂ ਜਿਹੜਾ ਸੂਫੀਆਂ ਦੇ ਉੱਤੇ ਵੀ ਕੰਮ ਹੋਇਆ, ਉਹ ਜਿਹੜੀ ਕਲੋਨੀਅਲ ਆਰਮੀ ਸੀ, ਉਹਦੇ ਕਈ ਫੌਜੀ ਸਨ ਜਿਹੜੇ ਸੂਫੀਆਂ ਤੇ ਕੰਮ ਕਰ ਰਹੇ ਨੇ। ਤੇ ਸਮਝ ਨਹੀਂ ਆਉਂਦੀ ਕਿ ਨਾ ਇਸਲਾਮ ਤੇ ਗੱਲ ਉਸ ਵੇਲੇ ਕੋਈ ਰਿਸਰਚ ਹੋ ਰਹੀ ਹੈ, ਨਾ ਹਿੰਦੂ ਮਤ ਤੇ ਰਿਸਰਚ ਹੋ ਰਹੀ ਹੈ। ਸਭ ਤੋਂ ਪਹਿਲਾਂ ਆ ਕੇ ਜਿਹੜੀ ਉਹਨਾਂ ਨੇ ਰਿਸਰਚ ਕੀਤੀ ਜਾਂ ਖੋਜਿਆ ਜੋ ਕੁਝ ਵੀ, ਜਿਹੜਾ ਉਹਨਾਂ ਦੇ ਇੱਕ ਰਿਸਰਚਰਸ ਦੇ ਕੋਈ ਛਪਦੇ ਸਨ, ਪੇਪਰ ਛਪਦੇ ਸਨ, ਉਹਨਾਂ ਦੇ ਵਿੱਚ ਛਪਦਾ ਵੀ ਸੀ ਕਲੋਨੀਅਲ ਪੀਰੀਅਡ ਦੇ ਵਿੱਚ, ਸ਼ੁਰੂ ਦੇ ਵਿੱਚ ਜਦੋਂ ਈਸਟ ਇੰਡੀਆ ਕੰਪਨੀ ਦੇ ਲੋਕ ਆ ਰਹੇ ਸਨ, ਤੇ ਉਹਦੇ ਵਾਸਤੇ ਉਹਨਾਂ ਦਾ ਸਾਰਾ ਕੰਮ ਵੀ ਛਪਦਾ ਸੀ, ਉਹਨੂੰ ਵੇਖਦੇ ਸਨ। ਤੇ ਉਹ ਸਮਝ ਨਹੀਂ ਆਉਂਦੀ ਕਿ ਜੋਗੀਆਂ ਤੇ ਹੀ ਕਿਉਂ ਔਰ ਫਕੀਰਾਂ ਤੇ ਹੀ ਕਿਉਂ ਨਾ। ਉਹ ਬਾਅਦ ਦੇ ਵਿੱਚ ਉਹਨਾਂ ਨੇ ਕੰਮ ਕੀਤਾ, ਹਿੰਦੂ ਮਤ ਦੇ ਉੱਤੇ ਵੀ ਕੰਮ ਕੀਤਾ, ਔਰ ਇਸਲਾਮ ਦੇ ਉੱਤੇ ਵੀ ਕੰਮ ਕੀਤਾ, ਸਿੱਖਾਂ ਦੇ ਉੱਤੇ ਵੀ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਆਈਆਂ। ਪਰ ਜਿਹੜਾ ਸ਼ੁਰੂ ਦਾ ਕੰਮ ਹੈ ਉਹ ਸਾਰੇ ਦਾ ਸਾਰਾ ਉਹਨਾਂ ਦੇ ਜੋਗੀਆਂ ਦੇ ਉੱਤੇ ਵੀ, ਔਰ ਜੋਗੀਆਂ ਦੇ ਉੱਤੇ ਵੀ ਔਰ ਫਕੀਰਾਂ ਦੇ ਉੱਤੇ ਵੀ ਜਿਹੜੇ ਮਿਸ਼ਨਰੀ ਆਏ ਸ਼ੁਰੂ ਦੇ ਵਿੱਚ। ਖਾਸ ਤੌਰ ਤੇ ਐਂਗਲੀਕਨ ਚਰਚ ਬਣਿਆ ਜਿਹੜਾ 1867 ਦੇ ਵਿੱਚ, ਚਰਚ ਆਫ ਇੰਗਲੈਂਡ ਦੇ ਵਿੱਚੋਂ ਉਹ ਹੋਇਆ ਵੱਖਰਾ। ਤੇ ਉਹਦੇ ਜਿਹੜੇ ਮਿਸ਼ਨਰੀ ਆਏ, ਤੇ
ਉਹਨਾਂ ਨੇ ਉਹ ਜ਼ਿਆਦਾ ਕੰਮ ਜਿਹੜਾ ਹੈ ਉਹ ਉਹਨਾਂ ਨੇ ਕੀਤਾ। ਤੇ ਉਹ ਜਦੋਂ ਮੈਂ ਪਾਦਰੀ ਆਈਟੀ ਸ਼ਹਿਬਾਜ਼ ਦੀ ਕਹਾਣੀ ਲਿਖ ਰਿਹਾ ਸਾਂ ਤੇ ਮੈਂ ਬਹੁਤ ਸਾਰੇ ਉਹਨਾਂ ਮਿਸ਼ਨਰੀਆਂ ਦਾ ਦੇਖੀਆਂ ਕੁਝ ਚੀਜ਼ਾਂ, ਤੇ ਉਹਨਾਂ ਨੇ ਜਿਹੜਾ ਇਲਾਕਾ ਚੁਣਿਆ ਉਹ ਸੀ ਉਹ ਜਿਹਦੇ ਵਿੱਚ ਹਾਲਾਂ ਜੋਗੀ ਵਾਲੇ ਪੰਜਾਬ ਦੇ ਵਿੱਚ ਰਹਿ ਗਏ ਸਨ। ਬਾਕੀ ਤੇ ਜਿਹੜਾ ਜੋਗ ਸੀ ਜਾਂ ਜਿਹੜੀ ਫਕੀਰੀ ਸੀ ਉਹ ਸਾਡੀ ਮੁੱਕਦੀ ਜਾ ਰਹੀ ਸੀ, ਪਰ ਇੱਕ ਇਲਾਕਾ ਐਸਾ ਸੀ ਜਿਹਦੇ ਵਿੱਚ ਹਾਲਾਂ ਜੋਗ ਔਰ ਫਕੀਰੀ ਐਸੀ। ਉਸੇ ਇਲਾਕੇ ਦੇ ਵਿੱਚ ਸਭ ਤੋਂ ਜ਼ਿਆਦਾ ਚੂੜੇ ਚਮਾਰ ਗਗੜੇ ਸਾਂਸੀ ਤੇ ਡੂਮ ਵੀ ਰਹਿੰਦੇ ਸਨ, ਔਰ ਉੱਥੇ ਹੀ ਜੋਗੀਆਂ ਦੇ ਜੋਗੀ ਵਾੜੇ ਵੀ ਸਨ। ਉਹ ਇਲਾਕਾ ਸੀ ਗੁਰਦਾਸਪੁਰ ਦਾ, ਸਿਆਲਕੋਟ ਦਾ, ਵਜ਼ੀਰਾਬਾਦ ਔਰ ਜੰਮੂ ਦੇ ਵਿਚਕਾਰਲਾ ਜਿਹੜਾ ਇਲਾਕਾ ਸੀ। ਔਰ ਉੱਥੇ ਇੰਨੇ ਜ਼ਿਆਦਾ ਮਿਸ਼ਨਰੀ ਆਏ, ਚਰਚ ਆਫ ਇੰਗਲੈਂਡ ਉੱਥੇ ਆਇਆ, ਚਰਚ ਆਫ ਸਕਾਟਲੈਂਡ ਉੱਥੇ ਆਇਆ, ਪ੍ਰੈਸਬਾਈਟੇਰੀਅਨ ਚਰਚ ਉੱਥੇ ਆਇਆ, ਔਰ ਉਹਨਾਂ ਦੇ ਇੰਨੇ ਜ਼ਿਆਦਾ ਮਿਸ਼ਨਰੀ ਆਏ ਉਸ ਇਲਾਕੇ। ਉਸ ਗੱਲ ਦੀ ਮੈਨੂੰ ਕਿਧਰੇ ਵੀ ਉਸ ਤਰ੍ਹਾਂ ਮੈਂ ਨਹੀਂ ਪੜ੍ਹਿਆ ਜਾਂ ਮੈਨੂੰ ਕੋਈ ਸਮਝ ਵੀ ਨਹੀਂ ਆਈ ਵੈਸੇ ਕਿ ਇੰਜ ਕਿਉਂ ਹੋਇਆ ਕਿ ਇੱਕ ਇਲਾਕੇ ਨੂੰ ਟਾਰਗੇਟ ਕਰਕੇ ਇੰਨਾ। ਫਿਰ ਸਾਡੇ ਪੂਰੇ ਇੰਡੀਆ ਦੇ ਵਿੱਚ ਜਿਹੜਾ ਕ੍ਰਿਸਚੀਅਨਿਟੀ ਦਾ ਜੋ ਸਿਆਲਕੋਟ ਕਨਵੈਨਸ਼ਨ ਜਿਹੜਾ ਹੋਇਆ ਸੀ ਸਿਆਲਕੋਟ ਦੇ ਵਿੱਚ, ਉਹਦੇ ਵਿੱਚ ਉਹ ਕਿੰਨੀਆਂ ਰਾਤਾਂ ਦਾ ਔਰ ਕਿੰਨੇ ਦਿਨ ਉਹ ਚੱਲਦਾ ਰਿਹਾ ਜਿਹੜਾ ਕਨਵੈਨਸ਼ਨ ਸੀ, ਤੇ ਉਹਨੂੰ ਕਿਉਂ ਸੈਂਟਰ ਬਣਾਇਆ ਗਿਆ ਮੈਨੂੰ ਉਹਦੀ ਅੱਜ ਤੱਕ ਸਮਝ ਨਹੀਂ ਆਈ। ਸਮਝ ਆਉਂਦੀ ਵੀ ਹੈ ਥੋੜ੍ਹੀ ਬਹੁਤੀ, ਪਰ ਬਹੁਤ ਖੁੱਲ੍ਹ ਕੇ ਨਹੀਂ ਸਮਝ ਆਉਂਦੀ ਕਿ ਮੈਂ ਉਹਦੇ ਉੱਤੇ ਕੋਈ ਬਹੁਤ ਇੱਕ ਫਾਈਨਲ ਜੀ ਗੱਲ ਕਰਦੇ ਹਾਂ ਕਿ ਇਸ ਵਜ੍ਹਾ ਤੋਂ ਇੰਜ ਹੋਇਆ ਹੈਗਾ। ਤੇ ਉਹ ਕਿਹੜੀਆਂ ਕਿਤਾਬਾਂ ਸਨ, ਉਹ ਜਿਹੜਾ ਨਾਥ ਜੋਗੀਆਂ ਦੇ ਉੱਤੇ ਕੰਮ ਹੋ ਰਿਹਾ ਹੈ ਉਹ ਕਿਹੜਾ ਕੰਮ ਹੋ ਰਿਹਾ ਹੈ, ਉਹ ਕਿਹੜੀਆਂ ਕਿਤਾਬਾਂ ਤੋਂ ਬਾਰ-ਬਾਰ ਉਹਨਾਂ ਸੋਰਸਿਸ ਤੋਂ ਹੀ ਲਿਆ ਜਾ ਰਿਹਾ, ਔਰ ਜਿਹੜਾ ਸੂਫੀਆਂ ਦੇ ਉੱਤੇ ਕੰਮ ਹੋ ਰਿਹਾ ਵੀ ਬਾਰ-ਬਾਰ ਉਹਨਾਂ ਹੀ ਖਾਸ ਕਿਸਮ ਦੀਆਂ ਕਿਤਾਬਾਂ ਨੇ ਜਿਹੜੀਆਂ ਲਿਖੀਆਂ ਗਈਆਂ ਸ਼ੁਰੂ ਦੇ ਵਿੱਚ, ਤੇ ਉਹਨਾਂ ਦੇ ਉੱਤੇ ਉਹ ਸਾਰਾ ਲਿਆ ਜਾ ਰਿਹਾ ਕੰਮ। ਤੇ ਉਹ ਮੈਂ ਉਹਨੂੰ ਸ਼ੱਕ ਦੀ ਨਜ਼ਰ ਨਾਲ ਵੇਖਣਾ, ਪਰ ਮੇਰੇ ਕੋਲ ਉਹਨੂੰ ਰੱਦ ਕਰਨ ਦਾ ਕੋਈ ਬਹੁਤ ਵੱਡੀ ਮੇਰੇ ਕੋਲ ਦਲੀਲ ਕੋਈ ਨਹੀਂ। ਮੈਂ ਉਸ ਸਾਰੇ ਕੰਮ ਨੂੰ ਇਹ ਨਹੀਂ ਕਹਿ ਸਕਦਾ ਕਿ ਕੰਮ ਠੀਕ ਨਹੀਂ, ਕੰਮ ਉਹ ਠੀਕ ਹੀ ਹੋਏਗਾ ਸਾਰਾ। ਬਹੁਤ ਸਾਰੇ ਉਹਦੇ ਵਿੱਚ ਇੰਡੀਆ ਦੇ ਲੋਕਾਂ ਨੇ ਵੀ ਹਿੱਸਾ ਪਾਇਆ, ਜਿਸ ਤਰ੍ਹਾਂ 1893 ਦੇ ਵਿੱਚ ਇੱਕ ਕਿਤਾਬ ਆਈ ਸੀ ਜਿਹਨੂੰ ਬਹੁਤ ਜ਼ਿਆਦਾ ਜਿਹਦੇ ਉੱਤੇ ਹਿੰਦੂ ਕਾਸਟ ਐਂਡ ਸੈਕਟਸ ਜਿਹੜੀ ਜੋਗਿੰਦਰਾ ਨਾਥ ਭੱਟਾਚਾਰੀਆ ਦੀ ਕਿਤਾਬ ਸੀ, ਔਰ ਇਸੇ ਤਰ੍ਹਾਂ ਫਿਰ ਉਹ ਜਿਹੜੀ ਬ੍ਰਿਗਸ ਦੀ ਕਿਤਾਬ ਹੈ ਕਨਪਟਾ ਜੋਗੀਆਂ ਦੇ ਉੱਤੇ ਔਰ ਗੋਰਖਨਾਥ ਦੇ ਉੱਤੇ। ਫਿਰ ਉਸ ਤੋਂ ਬਾਅਦ ਤੇ ਇੰਡੀਆ ਦੇ ਵੀ ਬਹੁਤ ਸਾਰੇ ਹਰੀ ਪ੍ਰਸਾਦ ਦਵੀਦੀ ਦਾ ਕੰਮ ਹੈ, ਔਰ ਬਹੁਤ ਸਾਰੇ ਜਿਹੜੀਆਂ ਪੋਥੀਆਂ ਲਿਖੀਆਂ ਗਈਆਂ ਯੋਗ ਦੇ ਉੱਤੇ। ਇਸੇ ਤਰ੍ਹਾਂ ਸਾਡੇ ਸੂਫੀਆਂ ਦੇ ਬਾਰੇ ਵੀ ਬਹੁਤ ਜ਼ਿਆਦਾ ਫਿਰ ਬਾਅਦ ਵਿੱਚ ਵੀ ਕੰਮ ਲਿਖਿਆ ਗਿਆ, ਲੇਕਿਨ ਬੇਸਿਕ ਸੋਰਸ ਜਿਹੜੇ ਨੇ ਉਹ ਉਹਨਾਂ ਦੀ ਹੀ ਰਿਸਰਚ ਹੈ ਅੰਗਰੇਜ਼ਾਂ ਦੀ, ਔਰ ਉਸ ਅੰਗਰੇਜ਼ਾਂ ਦੀ ਰਿਸਰਚ ਦਾ ਜਿਹੜਾ ਉਹਨਾਂ ਦੇ ਸੋਰਸਿਸ ਨੇ ਉਹਨਾਂ ਨੂੰ ਤੁਸੀਂ ਦੇਖੋ। ਤੇ ਜਿਹੜਾ ਮੈਂ ਕਹਿ ਰਿਹਾ ਕਿ ਮੈਨੂੰ ਸ਼ੱਕ ਪੈਂਦਾ ਹੈ ਉਹ ਕਿਸੇ ਹੱਦ ਤੱਕ ਠੀਕ ਹੈ, ਪਰ ਮੈਂ ਜਿਵੇਂ ਕਿਹਾ ਕਿ ਮੈਂ ਉਹਨੂੰ ਰੱਦ ਨਹੀਂ ਕਰ ਸਕਦਾ, ਤੇ ਇੰਜ ਐਡਾ ਇਹ ਸੌਖਾ ਨਹੀਂ ਮੇਰੇ ਵਾਸਤੇ ਕਿ ਮੈਂ ਉਹਨੂੰ ਕਹਾਂ ਕਿ ਉਹ ਸਾਰਾ ਗਲਤ ਸੀ ਜਾਂ ਕਿਸੇ ਸਾਜ਼ਿਸ਼ ਦੇ ਤਹਿਤ ਹੋਇਆ। ਮੈਂ ਉਸ ਤਰ੍ਹਾਂ ਦੀ ਗੱਲ ਕੋਈ ਬਹੁਤ ਵੱਡਾ ਬੋਲ ਨਹੀਂ ਬੋਲ ਸਕਦਾ। ਤੇ ਬਹਰਹਾਲ ਜਿਹੜਾ ਜੋਗੀ ਹੈ, ਹੁਣ ਜੋਗੀ ਨੂੰ ਅਸੀਂ ਕਿਵੇਂ ਪਛਾਣੀਏ ਕਿ ਸਾਡਾ ਜਿਹੜਾ ਪੰਜਾਬ ਦਾ ਜੋਗੀ ਹੈ ਉਹ ਕੀ ਹੈ। ਤੇ ਜੋਗੀ ਦੀ ਪਛਾਣ ਤੇ ਤਾਂ ਹੋਣੀ ਜੇ ਜੋਗ ਦਾ ਪਤਾ ਹੋਵੇ ਕਿ ਜੋਗ ਕੀ ਹੈ। ਜੋਗ ਕੀ ਹੈ? ਉੱਗਣ ਦਾ ਵੇਲਾ, ਤਾਰਿਆਂ ਦਾ ਮਿਲਾਪ, ਸੱਜਣ ਦਾ ਸਾਥ, ਇਹ ਜੋਗ ਹੈ। ਗਵਈਆ ਉਦੋਂ ਜੋਗ ਵਿੱਚ ਹੋਵੇ ਜਦੋਂ ਗਾਉਂਦਿਆਂ ਉਹਦੀ ਆਵਾਜ਼ ਸਾਜ਼ਾਂ ਵਿੱਚ ਗਵਾਚ ਜਾਏ, ਉਦੋਂ ਕਹਿੰਦੇ ਨੇ ਕਿ ਇਹ ਗਵਈਆ ਜੋਗ ਵਿੱਚ ਹੈ। ਜਿਹੜਾ ਚੰਨ ਹੈ ਉਹਦਾ ਜਿਹੜਾ ਪੰਧ ਹੈ, ਜਿਹੜਾ ਉਹ ਆਪਣਾ ਚੱਲਦਾ ਹੈ, ਜਿਹੜਾ ਉਹਦਾ ਡਿਸਟੈਂਸ ਉਹ ਜਿਹੜਾ ਕਰਦਾ ਹੈ, ਜਿਹੜਾ ਉਹਦਾ ਪੂਰੇ ਦਾ ਪੂਰਾ ਪੰਧ ਹੈ, ਉਹਦੇ 27 ਉਹ ਕਹਿੰਦੇ ਨੇ ਉਹਦੇ 27 ਪੜਾਅ ਨੇ। ਇਹ ਦੱਸਿਆ ਜਾਂਦਾ ਹੈ ਕਿ ਉਹਦੇ 27 ਪੜਾਅ ਨੇ। ਦੋ ਪੜਾਵਾਂ ਦੇ ਜਿਹੜਾ ਵਿਚਕਾਰਲਾ ਪਿੰਡ ਹੈ ਉਹਨੂੰ ਜੋਗ ਕਹਿੰਦੇ ਨੇ। ਫਿਰ ਹਲਵਨ ਦੇ ਪੰਜਾਲੀ ਵਿੱਚ ਜੁੱਪੇ ਜਿਹੜੇ ਢੱਗਿਆਂ ਦਾ ਜੋੜਾ ਹੁੰਦਾ ਹੈ ਉਹਨੂੰ ਵੀ ਜੋਗ ਕਹਿੰਦੇ। ਹਰ ਜਿਹੜਾ ਢੱਗਿਆਂ ਦਾ ਜੋੜਾ ਹੁੰਦਾ ਉਹਨੂੰ ਜੋਗ ਨਹੀਂ ਕਹਿੰਦੇ। ਜਿਹੜੇ ਢੱਗੇ ਵਗਦੇ ਰਹਿਣ ਔਰ ਫਿਰ ਸੁਰ ਹੋ ਜਾਣ ਔਰ ਬੜਾ ਫਿਰ ਚੰਗਾ ਹਲ ਵਾਣ ਔਰ ਬੜਾ ਉਹਨਾਂ ਨਾਲ ਕਮਾਈਆਂ ਹੋਣ ਔਰ ਫਿਰ ਤੁਹਾਡੇ ਭੜੋਲੇ ਭਰੇ ਜਾਣ ਔਰ ਤੁਸੀਂ ਫਿਰ ਜੱਟੀ ਜਿਹੜੀ ਉਹ ਫਿਰ ਫਸਲਾਂ ਨੂੰ ਵੇਖ ਕੇ ਤੇ ਆਖੇ ਕਿ ਉਹ ਜਿਹੜਾ ਇੱਕ ਬੋਲੀ ਬਣੀ ਹੈ ਕਿ ਵੇਖ ਕਣਕ ਦਾ ਰੰਗ ਸੰਧੂਰੀ ਜੱਟੀ ਸੂਨੇ ਦਾ ਭਾਅ ਪੁੱਛਦੀ। ਫਿਰ ਉਹ ਜਿਹੜੀਆਂ ਖੁਸ਼ਹਾਲੀਆਂ ਆਉਂਦੀਆਂ ਨੇ ਤੇ ਚੰਗੇ ਵੇਲੇ ਆਉਂਦੇ ਨੇ ਉਸ ਜੋਗ ਦੀ ਵਜ੍ਹਾ ਤੋਂ ਆ ਰਹੇ ਹੁੰਦੇ ਨੇ। ਉਹ ਜੋਗ ਜਿਹੜੀ ਆਪਸ ਵਿੱਚ ਉਹਦੀਆਂ 3 ਸਿਫਤਾਂ ਦੱਸਦੇ ਨੇ ਬਕਾਇਦਾ ਬਜ਼ੁਰਗ ਜਿਹੜੇ ਨੇ ਕਿ ਉਹ ਕਿਹੜੇ 2 ਢੱਗੇ ਹੁੰਦੇ ਨੇ ਜਿਹੜੇ ਜੋਗ ਬਣਦੇ ਨੇ। ਉਹਨਾਂ ਦੀਆਂ ਸਿਫਤਾਂ ਨੇ ਉਹ ਬਕਾਇਦਾ ਦੱਸਦੇ ਕਿ ਦੋਨਾਂ 'ਚ ਕੋਈ ਵੀ ਢੱਗਾ ਜਿਹੜਾ ਮਰਖਣਾ ਨਾ ਹੋਵੇ। ਮਰਖਣਾ ਹੁੰਦਾ ਕਿ ਜਿਹੜਾ ਦੂਜੇ ਨੂੰ ਸਿੰਗ ਮਾਰੇ ਢੱਗਾ, ਉਹਨੂੰ ਕਹਿੰਦੇ ਨੇ ਮਰਖਣਾ। ਤੇ ਉਹਨਾਂ ਦੋਨਾਂ 'ਚ ਕੋਈ ਵੀ ਮਰਖਣਾ ਨਾ ਹੋਵੇ।
ਦੋਵੇਂ ਜਿਹੜੇ ਨੇ ਇੱਕ ਦੂਜੇ ਨੂੰ ਆਪਣੇ ਜਿਹਾ ਜਾਣਨ, ਦੋਵੇਂ ਰਲ ਕੇ ਟੁਰਨ, ਇੱਕ ਦੂਜੇ ਨੂੰ ਪਿੱਛੇ ਕਰਕੇ ਅੱਗੇ ਨਾ ਲੰਘੇ। ਇਹ ਯੋਗ ਹੈ, ਢੱਗਿਆਂ ਦੀ ਯੋਗ। ਯੋਗ ਦੀ ਇਸ ਤੋਂ ਵੱਡੀ ਕੋਈ ਡੈਫੀਨੇਸ਼ਨ ਨਹੀਂ ਹੋ ਸਕਦੀ। ਜਿਹੜੀਆਂ ਸਿਫਤਾਂ ਨੇ ਯੋਗ ਦੀਆਂ, ਯੋਗੀ ਦਾ ਯੋਗ ਕੀ ਹੈ? ਜੰਜਾਲ ਤੋਂ ਮੁਕਤੀ। ਜੰਜਾਲ, ਜਣਜਾਲ, ਜਿਹੜਾ ਅਸੀਂ ਇੱਕ ਕਮਿਊਨਿਟੀ ਬਣਾ ਕੇ, ਸੁਸਾਇਟੀ ਬਣਾ ਕੇ ਰਹਿੰਦੇ ਹਾਂ, ਬਰਾਦਰੀ ਔਰ ਪੂਰਾ ਸਾਡਾ ਜਿਹੜਾ ਸਿਸਟਮ ਹੁੰਦਾ, ਉਹਨੂੰ ਬਾਹਰ ਦੇ ਵਿੱਚ ਅੱਜ ਵੀ ਜਣ ਕਹਿੰਦੇ ਨੇ। ਤੇ ਜਣਜਾਲ ਤੋਂ ਮੁਕਤੀ। ਜਣ ਜਿਹੜਾ ਉਹਦੀ ਤਰੰਗੀ ਕੀ ਹੈ? ਜਿਹੜੇ 3 ਰੰਗ ਰੂਪ ਨੇ ਉਹਦੇ, ਉਹ ਕੀ ਨੇ? ਰਾਜ, ਰੀਤ ਤੇ ਰਾਸ। ਰਾਜ ਜਿਹੜਾ ਪੋਲੀਟੀਕਲ ਸਿਸਟਮ ਬਣਦਾ ਹੈ, ਜਿਹਦੇ ਤਹਿਤ ਰਾਜ ਹੋ ਰਿਹਾ ਹੁੰਦਾ, ਅਕਸਰ ਉਹ ਜ਼ਾਲਮਾਨਾ ਹੀ ਹੁੰਦਾ, ਬਲਕਿ ਹੁੰਦਾ ਹੀ ਜ਼ਾਲਮਾਨਾ ਹੈ। ਤਗੜਿਆਂ ਜਿਹੜੇ ਹੁੰਦੇ ਨੇ ਉਹ ਹਾਕਮ ਬਣ ਜਾਂਦੇ ਨੇ, ਤੇ ਜਿਹੜੇ ਮਾੜੇ ਲੋਕ ਹੁੰਦੇ ਨੇ ਉਹ ਰਿਆਇਆ ਰਹਿ ਜਾਂਦੇ ਨੇ। ਤੇ ਜਿਹੜੀ ਰੀਤ ਹੈ ਉਹ ਵੀ, ਉਹਦੇ ਵਿੱਚ ਮਜ਼ਹਬ ਵੀ ਆ ਜਾਂਦਾ ਹੈ ਕਿ ਜਿਹੜੀ ਕੁਝ ਲੋਕਾਂ ਨੂੰ ਆਪਣਾ ਹਮੇਸ਼ਾ ਵਾਸਤੇ ਆਪਣੀ ਬਾਂਧ ਵਿੱਚ ਰੱਖਣ ਵਾਸਤੇ ਜੋ ਕੁਝ ਵੀ ਬਣਾਇਆ ਜਾਂਦਾ ਉਹ ਸਾਰਾ ਰੀਤ ਹੈ। ਤੇ ਜਿਹੜਾ ਤੁਹਾਡਾ ਕਮਾਈ, ਔਰ ਕਮਾਈ ਦੇ ਵਿੱਚ ਇੱਕ ਜਿਹੜਾ ਉਹਦੇ 'ਚ ਨਿਆਂ ਨਹੀਂ ਹੁੰਦਾ, ਉਹਦੀ ਵੰਡਣ ਦੇ ਵਿੱਚ ਤੁਸੀਂ ਖੋਹ ਲੈਂਦੇ ਹੋ ਗਰੀਬ ਦੇ ਕੋਲੋਂ, ਕਿਸਾਨ ਦੇ ਕੋਲੋਂ, ਮਜ਼ਦੂਰ ਦੇ ਕੋਲੋਂ, ਔਰ ਆਪਣਾ ਪੈਸਾ ਵਧਾਉਂਦੇ ਹੋ। ਉਹਨੂੰ ਰਾਸ ਕਹਿੰਦੇ, ਰਾਸ ਪ੍ਰਾਫਟ ਨੂੰ ਕਹਿੰਦੇ ਨੇ। ਆਪਣੇ ਆਪ ਨੂੰ ਲੱਭਣ ਲਈ ਜਿਹੜਾ ਗਵਾਚਣਾ ਹੈ ਉਹ ਵੀ ਯੋਗ ਹੈ। ਕਿਸੇ ਦਾ ਹੋਣ ਦੀ ਜਿਹੜੀ ਸਿੱਖ ਹੈ ਇਹ ਵੀ ਯੋਗ ਹੈ। ਕਿਸੇ ਨੂੰ ਆਪਣੇ ਕਰਨ ਦਾ ਵੱਲ, ਇਹ ਵੀ ਯੋਗ। ਕਿਸੇ ਨੂੰ ਆਪਣਾ ਬਣਾ ਲੈਣਾ, ਇਹ ਵੀ ਯੋਗ ਹੈ। ਯੋਗ ਦਾ ਤੱਤ ਕੀ ਹੈ? ਤਪੱਸਿਆ, ਤਿਆਗ ਤੇ ਤਰੰਗ। ਬੰਦਾ ਅੰਦਰੋਂ ਟੁੱਟਿਆ ਹੋਵੇ, ਉਹਨੂੰ ਪੂਰਾ ਤਰੋੜ ਕੇ ਜੋੜਨਾ, ਇਹ ਵੀ ਯੋਗ ਹੈ। ਬੰਦੇ ਦੇ ਅੰਦਰ ਹਜ਼ਾਰਾਂ ਰੌਲੇ, ਉਹਨਾਂ ਸਾਰਿਆਂ ਰੌਲਿਆਂ ਨੂੰ ਸੁਰ ਕਰਨਾ, ਇਹ ਵੀ ਯੋਗ। ਇਹ ਜਿਹੜੀਆਂ ਮੈਂ ਤੁਹਾਡੇ ਨਾਲ ਸਾਰੀਆਂ ਕਰ ਰਹੀਆਂ ਗੱਲਾਂ, ਇਹ ਕਿਧਰੇ ਇਸ ਤਰ੍ਹਾਂ ਡੈਫੀਨੇਸ਼ਨ ਜਾਂ ਕੋਈ ਇਸ ਤਰ੍ਹਾਂ, ਇਹ ਮੈਂ ਨਾਗੇ ਜੋਗੀਆਂ ਨਾਲ ਔਰ ਲੁਹਾਵਰੇ ਜੋਗੀਆਂ ਨਾਲ ਔਰ ਰਾਵਲ ਜੋਗੀਆਂ ਨਾਲ, ਇਹਨਾਂ ਜੋਗੀਆਂ ਨਾਲ ਮੈਂ ਗੱਲਾਂ ਕੀਤੀਆਂ। ਮੈਨੂੰ ਨਾਥ ਜੋਗੀ ਨਹੀਂ ਕੋਈ ਮਿਲਿਆ। ਉਹਨਾਂ ਨਾਲ ਕੀਤੀਆਂ ਗੱਲਾਂ ਨੇ 1993 ਤੋਂ ਲੈ ਕੇ 2002 ਦੇ ਵਿੱਚ। ਉਸ ਤੋਂ ਬਾਅਦ ਮੈਨੂੰ ਕੋਈ ਜੋਗੀ ਜਾਂ ਫਕੀਰ ਵੀ ਨਹੀਂ ਮਿਲਿਆ। ਫਕੀਰਾਂ ਨਾਲ ਵੀ ਮੇਰੀਆਂ ਉਦੋਂ ਹੀ ਗੱਲਾਂ ਹੋਈਆਂ, ਮਲੰਗਾਂ ਦੇ ਨਾਲ, ਫਕੀਰਾਂ ਦੇ ਨਾਲ। ਤੇ ਉਹਨਾਂ ਨੂੰ ਮੈਂ ਜੋੜਦਾ ਰਿਹਾ। ਉਹਨਾਂ ਗੱਲਾਂ ਨੂੰ ਇਕੱਠਿਆਂ ਕਰਕੇ ਮੈਂ ਉਹਨਾਂ ਗੱਲਾਂ ਨੂੰ ਜੋੜਿਆ। ਇਸ ਤਰ੍ਹਾਂ ਨਹੀਂ ਕਿ ਮੈਂ ਬਿਲਕੁਲ ਇੰਝ ਦੱਸ ਰਿਹਾ ਕਿ ਫਲਾਣੇ ਜੋਗੀ ਨੇ ਮੈਨੂੰ ਇਹ ਦੱਸਿਆ ਤੇ ਫਲਾਣੇ ਜੋਗੀ ਨੇ ਇਹ ਮੈਨੂੰ ਦੱਸਿਆ। ਉਹਨਾਂ ਗੱਲਾਂ ਦੇ ਵਿੱਚੋਂ ਜੋ ਮੈਂ ਸਮਝਿਆ ਮੈਂ ਤੁਹਾਨੂੰ ਉਹ ਦੱਸ ਰਿਹਾ। ਇਹਦੇ ਵਿੱਚ ਗਲਤੀ ਹੋ ਸਕਦੀ ਹੈ ਮੇਰੇ ਕੋਲ, ਔਰ ਠੀਕ ਵੀ ਹੋ ਸਕਦਾ ਹੈ, ਕੁਝ ਗਲਤ ਵੀ ਹੋ ਸਕਦਾ ਹੈ, ਤੇ ਸਾਰਾ ਵੀ ਠੀਕ ਹੋ ਸਕਦਾ ਜੋ ਮੈਂ ਕਹਿ ਰਿਹਾ, ਪਰ ਸਾਰਾ ਗਲਤ ਨਹੀਂ ਹੋ ਸਕਦਾ। ਇਹ ਮੈਨੂੰ ਜ਼ਰੂਰ ਇਹਦਾ ਪੱਕਾ ਹੈ। ਤੇ ਮੈਂ ਇਹਨੂੰ ਆਪਣੀ ਕਿਤਾਬ ਧਰਤੀ ਪੰਜ ਦਰਿਆਈ ਵਿੱਚ ਵੀ ਇਸ ਵਾਸਤੇ ਸਾਰੇ ਕੰਮ ਨੂੰ ਯੋਗ ਤੇ ਫਕੀਰੀ ਵਾਲਾ ਜਿਹੜਾ ਸੀ ਕਿ ਇੱਕ ਥਾਂ ਤੇ ਰੁਕ ਗਿਆ, ਉਹ ਕੰਮ ਅੱਗੇ ਨਹੀਂ ਚੱਲ ਰਿਹਾ। ਤੁਹਾਡੇ ਨਾਲ ਜਿਹੜਾ ਸਾਂਝਾ ਵੀ ਕਰ ਰਹੇ ਹਾਂ ਇਸ ਵਾਸਤੇ ਕਿ ਹੋ ਸਕਦਾ ਹੈ ਕਿ ਤੁਹਾਡੇ ਵਿੱਚੋਂ ਕੋਈ ਕੰਮ ਕਰਨਾ ਚਾਹੇ ਤੇ ਉਹਦੇ ਕੰਮ ਆ ਜਾਏ, ਜਾਂ ਮੇਰੇ ਨਾਲ ਕੋਈ ਆਪਣਾ ਕੰਮ ਸਾਂਝਾ ਕਰੇ, ਕਿਉਂਕਿ ਇਹ ਸਾਰੇ ਸਵਾਲ ਹੀ ਨੇ ਜੋ ਕੁਝ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਪੰਜਾਬ ਦੇ ਯੋਗ ਬਾਰੇ। ਕਿਉਂਕਿ ਮੈਂ ਤਾਂ ਕੋਈ ਕਿਤਾਬ ਨਹੀਂ ਪੜ੍ਹੀ। ਹੋ ਸਕਦਾ ਤੁਹਾਡੇ ਪਾਸੇ ਮੈਨੂੰ ਇੰਝ ਲੱਗਦਾ ਕਿ ਸ਼ਾਇਦ ਕੰਮ ਹੋ ਰਿਹਾ ਕੋਈ ਯੋਗ ਦੇ ਬਾਰੇ, ਯੋਗੀ ਰੀਤ ਬਾਰੇ, ਤੇ ਹੋ ਸਕਦਾ ਮੈਂ ਉਹਨਾਂ ਕੋਲੋਂ ਕੁਝ ਸਿੱਖ ਸਕਾਂ। ਪਰ ਮੈਨੂੰ ਇਸ ਪਾਸੇ, ਜਾਂ ਈਵਨ ਜੋ ਅੰਗਰੇਜ਼ੀ ਵਿੱਚ ਲਿਖਿਆ ਜਾ ਰਿਹਾ ਹੈ, ਜਾਂ ਅਸੀਂ ਜਿੰਨਾ ਵੀ ਕੰਮ ਦੇਖ ਰਹੇ ਹਾਂ ਸਾਰਾ ਨਾਥ ਜੋਗੀਆਂ ਤੇ ਹੋ ਰਿਹਾ, ਔਰ ਉਹਦੇ 'ਚ ਇੰਝ ਲੱਗਦਾ ਜਿਵੇਂ ਕੰਨ ਪਟੇ ਜੋਗੀ ਕੋਈ ਹੋਰ ਨੇ ਤੇ ਗੋਰਖ ਨਾਥ ਤੇ ਜੋਗੀ ਕੋਈ ਹੋਰ ਨੇ, ਔਰ ਅਲਖਦਾਰੀ ਜੋਗੀ। ਇਸ ਤਰ੍ਹਾਂ ਨਹੀਂ, ਜੋ ਮੈਨੂੰ ਸਮਝ ਆਈ ਉਹ ਹਰ ਜੋਗੀ ਹੀ ਕੰਨ ਪਾਟਿਆ ਜੋਗੀ ਹੁੰਦਾ, ਕਿਉਂਕਿ ਇਹ ਵੀ ਇੱਕ ਬਗਾਵਤ ਸੀ। ਜਿਹੜੇ ਸ਼ਹਿਜ਼ਾਦੇ ਸਨ, ਨਵਾਬ ਸਨ, ਰਾਜੇ ਸਨ, ਉਹ ਆਪਣੇ ਕੰਨ ਵਿੱਚ ਇੱਥੇ ਪਾਉਂਦੇ ਸਨ ਮੁੰਦਰੀ, ਜਿਹੜਾ ਸੀ ਵਾਲੀ ਪਾਉਂਦੇ ਸਨ, ਜਾਂ ਜੋ ਕੁਝ ਵੀ। ਦੁਰ ਵੀ ਕਹਿੰਦੇ ਨੇ, ਜਿਹੜੇ ਮੁਸਲਮਾਨ ਬਾਦਸ਼ਾਹ ਜਿਹੜੇ ਪੰਜ ਸਨ ਉਹਨਾਂ ਨੂੰ ਦੁਰ ਕਹਿੰਦੇ ਸਨ। ਤੇ ਫਿਰ ਜਿਹੜਾ ਜੋਗੀ ਸੀ ਉਹਨੇ ਬਗਾਵਤ ਕੀਤੀ, ਉਹਨੇ ਇੱਥੋਂ ਕੰਨ ਨੂੰ ਪੜਵਾਇਆ, ਤੇ ਉਹਨੇ ਫਿਰ ਇੱਥੇ ਉਹ ਜਿਹੜੀ ਪਾਈ ਆਪਣੀ ਜਿਹੜੀਆਂ ਮੁੰਦਰਾਂ ਸਨ ਉਹਨੇ ਇੱਥੇ ਪਾਈਆਂ, ਤੇ ਉਹ ਇੱਕ ਕਿਸਮ ਦੀ ਇੱਕ ਬਗਾਵਤ ਸੀ। ਇਹ ਨਹੀਂ ਕਿ ਕੋਈ ਜੋਗੀ ਜਿਹੜੇ ਸਨ ਉਹ ਕੰਨ ਪਾਟੇ ਸਨ ਤੇ ਕੁਝ। ਤੇ ਇਸੇ ਤਰ੍ਹਾਂ ਜਿਹੜੇ ਅਲਖਧਾਰੀ ਜੋਗੀ ਸਨ, ਉਹ ਜਿਹੜੇ ਜੋਗੀ ਬਸਤੀਆਂ ਵਿੱਚ ਜਾ ਕੇ ਆ ਕੇ ਅਲਖ ਜਗਾਉਂਦੇ ਸਨ, ਜਾਂ ਕਿ ਆਪਣੇ ਪੰਥ ਵਾਸਤੇ ਜਿਹੜਾ ਇਕੱਠਾ ਕਰਦੇ ਸਨ, ਜਿਹਨੂੰ ਜੋਗ ਸ਼ੋਗ ਕਹਿੰਦੇ ਸਨ। ਇਸੇ ਤਰ੍ਹਾਂ ਜਿਹੜੇ ਫਕੀਰ ਸਨ ਉਹ ਜਿਵੇਂ ਖੈਰ ਮੰਗਦੇ ਸਨ, ਉਹ ਜਿਹੜੇ ਜੋਗੀ ਸਨ ਉਹ ਸਤਨਾਮ ਔਰ ਅਲਖ ਪੁਕਾਰਦੇ ਸਨ, ਤੇ ਜਿਹੜੇ ਫਕੀਰ ਸਨ ਉਹ ਹੱਕ ਅੱਲਾ
ਔਰ ਜਿਹੜਾ ਅਲਖ ਦਾ ਫਕੀਰਾਂ ਵਿੱਚ ਲਫ਼ਜ਼ ਸੀ ਉਹ ਅਨਹਦ ਸੀ। ਅਨਹਦ ਇੱਕ ਤੇ ਜਿਹਦੀ ਹੱਦ ਕੋਈ ਨਾ ਹੋਵੇ, ਉਹ ਵੀ ਲਫ਼ਜ਼ ਕਈ ਲੋਕ ਲਿਖਦੇ ਨੇ। ਇੱਕ ਅਨਹਦ ਜਿਹੜਾ ਲਫ਼ਜ਼ ਹੈ ਉਹ ਹੋਰ ਹੈ। ਅਨਹਦ ਜਿਹੜਾ ਲਫ਼ਜ਼ ਹੈ ਵੈਸੇ ਉਹ ਠੀਕ ਲਫ਼ਜ਼ ਨਹੀਂ। ਅਨਹਦ ਜਿਹੜਾ ਹੱਦਬੰਦੀ ਵਾਲਾ ਜਾਂ ਲਿਮਿਟ ਵਾਲਾ, ਕਿਉਂਕਿ ਅਨ ਜਿਹੜਾ ਸੰਸਕ੍ਰਿਤ ਦਾ ਲਫ਼ਜ਼ ਹੈ ਔਰ ਹੱਦ ਅਰਬੀ ਦਾ। ਸੰਸਕ੍ਰਿਤ ਤੇ ਅਰਬੀ ਦੇ ਦੋ ਲਫ਼ਜ਼ਾਂ ਨੂੰ ਮਿਲਾ ਕੇ ਤੁਸੀਂ ਕੋਈ ਲਫ਼ਜ਼ ਨਹੀਂ ਬਣਾ ਸਕਦੇ, ਉਹ ਲਫ਼ਜ਼ ਬੇਹੱਦ ਹੁੰਦਾ। ਅਨਹਦ ਲਫ਼ਜ਼ ਨਹੀਂ, ਲੇਕਿਨ ਤੁਸੀਂ ਅਗਰ ਲਿਖੋ ਤੇ ਉਹ ਬਣਾ ਸਕਦੇ ਹੋ, ਤੇ ਐਸਾ ਨਹੀਂ ਮਸਲਾ। ਲਿੰਗੁਇਸਟਿਕ ਮਤਲਬ ਲੈਂਗੁਏਜ ਦੇ ਵਾਲੇ ਨਾਲ ਮੈਂ ਕਹਿ ਰਿਹਾ ਕਿ ਉਹ ਬਣ ਨਹੀਂ ਸਕਦਾ, ਉਹਦਾ ਜਿਹੜਾ ਅਸੂਲ ਨੇ ਜ਼ਬਾਨ ਦੇ ਉਹਦੇ ਮੁਤਾਬਕ ਉਹ ਬਣ ਨਹੀਂ ਸਕਦਾ, ਉਹ ਬੇਹੱਦ ਲਫ਼ਜ਼ ਹੈ। ਅਨਹਦ ਜਿਹੜਾ ਲਫ਼ਜ਼ ਹੈ ਸ਼ਾਇਦ ਸੰਸਕ੍ਰਿਤ ਦਾ ਲਫ਼ਜ਼ ਹੈ। ਅਸੀਂ ਜਿਹੜੀ ਵੀ ਆਵਾਜ਼ ਕੱਢਨੇ ਆ ਉਹ ਦੋ ਚੀਜ਼ਾਂ ਦੇ ਟਕਰਾਉਣ ਨਾਲ ਜਿਵੇਂ ਆਵਾਜ਼ ਆਉਂਦੀ ਹੈ। ਤੇ ਕਿਉਂਕਿ ਜਿਹੜਾ ਜੋਗ ਹੈ ਜਾਂ ਜਿਹੜੇ ਫਕੀਰ ਨੇ ਉਹਨਾਂ ਦੇ ਵਿੱਚ ਤੇ ਕੋਈ ਦੂਜਾ ਵਜੂਦ ਹੈ ਹੀ ਨਹੀਂ, ਉਹ ਜਿਹੜੀ ਆਵਾਜ਼ ਹੈ, ਜਿਹੜਾ ਸਾਰਾ ਹੈ ਸੰਸਾਰ ਹੈ ਇੱਕ ਹੀ ਵਜੂਦ ਹੈ। ਇਹਦੇ ਵਿੱਚੋਂ ਜਿਹੜੀ ਆਵਾਜ਼ ਨਿਕਲ ਰਹੀ ਹੈ, ਜੋ ਇਹਦਾ ਸਾਹਮਣੇ ਆ ਰਿਹਾ ਹੈ, ਉਹ ਸਾਰਾ ਕੁਝ ਅਨਹਦ ਹੈ। ਅਨਹਦ ਵੈਸੇ ਅਨਹਦ ਸ਼ਾਇਦ ਹੈ ਲਫ਼ਜ਼ ਹੈ ਸੰਸਕ੍ਰਿਤ ਦਾ। ਤੇ ਇਸ ਤਰ੍ਹਾਂ ਜਿਹੜੇ ਨਾਂਗੇ ਜੋਗੀ ਉਹ ਕੋਈ ਵੱਖਰੇ ਜੋਗੀ ਨਹੀਂ ਹੁੰਦੇ। ਜਦੋਂ ਜੋਗੇ ਗੁਰੂ ਬਣ ਜਾਂਦੇ ਨੇ, ਜਦੋਂ ਵੱਡੇ ਇਹਨਾਂ ਦੇ ਬਹੁਤ ਉਹਨਾਂ ਦਾ ਦਰਜਾ ਬਹੁਤ ਉੱਤੇ ਚਲਾ ਜਾਂਦਾ ਤੇ ਫਿਰ ਉਹ ਆਪਣੇ ਮੱਠ ਵਿੱਚ ਹੀ ਰਹਿੰਦੇ ਨੇ, ਉਹ ਬਾਹਰ ਨਹੀਂ ਨਿਕਲਦੇ, ਤੇ ਉਹ ਫਿਰ ਨੰਗੇ ਰਹਿੰਦੇ ਨੇ, ਤੇ ਉਹਨਾਂ ਨੂੰ ਨਾਂਗੇ ਜੋਗੀ ਕਹਿੰਦੇ। ਨਾਗੇ ਹੋਰ ਨੇ, ਨਾਗ ਤੂੰ, ਔਰ ਨਾਂਗੇ ਨੰਗੇ ਤੂੰ। ਤੇ ਉਹ ਹੀ ਮਤਲਬ ਉਹ ਕੋਈ ਵੱਖਰੇ ਜੋਗੀ ਨਹੀਂ ਹੁੰਦੇ ਕਿ ਜਿਹੜੇ ਕੰਨ ਪਾਟੇ ਜੋਗੀ ਨੇ ਉਹ ਕੋਈ ਹੋਰ ਨੇ ਤੇ ਅਲਖਦਾਰੀ ਹੋਰ ਨੇ। ਇਸ ਤਰ੍ਹਾਂ ਜਿਹੜੇ ਪੰਜਾਬ ਦੇ ਜੋਗੀਆਂ ਨਾਲ ਜਿਨ੍ਹਾਂ ਨਾਲ ਮੇਰੀ ਗੱਲਬਾਤ ਹੋਈ, ਮੈਂ ਉਹਨਾਂ ਕੋਲ ਜਿਹੜੀ ਸੁਣੀ ਸੁਣਾਈ ਗੱਲ ਕਹਿ ਰਿਹਾ। ਹੋ ਸਕਦਾ ਹੈ ਜਿਹੜੀ ਕੋਈ ਤੁਹਾਡੇ ਕੋਲ ਖੋਜ ਜਾਂ ਰਿਸਰਚ ਹੋ ਰਹੀ ਉਹਦੇ ਵਿੱਚ ਕੁਝ ਹੋਰ ਤਰ੍ਹਾਂ ਦਾ ਹੋਵੇ। ਮੈਨੂੰ ਇੰਝ ਲੱਗਦਾ ਕਿ ਜੋਗ ਜਿਹੜਾ ਹੈ ਉਹ ਓਡਾ ਫਿਲਾਸਫੀ ਹੈ, ਏਡਾ ਔਖਾ ਉਹ ਨਹੀਂ ਜਿਹੜਾ ਗੁੰਝਲਦਾਰ। ਜਿਵੇਂ ਹੁਣ ਗੋਰਖ ਧੰਦਾ ਲਫ਼ਜ਼ ਹੀ ਗੋਰਖਨਾਥ ਤੋਂ ਆ ਗਿਆ, ਜਿਵੇਂ ਉਹਨੂੰ ਗੋਰਖ ਧੰਦਾ ਬਣਾ ਦਿੱਤਾ ਗਿਆ, ਔਰ ਮਛੰਦਰਨਾਥ ਦਾ ਜਿਵੇਂ ਇੱਕ ਬਣਾਇਆ ਗਿਆ ਇੱਕ ਬਹੁਤ ਡਾਢਾ। ਔਰ ਇਸੇ ਤਰ੍ਹਾਂ ਗੋਰਖਨਾਥ ਜਿਵੇਂ ਉਹ ਮਛੰਦਰਨਾਥ ਦੇ ਪੁੱਤਰਾਂ ਨੂੰ ਉਹ ਨਿਮਨਾਥ ਨੂੰ ਔਰ ਪਰਸਨਾਥ ਨੂੰ ਜਿਵੇਂ ਮਾਰ ਕੇ ਇੱਕ ਦਰਖਤ ਤੇ ਟੰਗ ਦਿੱਤਾ ਉਹਨਾਂ ਦੀਆਂ ਖੱਲਾਂ ਨੂੰ। ਔਰ ਇਸੇ ਤਰ੍ਹਾਂ ਜਿਹੜਾ ਮਛੰਦਰਨਾਥ ਦਾ ਆਪਣਾ ਜਿਹੜਾ ਜੰਮਣਾ ਹੈ, ਜਿਹੜਾ ਉਹ ਜਿਹੜੀਆਂ ਉਹਦੇ ਨਾਲ ਮਿੱਥਾਂ ਜੁੜੀਆਂ ਨੇ ਸਾਰੀਆਂ। ਤਾਂ ਪੰਜਾਬ ਦਾ ਜਿਹੜਾ ਗੋਰਖਨਾਥ ਹੈ ਉਹ ਬਿਲਕੁਲ ਹੋਰ ਤਰ੍ਹਾਂ ਦਾ ਜੋਗੀ ਹੈ। ਉਹ ਸਾਡਾ ਰਾਂਝਾ ਜੋਗੀ ਹੈ, ਉਹ ਸਾਡਾ ਜਿਵੇਂ ਕਿਸ਼ਨ ਕਨਈਆ ਇਸ ਤਰ੍ਹਾਂ ਦਾ, ਉਹ ਜਿਹੜਾ ਕਿਸ਼ਨ ਕਨਈਆ ਦਾ ਉਹ ਰੂਪ ਹੈ ਜਿਹੜਾ ਉਹ ਗੰਜਲੀ ਵਜਾ ਰਿਹਾ, ਉਹ ਉਸ ਤਰ੍ਹਾਂ ਦਾ ਸਾਡਾ ਹੈ ਉਹ ਜੋਗੀ। ਤੇ ਮੇਰੇ ਪਾਸੇ ਬਿਜਲੀ ਬੰਦ ਹੋ ਗਈ ਹੈ, ਤੇ ਹੋ ਸਕਦਾ ਕੋਈ ਤੁਹਾਨੂੰ ਰੋਸ਼ਨੀ ਦਾ ਮਸਲਾ ਆ ਰਿਹਾ ਹੋਵੇ। ਨਹੀਂ ਸਰ, ਠੀਕ ਆ ਰਹੀ ਹੈ, ਤੁਸੀਂ ਜਾਰੀ ਰੱਖੋ ਸਰ। ਹਾਂ, ਬਿਜਲੀ ਬੰਦ ਹੋ ਗਈ ਨਾ, ਉਹਦੀ ਵਜ੍ਹਾ ਤੋਂ ਲਾਈਟ ਥੋੜੀ ਘਟ ਗਈ। ਨਹੀਂ ਸਰ, ਠੀਕ ਹੈ, ਤੁਸੀਂ ਜਾਰੀ ਰੱਖੋ। ਜੋਗ ਇੱਕ ਲੋਕ ਵਿਚਾਰਧਾਰਾ ਹੈ, ਇਹ ਜੋਗੀਆਂ ਦਾ ਜੀਵਨ ਵਰਤਾਰਾ ਹੈ। ਇਹ ਇੱਕ ਜੋਗ ਸੰਗਲੀ ਦੇ ਤਹਿਤ ਚੱਲਦਾ ਹੈ। ਜੋਗ ਸੰਗਲੀ ਜਿਹੜੀ ਉਹਨੂੰ ਲੀਹਾ ਵੀ ਕਹਿੰਦੇ ਨੇ, ਔਰ ਪੰਦਰੀ ਵੀ। ਲੀਹਾ ਜਿਹੜਾ ਤੁਸੀਂ ਚੱਲਦੇ ਹੋ ਤੇ ਰਾਹ ਦਾ ਉਹ ਜਿਹੜਾ ਬਣ ਜਾਂਦੀ ਇੱਕ ਨਿਸ਼ਾਨ ਜਿਹਾ, ਉਹਨੂੰ ਲੀਹ ਕਹਿੰਦੇ ਨੇ। ਉਹਦੇ ਤੇ ਚੱਲਣਾ, ਉਹ ਚੱਲਣ ਦਾ ਜਿਹੜਾ ਤੁਹਾਡਾ ਇੱਕ ਰਸਤਾ ਬਣ ਜਾਂਦਾ, ਉਹਨੂੰ ਲੀਹਾ ਵੀ ਕਹਿੰਦੇ ਨੇ। ਉਹਨੂੰ ਪੰਦਰੀ ਵੀ ਕਹਿੰਦੇ ਨੇ। ਪੰਦਰੀ ਕਿਉਂਕਿ ਉਹਦੀਆਂ 15 ਘੁਰੀਆਂ ਨੇ। ਜਿਹੜੀ ਜੋਗ ਸੰਗਲੀ ਹੈ ਉਹਦੀਆਂ, ਉਹ ਦੱਸਦੇ ਨੇ ਜੋਗੀ ਕਿ ਉਹਦੀਆਂ 15 ਘੁਰੀਆਂ ਨੇ, ਜਿਹੜਾ ਉਹਨਾਂ ਦਾ ਜਿਹਦੇ ਵਿੱਚ ਇੱਕ ਲੱਛਣ ਹੈ, 2 ਆਖਤਾਂ ਨੇ, 3 ਮਨਾਹੀਆਂ ਨੇ, 4 ਸੁਰਤਾਂ ਨੇ ਤੇ 5 ਕਾਰੇ ਨੇ। ਲੱਛਣ ਕੀ, ਜਿਹੜੀ ਜਰਨ ਵਾਹ ਹੁੰਦੀ ਹੈ, ਜਿਹੜੀ ਦੁੱਖ ਹੋਵੇ, ਸੁੱਖ ਹੋਵੇ, ਭੁੱਖ ਹੋਵੇ, ਤੁਹਾਡੀ ਗਰਮੀ ਹੈ, ਸਰਦੀ ਹੈ, ਉਹ ਜਿਹੜਾ ਜਰਨ ਹੈ ਤੁਹਾਡੇ ਅੰਦਰ, ਜਿਹੜਾ ਜੋਗੀ ਦਾ ਜਰਨ ਹੈ, ਜਿਹੜੀ ਸਭ ਤੋਂ ਵੱਡੀ ਜੋਗੀ ਦੀ ਸਿਫਤ ਹੈ, ਉਹਦਾ ਜਰਨ ਵਾਹ ਹੈ। ਤੇ ਇਹ ਉਹਦਾ ਸਭ ਤੋਂ ਜਿਹੜਾ ਲੱਛਣ ਹੈ, ਜਿਹੜਾ ਇੱਕ ਜੋਗੀ ਦੀ ਪਛਾਣ ਤੁਸੀਂ ਕਹੋ, ਉਹ ਜਰਨ ਵਾਹ ਹੈ। 2 ਆਖਤਾਂ ਕੀ ਨੇ, ਜਿਹਨੂੰ ਦੁਆਖੀ ਵੀ ਜੋਗੀ ਕਹਿੰਦੇ ਨੇ, ਉਹ ਕਰਤ ਤੇ ਵਰਤ ਹੈ। 3 ਮਨਾਹੀਆਂ ਕੀ ਨੇ, ਜਿਹੜਾ ਨਹੀਂ ਕਰਨਾ ਜੋਗੀਆਂ ਨੇ, ਉਹ ਐਵੇਂ ਕਿ ਭਉ, ਲੋਭ ਤੇ ਕ੍ਰੋਧ, ਡਰਨਾ ਨਹੀਂ, ਲਾਲਚ ਨਹੀਂ ਕਰਨਾ, ਕਿਸੇ ਤੋਂ ਨਫ਼ਰਤ ਨਹੀਂ ਕਰਨੀ। ਜਿਹੜੀਆਂ 4 ਸੁਰਤਾਂ ਨੇ ਉਹਨਾਂ ਦੇ ਵਿੱਚ ਉਹ ਕੀ ਨੇ, ਸਹਿਜ, ਸੁਚੱਜ, ਸਿਹਾਨ ਤੇ ਸੰਜੋਗ। 5 ਕਾਰੇ ਕੀ ਨੇ, ਸਤ, ਮਰਜ਼ੀ, ਆਰ, ਸਾਂਝ ਤੇ ਸੇਵਾ। ਸਤ ਦੇ ਨਾਲ ਰਹਿਣਾ, ਸੱਚ ਦਾ ਸਾਥ ਦੇਣਾ, ਪਰ ਅੰਨ੍ਹੇਵਾਹ ਨਹੀਂ। ਮਰਜ਼ੀ ਆਪਣੀ ਵੀ ਤੁਸੀਂ ਕਰ ਸਕਦੇ ਹੋ, ਆਰ ਕਰਨਾ ਸੱਚ ਲਈ,
सच जानने लई, करत लई जिहड़ा तुसीं करना है, जिहड़ी तुहाडी करत है वो की है कि तुसीं किसी दा नुकसान नहीं करना, किसी दा हक नहीं मारना। वरत की है कि जिहड़ा वरत के वंड के तुसां जिहड़ा रहना है। ते इस तरह सांझ और सेवा, ਇਹ ਜਿਹੜੇ ਜੋਗੀਆਂ ਦੀ ਇਹ ਜਿਹੜਾ ਫਕੀਰ ਨੇ, ਫਕੀਰਾਂ ਦੇ ਵਿੱਚ ਇਹਨੂੰ ਤਰੀਕਾ ਕਹਿੰਦੇ ਨੇ ਜਾਂ ਵਸਬਾ। ਇਹਦੇ 5 ਵਸਫ ਨੇ ਫਕੀਰਾਂ ਦੇ ਵਿੱਚ, ਔਰ ਉਹਦੇ ਅੱਗੇ 40 ਅਮਲ ਨੇ। ਜਿਹੜੇ 5 ਵਸਫ ਨੇ ਉਹ ਕੀ ਨੇ ਕਿ ਫਨਾ, ਬਕਾ, ਸਬਰ, ਸ਼ੁਕਰ, ਜਜ਼ਬੋ ਮਸਤੀ, ਸਿਦਕੋ, ਸਫਾ, ਰਾਜ਼ੋ ਨਿਆਜ਼। ਇਹ ਉਹਨਾਂ ਦੇ 5 ਜਿਹੜੇ ਨੇ ਉਹਨਾਂ ਦੇ ਵਸਫ ਨੇ। ਇਹ ਪੰਜਾਬ ਦੀ ਮੈਂ ਫਕੀਰੀ ਦੀ ਗੱਲ ਕਰ ਰਿਹਾ, ਜਿਹੜੀ ਫਕੀਰਾਂ ਨੇ ਦੱਸੀ ਹੈ। ਤੇ ਉਹਦੇ ਇਹ 5 ਵਸਫ ਨੇ। ਅੱਗੋਂ ਉਹਨਾਂ ਦੇ 40 ਅਮਲ ਨੇ ਉਹਨਾਂ ਦੇ ਵਿੱਚ। ਤੇ ਜਿਹੜਾ ਵੇਰਵਾ ਕਰਦੇ ਨੇ ਜੋਗੀ ਆਪਣੇ ਉਸ ਜੋਗ ਸੰਗਤ ਦਾ, ਉਹਨੂੰ ਚਾਲਾ ਕਹਿੰਦੇ ਨੇ। ਚਾਲੇ ਦੇ ਵਿੱਚ ਜਿਹੜੇ ਉਹਨਾਂ ਦੇ ਦਰਜੇ ਬਣਾਉਂਦੇ ਨੇ, ਜਾਂ ਜੋ ਵੀ ਉਹਨਾਂ ਦਾ ਇੱਕ ਪੂਰਾ ਇੱਕ ਸਿਸਟਮ ਹੈ ਜੋਗ ਦਾ, ਉਹਦੇ ਵਿੱਚ ਕਿਰਨਾ ਇੱਕ ਲਫ਼ਜ਼ ਆਏਗਾ। ਕਿਰਨੇ ਦਾ ਮਤਲਬ ਹੁੰਦਾ ਜਿਹੜਾ ਆਪਣੀ ਬਰਾਦਰੀ ਨੂੰ ਜਾਂ ਆਪਣੇ ਟੱਬਰ ਨੂੰ ਜਾਂ ਆਪਣੇ ਘਰਦਿਆਂ ਨੂੰ ਜਦੋਂ ਛੱਡ ਕੇ ਚਲਾ ਗਿਆ ਹੈ ਜੋਗ ਲੈਣ ਵਾਸਤੇ, ਤੇ ਉਹਨੂੰ ਕਿਰਨਾ ਕਹਿੰਦੇ ਨੇ। ਕਿਰਨਾ ਚੇਲਾ ਬਣਨ ਤੱਕ 3 ਸਟੇਜਸ ਤੋਂ ਗੁਜ਼ਰਦਾ ਹੈ। ਪਹਿਲਾਂ ਉਹ ਕਿਰਨਾ ਹੁੰਦਾ ਹੈ, ਫਿਰ ਉਹਨੂੰ ਆਗੜ ਕਹਿੰਦੇ ਨੇ, ਫਿਰ ਉਹ ਤੀਸਰੇ ਸਟੈਪ ਤੇ ਜਾ ਕੇ ਉਹ ਚੇਲਾ ਬਣਦਾ ਹੈ। ਇਸੇ ਤਰ੍ਹਾਂ ਜਿਹੜਾ ਫਕੀਰਾਂ ਦੇ ਵਿੱਚ ਉਹ ਪਹਿਲਾਂ ਉਹ ਸਾਲਕ ਬਣਦਾ ਹੈ, ਫਿਰ ਉਹ ਤਾਲਬ ਬਣਦਾ ਹੈ, ਔਰ ਫਿਰ ਉਹ ਮਰੀਦ ਬਣਦਾ ਹੈ। ਇੰਝ ਨਹੀਂ ਹੁੰਦਾ ਕਿ ਇੱਕਦਮ ਜਾ ਕੇ ਉਹ ਮਰੀਦ ਬਣ ਜਾਏ ਜਾਂ ਇੱਕਦਮ ਜਾ ਕੇ ਉਹ ਚੇਲਾ ਬਣ ਜਾਏ। ਤੇ ਉਹ ਜਿਹੜਾ ਚਾਲਾ ਹੈ ਉਹਨਾਂ ਦਾ, ਜੋਗੀਆਂ ਦਾ, ਉਹਦੇ ਵਿੱਚ ਉਹ ਇਸ ਤਰ੍ਹਾਂ ਹੁੰਦਾ ਕਿ ਜਿਹੜੇ 7 ਕਿਰਨੇ ਨੇ ਉਹਨਾਂ ਦੀ ਇੱਕ ਜੋਗ ਹੁੰਦੀ ਹੈ। 7 ਜੋਗਾਂ ਦਾ ਇੱਕ ਵਾੜਾ, 7 ਵਾੜਿਆਂ ਦੀ ਇੱਕ ਲੂਹ, 7 ਲੂਹਾਂ ਦਾ ਇੱਕ ਪੰਥ, 7 ਪੰਥਾਂ ਦਾ ਇੱਕ ਮੁੱਠਾ, 7 ਮੁੱਠਿਆਂ ਦੀ ਇੱਕ ਜੂਹ, ਤੇ 7 ਜੂਹਾਂ ਦਾ ਇੱਕ ਜੁਗਾਨ। 7 ਜੂਹਾਂ ਦਾ ਇੱਕ ਜੁਗਾਨ। ਤੇ ਜਿਹੜਾ ਜੁਗਾਨ ਦਾ ਪ੍ਰਧਾਨ ਹੈ ਉਹਨੂੰ ਚੰਨੜ ਜੋਗੀ ਕਹਿੰਦੇ ਨੇ। ਚੰਨੜ ਜੋਗੀ ਉਹ ਜੋਗੀ ਹੁੰਦਾ ਜਿਹਨੇ 27 ਚਿੱਲੇ ਕੱਟੇ ਹੁੰਦੇ ਨੇ। 27 ਚਿੱਲੇ। ਤੇ ਜਿਹੜੇ 7 ਚਿੱਲੇ ਨੇ, ਘੱਟ ਤੋਂ ਘੱਟ 7 ਚਿੱਲੇ ਉਹ ਹਰ ਜੋਗੀ ਕੱਟਦਾ। ਫਕੀਰਾਂ ਦੇ ਵਿੱਚ ਘੱਟ ਤੋਂ ਘੱਟ 5 ਚਿੱਲੇ ਕੱਟੇ ਹੁੰਦੇ ਨੇ ਕਿਸੇ ਵੀ ਫਕੀਰ ਨੇ, ਔਰ ਵੱਧ ਤੋਂ ਵੱਧ ਉਹ 40 ਚਿੱਲਿਆਂ ਤੱਕ ਜਾਂਦੇ ਨੇ। ਤੇ ਜਿਹੜੇ ਜੋਗੀ ਨੇ ਇਹਨਾਂ ਦੇ ਵਿੱਚ 27 ਚਿੱਲੇ ਜਿਹੜਾ ਕੱਟਦਾ। ਜਿਹੜਾ ਗੋਰਖਨਾਥ ਦੇ ਬਾਰੇ ਕਹਿੰਦੇ ਨੇ ਕਿ ਉਹਨੇ 27 ਚਿੱਲੇ ਕੱਟੇ ਸਨ। ਉਹਦਾ ਇੱਕ ਨਾਂ ਚੰਨਣ ਵੀ ਲੈਂਦੇ ਨੇ ਪੰਜਾਬ ਦੇ ਵਿੱਚ। ਹੋਰ ਵੀ ਉਹਦੇ ਕਈ ਨਾਂ ਨੇ। ਤੇ ਜਿਹੜਾ ਜੋਗੀਆਂ ਦੇ ਵਿੱਚ 7ਵਾਂ ਚਿੱਲਾ ਹੁੰਦਾ ਹੈ ਉਹਨੂੰ ਨਾਰੀ ਤਾਰੀ ਕਹਿੰਦੇ ਨੇ। ਨਾਰੀ ਤਾਰੀ। ਨਾਰੀ ਤਾਰੀ ਉਹ ਚਿੱਲਾ ਹੈ ਜਿਹਦੇ ਤਹਿਤ ਹਯਾਤੀ ਦੇ ਸਮੁੰਦਰ ਵਿੱਚ ਨਰ ਨੂੰ ਨਾਰੀ ਬਣ ਕੇ ਤਰਨਾ ਪਵੇ, ਉਹਨੂੰ ਨਾਰੀ ਤਾਰੀ ਚਿੱਲਾ ਕਹਿੰਦੇ ਨੇ। ਇੱਕ ਦੁੱਖ ਔਰ ਇੱਕ ਪੀੜ ਅਜਿਹੀ ਹੈ ਜਿਹੜੀ ਨਰ ਜਿਹੜਾ ਮਰਦ ਹੈ ਉਹ ਕਦੀ ਵੀ ਨਹੀਂ ਜਰਦਾ, ਉਹ ਕਦੀ ਵੀ ਨਹੀਂ ਭੋਗਦਾ ਉਹ ਪੀੜ, ਉਹ ਦੁੱਖ। ਇੱਕ ਤੇ ਇਹ ਵੀ ਕਿ ਜਿਹੜਾ ਮਾਪਿਆਂ ਦਾ ਘਰ ਛੱਡਣਾ, ਇਹ ਮਰਦ ਨਹੀਂ ਭੋਗਦਾ ਇਸ ਦੁੱਖ ਨੂੰ। ਔਰ ਜਿਹੜਾ ਬੱਚਾ ਬਾਲ ਜੰਮਣਾ ਉਹਦੀ ਜਿਹੜੀ ਪੀੜ ਹੈ ਉਹ ਮਰਦ ਨਹੀਂ ਸਹਿੰਦਾ। ਤੇ ਜਿਹੜਾ ਜੋਗੀਆਂ ਦੇ ਵਿੱਚ ਉਹ ਚਿੱਲਾ ਹੈ ਜਿਹਨੂੰ ਉਹ ਨਾਰੀ ਤਾਰੀ ਚਿੱਲਾ ਕਹਿੰਦੇ ਨੇ, ਉਹਦੇ ਤੋਂ ਇੰਝ ਲੱਗਦਾ ਕਿ ਜਿਹੜਾ ਇੱਕ ਜੋਗੀ ਹੈ ਉਹਨੂੰ ਆਪਣਾ ਵਾੜਾ ਛੱਡ ਕੇ ਦੂਜੇ ਵਾੜੇ ਵਿੱਚ ਜਾਣਾ ਪੈਂਦਾ, ਜਿਸ ਵਾੜੇ ਵਿੱਚ ਉਹਦਾ ਦਿਲ ਲੱਗਿਆ, ਜਿਹੜਾ ਉਹਨੂੰ ਬਾਬਲ ਦਾ ਘਰ ਲੱਗਦਾ ਹੈ, ਜਿਹਦੇ ਵਿੱਚ ਉਹ ਆ ਕੇ ਸ਼ੁਰੂ ਵਿੱਚ ਰਹਿੰਦਾ ਹੈ, ਜੋਗੀ ਬਣਦਾ ਜਿਹਦੇ ਵਿੱਚ ਆ ਕੇ, ਜਿਹੜਾ ਉਹਦੇ ਬਾਬਲ ਦੇ ਘਰ ਵਾਂਗੂ ਨੇ, ਉਹ ਜਿਹੜਾ ਉਹਨੂੰ ਮਾਪਿਆਂ ਦੇ ਘਰ ਵਰਗਾ ਹੈ, ਜਿਹਦੇ ਵਿੱਚ ਉਹਦਾ ਦਿਲ ਲੱਗਿਆ, ਸਾਰੇ ਉਹਦੇ ਮਿੱਤਰ ਪਿਆਰੇ ਜੋ ਕੁਝ ਵੀ ਸਾਰੇ ਰਹਿੰਦੇ ਨੇ ਵਿੱਚ, ਤੇ ਉਹਨਾਂ ਨਾਲੋਂ ਉਹ ਵਿਛੜਦਾ ਹੈ। ਉਹ ਕਿਸੇ ਦੂਜੇ ਐਸੇ ਵਾੜੇ ਵਿੱਚ ਜਾਂਦਾ ਹੈ ਜਿਹਦਾ ਜਿਹੜਾ ਗੁਰੂ ਹੈ ਉਹਨੂੰ ਚੰਗਾ ਨਹੀਂ ਲੱਗਦਾ, ਐਸੇ ਵਾੜੇ ਵਿੱਚ ਉਹਨੂੰ ਭੇਜਿਆ ਜਾਂਦਾ ਹੈ। ਮਤਲਬ ਉਹ ਉਸ ਦੁੱਖ ਤੋਂ ਗੁਜ਼ਰਿਆ ਔਰ ਉਸ ਦੂਜੇ ਵਾੜੇ ਦੇ ਵਿੱਚ ਉਹ ਜਿਹੜਾ ਬੜਾ ਡਾਢਾ ਗੁਰੂ ਹੈ ਜਿਹਦੇ ਕੋਲ ਉਹਨੂੰ ਡਰਾਇਆ ਜਾ ਰਿਹਾ ਹੈ, ਔਰ ਉਹਦੇ ਨਾਲ ਹੀ ਉਹ ਜਾ ਕੇ ਉਹਨਾਂ ਨੂੰ ਰਹਿਣਾ ਪੈਣਾ ਉਸ ਗੁਰੂ ਦੇ ਕੋਲ ਹੀ। ਉਹ ਗੁਰੂ ਉਹਦੇ ਲਈ ਬਿਲਕੁਲ ਉਬੜ ਹੈ, ਔਰ ਉਹਨੂੰ ਖਸਮ ਮੰਨਣਾ ਪੈਂਦਾ ਉਹਨੂੰ ਜਾ ਕੇ ਨਾ, ਕਿ ਉਹ ਮੇਰਾ ਖਸਮ ਹੈ। ਖਸਮ ਦੀ ਹੁਣ ਮਰਜ਼ੀ ਹੈ, ਜੋ ਹੁਕਮ ਉਹਨੂੰ ਦੇਵੇ। ਉਹਦੀ ਸੇਵਾ ਉਦੋਂ ਸੰਪੂਰਨ ਹੁੰਦੀ ਹੈ ਜਦੋਂ ਇਹ ਆਪਣੇ ਖਸਮ ਨੂੰ ਆਪਣੇ ਅੰਦਰ ਇੰਝ ਉਤਾਰੇ ਕਿ ਚੇਲਾ ਜੰਮ ਕੇ ਇਹ ਨਾਰੀ ਅੱਗੋਂ ਗੁਰੂ ਬਣ ਜਾਏ। ਹੁਣ ਉਹ ਜਿਹੜਾ ਬੱਚਾ ਜੰਮਣਾ ਹੈ, ਬਾਲ ਜੰਮਣਾ ਹੈ, ਉਹ ਫਿਜ਼ੀਕਲੀ ਵਾਕਈ ਉਹ ਨਹੀਂ ਜੰਮ, ਉਹ ਜਿਹੜੇ ਜੋਗੀ ਨੇ ਇਹਨਾਂ ਦੇ ਵਿੱਚ ਜਿਹੜੀਆਂ ਇਹਨਾਂ ਦੀਆਂ ਸ਼ਕਤੀਆਂ ਹੁੰਦੀਆਂ ਨੇ, ਔਰ ਇਹਨਾਂ ਨੂੰ ਜਿਵੇਂ
अपना वो करते ने, अपनिया चिल्ले कटते ने और अपने शरीर नूं जिन्ना को अगे लैके जाते ने, ਉਹਦੇ ਜਿਵੇਂ ਆਪਣੇ ਸਰੀਰ ਨੂੰ ਜਿਵੇਂ ਜਗਾਉਂਦੇ ਨੇ, ਪੂਰੇ ਸਰੀਰ ਨੂੰ ਜਗਾ ਕੇ ਰੱਖਦੇ ਨੇ। ਤੇ ਉਹਦੇ ਵਿੱਚੋਂ ਆਪਣੀ ਕੋਈ ਵੀ ਹਾਲਤ ਨੂੰ ਤਾਰੀ ਕਰਨਾ ਉਹ ਇਹਨਾਂ ਨੂੰ ਆਉਂਦਾ ਹੈ, ਤੇ ਆਪਣੇ ਉੱਤੇ ਤਾਰੀ ਕਰਦੇ ਨੇ ਕਿ ਉਹ ਇੱਕ ਜਿਹੜਾ ਜੋਗੀ ਜਿਹੜਾ ਇਸ ਵੇਲੇ ਨਾਰੀ ਬਣਿਆ, ਉਹ ਬੱਚਾ ਜੰਮ ਰਿਹਾ, ਬਾਲ ਉਹਨੇ ਜੰਮਿਆ, ਤੇ ਫਿਰ ਉਹ ਬਾਲ ਜਦੋਂ ਜੰਮਣ ਦੀ ਪੀੜ ਲੰਘ ਰਿਹਾ ਹੁੰਦਾ, ਜਦੋਂ ਉਹ ਬਿਲਕੁਲ ਆਪਣੀ ਪੀੜ ਦੇ ਉਸ ਦੇ ਉੱਤੇ ਪਹੁੰਚ ਜਾਂਦਾ ਹੈ, ਬਿਲਕੁਲ ਉਹਦੇ ਅੰਤ ਹੋਣ ਵਾਲਾ ਹੁੰਦਾ ਹੈ, ਤੇ ਉਸ ਵੇਲੇ ਉਹਦੀਆਂ ਲੱਤਾਂ ਦੇ ਵਿੱਚ ਇੱਕ ਸਜਰਾ ਜੰਮਿਆ ਬੱਚਾ ਪਿਆ ਹੁੰਦਾ। ਉਹ ਸਜਰਾ ਬੱਚਾ ਜਿਹੜਾ ਉਹ ਕਿਵੇਂ, ਇਹ ਪੁਰਾਣੀਆਂ ਗੱਲਾਂ ਨੇ ਤਾਰੀਖ ਦੀਆਂ, ਅੱਜ ਤੱਕ ਕਿਧਰੇ ਨਹੀਂ ਇੰਜ ਹੁੰਦਾ, ਮੈਂ ਗਲਤ ਕਹਿ ਗਿਆ ਕਿ ਇੰਜ ਹੁੰਦਾ, ਇੰਜ ਨਹੀਂ, ਮਤਲਬ ਪੁਰਾਣੇ ਵੇਲਿਆਂ ਵਿੱਚ ਇੰਜ ਹੁੰਦਾ ਸੀ, ਜਦੋਂ ਸਾਡੇ ਇੱਥੇ ਜੋਗ ਦੀ ਬਹਾਰ ਸੀ ਔਰ ਫਕੀਰੀ ਸਾਡੇ ਮੱਚਦੀ ਸੀ ਇੱਥੇ, ਮੈਂ ਉਦੋਂ ਦੀ ਮੈਂ ਗੱਲ ਕਰ ਰਿਹਾ। ਤੇ ਉਹਦੀਆਂ ਲੱਤਾਂ ਦੇ ਵਿੱਚ ਉਹ ਬੱਚਾ ਕੌਣ ਹੁੰਦਾ ਸੀ? ਕੁਝ ਲੋਕਾਂ ਨੇ ਸੁੱਖਿਆ ਹੁੰਦਾ ਸੀ, ਜਿਨ੍ਹਾਂ ਦੇ ਬੱਚੇ ਜੰਮਦਿਆਂ ਮਰ ਜਾਂਦੇ ਸਨ, ਜਾਂ ਬੱਚੇ ਜੰਮਦੇ ਨਹੀਂ ਸਨ ਤਾਂ ਸੁੱਖਦੇ ਸਨ ਕਿ ਮੇਰਾ ਬਾਲ ਹੋਵੇਗਾ, ਧੀ ਜਾਂ ਪੁੱਤਰ। ਜਿਹੜੇ ਚੂੜੇ ਚਮਾਰ ਚੰਗੜੇ ਗਗੜੇ ਸਾਂਸੀ ਡੂਮ ਜਿਹੜੇ ਸਨ, ਇਹ ਤੇ ਇਹੀ ਸੁੱਖਦੇ ਸਨ ਕਿ ਮੇਰਾ ਧੀ ਹੋਇਆ, ਪੁੱਤਰ ਹੋਇਆ, ਤੇ ਮੈਂ ਉਹਨੂੰ ਜੋਗੀ ਜਾਂ ਜੋਗਣ ਬਣਾਵਾਂਗੇ। ਮਾਵਾਂ ਹੀ ਸੁੱਖਦੀਆਂ ਸਨ ਆਮ ਤੌਰ ਤੇ। ਤੇ ਜਿਹੜਾ ਸੀ, ਜਿਹੜੇ ਹੋਰ ਦੂਸਰੇ ਸਨ ਕਿ ਜਿਹੜੇ ਚਾਲ ਜੱਟ ਸਨ, ਔਰ ਜਿਹੜੇ ਜੋਗੀਵਾਲ ਗੁੱਜਰ ਸਨ, ਔਰ ਜੰਜੂਏ ਰਾਜਪੂਤ, ਔਰ ਸੋਢੀ ਖੱਤਰੀ, ਇਹ ਸੁਖਦੇ ਸਨ ਕਿ ਮੇਰਾ ਪੁੱਤਰ ਹੋਵੇਗਾ। ਜਿਹੜੇ ਉਹਨਾਂ ਦੇ ਪੁੱਤਰ ਨਹੀਂ ਸਨ ਅਗਰ ਬਚ ਰਹੇ ਜਾਂ ਪੁੱਤਰ ਹੋ ਨਹੀਂ ਸਨ ਰਹੇ, ਤਾਂ ਫਿਰ ਕਹਿੰਦੇ ਸਨ ਕਿ ਜਿਹੜਾ ਮੇਰਾ ਪੁੱਤਰ ਹੋਵੇਗਾ ਤੇ ਮੈਂ ਉਹਨੂੰ ਨਾ ਜੋਗੀ ਬਣਾਵਾਂਗਾ। ਫਿਰ ਉਹਨੂੰ ਜੋਗੀ ਬਣਾਉਂਦੇ ਸਨ। ਤੇ ਉਹ ਜਿਹੜਾ ਕੋਈ ਨਾ ਕੋਈ ਐਸਾ ਹੁੰਦਾ ਹੀ ਹੋਏਗਾ ਉਸ ਵੇਲੇ ਕਿ ਉਹਨੇ ਜਿਸ ਦਿਨ ਉਹ ਜੋਗੀ ਨੇ ਉਸ ਵਿੱਚੋਂ ਗੁਜ਼ਰਨਾ, ਉਸ ਪੀੜ ਦੇ ਵਿੱਚੋਂ, ਔਰ ਉਹ ਬੱਚਾ ਜਿਹੜਾ ਆ ਕੇ ਤੇ ਉਹਦੀਆਂ ਲੱਤਾਂ ਦੇ ਵਿੱਚ ਰੱਖ ਦੇਣਗੇ। ਇਹ ਮੈਨੂੰ ਜੋ ਜੋਗੀਆਂ ਨੇ ਦੱਸਿਆ, ਇਹਨੂੰ ਮੰਨੋ ਤੇ ਭਾਵੇਂ ਨਾ ਮੰਨੋ, ਮੈਨੂੰ ਜੋ ਉਹਨਾਂ ਦੱਸਿਆ ਮੈਂ ਤੁਹਾਡੇ ਨਾਲ ਕਰ ਰਿਹਾ। ਜਿਹੜਾ ਮੈਂ ਤੁਹਾਨੂੰ ਜੁਗਾਨ ਦੱਸਿਆ ਕਿ ਜੋਗੀਆਂ ਦਾ ਜਿਹੜਾ ਥੱਲੇ ਦਰਜੇ ਨੇ ਔਰ ਉੱਤੇ ਜਾ ਕੇ ਉਹ ਜੁਗਾਨ ਹੁੰਦਾ, ਫਕੀਰੀ ਦੇ ਵਿੱਚ ਉਹਨੂੰ ਪੰਜਾਲ ਕਹਿੰਦੇ ਨੇ। ਤੇ ਉਹ ਜਿਸ ਤਰ੍ਹਾਂ ਇਹਨਾਂ ਦੇ ਸਨ ਕੇ ਕਿਰਨਾਂ, ਤੇ ਫਿਰ ਉੱਤੇ ਜਾਂਦੇ ਨੇ। ਇਹਨਾਂ ਦੇ ਵਿੱਚ ਜਿਹੜੇ ਦਰਜੇ ਸਨ ਫਕੀਰਾਂ ਦੇ ਵਿੱਚ ਹੋਰ ਤਰ੍ਹਾਂ ਦੇ ਸਨ ਕਿ ਇਹਨਾਂ ਦੇ ਵਿੱਚ ਕੁਤਬ, ਗੌਸ, ਅਬਦਾਲ ਔਰ ਕਲੰਦਰ ਇਹਨਾਂ ਦੇ ਵਿੱਚ ਹੁੰਦੇ ਸਨ। ਔਰ ਜਿਹੜੀ ਇਹਨਾਂ ਦਾ ਪੰਜਾਲ ਸੀ, ਉਹਦਾ ਜਿਹੜਾ ਇੱਕ ਕੁਤਬ ਜਿਹੜਾ ਸੀ ਉਹ ਚੜ੍ਹਦੇ ਦਾ ਹੁੰਦਾ ਸੀ, ਇੱਕ ਲਹਿੰਦੇ ਦਾ ਹੁੰਦਾ ਸੀ, ਇੱਕ ਦੱਖਣ ਪਾਸੇ ਦਾ ਹੁੰਦਾ ਸੀ, ਇੱਕ ਪਹਾੜ ਪਾਸੇ ਦਾ ਹੁੰਦਾ ਸੀ। ਇੰਜ ਇਹਨਾਂ ਦੇ ਜਿਹੜੇ ਸਨ ਉਹ ਕੁਤਬ ਹੁੰਦੇ ਸਨ। ਇਸੇ ਤਰ੍ਹਾਂ ਗੌਸ, ਫਿਰ ਅਬਦਾਲ। ਤੇ ਜਿਹੜਾ ਜੋਗੀਆਂ ਦੇ ਵਿੱਚ ਜਿਹੜਾ ਤੁਹਾਨੂੰ ਮੈਂ ਦੱਸਿਆ ਕਿ ਉਹ ਨਾਰੀ ਤਾਰੀਕ ਚਿੱਲਾ ਹੁੰਦਾ ਸੀ, ਉਹ ਫਕੀਰਾਂ ਦੇ ਵਿੱਚ ਉਹਨੂੰ ਨਖਰੇਬਾਜ਼ੀ ਆਖਿਆ ਜਾਂਦਾ ਸੀ। ਔਰ ਇਹ ਨਖਰੇਬਾਜ਼ੀ ਵਾਲਾ ਜਿਹੜਾ ਚਿੱਲਾ ਸੀ, ਇਹਨੂੰ ਕਹਿੰਦੇ ਸਨ ਕਿ ਜ਼ਾਹਰੀ ਚਿੱਲਾ ਹੈ, ਇਹ ਉਹ ਨਹੀਂ ਮਖਫੀ ਚਿੱਲਾ ਨਹੀਂ। ਮਖਫੀ ਚਿੱਲੇ ਹੁੰਦੇ ਸਨ ਜਿਹੜੇ ਤੁਸੀਂ ਲੁੱਕ ਕੇ ਵੱਖਰਿਆਂ ਕਿਧਰੇ ਜਾ ਕੇ ਜਾਂ ਰਾਤਾਂ ਨੂੰ ਜਿਹੜੇ ਚਿੱਲੇ ਕਰਦੇ ਸੋ, ਜੇ ਤੁਹਾਨੂੰ ਵੇਖ ਕੋਈ ਨਾ ਰਿਹਾ ਹੋਵੇ। ਪਰ ਇਹ ਜਿਹੜਾ ਜ਼ਾਹਰੀ ਚਿੱਲਾ ਸੀ, ਜਿਹੜਾ ਨਖਰੇਬਾਜ਼ੀ, ਤੁਸੀਂ ਉਸੇ ਤਰ੍ਹਾਂ ਇੱਕ ਵਹੁਟੀ ਜੀ ਬਣ ਕੇ ਉਹ ਜਿਹੜਾ ਫਕੀਰ ਸੀ ਜਿਹੜਾ ਰਹਿੰਦਾ ਸੀ, ਜਿਹੜਾ ਉਸ ਚਿੱਲੇ ਤੋਂ ਗੁਜ਼ਰ ਰਿਹਾ ਹੁੰਦਾ ਸੀ। ਜੋਗੀਆਂ ਦੇ ਵਿੱਚ ਔਰ ਫਕੀਰਾਂ ਦੇ ਵਿੱਚ ਵੀ ਜਿਹੜੀਆਂ 7 ਮਾਈਆਂ ਸਨ ਹੋਈਆਂ ਪੁਰਾਣੇ ਵੇਲਿਆਂ ਦੇ ਵਿੱਚ, ਉਹਨਾਂ ਦਾ ਬੜਾ ਆਦਰ ਜੋਗੀਆਂ ਦੇ ਵਿੱਚ ਵੀ ਔਰ ਫਕੀਰਾਂ ਦੇ ਵਿੱਚ ਵੀ। ਮਾਈ ਮੰਗਲਾਂ, ਮਾਈ ਜੁਗਨੀ, ਮਾਈ ਇਛਰਾਂ, ਮਾਈ ਗੁਜਰੀ, ਮਾਈ ਹੀਰ, ਮਾਈ ਮਖਫੀ ਤੇ ਮਾਈ ਅਰੋੜੀ, ਇਹ ਜਿਹੜੀਆਂ 7 ਮਾਈਆਂ ਨੇ, ਇਹਨਾਂ ਦੇ ਵਿੱਚ ਬੜਾ ਆਦਰ ਹੈ। ਜੋ ਮੈਂ ਪੁੱਛ ਸਕਿਆ ਜਾਂ ਕੁਝ ਮੈਂ ਆਪਣੀ ਖੋਜ ਕੀਤੀ, ਸਾਰਾ ਠੀਕ ਤਰ੍ਹਾਂ ਪੂਰਾ ਨਹੀਂ ਦੱਸ ਸਕੇ ਜੋਗੀ ਕਿ ਇਹ ਕੌਣ ਹੈ। ਜਿਹੜੀ ਮੈਂ ਨਾਲ ਆਪਣੀ ਕੋਈ ਕਿਤਾਬਾਂ ਵੀ ਮੈਂ ਵੇਖਦਾ ਰਿਹਾ, ਨਹੀਂ ਕਿ ਬਿਲਕੁਲ ਜੋਗੀਆਂ ਦੇ ਕੋਲੋਂ ਜਿਹੜਾ ਮੈਂ ਸੁਣਿਆ ਉਹੀ ਤੁਹਾਨੂੰ ਦੱਸ ਰਿਹਾ। ਤੇ ਉਹਦੇ ਵਿੱਚ ਐਸੀ ਕਿ ਇੱਕ ਤਾਂ ਜਦੋਂ ਵੀ ਜੋਗੀਆਂ ਨਾਲ ਮੈਂ ਜਿਨ੍ਹਾਂ ਨੂੰ ਮੈਂ ਮਿਲਿਆ, ਜਿੱਥੇ ਮੇਰਾ ਹੁਣ ਇਸ ਵੇਲੇ ਘਰ ਹੈ, ਇਹਦੇ ਵਿੱਚ ਕਿਸੇ ਵੇਲੇ ਇਸ ਥਾਂ ਦੇ ਉੱਤੇ ਸਾਰੇ ਜੋਗੀਆਂ ਦੀਆਂ ਝੁੱਗੀਆਂ ਹੁੰਦੀਆਂ ਸਨ, ਵੱਖਰੇ ਵੱਖਰੇ ਖਾਨਾ ਬਦੋਸ਼ਾਂ ਦੀਆਂ। ਤੇ ਮੇਰਾ ਉਹਨਾਂ ਨਾਲ ਬਹੁਤ ਬਹਿਣ ਉੱਠਣ ਸੀ, ਬਹੁਤ ਸਾਰੀਆਂ ਉਹਨਾਂ ਨਾਲ ਮੈਂ ਗੱਲਾਂ ਸਾਂਝੀਆਂ ਕੀਤੀਆਂ। ਕੁਝ ਗੱਲਾਂ ਉਹ ਦੱਸ ਸਕਦੇ ਸਨ, ਕੁਝ ਨਹੀਂ ਸਨ ਵੀ ਦੱਸ ਸਕਦੇ। ਕੁਝ ਕਹਿੰਦੇ ਸਨ ਅੱਜ ਨਹੀਂ, ਫਿਰ ਕਿਸੇ ਦਿਨ ਦੱਸਾਂਗੇ, ਅੱਜ ਨਹੀਂ ਮੈਂ ਕਰਨੀ ਗੱਲ। ਥੋੜੇ ਜਿਹੇ ਮਰਜ਼ੀ ਦੇ ਵੀ ਹੁੰਦੇ ਨੇ ਉਹ ਮਾਲਕ। ਔਰ ਫਿਰ ਅਕਸਰ ਜਦੋਂ ਉਹਨਾਂ ਨਾਲ ਮੈਂ ਗੱਲਾਂ ਕਰ ਰਿਹਾ ਹੁੰਦਾ ਸੀ, ਨਸ਼ੇ ਵਿੱਚ ਹੀ ਹੁੰਦੇ ਸਨ, ਨਸ਼ਾ ਕਰ ਰਹੇ ਹੁੰਦੇ ਸਨ। ਤੇ ਵੈਸੇ ਉਹ ਹੋਸ਼ ਵਿੱਚ ਆਉਂਦੇ ਹੀ ਉਦੋਂ ਸਨ ਜਦੋਂ ਉਹ ਨਸ਼ਾ ਕਰਦੇ ਸਨ। ਤੇ ਉਹ ਜਿਹੜੀਆਂ ਮੈਂ ਉਹਨਾਂ ਦੇ ਨਾਲ ਉਹ ਹੁਣ ਮਾਈ ਮੰਗਲਾਂ ਜਿਹੜੀ ਹੈ ਰਾਜਾ ਪੋਰਸ ਦੀ ਧੀ ਹੈ, ਜਿਹਨੇ ਜੋਗ ਲੈ ਲਿਆ ਸੀ।
ਤੇ ਇਸੇ ਤਰ੍ਹਾਂ ਜਿਹੜੀ ਮਾਈ ਜੁਗਨੀ ਹੈ, ਉਹ ਰਾਵਲ ਜੁਗਨੀ ਸਾਡੀ ਇੱਕ ਲੋਕ ਕਹਾਣੀ ਹੈ। ਇਹ ਵੀ ਜੋਗਣ ਸੀ ਇੱਕ ਰਾਵਲ ਜੋਗੀ, ਜਿਹੜੇ ਜਿਹਦੇ ਉਤੋਂ ਰਾਵਲ ਜਿਹੜਾ ਸੀ ਉਹ ਜੋਗੀ ਹੋਇਆ ਉਸ ਜੁਗਨੀ ਦੇ ਪਿੱਛੇ, ਜੋਗਣੀ ਜੁਗਨੀ। ਤੇ ਇਹਦੀ ਉਹ ਬੜੀ, ਜਿਹੜੇ ਜੋਗੀ ਸਨ ਉਹਦੀ ਬੜੀ ਆਦਰ ਕਰਦੇ ਸਨ, ਇਹਦੀਆਂ ਜੁਗਨੀਆਂ ਵੀ ਉਹ ਕਹਿੰਦੇ ਸਨ ਅਸੀਂ ਗਾਉਂਦੇ ਸਾਂ, ਪਰ ਮੈਨੂੰ ਉਹਨਾਂ ਨੇ ਕੋਈ ਜੁਗਨੀ ਅਜਿਹੀ ਨਹੀਂ ਸੁਣਾਈ। ਉਹ ਜਿਹੜੀਆਂ ਅੱਜ ਦੀਆਂ ਜੁਗਨੀਆਂ ਸਨ, ਕੋਈ ਇਸ ਤਰ੍ਹਾਂ ਦੀ ਮੈਨੂੰ ਜੁਗਨੀ ਲੱਗੀ ਜਿਹੜੀ ਕੋਈ ਉਹਨਾਂ ਦੀ ਪੁਰਾਣੀ ਜੁਗਨੀ ਹੋਵੇ। ਇਸੇ ਤਰ੍ਹਾਂ ਜਿਹੜੀ ਮਾਈ ਇਛਰਾ ਉਹਦੀ ਬੜੀ ਇੱਜ਼ਤ, ਮਾਈ ਇਛਰਾ ਪੂਰਨ ਭਗਤ ਦੀ ਮਾਂ ਹੈ, ਉਹ ਤੇ ਤੁਹਾਨੂੰ ਸਭ ਨੂੰ ਪਤਾ ਹੀ ਹੈ। ਉਹਦੇ ਬਾਰੇ ਚ ਵੀ ਉਹ ਕਹਿੰਦੇ ਨੇ ਕਿ ਉਹਨੇ ਅਖੀਰ ਤੇ ਜੋਗ ਲੈ ਲਿਆ। ਮੈਂ ਕਿਸੇ ਕਿਤਾਬ ਵਿੱਚੋਂ ਵੈਸੇ ਨਹੀਂ ਪੜ੍ਹਿਆ ਕਿ ਉਹਨੇ ਜੋਗ ਲਿਆ ਸੀ। ਮਾਈ ਗੁਜਰੀ ਜਿਹੜੀ ਹੈ ਇਹ ਜੰਮੂ ਵਾਲੇ ਪਾਸੇ ਦੀ ਸੀ, ਔਰ ਜਿਹੜੇ ਫਿਰ ਇਹਦੇ ਪਿਛਲੇ ਸਨ ਉਹ ਬਾਅਦ ਦੇ ਵਿੱਚ ਜੋਗੀਵਾਲ ਆਪਣੇ ਆਪ ਨੂੰ ਕਹਿੰਦੇ ਸਨ। ਇਸ ਮਾਈ ਗੁਜਰੀ ਦੇ ਜਿਹੜੇ ਪਿਛਲੇ ਸਨ, ਜਿਹੜੀ ਮਾਈ ਮਖਫੀ ਹੈ, ਫਕੀਰ ਦੀ ਬਹੁਤ ਇੱਜ਼ਤ ਕਰਦੇ ਨੇ, ਖਾਸ ਤੌਰ ਤੇ ਇਹਦਾ ਬਹੁਤ ਨਾਂ ਲੈਂਦੇ ਨੇ। ਤੇ ਮਾਈ ਮਖਫੀ ਜਿਹੜੀ ਹੈ ਉਹ ਕਹਿੰਦੇ ਨੇ ਮੁਲਤਾਨ ਦੀ ਸੀ। ਜਦੋਂ ਨਾਦਰ ਸ਼ਾਹ ਦੁਰਾਨੀ ਨੇ ਹਮਲਾ ਕੀਤਾ ਉਸ ਵੇਲੇ ਇਹਨੇ ਫਾਰਸੀ ਦੇ ਵਿੱਚ ਔਰ ਪੰਜਾਬੀ ਦੇ ਵਿੱਚ ਕੁਝ ਲਿਖਿਆ। ਇਹਦੀਆਂ ਕੁਝ ਸਤਰਾਂ ਕੁਝ ਲਾਈਨਾਂ ਮੈਨੂੰ ਮਿਲੀਆਂ ਸਨ, ਉਹ ਮੈਂ ਕਿਧਰੇ ਲਿਖੀਆਂ ਵੀ ਨੇ ਆਪਣੀ ਕਿਤਾਬ ਦੇ ਵਿੱਚ, ਕੋਈ 6-7 ਲਾਈਨਾਂ ਹੀ ਮੈਨੂੰ ਮਿਲੀਆਂ ਸਨ, ਤੇ ਹੋਰ ਮੈਨੂੰ ਇਹਦੀ ਕੋਈ ਚੀਜ਼ ਨਹੀਂ ਮਿਲੀ, ਕਿਧਰੋਂ ਮੈਂ ਨਹੀਂ ਵੇਖੀ, ਪੜ੍ਹੀ ਵੀ ਨਹੀਂ ਕਿਧਰੇ। ਤੇ ਇਸੇ ਤਰ੍ਹਾਂ ਜਿਹੜੀ ਮਾਈ ਅਰੂੜੀ ਹੈ, ਉਹਦਾ ਨਾਂ ਹੈ ਸਾਹਿਬ ਦੇਵੀ ਅਰੂੜੀ, ਇਹ ਗੁਜਰਾਤ ਦੀ ਸੀ, ਔਰ ਇਹ ਸੋਭਤੀ ਕੋਈ ਟੱਬਰ ਸੀ ਇੱਥੇ ਹਿੰਦੂਆਂ ਦਾ, ਇਹ ਉਹਨਾਂ ਦੀ ਧੀ ਸੀ, ਔਰ ਇਹ ਵੀ ਇੱਕ ਸ਼ਾਇਰੀ ਕਰਦੀ ਸੀ। ਇਹ ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ਦੇ ਸ਼ੁਰੂ ਦੇ ਵਿੱਚ ਜਿਉਂਦੀ ਵੀ ਸੀ। ਗਣੇਸ਼ ਦਾਸ ਨੇ ਵੀ ਆਪਣੀ ਕਿਤਾਬ ਵਿੱਚ ਇਸ ਮਾਈ ਦਾ ਜ਼ਿਕਰ ਕੀਤਾ ਹੈ, ਸਾਹਿਬ ਦੇਵੀ ਅਰੂੜੀ ਦਾ। ਤੇ ਫਕੀਰ ਵੀ ਇਹਦੀ ਇਸੇ ਤਰ੍ਹਾਂ ਇੱਜ਼ਤ ਕਰਦੇ ਸਨ ਇਹਨਾਂ ਮਾਈਆਂ ਦੀਆਂ। ਉਹ ਇਹਨਾਂ ਨੂੰ ਕਹਿੰਦੇ ਸਨ ਕਿ ਇਹ ਫਕੀਰਨੀਆਂ ਮਲੰਗਣੀਆਂ ਸਨ, ਔਰ ਜੋਗੀ ਕਹਿੰਦੇ ਨੇ ਕਿ ਇਹ ਜੋਗਣਾ ਸਨ। ਤੇ ਜੋਗੀਆਂ ਦੇ ਜਿੰਨੇ ਦਿਹਾੜ ਹੁੰਦੇ ਸਨ ਜਾਂ ਚਿੱਲੇ ਹੁੰਦੇ ਸਨ, ਉਹ ਚੰਨ ਦੇ ਸਿਰ ਤੇ ਚੱਲਦੇ ਸਨ। ਇਸ ਲਈ ਜੋਗੀ ਆਪਣੇ ਆਪ ਨੂੰ ਚੰਦਰ ਭਾਗੇ ਵੀ ਕਹਿੰਦੇ ਨੇ। ਹਰ ਚੰਨ ਦੀ ਜਿਹੜੀ 11ਵੀਂ ਰਾਤ ਹੁੰਦੀ ਸੀ ਉਸ ਨੂੰ ਪੁੰਨਣੀ ਕਹਿੰਦੇ ਸਨ ਜੋਗੀ। ਤੇ ਉਸ ਰਾਤ ਨੂੰ ਜਿਹੜੀ ਉਹਨਾਂ ਦੀ ਸਦਾ ਬਹਾਰ ਇੱਕ ਧੂਣੀ ਹੁੰਦੀ, ਜਿਹੜੀ ਹਰ ਵੇਲੇ ਜਿਹਦੇ ਵਿੱਚ ਅੱਗ ਲੱਗੀ ਰਹਿੰਦੀ ਹੈ, ਉਹਨੂੰ ਉਹ ਨਵੇਂ ਸਿਰੇ ਤੋਂ ਉਹਦੇ ਵਿੱਚ ਅੱਗ ਪਾਉਂਦੇ ਸਨ, ਔਰ ਗਾਉਂਦੇ ਸਨ, ਨੱਚਦੇ ਸਨ ਉਸ ਰਾਤ ਨੂੰ, ਜਿਹੜੀ 11ਵੀਂ ਰਾਤ ਹੁੰਦੀ ਸੀ ਚੰਨ ਦੀ। ਤੇ ਜਿਹੜੇ ਫਕੀਰ ਸਨ, ਫਕੀਰ ਵੀ ਉਸ ਦਿਨ ਨਿਆਜ਼ ਦਿੰਦੇ ਸਨ 11ਵੀਂ ਨੂੰ। ਜਿਹੜਾ ਉਹਨਾਂ ਦੇ ਵਿੱਚ ਤੇ ਜਿਹੜਾ ਸੀ ਉਹ ਚੰਨੜ ਸੀ, ਜਿਹੜਾ ਸਭ ਤੋਂ ਜੁਗਾਨ ਦਾ ਜਿਹੜਾ ਵੱਡਾ ਜੋਗੀ ਸੀ ਇਹਨਾਂ ਦੇ ਵਿੱਚ। ਫਕੀਰਾਂ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਇਹਨਾਂ ਦਾ ਪੀਰ ਹੁੰਦਾ, ਉਹਨੂੰ ਮੀਰਾਂ ਕਹਿੰਦੇ ਨੇ। ਅਮੀਰੇ ਅਮੀਰਾਂ ਲਫ਼ਜ਼ ਪੂਰਾ ਹੈ, ਮਤਲਬ ਅਮੀਰਾਂ ਦਾ ਅਮੀਰ, ਸਭ ਤੋਂ ਵੱਡਾ ਅਮੀਰ। ਅਮੀਰਾਂ ਸਾਰਿਆਂ ਦਾ ਜਿਹੜਾ ਸਭ ਤੋਂ ਵੱਡਾ ਅਮੀਰ ਹੈ, ਉਹਨੂੰ ਮੀਰਾਂ ਕਹਿੰਦੇ ਨੇ। ਜਿਹੜੇ ਚਿਸ਼ਤੀਆ ਸਿਲਸਿਲੇ ਦੇ ਫਕੀਰ ਨੇ ਉਹ ਕਹਿੰਦੇ ਨੇ ਕਿ ਖਾਜਾ ਮਈਨੁੱਦੀਨ ਚਿਸ਼ਤੀ ਅਜਮੇਰੀ ਹੈ, ਔਰ ਜਿਹੜੇ ਕਾਦਰੀਆ ਸਿਲਸਿਲੇ ਦੇ ਫਕੀਰ ਨੇ ਉਹ ਕਹਿੰਦੇ ਨੇ ਕਿ ਇਹ ਜਿਹੜਾ ਪੀਰ ਅਬਦੁਲ ਕਾਦਰ ਜਿਲਾਨੀ ਹੈ, ਤੇ ਉਹਦੀ ਉਸ ਰਾਤ ਨੂੰ ਉਹ ਨਿਆਜ਼ ਦਿੰਦੇ ਨੇ। ਤੇ ਜੋਗੀਆਂ ਵਿੱਚ 7 ਔਰ 27 ਦਾ ਲਫ਼ਜ਼ ਬੜਾ ਆਉਂਦਾ ਹੈ, ਤੇ ਫਕੀਰਾਂ ਦੇ ਵਿੱਚ 5 ਔਰ 40 ਦਾ ਬਹੁਤ ਲਫ਼ਜ਼ ਆਉਂਦਾ ਹੈ। ਹਿੰਸੇ ਦੀ ਮੈਂ ਗੱਲ ਕਰ ਰਿਹਾ ਕਿ ਬਹੁਤ ਵਰਤਦੇ ਨੇ 5 ਨੂੰ ਔਰ 40 ਦੇ ਹਿੱਸੇ ਨੂੰ। ਜੋਗੀਆਂ ਦੇ ਵਿੱਚ 7 ਔਰ 27 ਦਾ ਹਿੰਸਾ ਬਹੁਤ ਜ਼ਿਆਦਾ। ਜਿਹੜਾ ਮੱਠ ਹੁੰਦਾ ਹੈ ਉਹ ਸਥਾਨ ਹੁੰਦਾ ਹੈ ਜਿਹੜਾ ਗੁਰਦੁਆਰਾ ਹੁੰਦਾ, ਗੁਰੂ ਜਿੱਥੇ ਗੁਰੂ ਉਹਨਾਂ ਦਾ ਰਹਿੰਦਾ। ਜਿਹੜਾ ਫਕੀਰਾਂ ਦੇ ਵਿੱਚ ਉਹ ਖਾਨਕਾ, ਪੰਜਾਬ ਦੇ ਵਿੱਚ ਖਾਨਕਾ ਜਿਹੜੀ ਉਹ ਖਾਨਕਾ ਬਣ ਗਈ, ਵੈਸੇ ਅਰਬੀ ਦੇ ਵਿੱਚ ਉਹ ਖਾਨਕਾ ਸੀ ਜਿਹੜੀ ਸੂਫੀਆਂ ਦੀ। ਜਦੋਂ ਉਹ ਪੰਜਾਬ ਦੇ ਵਿੱਚ ਆਈ ਤਾਂ ਉਹਨੂੰ ਖਾਨਕਾ ਅਸਾਂ ਕਿਹਾ, ਮਤਲਬ ਬਣ ਗਈ। ਇੱਥੇ ਕਹਾਣੀਆਂ ਸੁਣਾਉਂਦੇ ਸਨ ਜੋਗੀ, ਜਿਹੜਾ ਜੋਗ ਸਿਖਾਉਂਦੇ ਸਨ ਉਹ ਕਹਾਣੀਆਂ ਸੁਣਾ ਕੇ ਜੋਗ ਸਿਖਾਉਂਦੇ ਸਨ। ਜਿਹੜੇ ਫਕੀਰ ਸਨ ਇਹ ਵੀ ਇਸੇ ਤਰ੍ਹਾਂ ਕਹਾਣੀਆਂ ਸੁਣਾਉਂਦੇ ਸਨ, ਜਿਨ੍ਹਾਂ 'ਚ ਕਿੱਸਾ ਚਹਾਰ ਦਰਵੇਸ਼, ਬਹੁਤ ਜਿਹੜਾ ਮੀਰ ਖੁਸਰੋ ਦਾ ਸਾਬੇ ਕਾਫ ਦਾ ਵਾਕਿਆ, ਇੱਕ ਕੁਰਾਨ ਦੇ ਵਿੱਚ ਇੱਕ ਵਾਕਿਆ ਹੈ, ਫਿਰ ਯੂਸਫ ਸਲਾਈਖਾਂ ਦਾ ਵਾਕਿਆ। ਜਿਹੜੀਆਂ ਜੋਗੀਆਂ ਦੀਆਂ ਕਹਾਣੀਆਂ ਜਿਸ ਤਰ੍ਹਾਂ ਦੀਆਂ ਉਹ ਮੈਂ ਸੁਣੀਆਂ, ਉਹ ਮੈਨੂੰ ਇੰਝ ਲੱਗਦਾ ਕਿ ਉਹਨਾਂ ਦੇ ਉੱਤੇ ਜਿਹੜਾ ਸੀ ਪੰਚ ਤੰਤਰ ਉਹਦਾ ਬੜਾ ਅਸਰ ਹੈ। ਔਰ ਇਸੇ ਤਰ੍ਹਾਂ ਜਿਹੜੀਆਂ ਜਾਤਕ ਕਹਾਣੀਆਂ ਸਨ ਜਾਂ ਬੈਤਾਲ ਪਚੀਸੀ, ਉਹਦਾ ਅਸਰ ਲੱਗਦਾ ਉਹਨਾਂ ਦੀਆਂ ਕਹਾਣੀਆਂ ਦੀ, ਜਿਵੇਂ ਕੋਈ ਟੁੱਟੀਆਂ ਭੱਜੀਆਂ ਜਿਹੜੀਆਂ ਮੈਨੂੰ ਕਹਾਣੀਆਂ ਜੋਗੀ ਸੁਣਾ ਸਕੇ। ਤੇ ਉਸੇ ਮੱਠ ਦੇ ਵਿੱਚ ਜੋਗੀਆਂ ਦੀ ਸੱਥ ਹੁੰਦੀ ਸੀ, ਜਿਹਦੇ ਵਿੱਚ ਉਹ ਸੋਚਦੇ। ਅੱਛਾ, ਹਰ 27 ਸਾਲ ਤੋਂ ਬਾਅਦ ਜਿਹੜਾ ਵੀ ਮੱਠ ਹੁੰਦਾ ਸੀ,
ਮੱਠ ਉਹਨਾਂ ਦਾ ਅਸੀਂ ਇਸ ਤਰ੍ਹਾਂ ਸਮਝੋ ਕਿ ਜਿਹੜੀ ਸੈਮੀਨਾਰੀ ਹੈ, ਜਿਹੜਾ ਪਟਸ਼ਾਲਾ ਹੈ ਜਾਂ ਉਹਨਾਂ ਦਾ ਧਰਮਸ਼ਾਲਾ ਕਹਿ ਲਓ, ਤੇ ਫਕੀਰਾਂ ਦੀ ਜਿਹੜੀ ਉਹ ਖਾਨਕਾ ਸੀ, ਜਿਹੜੀ ਫਕੀਰਾਂ ਦੀ ਖਾਨਕਾ ਸੀ, ਇਹਨੂੰ 40 ਸਾਲ ਬਾਅਦ ਆਪ ਹੀ ਉਹ ਫਕੀਰ ਖਤਮ ਕਰ ਦਿੰਦੇ ਸਨ, ਉਹਨੂੰ ਕਹਿੰਦੇ ਖਤਮ ਕਰਨਾ ਸੀ। ਤੇ ਜਿਹੜੇ ਜੋਗੀਆਂ ਦੇ ਵਿੱਚ ਮੱਠ ਸੀ, ਉਹਨੂੰ 27 ਸਾਲ ਬਾਅਦ ਉਹ ਕਹਿੰਦੇ ਸਨ ਪੂਰਨ ਹੋ ਗਿਆ, ਹੁਣ ਸਾਡਾ ਜਿਹੜਾ ਮੱਠ ਹੈ ਉਹਨੂੰ ਫਿਰ ਪੂਰ ਦਿੰਦੇ ਸਨ। ਉਹ ਜਿਹੜੀ ਧੂਣੀ ਹੁੰਦੀ ਸੀ, ਉਹਦੀ ਜਿਹੜੀ ਅੱਗ ਸੀ, ਉਹਨੂੰ ਪੂਰ ਦਿੰਦੇ ਸਨ। ਤੇ ਉੱਥੋਂ ਇੰਝ ਲੱਗਦਾ ਕਿ ਜੋਗੀ ਜਿਹੜੇ ਸਨ ਕੋਈ ਇੱਕ ਕਲਟ ਜਿਹੜਾ ਹੁੰਦਾ, ਜਿਸ ਤਰ੍ਹਾਂ ਇੱਕ ਮਜ਼ਹਬ ਦੀਆਂ ਇੱਕ ਬਣ ਜਾਂਦੀ ਇੱਕ ਪੂਰਾ, ਉਸ ਤਰ੍ਹਾਂ ਦਾ ਨਹੀਂ ਸਨ ਬਣਾਉਣਾ ਚਾਹੁੰਦੇ, ਕੋਈ ਹਾਇਰਾਰਕੀ ਬਣ ਜਾਏ। ਫਿਰ ਨਵੇਂ ਥਾਂ ਤੋਂ ਚਲੇ ਗਏ, ਫਿਰ ਉੱਥੇ ਜਾ ਕੇ ਆਬਾਦ ਹੋ ਗਏ, ਨਵੇਂ ਸਿਰੇ ਤੋਂ ਨਵਾਂ ਥਾਂ ਹੈ, ਨਵੀਆਂ ਗੱਲਾਂ। ਕੁਦਰਤ ਦੇ ਲੋਕ ਸਨ, ਫਿਰਦੇ ਰਹਿੰਦੇ ਸਨ। ਫਕੀਰਾਂ ਵਿੱਚ ਵੀ ਇੰਝ ਸੀ, ਇੱਕ ਖਾਨਕਾ ਨੂੰ ਆਪੀ ਖਤਮ ਕਰ ਦਿੱਤਾ, ਫਿਰ ਦੂਜੀ ਥਾਂ ਚਲੇ ਗਏ। ਇਹ ਬਹੁਤ ਬਾਅਦ ਵਿੱਚ ਹੋਇਆ, ਗੱਦੀ ਨਸ਼ੀਨੀ ਔਰ ਜੋ ਕੁਝ ਵੀ ਅੱਜ ਅਸੀਂ ਵੇਖਦੇ ਹਾਂ, ਇਹ ਸ਼ੁਰੂ ਵਿੱਚ ਇਸ ਤਰ੍ਹਾਂ ਨਹੀਂ ਸੀ। ਔਰ ਜਿਹੜੇ ਜੋਗੀਆਂ ਦੇ ਵਿੱਚ ਜਿਹੜੇ ਇਹਨਾਂ ਦੀਆਂ ਪੰਚਾਇਤ ਹੁੰਦੀ ਸੀ, ਜਿਹਨੂੰ ਸੱਥ ਕਹਿੰਦੇ ਸਨ। ਸੱਥ ਜਿਹੜੀ ਉਹ ਬੇਸਿਕਲੀ ਸੱਤ ਪੰਥ ਹੈ, ਪੂਰਾ ਲਫ਼ਜ਼ ਜਿਹਨੂੰ ਸੱਥ ਕਿਹਾ ਜਾਂਦਾ। ਤੇ ਉਹਦੇ ਵਿੱਚ ਜਿਹੜੀ ਇਹਨਾਂ ਦੀ ਵਟਕੀ ਹੁੰਦੀ ਸੀ, ਉਹਨੂੰ ਸਾਬਾਂ ਕਹਿੰਦੇ ਸਨ। ਮੈਂ ਪਹਿਲਾਂ ਵੀ ਇੱਕ ਵਾਰੀ ਦੱਸਿਆ ਤੁਹਾਨੂੰ ਪਿਛਲੇ ਲੈਕਚਰ ਦੇ ਵਿੱਚ ਵੀ, ਸਾਬਾਂ ਸਭ ਦੀ ਮਾਂ। ਤੇ ਜਿਹੜੀ ਉਹ ਵਟਕੀ ਹੁੰਦੀ ਸੀ, ਉਹੀ ਉਹਨਾਂ ਦੇ ਫੈਸਲੇ ਕਰਦੀ ਸੀ। ਜਿਹੜੀ ਉਹ ਜੋਗਣ ਹੁੰਦੀ ਸੀ, ਜੋਗੀਆਂ ਦੇ ਵਿੱਚ ਜੋਗਣਾ ਜੋਗੀ ਜਿਹੜੇ ਸਨ ਉਹ ਰਹਿੰਦੇ ਸਨ ਇਕੱਠੇ। ਜਿਹੜਾ ਰਸਮੀ ਵਿਆਹ ਸੀ, ਉਹਦੀ ਜੋਗੀਆਂ ਦੇ ਵਿੱਚ ਨਹੀਂ ਸੀ ਹੁੰਦਾ ਕਿ ਅਗਰ ਉਹ ਜੋਗੀ ਤੇ ਜੋਗਨ ਕੋਈ ਰਹਿ ਰਹੀ ਹੈ ਤੇ ਉਹਨਾਂ ਨੇ ਕੋਈ ਵਿਆਹ ਕੀਤਾ ਹੋਵੇ। ਫਕੀਰਾਂ ਦੇ ਵਿੱਚ ਜਿਹੜੇ ਮਲੰਗ ਹੁੰਦੇ ਸਨ, ਉਹਨਾਂ ਵਿੱਚ ਵੀ ਇੰਝ ਸੀ ਕਿ ਉਹ ਨਹੀਂ ਸਨ, ਕੋਈ ਰਸਮੀ ਵਿਆਹ ਨਹੀਂ ਸੀ ਹੁੰਦਾ, ਇੰਝ ਹੀ ਰਹਿੰਦੇ ਸਨ। ਤੇ ਜਿਹੜੇ ਮਲੰਗਾਂ ਦੇ ਵਿੱਚ ਸੀ ਨੰਗੇ ਰਹਿਣ ਦਾ, ਉਹਨਾਂ 'ਚ ਨੰਗੇ ਵੀ ਰਹਿੰਦੇ ਸਨ ਮਲੰਗ ਜਿਹੜੇ ਨੇ। ਪਰ ਆਮ ਤੌਰ ਤੇ ਫਕੀਰ ਜਿਹੜੇ ਸਨ ਉਹ ਪੂਰਾ ਨੰਗਾ ਨਹੀਂ ਸਨ ਰਹਿੰਦੇ। ਜਿਹੜਾ ਜਿਹੜੀ ਸੈਕਸ ਹੈ, ਸੈਕਸ ਉਹਨਾਂ ਦੇ ਵਿੱਚ ਕੋਈ ਟੈਬੂ ਨਹੀਂ ਸੀ ਜੋਗੀਆਂ ਦੇ ਵਿੱਚ। ਨਾ ਸੈਕਸ ਟੈਬੂ ਸੀ ਔਰ ਨਾ ਹੀ ਨਸ਼ਾ ਵੀ ਟੈਬੂ ਨਹੀਂ ਸੀ ਕੋਈ, ਕਿ ਉਹਨੂੰ ਨਸ਼ੇ ਨੂੰ ਤਾਂ ਕਹਿੰਦੀ ਦਾਰੂ ਸਨ। ਚਿਲਮ ਪੀਣ ਦਾ ਇਹਨਾਂ ਵਿੱਚ ਬਹੁਤ ਰਿਵਾਜ ਸੀ, ਇਹਨਾਂ ਨੂੰ ਜੋਗੀਆਂ ਦੇ ਵਿੱਚ। ਤੇ ਭੰਗ, ਫਕੀਰਾਂ ਦੇ ਵਿੱਚ ਭੰਗ ਬਹੁਤ ਪੀਤੀ ਜਾਂਦੀ ਸੀ। ਫਕੀਰ ਉਹਨੂੰ ਸਾਵੀ ਕਹਿੰਦੇ ਸਨ ਭੰਗ ਨੂੰ, ਕਿ ਸੁੱਕਿਆ ਹੁੰਦਾ ਬੰਦਾ ਜਦੋਂ, ਤੇ ਫਿਰ ਉਹ ਸਾਵਾ ਹੋ ਜਾਂਦਾ, ਤਾਜ਼ਾ ਹੋ ਜਾਂਦਾ, ਸਜਰਾ ਹੋ ਜਾਂਦਾ ਜਦੋਂ ਉਹ ਭੰਗ ਪੀ ਲਵੇ। ਤੇ ਇਸੇ ਤਰ੍ਹਾਂ ਦਾਰੂ, ਜਿਹੜੀ ਤੁਹਾਨੂੰ ਕੋਈ ਬਿਮਾਰੀ ਹੈ ਤੇ ਤੁਸੀਂ ਉਹ ਦਾਰੂ ਜਿਵੇਂ ਦਵਾਈ ਕਰਦੇ ਹੋ, ਤੇ ਇਸੇ ਤਰ੍ਹਾਂ ਉਹ ਨਸ਼ਾ ਕਰਦੇ ਸਨ ਜੋਗੀ। ਕੀ ਨਸ਼ਾ ਕਰਦੇ ਸਨ ਉਹਦੇ 'ਚ ਕਿਸ ਤਰ੍ਹਾਂ ਕੁਝ ਮੈਨੂੰ ਜੋਗੀਆਂ ਦੱਸਿਆ, ਪਰ ਮੈਨੂੰ ਪੂਰੀ ਉਸ ਤਰ੍ਹਾਂ ਨਹੀਂ ਉਹਦੀ ਸਮਝ ਆਈ। ਉਹ ਜਿਹੜੀਆਂ ਦੱਸਦੇ ਸਨ ਕਿ ਕਿਸ ਤਰ੍ਹਾਂ ਉਹ ਜਿਹੜੇ ਇਹ ਪ੍ਰੇਮ ਪੁਜਾਰੀ ਸਨ ਜਿਹੜੇ ਸਨ ਨਾ ਜੋਗੀ। ਔਰ ਇਸੇ ਤਰ੍ਹਾਂ ਜਿਹੜੇ ਫਕੀਰ ਸਨ, ਇਹਨਾਂ ਦੇ ਵਿੱਚ ਇਸ਼ਕ ਦੀ ਜਿਹੜੀ ਰਮਜ਼ ਬਹੁਤ ਜ਼ਿਆਦਾ ਹੈ। ਜੋਗੀ ਜਿਹੜੇ ਸਨ, ਇਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਕਿ ਕੁਦਰਤ ਦੇ ਬੰਦੇ ਸਨ। ਕੁਦਰਤ ਦੇ ਨਾਲ ਸੀ ਇਹਨਾਂ ਦਾ, ਕੁਦਰਤ ਦੇ ਹਿਸਾਬ ਨਾਲ ਹੀ ਇਹਨਾਂ ਦੀ ਜ਼ਿੰਦਗੀ ਸੀ, ਕਿਉਂਕਿ ਇਹ ਕੋਈ ਉਸ ਤਰ੍ਹਾਂ ਘਰ ਬਣਾ ਕੇ ਤੇ ਰਹਿੰਦੇ ਨਹੀਂ ਸਨ। ਇਹਨਾਂ ਦੇ ਤਲ ਤੇ ਰਹਿੰਦੇ ਸਨ। ਤਲ ਇੱਕ ਨੀਵੀਂ ਥਾਂ ਹੁੰਦੀ ਸੀ, ਆਸੇ ਪਾਸੇ ਆਪਣੇ ਘੁਰਨੇ ਬਣਾ ਲੈਂਦੇ ਸਨ, ਜਾਂ ਕਿਸੇ ਟਿੱਲੇ ਤੇ ਰਹਿੰਦੇ ਸਨ ਉੱਚੀ ਥਾਂ ਦੇ ਉੱਤੇ, ਉੱਥੇ ਆਪਣਾ ਪੂਰਾ ਬਣਾ ਲੈਂਦੇ ਸਨ, ਭੋਇੰ ਦੇ ਵਿੱਚ ਰਹਿੰਦੇ ਸਨ। ਤੇ ਜਾਂ ਫਿਰ ਜਿਹੜੇ ਰੁੱਖ ਹੁੰਦੇ ਸਨ ਪੁਰਾਣੇ, ਉਹਨਾਂ ਦੀ ਜਿਹੜੀਆਂ ਖੋੜਾਂ ਹੁੰਦੀਆਂ ਸਨ, ਉਹਨਾਂ ਦੇ ਵਿੱਚ ਰਹਿੰਦੇ ਸਨ। ਤੇ ਇਸ ਤਰ੍ਹਾਂ ਦੀਆਂ ਗੱਲਾਂ ਦੱਸਦੇ ਨੇ ਕਿ ਕੋਈ ਫਕੀਰ ਜਿਹੜਾ ਉਹਦੇ ਵਿੱਚ ਚਿੱਲਾ ਕੱਟ ਰਿਹਾ ਸੀ, ਰੁੱਖ ਦੀ ਉਹ ਜਿਹੜੀ ਖੋੜ ਹੁੰਦੀ, ਜਿਹੜਾ ਸੁਰਾਖ ਜਿਹਾ ਬਣ ਜਾਂਦਾ ਪੁਰਾਣਾ ਹੋ ਕੇ, ਰੁੱਖ ਬੁੱਢੇ ਜਦੋਂ ਰੁੱਖ ਹੁੰਦੇ ਨੇ, ਤੇ ਉਹ ਵਿੱਚ ਹੀ ਉੱਗ ਗਿਆ। ਇਸ ਤਰ੍ਹਾਂ ਦੀਆਂ ਗੱਲਾਂ ਵੀ ਜੋਗੀ ਦੱਸਦੇ ਨੇ। ਫਕੀਰਾਂ ਬਾਰੇ ਵੀ ਇੰਝ ਦੱਸਦੇ ਨੇ ਕਿ ਉਹ ਉਸ ਖੋੜ ਦੇ ਵਿੱਚ, ਲੇਕਿਨ ਫਕੀਰ ਕੁੱਲੀ ਬਣਾਉਂਦੇ ਸਨ, ਪਰ ਉਹਦੇ 'ਚ ਪੱਕੀ ਇੱਟ ਕੋਈ ਨਹੀਂ ਸੀ ਲੱਗਦੀ। ਔਰ ਜਿਹੜੇ ਕੱਖ ਹੁੰਦੇ ਸਨ, ਉਹਨਾਂ ਨੂੰ ਜੋੜ ਕੇ ਔਰ ਮਿੱਟੀ ਨੂੰ ਜੋੜ ਕੇ ਉਹ ਆਪਣੀ ਕੁੱਲੀ ਜਿਹੜੀ ਉਹ ਬਣਾਉਂਦੇ ਸਨ। ਤੇ ਉਹਨਾਂ ਦੇ ਵਿੱਚ, ਜੋਗੀਆਂ ਦੇ ਵਿੱਚ ਜਿਹੜਾ ਸੀ ਉਹ ਭੰਡਾਰਾ ਸੀ, ਤੇ ਫਕੀਰਾਂ ਦੇ ਵਿੱਚ ਨਿਆਜ਼ ਸੀ। ਤੇ ਜਿਹੜੇ ਜੋਗੀ ਸਨ ਉਹ ਕਹਿੰਦੇ ਸਨ ਕਿ ਹਰ ਵਿੱਚ ਹਰ ਤੇ ਹਰ ਦਾ ਹਰ। ਤੇ ਜਿਹੜੇ ਫਕੀਰ ਸਨ ਉਹ ਕਹਿੰਦੇ ਸਨ ਕਿ ਸਭ ਰੱਬ ਦਾ ਤੇ ਰੱਬ ਸਭ ਦਾ। ਉਹਨਾਂ ਦੀ ਇਸ ਤਰ੍ਹਾਂ ਆਪਸ ਵਿੱਚ ਜਿਹੜੀਆਂ ਗੱਲਾਂ ਮਿਲਦੀਆਂ ਸਾਂਝੀਆਂ ਸਨ। ਜੋਗੀਆਂ ਦਾ ਏਕਮ ਏਕ ਹੈ ਔਰ ਫਕੀਰਾਂ ਦਾ ਵਹਿਦਤੁਲ ਵਜੂਦ ਹੈ। ਜੋਗੀਆਂ ਭਾਣੇ ਭਗਤ ਵਿੱਚ ਭਗਵਾਨ ਹੈ ਤੇ ਭਗਵਾਨ ਵਿੱਚ ਭਗਤ ਹੈ। ਤੇ ਫਕੀਰ ਕਹਿੰਦੇ ਸਨ ਕਿ ਖਾਲਕ ਵਿੱਚ ਖਲਕ ਹੈ।
ਤੇ ਖਲਕ ਵਿੱਚ ਖਾਲਕ, ਫਕੀਰ ਇਹ ਕਹਿੰਦੇ ਸਨ। ਜੋਗੀ ਕੌਣ ਬਣਦੇ ਸਨ? ਜਿਹੜੇ ਪਹਿਲਾਂ ਵੀ ਗੱਲ ਹੋਈ ਹੈ ਕਿ ਜਿਹੜੇ ਚੂੜੇ, ਚਮਾਰ, ਗਗੜੇ, ਸਾਂਸੀ, ਡੂਮ ਔਰ ਫਿਰ ਮੋਚੀ, ਜੁਲਾਏ ਔਰ ਮਾਛੀ, ਲੁਹਾਰ, ਤਰਖਾਣ ਔਰ ਘੁਮਿਆਰ, ਇਹ ਬਹੁਤ ਘੱਟ ਹੀ ਕੋਈ ਮੈਂ ਸੁਣਿਆ ਕਿ ਜਿਹੜਾ ਕੋਈ ਫਕੀਰ ਜਾਂ ਜੋਗੀ ਬਣਿਆ ਹੋਵੇ। ਤੇ ਜ਼ਿਮੀਂਦਾਰਾਂ 'ਚ ਵੀ ਮੈਂ ਤੁਹਾਨੂੰ ਦੱਸਿਆ ਕਿ ਉਹ ਜਿਹੜੇ ਜੰਜੂਵੇ ਔਰ ਚਾਲ ਜੱਟ ਔਰ ਸੋਢੀ ਖੱਤਰੀ ਔਰ ਜੋਗੀਵਾਲ ਗੁੱਜਰ, ਉਹਨਾਂ ਦੇ ਵਿੱਚ ਉਹ ਵੀ ਇੱਕ ਸੁਖਣਾ, ਉਹ ਸੁੱਖਦੇ ਸਨ ਤੇ ਫਿਰ ਹੁੰਦਾ ਸੀ। ਵੈਸੇ ਜਿਹੜੇ ਗਰੀਬ ਸਨ, ਜਿਨ੍ਹਾਂ ਨੂੰ ਅਛੂਤ ਅਸੀਂ ਕਹਿੰਦੇ ਹਾਂ, ਉਹਨਾਂ ਵਿੱਚੋਂ ਹੀ ਜੋਗੀ ਹੁੰਦੇ ਸਨ ਔਰ ਫਕੀਰ ਵੀ ਉਹਨਾਂ ਵਿੱਚੋਂ ਹੀ ਹੁੰਦੇ ਸਨ। ਤੇ ਔਰ ਇਹ ਜਿਹੜੀ ਇਹਨਾਂ ਦੇ ਵਿੱਚ ਜ਼ਿੰਦਗੀ ਦੇ ਨਾਲ ਭਰਪੂਰ ਸਨ, ਜੋਗੀ ਵੀ ਔਰ ਜਿਹੜੇ ਫਕੀਰ ਸਨ। ਪੂਰੀ ਜ਼ਿੰਦਗੀ, ਪੂਰਾ ਜਿਹੜਾ ਜੀਵਨ ਖੇਡ ਸੀ ਇਹਨਾਂ ਵਾਸਤੇ। ਜਿਹੜਾ ਗੁਰੂ ਸਿਖਾਉਂਦਾ ਵੀ ਇਹਨਾਂ ਨੂੰ ਜੀਵਨ ਹੀ ਸਿਖਾਉਂਦਾ ਸੀ, ਜੀਣਾ ਕਿਵੇਂ, ਆਸ ਨਾ ਟੁੱਟੇ ਤੁਹਾਡੀ, ਹਰ ਹਾਲ ਦੇ ਵਿੱਚ ਜੀਣਾ ਕਿਵੇਂ। ਔਰ ਇਸੇ ਤਰ੍ਹਾਂ ਜਿਹੜੇ ਫਕੀਰਾਂ ਦੇ ਪੀਰ ਸਨ, ਉਹ ਵੀ ਉਹਨਾਂ ਨੂੰ ਇਹੀ ਸਿਖਾਉਂਦੇ ਸਨ। ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਦੇ 5 ਵਸਫ ਸਨ, ਉਹਨਾਂ ਵਿੱਚ ਹੈ ਹੀ ਐਸੀ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਉਹਨਾਂ ਦੇ ਵਿੱਚੋਂ ਚੂੜਿਆਂ, ਚਮਾਰਾਂ ਔਰ ਡੂਮ ਇਹਨਾਂ ਵਿੱਚ ਹੁੰਦੇ ਸਨ। ਤੇ ਇਹਨਾਂ ਦੇ ਵਿੱਚ ਜਿਹੜੇ ਨੱਟ, ਨਾਚੇ, ਨਕਲੀਏ, ਸਾਜ਼ੀ, ਗਵਈਏ, ਉਹ ਇਹਨਾਂ ਦੇ ਵਿੱਚ ਫਕੀਰਾਂ ਦੇ ਵਿੱਚ ਵੀ ਔਰ ਜੋਗੀਆਂ ਦੇ ਵਿੱਚ ਵੀ ਹੁੰਦੇ ਸਨ। ਸਵੇਰੇ ਉੱਠ ਕੇ ਟਲ ਖੜਕਾਣਾ, ਸੰਖ ਵਜਾਣਾ, ਉਹ ਜੋਗੀਆਂ ਵਿੱਚ ਵੀ ਸੀ, ਫਕੀਰਾਂ ਦੇ ਵਿੱਚ ਵੀ ਸੀ। ਤੇ ਰਾਤ ਨੂੰ ਫਿਰ ਆਪਣੀ ਸੰਗਤ ਕਰਨੀ ਫਕੀਰੀ ਦੀ, ਜੋਗ ਦੀ, ਉਹਦੇ ਵਿੱਚ ਗਾਣੇ ਗਾਉਂਦੇ ਸਨ। ਜਿਹੜੇ ਸਾਜ਼ ਵਜਾਉਂਦੇ ਸਨ, ਉਹ ਕਿੰਗ, ਚਿਮਟਾ, ਬਾਂਸਰੀ, ਬੀਨ, ਡਮਰੂ, ਘੜਾ, ਘੁੰਗਰੂ, ਖੜਤਾਲ, ਚਕਾਰਾ, ਜੋਗੀਆਂ ਦੇ ਵੀ ਉਹੀ ਸਾਜ਼ ਸਨ, ਫਕੀਰਾਂ ਦੇ ਵੀ ਉਹੀ ਸਾਜ਼ ਸਨ। ਜਿਹੜਾ ਡਮਰੂ ਸੀ ਖਾਸ ਤੌਰ ਤੇ, ਉਹਦੇ ਜਿਹੜੇ ਬਾਜ ਸਨ, ਉਹ 5 ਬਾਜ ਸਨ। ਜਿਹੜਾ ਡਮਰੂ, ਡਫਲੀ ਜਿਹਨੂੰ ਕਹਿੰਦੇ ਨੇ, ਉਹਦੇ ਇੱਕ ਟੂਣਾ ਸੀ, ਇੱਕ ਬਜਰੰਗ ਸੀ, ਇੱਕ ਮੌਜੀ, ਸ਼ਹਾਨਾ ਤੇ ਹਾਜ਼ਰੀ, ਇਹ 5 ਉਹਦੇ ਬਾਜ ਸਨ। ਜਦੋਂ ਰਾਵਲ ਜੋਗੀ ਜਿਹੜੇ ਸਨ, ਉਹ ਜਦੋਂ ਬਹੁਤ ਅਖੀਰ ਦੇ ਉੱਤੇ ਆ ਕੇ, ਜਦੋਂ ਬਿਲਕੁਲ ਖਤਮ ਹੋ ਰਿਹਾ ਸੀ ਜੋਗ ਰਾਵਲ ਜੋਗੀਆਂ ਦਾ, ਤੇ ਉਸ ਵੇਲੇ ਉਹ ਮਦਾਰੀ ਬਣ ਗਏ, ਸਪੇਰੇ ਬਣ ਗਏ ਔਰ ਸਾਂਗੀ ਬਣ ਗਏ। ਸੰਗ ਜਿਹੜਾ ਡਰਾਮਾ ਸੀ ਪੰਜਾਬ ਦਾ ਪੁਰਾਣਾ, ਜਿਹਨੂੰ ਸੰਗ ਕਹਿੰਦੇ ਸਨ, ਉਹ ਸਾਂਗੀ ਬਣ ਗਏ ਅਖੀਰ ਤੇ। ਪਾਕਿਸਤਾਨ ਤੋਂ ਬਾਅਦ ਤੱਕ ਵੀ ਉਹ ਜੋਗੀ ਜਿਹੜੇ ਨੇ, ਉਹ ਇਸਲਾਮਾਬਾਦ ਜਿੱਥੇ ਸ਼ਹਿਰ ਵਸਿਆ, ਇੱਥੇ ਬਹੁਤ ਉਹਨਾਂ ਦੇ ਮੱਠ ਸਨ। ਜਦੋਂ ਇਸਲਾਮਾਬਾਦ ਵਸ ਗਿਆ ਤੇ ਫਿਰ ਉਹ ਮੱਠ ਉਹਨਾਂ ਦਾ ਜਿਹੜਾ ਉੱਕਾ ਖਤਮ ਹੋਇਆ। ਐਡੀ ਜਿਹੜਾ ਪੁਰਾਣਾ ਜੋਬਨ ਉਹਦਾ ਤੇ ਬਹੁਤ ਪਹਿਲਾਂ ਦਾ ਖਤਮ ਹੋ ਗਿਆ ਸੀ। ਪਰ ਫਿਰ ਬਾਅਦ ਦੇ ਵਿੱਚ ਉਹ ਸਪੇਰੇ ਬਣ ਕੇ ਔਰ ਮਦਾਰੀ ਬਣ ਕੇ ਔਰ ਸਾਂਗੀ ਬਣ ਕੇ ਉਹਨਾਂ ਨੇ ਵੇਲਾ ਆਪਣਾ ਜਿਹੜਾ ਗੁਜ਼ਾਰਿਆ। ਔਰ ਉਹਦੇ 'ਚ ਉਹ ਡਮਰੂ ਦੇ ਜਿਹੜੇ ਬਾਜ ਸਨ, ਉਹ ਮੈਂ ਆਪ ਸੁਣੇ ਨੇ ਇੱਕ ਮਦਾਰੀ ਦੇ ਕੋਲੋਂ ਉੱਥੇ ਰਾਵਲਪਿੰਡੀ ਦੇ ਵਿੱਚ। ਉਹਨੇ 5 ਬਾਜ ਜਿਹੜੇ ਸਨ ਵੱਖਰੇ ਵੱਖਰੇ, ਬਜਰੰਗ ਕੀ ਹੁੰਦਾ ਹੈ, ਟੂਣਾ ਕੀ ਹੁੰਦਾ ਹੈ, ਮੌਜੀ ਕਿਵੇਂ ਹੁੰਦਾ ਹੈ, ਸ਼ਹਾਨਾ ਔਰ ਹਾਜ਼ਰੀ, ਜਿਹੜੀ ਉਹ 5 ਬਾਜ ਸਨ, ਉਹਨੇ ਮੈਨੂੰ ਸੁਣਾਏ ਵੀ ਸਨ। ਕੁਝ ਜਿਹੜੇ ਨੇ ਉਹ ਬਾਂਸਰੀ ਦੇ ਨਾਲ ਡਮਰੂ ਦੇ ਬਾਜ ਨੇ, ਔਰ ਕੁਝ ਕੱਲਿਆਂ ਉਹਦੇ ਸਨ। ਜਿਹੜਾ ਇਹਨਾਂ ਦਾ ਸੰਗੀਤ ਸੀ ਜੋਗੀਆਂ ਦਾ, ਉਹਨੂੰ ਭਗਤੀ ਕਹਿੰਦੇ ਸਨ। ਤੇ ਜਿਹੜਾ ਫਕੀਰਾਂ ਦੇ ਵਿੱਚ ਉਹਨੂੰ ਸਮਾਂ ਜਾਂ ਕਵਾਲੀ ਮੀਰ ਖੁਸਰੋ ਨੇ ਜਿਹੜੀ ਉਹਦਾ ਜਿਹੜਾ ਬਣਾਇਆ ਸਾਰਾ ਕੁਝ, ਇਹ ਸਾਰੇ ਜੋ ਫਕੀਰ ਕਹਿੰਦੇ ਸਨ ਕਿ ਇਹ ਮੀਰ ਖੁਸਰੋ ਦੀ ਦੇਣ ਹੈ ਕਵਾਲੀ। ਜਿਹੜਾ ਪੁਰਾਣਾ ਸਮਾਂ, ਜਿਹਨੂੰ ਸਮਾਂ ਕਹਿੰਦੇ ਨੇ, ਜਿਹੜਾ ਅਰਬਾਂ ਦੇ ਵਿੱਚ ਸੀ ਜਾਂ ਈਰਾਨ ਦੇ ਵਿੱਚ ਰਿਹਾ ਹੋਏਗਾ, ਉਹਨੂੰ ਸਮਾਂ ਕਹਿੰਦੇ ਸਨ। ਰਲ ਕੇ ਜਿਹੜਾ ਉਹ ਜ਼ਿਕਰ ਕਰਦੇ ਸਨ। ਰਾਗ ਜੋਗ ਵਿੱਚ ਵੀ ਔਰ ਫਕੀਰੀ ਦੇ ਵਿੱਚ 5 ਹੀ ਚੱਲਦੇ ਸਨ। ਆਸਾ, ਅਸਾਵਰੀ, ਤਨਾਸਰੀ, ਰਾਮਕਲੀ ਤੇ ਕੇਦਾਰਾ, ਇਹ 5 ਫਕੀਰੀ ਦੇ ਵੀ ਰਾਗ ਆਏ ਨੇ ਤੇ ਜੋਗ ਦੇ ਵੀ ਇਹੀ ਰਾਗ ਨੇ ਜਿਹੜੇ ਉਹਨਾਂ ਗਿਣ ਕੇ ਮੈਨੂੰ ਦੱਸੇ। ਤੇ ਜਿਹੜਾ ਮੇਲਾ ਔਰ ਉਰਸ, ਜੋਗੀਆਂ ਵਿੱਚ ਮੇਲਾ ਹੁੰਦਾ ਸੀ ਔਰ ਫਕੀਰਾਂ ਦੇ ਵਿੱਚ ਉਰਸ। ਬਾਅਦ ਵਿੱਚ ਉਰਸ ਨੂੰ ਵੀ ਮੇਲਾ ਕਹਿੰਦੇ ਰਹੇ, ਕਹਿਣ ਲੱਗ ਪਏ ਸਨ ਲੋਕ। ਤੇ ਇਹ ਅਸਲ ਦੇ ਵਿੱਚ ਕਿਸੇ ਜੋਗੀ ਦਾ ਜਿਹੜਾ ਗੁਰੂ ਹੁੰਦਾ ਸੀ, ਉਹਦਾ ਜਿਹੜਾ ਮਰਨ ਦਾ ਦਿਹਾੜਾ ਹੁੰਦਾ ਸੀ, ਉਹਨੂੰ ਜਿਹੜਾ ਹਰ ਸਾਲ ਮਨਾਉਂਦੇ ਸਨ ਤੇ ਉਹਦੇ ਉੱਤੇ ਮੇਲਾ ਲੱਗਦਾ ਸੀ ਜੋਗੀਆਂ ਦਾ। ਤੇ ਇਸੇ ਤਰ੍ਹਾਂ ਫਕੀਰਾਂ ਦੇ ਵਿੱਚ ਹੁਣ ਉਹ ਹੈ ਦਿਹਾੜਾ ਮਰਨ ਦਾ, ਤੇ ਉਹਦਾ ਜਿਹੜਾ ਉਹ ਮੇਲਾ ਉਹਦੇ ਤੇ ਕਰ ਰਹੇ ਨੇ। ਔਰ ਉਹ ਜਿਹੜਾ ਜੋਗੀ ਜਦੋਂ ਮਰਦਾ ਸੀ ਤੇ ਉਹਦਾ ਵਿਆਹ ਕਰਦੇ ਸਨ, ਜਿਹੜਾ ਬੁੱਢਾ ਜੋਗੀ ਮਰਦਾ ਸੀ। ਤੇ ਇਸੇ ਤਰ੍ਹਾਂ ਫਕੀਰਾਂ ਦੇ ਵਿੱਚ ਜਿਹੜਾ ਉਰਸ, ਉਸ ਦਾ ਮਤਲਬ ਵੀ ਵਿਆਹ ਹੈ। ਔਰ ਉਸ ਦਿਨ ਫਕੀਰਾਂ ਰੂਸੀ ਕੱਪੜੇ, ਕਿ ਵਹੁਟੀਆਂ ਦੇ ਕੱਪੜੇ ਪਾ ਕੇ ਆਉਣ ਦਾ ਫਕੀਰਾਂ ਦੇ ਵਿੱਚ ਪੰਜਾਬ ਦੇ ਵਿੱਚ ਰਿਵਾਜ ਰਿਹਾ, ਕਿ ਵਹੁਟੀ ਬਣ ਕੇ ਆਉਣਾ, ਸੱਜ ਕੇ ਆਉਣਾ।
क्योंकि वो पीर जड़ा उस वेले उन्होंने अपना रांझा कह रहे हैं और अपना खसम मन रहे हैं। इस तरह जोगियों दे विच जड़ा उन्हां दा वड्डा गुरु भी उन्हां दा प्रभु है। और वो जोगी कहते सन कि पूरा होना, जड़ा मर जाता सी जोगी उन्होंने कहते सन पूरा होया। और जेडे फकीर सन इन्हां च वसाल हुंदा सी, वसाल मिलन तो जड़ा ज्योति जोत जोगियां दे विच फकीरां दे विच खाकी खाक है, कुदरत विच राजन खाक उस ज्योति, जिस तरह जोगियां दे विच ज्योति जोत। कई ऐसे जोगी और ऐसे फकीर सन कि जेडे मेला मेला फिरदे रहिंदे सन, वो किधरे भी कदी नहीं रहे, एक मेले तो दूजे मेले, दूजे तो तीसरे, तो वो चलते ही रहिंदे सन जोगी। इस तरह फकीर भी जेडे सन वो सारी उन्हां दा ते ए जेडे मठ या जिहड़ियां मैं गल्लां दस्सियां खानका, ए कोई एडे पक्के हार्ड एंड फास्ट रूल नहीं सन जोगियां विच, इंज लगदा उन्हां दी गल्लां तो। अगर कोई जोगी छड्ड के जाना चाहता है, हुण घर बारी जिन्होंने जोगी नूं कहंदे ने घर बारी जोगी हो गया, घर बारी घर वाला, तो वो जा सकता सी। इस तरह फकीर भी अगर छड्ड के फकीरां नूं जाना चाहे तो वो जा सकता सी। यह नहीं कि वो नहीं हुण जा सकदा, मुरतद हो गया, इस तरह की कोई उन्हां दे विच नहीं सी रिवाज कि वो खिलाफ कोई इस तरह की गल करना। जोगियां दे विच तिलक लाना जड़ा सी हुंदा सी, तिलक जरूर लांदे सन, कन्नां च मुंदरां पाणियां जरूर, लंगोटी कफनी ठूठा हत्थ विच पढ़ना, ये फकीरां दे विच भी उस तरह ही सी। शुरू दे विच जिहड़े फकीर सन वो भी तिलक लांदे सन। असीं एक किस्सा सुनिया अपने निक्के होंदियां, पीर मुरादिये दा किस्सा। पीर मुरादिये दा किस्सा जिहड़ा राजा हुंदा है सलपाल या सहपाल, जिहदा नाम है, जिहड़ा सियालकोट दा एक राजा सी, राजे सलवान तो पहलां सी, इन्हें बहुत फकीरां ते जोगियां नूं मारिया। ਜਿਹੜੀਆਂ 9 ਗਜ਼ੇ ਪੀਰਾਂ ਦੀਆਂ ਕਬਰਾਂ ਅਸੀਂ ਵੇਖਨੇ ਅੱਜ ਪੂਰੇ ਪੰਜਾਬ ਦੇ ਵਿੱਚ, ਹੁਣ ਤੇ ਖਤਮ ਹੀ ਹੋ ਗਈਆਂ ਨੇ ਬਹੁਤ ਸਾਰੀਆਂ। ਅਸਲ ਦੇ ਵਿੱਚ ਇਜਤਮਾਈ ਕਬਰਾਂ ਸਨ ਜੋਗੀਆਂ ਦੀਆਂ, ਜਿਹਦੇ ਵਿੱਚ ਬਹੁਤ ਸਾਰੇ ਜੋਗੀਆਂ ਨੂੰ ਮਾਰ ਕੇ ਇੱਕ ਕਬਰ ਵਿੱਚ ਦਬਾਇਆ। ਪੰਜਾਬ ਦੇ ਜੋਗੀ ਜਿਹੜੇ ਦਫਨਾਉਂਦੇ ਸਨ, ਉਹਨੂੰ ਸਾੜਦੇ ਨਹੀਂ ਸਨ, ਜੋ ਮੈਨੂੰ ਉਹਨਾਂ ਨੇ ਜੋਗੀਆਂ ਨੇ ਦੱਸਿਆ। ਵੈਸੇ ਸਾਡਾ ਜਿਹੜਾ ਹੜੱਪਾ ਦੇ ਵਿੱਚ ਵੀ ਜਿਹੜਾ ਜੋ ਕੁਝ ਮਿਲਿਆ, ਉਹ ਉਸ ਤੋਂ ਇਹ ਲੱਗਦਾ ਕਿ ਜਿਹੜੇ ਹੜੱਪੇ ਦੇ ਲੋਕ ਸਨ ਉਹ ਵੀ ਮੁਰਦੇ ਨੂੰ ਸਾੜਦੇ ਨਹੀਂ ਸਨ, ਉਹ ਉਹਨੂੰ ਦਫਨ ਕਰਦੇ ਸਨ। ਤੇ ਪੰਜਾਬ ਦੇ ਜੋਗੀਆਂ ਵਿੱਚ ਵੀ ਆਈ ਸੀ, ਤੇ ਉਹਨਾਂ ਨੂੰ ਇੱਕ ਇੱਕ ਕਬਰ ਦੇ ਵਿੱਚ ਕਿੰਨੇ ਕਿੰਨੇ, ਤੇ ਉਹਨਾਂ ਦੀ ਆ ਕੇ ਇਹ ਫਿਰ ਮੁਜਾਵਰ ਬਣੇ ਫਕੀਰ, ਇਹ ਵਾਰਿਸ ਬਣੇ ਆ ਕੇ ਉਹਨਾਂ। ਔਰ ਉਹ ਜਿਹੜਾ ਪੀਰ ਮੁਰਾਦੀਏ ਦਾ ਕਿੱਸਾ ਵੀ ਇਸ ਤਰ੍ਹਾਂ ਕਿ ਉਹ ਜਿਹੜਾ ਰਾਜਾ ਸਹਿਪਾਲ ਹੈ, ਉਹ ਇਹ ਵੀ ਪਤਾ ਲੱਗਦਾ ਜਿਹੜਾ ਇਹ ਕਿੱਸਾ ਪੀਰ ਮੁਰਾਦੀਏ ਦਾ, ਕਿ ਮਹਿਮੂਦ ਗਜ਼ਨਵੀ ਤੋਂ ਬਹੁਤ ਪਹਿਲਾਂ ਇੱਥੇ ਫਕੀਰ ਆ ਗਏ ਸਨ। ਵੈਸੇ ਤਾਂ ਮੁਲਤਾਨ ਵਿੱਚ ਵੀ ਫਕੀਰ ਸਨ ਜਿਨ੍ਹਾਂ ਨੇ ਮਾਰਨ ਆਇਆ ਸੀ, ਇਸਮਾਈਲੀ ਪੀਰ ਸਨ ਜਿਹੜੇ ਆ ਕੇ ਉਹਨਾਂ ਨੇ ਹਕੂਮਤ ਬਣਾਈ ਸੀ। ਜਿਨ੍ਹਾਂ ਹਕੂਮਤ ਬਣਾਈ ਸੀ ਉਹ ਤਾਂ ਨਹੀਂ ਫਕੀਰ ਹੋਣੇ, ਜਿਹੜੇ ਉਹਨਾਂ ਦੇ ਨਾਲ ਦਾਈ ਸਨ ਜਾਂ ਉਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਫਕੀਰ। ਲੇਕਿਨ ਇਹ ਪੀਰ ਮੁਰਾਦੀਏ ਦੇ ਕਿੱਸੇ ਤੋਂ ਪਤਾ ਲੱਗਦਾ ਕਿ ਉਹ ਫਕੀਰ ਇੱਥੇ ਆ ਚੁੱਕੇ ਸਨ ਪਹਿਲਾਂ ਤੋਂ। ਔਰ ਉਹ ਜਿਹੜਾ ਕਿਲਾ ਬਣਾਉਂਦਾ ਬਾਰ ਬਾਰ ਉਹਦਾ ਕਿਲਾ ਡਿੱਗ ਜਾਂਦਾ, ਟੁੱਟ ਜਾਂਦਾ, ਤੇ ਉਹਨੇ ਫਿਰ ਜੋਤਸ਼ੀਆਂ ਨੂੰ ਬੁਲਾਇਆ ਕਿ ਤੁਸੀਂ ਆ ਕੇ ਮੈਨੂੰ ਦੱਸੋ ਕਿ ਮੈਂ ਕੀ ਕਰਾਂ। ਤੇ ਉਹਨਾਂ ਕਿਹਾ ਕਿ ਇੱਕ ਫਕੀਰ ਹੈ ਜਿਹਦੇ ਮੱਥੇ ਤੇ ਤਿਲਕ ਔਰ ਗਲੇ ਵਿੱਚ ਜੰਨਿਓ ਪਾਉਂਦਾ ਉਹ, ਤੇ ਤੂੰ ਉਹਦਾ ਸਿਰ ਲਾ ਕੇ ਤੇ ਥੱਲੇ ਦਬਾ ਕਿਲੇ ਦੀ ਨੀਂਹ ਦੇ ਵਿੱਚ, ਤੇ ਫਿਰ ਤੇਰਾ ਕਿਲਾ ਬਣੇਗਾ। ਤੇ ਫਿਰ ਉਹਨੇ ਇੰਝ ਕੀਤਾ। ਹੁਣ ਇਹ ਇੱਕ ਰਮਜ਼ ਮੈਨੂੰ ਲੱਗਦੀ ਹੈ ਕਿ ਜਿਹੜਾ ਰਾਜ ਹੈ ਉਹ ਸਮਝਦਾ ਕਿ ਜੋ ਜੋਗੀ ਮੇਰੇ ਵਾਸਤੇ ਖਤਰਾ ਹੈ, ਫਕੀਰ ਮੇਰੇ ਵਾਸਤੇ ਖਤਰਾ ਹੈ, ਤੇ ਉਹ ਜੋਤਸ਼ੀ ਉਹਨੂੰ ਕਹਿ ਰਹੇ ਨੇ ਕਿ ਤੂੰ ਉਸ ਫਕੀਰ ਦਾ, ਔਰ ਫਕੀਰ ਵੀ ਕਿਹੜਾ ਹੈ ਕਿ ਉਹ ਫਕੀਰ ਵੀ ਔਰ ਮੱਥੇ ਤੇ ਤਿਲਕ ਵੀ ਲਾਉਂਦਾ। ਫਿਰ ਇੰਦਾ ਫਕੀਰ ਤੋਂ ਕਈ ਨਹੀਂ ਵਾਰਾ ਖਾਂਦਾ, ਨਾ ਹਿੰਦੂਆਂ ਬਾਦਸ਼ਾਹਾਂ ਨੂੰ, ਨਾ ਹਿੰਦੂ ਰਾਜਿਆਂ ਨੂੰ, ਨਾ ਮੁਸਲਮਾਨ ਬਾਦਸ਼ਾਹਾਂ ਨੂੰ, ਕਿ ਜਿਹਦਾ ਪਤਾ ਹੀ ਨਹੀਂ ਪਿਆ ਲੱਗਦਾ ਉਹ ਹਿੰਦੂ ਹੈ ਕਿ ਮੁਸਲਮਾਨ ਹੈ। ਮੱਥੇ ਤੇ ਤਿਲਕ ਲਾਏ ਹੈ, ਗਲ ਵਿੱਚ ਜੰਨਿਓ ਪਾਇਆ, ਤੇ ਨਮਾਜ਼ ਖਲੋ ਮਸੱਲੇ ਤੇ ਖਲੋ ਕੇ ਨਮਾਜ਼ ਪਿਆ ਪੜ੍ਹਦਾ। ਤੇ ਇੰਜ ਦੇ ਫਕੀਰ ਜਾਂ ਇੰਜ ਦੇ ਜਿਹੜੇ ਜੋਗੀ ਸਨ ਕਿਵੇਂ ਵਾਰਾ ਖਾ ਸਕਦੇ ਸਨ। ਫਿਰ ਇਹਨਾਂ ਦੇ ਵਿੱਚ ਇਹ ਵੀ ਸੀ ਕਿ ਵਹੀਆਂ ਖਾਤੇ ਸਾੜਨਾ, ਜਿਹੜੇ ਬਈ ਖਾਤੇ ਹੁੰਦੇ ਸਨ ਉਹਨਾਂ ਨੂੰ ਸਾੜਨਾ ਜੋਗੀਆਂ ਦੇ ਵਿੱਚ ਬੜਾ ਰਿਹਾ, ਫਕੀਰਾਂ ਦੇ ਵਿੱਚ, ਕਿ ਵਹੀਆਂ ਖਾਤੇ ਚੋਰੀ ਕਰਕੇ ਤੇ ਉਹਨਾਂ ਨੂੰ ਸਾੜ ਦੇਣਾ, ਇਹ ਜੋਗੀ ਇੱਥੇ ਫਕੀਰ ਦੱਸਦੇ ਨੇ। ਔਰ ਬੰਦਾ ਬਿਰਾਗੀ ਦੀ ਵੀ ਜਿਹੜੀ ਮੈਂ ਗੱਲ ਕੀਤੀ ਸੀ ਕਿ ਉਹ ਪੰਜਾਬ ਦਾ ਹੀ ਹੋਵੇ, ਉਹ ਇਸੇ ਵਾਸਤੇ ਕਿ ਉਹਨੇ ਵਹੀਆਂ, ਉਹ ਜਗੀਰਦਾਰੀ ਦੇ, ਜ਼ਮੀਨਦਾਰੀ ਦੇ ਖਿਲਾਫ ਸੀ। ਤੇ ਇਹ ਇਹਨਾਂ ਦੀ ਕੋਈ ਪੁਰਾਣੀ ਰੀਤ ਸੀ ਜੋਗੀਆਂ ਦੀ ਔਰ ਫਕੀਰਾਂ ਦੀ। ਮੈਂ ਇੱਕ ਬਹੁਤ ਪੁਰਾਣਾ 1939 ਦੇ ਵਿੱਚ ਇੱਕ ਬੰਦਾ ਪੁਲਿਸ ਵਿੱਚ ਭਰਤੀ ਆਇਆ, ਬਹੁਤ ਬੁੱਢਾ ਹੋ ਕੇ ਫਿਰ ਰਿਟਾਇਰ ਹੋਇਆ। ਬੁੱਢਾ ਹੋ ਕੇ ਨਹੀਂ, ਮੈਂ ਜਦੋਂ ਉਹਨੂੰ ਮਿਲਿਆ, ਲੇਕਿਨ ਉਹਨੇ ਬੜੀ ਲੰਬੀ ਸਰਵਿਸ ਕੀਤੀ। 69-77 ਦੇ ਵਿੱਚ ਕਿਧਰੇ ਉਹ ਰਿਟਾਇਰ ਹੋਇਆ ਸੀ, ਇੰਸਪੈਕਟਰ, ਪੁਲਿਸ ਇੰਸਪੈਕਟਰ। ਮੈਂ ਉਹਦੇ ਕੋਲ ਇਹ ਗੱਲ ਪੁੱਛੀ ਸੀ ਕਿ ਇਹ ਜਿਹੜਾ ਫਕੀਰ ਕਹਿੰਦੇ ਨੇ ਜਾਂ ਜੋਗੀ ਕਹਿੰਦੇ ਨੇ ਕਿ ਅਸੀਂ ਵਹੀਆਂ ਖਾਤੇ ਸਾੜ ਦਿੰਦੇ ਸਾਂ,
ਤੇ ਉਹ ਕਹਿੰਦਾ ਕਿ ਮੈਂ ਐਂ ਤਾਂ ਨਹੀਂ ਵੇਖਿਆ ਕਦੀ ਵੀ ਆਪਣੀ ਬੜੀ ਲੰਮੀ ਸਰਵਿਸ ਵਿੱਚ। ਮੈਂ ਉਹਨੇ ਬਹੁਤ ਸਾਰੇ ਸ਼ਹਿਰ ਦੱਸੇ ਕਿ ਮੈਂ ਉੱਥੇ ਰਿਹਾ, ਕਹਿੰਦਾ ਮੈਂ ਇੰਝ ਨਹੀਂ ਕਿਧਰੇ ਵੀ ਸੁਣਿਆ ਜਿਹੜੇ ਇਹ ਜੋਗੀ ਤੂੰ ਕਹਿੰਦਾ ਕਿ ਕਹਿੰਦੇ ਨੇ। ਲੇਕਿਨ ਕਹਿੰਦਾ ਕਿ ਇਹ ਮੈਂ ਗੱਲ ਵੇਖੀ ਸੀ 2-3 ਥਾਵਾਂ ਤੇ ਜ਼ਿਲ੍ਹਾ ਕਸੂਰ ਦੇ ਵਿੱਚ, ਕਿ ਜਿਹੜੇ ਜ਼ਿਮੀਂਦਾਰ ਸਨ ਉਹ ਪਟਵਾਰੀਆਂ ਦੇ ਨਾਲ ਰਲ ਕੇ ਤੇ ਛੋਟੇ ਜਿਹੜੇ ਕਿਸਾਨ ਸਨ ਉਹਨਾਂ ਦੀਆਂ ਜ਼ਮੀਨਾਂ ਆਪਣੇ ਨਾਲ ਲਵਾਉਂਦੇ ਸਨ, ਤੇ ਉਹ 2-3 ਵਾਰੀ ਉਹ ਜਿਹੜੇ ਪਟਵਾਰਖਾਨੇ ਸਨ ਉਹਨਾਂ ਨੂੰ ਅੱਗ ਲੱਗੀ ਸੀ, ਤੇ ਉਹ ਜਿਹੜੇ ਸਨ ਨਾ ਉਹਨਾਂ ਨੇ ਸਾੜ ਦਿੱਤੇ, ਤੇ ਉਹ ਫਕੀਰ ਜਿਹੜੇ ਸਨ ਉਹ ਅੱਗ ਲਾ ਕੇ ਗਾਇਬ ਹੋ ਗਏ, ਉਹ ਕਦੀ ਲੱਭੇ ਹੀ ਨਹੀਂ। ਕਹਿੰਦਾ ਇਹ ਮੈਂ ਵੇਖਿਆ। ਲੇਕਿਨ ਜਿਹੜਾ ਵਹੀ ਖਾਤੇ ਸਾੜਨ ਵਾਲੀ ਗੱਲ ਉਹ ਕਹਿੰਦਾ ਮੈਂ ਨਹੀਂ ਕਦੀ। ਤੇ ਮੈਂ ਉਹਨੂੰ ਕਿਹਾ ਕਿ ਵੈਸੇ ਉਹਨੇ ਇੱਕ ਹੋਰ ਵੀ ਗੱਲ ਮੈਨੂੰ ਦੱਸੀ, ਕਹਿੰਦਾ ਕਿ ਜਿਹੜੀ ਪੁਲਿਸ ਸੀ ਪੰਜਾਬ ਦੇ ਵਿੱਚ ਅੰਗਰੇਜ਼ਾਂ ਦੇ ਜ਼ਮਾਨੇ ਦੇ ਵਿੱਚ, ਸਿੱਖ ਸਨ ਭਾਵੇਂ ਹਿੰਦੂ ਸਨ ਭਾਵੇਂ ਮੁਸਲਮਾਨ ਸਨ, ਕਹਿੰਦੇ ਉਹਨਾਂ ਦੇ ਵਿੱਚ ਨਾ ਕੁਝ ਵਹਿਮ ਭਰਮ ਵੀ ਸਨ ਕਿ ਜੇ ਅਸੀਂ ਜੋਗੀਆਂ ਨੂੰ ਅਗਰ ਸੰਗਲ ਪਾਵਾਂਗੇ, ਉਹਨਾਂ ਨੂੰ ਹੱਥਕੜੀ ਲਾਵਾਂਗੇ, ਤੇ ਸਾਡਾ ਜਿਹੜਾ ਅੰਤ ਹੈ, ਜਿਹੜਾ ਸਾਡਾ ਐਂਡ, ਜਿਹੜਾ ਅਸੀਂ ਜਦੋਂ ਮਰਾਂਗੇ ਤੇ ਅਸੀਂ ਬਹੁਤ ਬੁਰੀ ਹਾਲਤ ਵਿੱਚ ਹੋ ਜਾਵਾਂਗੇ, ਅਸੀਂ ਬਖਸ਼ੇ ਨਹੀਂ ਜਾਵਾਂਗੇ। ਜਿਹੜਾ ਮੁਸਲਮਾਨ ਸੀ ਇਸੇ ਤਰ੍ਹਾਂ ਹਿੰਦੂਆਂ ਦੇ ਵਿੱਚ ਸੀ, ਇਸੇ ਤਰ੍ਹਾਂ ਸਿੱਖਾਂ ਦਾ ਸੀ। ਤੇ ਉਹ ਇੱਕ ਜਿਹੜੀ ਇਹਦੇ ਤੋਂ ਲੱਗਦਾ ਕਿ ਲੋਕਾਂ ਦੇ ਅੰਦਰ ਉਹ ਸਾਰੇ ਮਾਹੌਲ ਦੇ ਬਾਵਜੂਦ ਵੀ ਇੱਕ ਰਹੀ ਕਿ ਉਹ ਇਹਨਾਂ ਦਾ ਆਦਰ ਹੀ ਕਰਦੇ ਸਨ। ਤੇ ਇਸ ਵਾਸਤੇ ਜਿਹੜੀਆਂ ਉਹ ਮੈਂ ਤੁਹਾਨੂੰ ਦੱਸਿਆ ਕਿ ਮੁੰਦਰਾਂ ਜਿਹੜੀਆਂ ਪਾਉਂਦੇ ਸਨ ਕੰਨਾਂ ਦੇ ਵਿੱਚ, ਉਹ ਇੱਕ ਚੀਰਾ ਗੁਰੂ ਸੀ ਜਿਹੜਾ ਉਹ ਕੰਨ ਨੂੰ ਪਾੜਦਾ ਸੀ, ਉਹਨੂੰ ਚੀਰਾ ਗੁਰੂ ਕਹਿੰਦੇ ਸਨ। ਔਰ ਉਹ ਵਿੱਚ ਨਿੰਮ ਦੀ ਲੱਕੜ ਰੱਖਦੇ ਨੇ ਸਨ, ਜਿਹਦੇ ਵਿੱਚ ਉਹ ਮੋਹਰਾ ਕਰਦੇ ਸਨ, ਤੇ ਉਹਨੂੰ ਵਿੱਚ ਇੱਕ ਦੋ ਮੋਹਰਾ ਖੁੱਲੀ ਹੋ ਜਾਏ ਮੋਹਰੀ, ਤੇ ਦੂਸਰਾ ਇਹ ਵੀ ਕਿ ਉਹ ਉਹਦੇ ਵਿੱਚ ਉਹਦਾ ਜ਼ਖਮ ਖਰਾਬ ਨਾ ਹੋਵੇ, ਤੇ ਉਹ ਨਿੰਮ ਦੀ ਲੱਕੜ ਉਹਦੇ ਵਿੱਚ ਰੱਖ ਦਿੰਦੇ ਸਨ। ਤੇ ਜਦੋਂ ਨਿੰਮ ਦੀ ਲੱਕੜ ਕੱਢਦੇ ਸਨ ਤੇ ਉਹ ਠੀਕ ਹੋ ਗਈ ਹੁੰਦੀ ਸੀ। ਤੇ ਇਸ ਤਰ੍ਹਾਂ ਉਹ ਫਿਰ ਉਹਦੇ ਵਿੱਚ ਮੁੰਦਰਾਂ ਜਿਹੜੀਆਂ ਸਨ ਉਹ ਦੋ ਤਰ੍ਹਾਂ, ਇੱਕ ਟਿੱਕੀ ਹੁੰਦੀ ਸੀ ਔਰ ਇੱਕ ਕੁੰਡਲ ਹੁੰਦੀ ਸੀ। ਟਿੱਕੀ ਜਿਹੜੀ ਹੁੰਦੀ ਸੀ ਉਹਨੂੰ ਦਰਸ਼ਨ ਵੀ ਕਿਹਾ ਜਾਂਦਾ ਸੀ, ਤੇ ਕੁੰਡਲ ਜਿਹੜਾ ਹੁੰਦਾ ਸੀ ਵਾਲੀ ਗੋਲ, ਤੇ ਜਿਹੜੀ ਉਹ ਟਿੱਕੇ ਵਾਂਗੂ ਹੁੰਦੀ ਸੀ, ਜਿਹੜੀ ਉੱਤੇ ਇੰਝ ਨਜ਼ਰ ਆਉਂਦੀ ਸੀ ਪਤਰੀ ਜਿਹੀ ਉੱਤੇ, ਤੇ ਉਹਨੂੰ ਕਹਿੰਦੇ ਸਨ ਕਿ ਉਹ ਦਰਸ਼ਨ ਜਾਂ ਟਿੱਕੀ। ਫਕੀਰ ਵੀ ਜਿਹੜੇ ਸਨ ਉਹ ਇੱਕ ਵਾਲੀ ਪਾਉਂਦੇ ਸਨ ਕੰਨ ਦੇ ਵਿੱਚ, ਔਰ ਇੱਥੇ ਪਾਉਂਦੇ ਸਨ, ਉਹ ਕੰਨ ਪੜਵਾਉਂਦੇ ਨਹੀਂ ਸਨ ਫਕੀਰ। ਔਰ ਉਹ ਇੱਕ ਕੋਈ ਮਲੰਗਣੀ ਜਿਹੜੀ ਉਹਨਾਂ ਨੂੰ ਉਹ ਕਰਦੀ ਸੀ ਮੋਹਰੀ। ਤੇ ਇਹ ਜੋਗੀਆਂ ਔਰ ਫਕੀਰਾਂ ਦੇ ਵਿੱਚ ਅਨਸੀਤਾ ਕੱਪੜਾ ਪਾਇਆ ਜਾਂਦਾ ਸੀ, ਜਿਹੜਾ ਲੰਗੋਟੀ ਔਰ ਕਫਨੀ ਸਰਦੀਆਂ ਦੇ ਵਿੱਚ ਜਿਹੜੀ ਉਹਨਾਂ ਦੀ ਗੋਦੜ ਸੀ, ਜੋਗੀਆਂ ਵਿੱਚ ਵੀ ਉਹ ਇਸ ਤਰ੍ਹਾਂ ਹੀ ਸੀ। ਤਿੱਤਰ ਤੇ ਮੋਰ ਜਿਹੜੇ ਸਨ ਉਹ ਜੋਗੀਆਂ ਦੇ ਵਿੱਚ ਔਰ ਫਕੀਰਾਂ ਦੇ ਵਿੱਚ ਇਹਨਾਂ ਦੇ ਜਿਹੜੇ ਖਾਨਕਾਵਾਂ ਸਨ, ਕਬੂਤਰ ਪੰਛੀ ਜਿਹੜੇ ਸਨ। ਤੇ ਜਿਹੜੇ ਜੋਗੀ ਸਨ ਉਹਨਾਂ ਦੇ ਨਾਲ ਰਿੱਛ, ਕੁੱਤੇ, ਬਾਂਦਰ ਤੇ ਸੱਪ ਇਹਨਾਂ ਦੇ ਨਾਲ ਹੀ ਰਹਿੰਦੇ ਸਨ। ਇਹਨਾਂ ਦੇ ਜਿਹੜੇ ਘੁਰਨੇ ਹੁੰਦੇ ਸਨ ਤਲ ਤੇ ਹੁੰਦੇ ਸਨ ਜਾਂ ਟਿੱਲੇ ਦੇ ਉੱਤੇ ਹੁੰਦੇ ਸਨ, ਤੇ ਉਹ ਇਹਨਾਂ ਦੇ ਨਾਲ ਹੀ ਰਹਿੰਦੇ ਸਨ। ਗੁਰੂ ਤੇ ਚੇਲੇ ਦਾ ਜਿਹੜਾ ਪ੍ਰੇਮ ਹੈ ਉਹ ਬੜਾ ਗੂੜਾ ਹੁੰਦਾ, ਬੜਾ ਸੰਘਣਾ ਹੁੰਦਾ ਸੀ। ਇਸੇ ਤਰ੍ਹਾਂ ਪੀਰ ਮਰੀਦ ਦਾ ਜਿਹੜਾ ਇਸ਼ਕ ਤੱਕ ਵੀ ਹੁੰਦਾ ਸੀ। ਜਿਹੜੇ ਫਕੀਰ ਦੇ ਦੁਆਰੇ ਤੇ ਢੋਲ ਵੱਜ ਜਾਏ ਉਹ ਪੀਰ ਬਣ ਜਾਂਦਾ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਪਿੱਛੇ ਵੀ ਕਿ ਢੋਲ ਨੂੰ ਪਹਿਲੇ ਜ਼ਮਾਨਿਆਂ ਦੇ ਵਿੱਚ, ਪਹਿਲੇ ਵੇਲਿਆਂ ਦੇ ਵਿੱਚ ਪੀਰਾ ਆਖਿਆ ਜਾਂਦਾ ਸੀ। ਤੇ ਜਿਹੜਾ ਜਿਹਦੇ ਦੁਆਰੇ ਦੇ ਉੱਤੇ ਢੋਲ ਵਜਾਇਆ ਜਾਂਦਾ ਸੀ, ਪੀਰਾ ਵਜਾਇਆ ਜਾਂਦਾ ਸੀ, ਬਈ ਇਹ ਹੁਣ ਇਹਦਾ ਜਿਹੜਾ ਫਕੀਰੀ ਤੇ ਪੂਰੀ ਹੋ ਗਈ ਹੈ, ਤੇ ਉਹਨੂੰ ਫਿਰ ਕਿਹਾ ਜਾਂਦਾ ਸੀ ਕਿ ਇਹ ਹੁਣ ਪੀਰ ਹੈ। ਤੇ ਇਸੇ ਤਰ੍ਹਾਂ ਜਿਹੜਾ ਪੀਰ ਮਰੀਦ ਦਾ ਜਿਹੜਾ ਇਸ਼ਕ ਸੀ ਉਹ ਵੀ ਬੜਾ ਸੀ। ਜਿਹੜਾ ਚੇਲਾ ਔਰ ਜਿਹੜਾ ਗੁਰੂ ਸੀ ਉਹਨਾਂ ਦੇ ਵਿੱਚ ਵੀ ਉਹ ਬੜੀ ਸੀ। ਹੁਣ ਗੁਰੂ ਜਿਹੜਾ ਉਹਨਾਂ ਨੂੰ ਆਤਮਾ ਦੀ ਸ਼ਕਤੀ ਔਰ ਸਰੀਰ ਦੀ ਸਖਤ, ਔਰ ਗੁਰੂ ਔਰ ਚੇਲੇ ਦਾ ਜਿਹੜਾ ਸਟਾਈਲ ਹੈ ਉਹ ਜਿਹੜਾ ਉਹਨਾਂ ਦਾ ਸੰਗ ਹੈ ਆਪਸ ਵਿੱਚ, ਜਿਹੜੀ ਉਹਨਾਂ ਦੀ ਜੁੜਤ ਹੈ, ਜਿਹੜਾ ਉਹਨਾਂ ਦਾ ਰਿਸ਼ਤਾ ਹੈ ਆਪਸ ਦੇ ਵਿੱਚ, ਉਹਦੇ 'ਚ ਬੜੀ ਫਰੈਂਕਨੈਸ ਹੈ। ਜਿਹੜਾ ਚੇਲਾ ਚਹਿਲਾ ਇੱਕ ਲਫ਼ਜ਼ ਹੁੰਦਾ ਹੈ, ਚਹਿਲਾ, ਜਿਹੜਾ ਨੱਚਦਾ ਫਿਰੇ ਐਵੇਂ, ਜਿਹਦੇ ਵਿੱਚ ਬੜੀ ਜ਼ਿੰਦਗੀ ਹੋਵੇ, ਚਹਿਲਾ। ਜਿਹੜੀਆਂ ਬੀਬੀਆਂ ਹੁੰਦੀਆਂ ਸਨ ਉਹਨਾਂ ਨੂੰ ਚਹਿਲ ਬੀਬੀਆਂ ਕਿਹਾ ਜਾਂਦਾ ਸੀ ਫਕੀਰਾਂ ਦੇ ਵਿੱਚ ਵੀ, ਤੇ ਉਹ ਜਿਹੜਾ ਚਹਿਲਾ ਉਹਨੂੰ ਕਿਹਾ ਜਾਂਦਾ ਸੀ। ਤੇ ਉਹਨਾਂ ਦਾ ਜਿਹੜਾ ਇਸ਼ਕ ਜਾਂ ਪ੍ਰੇਮ ਹੈ ਉਹ ਕਈ ਵਾਰੀ ਭੰਡਿਆ ਵੀ ਜਾਂਦਾ ਸੀ ਫਕੀਰਾਂ ਦੇ ਵਿੱਚ। ਜੋਗੀਆਂ ਦੇ ਵਿੱਚ ਤੇ ਨਹੀਂ ਇੰਝ ਸੁਣਿਆ, ਲੇਕਿਨ ਫਕੀਰਾਂ ਦੇ ਵਿੱਚ ਉਹਨਾਂ ਨੂੰ ਭੰਡਿਆ ਵੀ ਗਿਆ, ਕਈਆਂ ਨੂੰ ਉਹਨਾਂ ਦੇ ਉੱਤੇ। ਜਿਸ ਤਰ੍ਹਾਂ ਜਿਹੜਾ ਮੌਲਾਨਾ ਰੂਮ ਹੈ ਉਹਦਾ ਜਿਹੜਾ ਪੀਰ ਸੀ ਸ਼ਮਸ ਤਬਰੇਜ਼, ਉਹਨਾਂ ਦਾ ਆਪਸ ਵਿੱਚ ਇਸ਼ਕ ਸੀ। ਮੀਰ ਖੁਸਰੋ ਔਰ ਨਿਜ਼ਾਮੁਦੀਨ ਦਾ ਆਪਸ ਵਿੱਚ ਇਸ਼ਕ ਸੀ, ਔਰ ਮਾਧੋ ਲਾਲ ਹੁਸੈਨ, ਸ਼ਾਹ ਨੈਤ ਔਰ ਬੁੱਲੇ ਸ਼ਾਹ ਦਾ ਇਸੇ ਤਰ੍ਹਾਂ।
ਜਿਹੜਾ ਬਾਬਾ ਨਾਨਕ ਉਹਦੇ ਨਾਲ ਵੀ ਜਿਹੜਾ ਭਾਈ ਮਰਦਾਨਾ ਇੰਜ ਬਿਲਕੁਲ ਪਰਛਾਵੇਂ ਵਾਂਗੂ ਨਾਲ ਰਹਿੰਦਾ ਸੀ ਹਰ ਵੇਲੇ। ਤੇ ਜਿਸ ਤਰ੍ਹਾਂ ਗੁਰੂ ਔਰ ਚੇਲੇ ਦਾ ਜਿਵੇਂ ਪ੍ਰੇਮ ਹੁੰਦਾ, ਪਿਆਰ ਹੁੰਦਾ, ਤੇ ਫਕੀਰਾਂ ਦੇ ਉੱਤੇ ਜਿਹੜਾ ਉਹ ਭਾਵੇਂ ਮੌਲਾਨਾ ਰੂਮ ਸੀ ਜਾਂ ਮਾਧੋ ਲਾਲ ਹੁਸੈਨ ਸੀ ਜਾਂ ਸ਼ਾਹ ਨੈਤ, ਇਹਨਾਂ ਦੇ ਉੱਤੇ ਇਹਨਾਂ ਨੂੰ ਲੋਕਾਂ ਨੇ ਭੰਡਿਆ ਵੀ, ਪਰ ਬੜੇ ਉਹ ਸ਼ਾਹਿਦਬਾਜ਼ੀ ਔਰ ਹੁਸਨ ਪ੍ਰਸਤੀ ਔਰ ਅਲ ਨਜ਼ਰ ਅਲ ਮਰਦ ਇੱਕ ਫਤਵਾ ਸੀ ਇਹਨਾਂ ਦੇ ਉੱਤੇ, ਫਕੀਰਾਂ ਦੇ ਉੱਤੇ ਪੁਰਾਣੇ ਵੇਲਿਆਂ ਦੇ ਵਿੱਚ ਦਿੱਤਾ ਗਿਆ ਕਿ ਮਰਦਾਂ ਵੱਲ ਵੇਖਦੇ ਨੇ ਪਿਆਰ ਦੇ ਨਾਲ। ਪਰ ਇਹ ਸਾਰੀ ਗੱਲ ਜਿਹੜੀ ਹੈ ਅਸਲ ਦੇ ਵਿੱਚ ਇਹ ਸਾਰੀ ਬਦਨੀਅਤ ਅੱਖ ਦੀ ਪਲੀਤੀ ਹੈ। ਪ੍ਰੇਮ ਦੇ ਖੂਹ ਤੇ ਜਾ ਕੇ ਛੱਟੇ ਮਾਰੋ ਤਾਂ ਜੇ ਉਹ ਜਿੰਨਾ ਪਾਕ ਨਿਗਾਹਾਂ ਹੋਈਆਂ ਉਹ ਕहीं ਨਹੀਂ ਜਾਂਦੇ ਠੱਗੇ। ਇਹ ਕੋਈ ਇੱਕ ਗੱਲ ਹੈ ਜਿਸਮਾਂ ਦੀ ਜੁੜਤ ਜਾਂ ਰੂਹਾਂ ਦਾ ਮਿਲਾਪ, ਇਹ ਤੇ ਇੱਕ ਪੱਖ ਹੈ, ਇੱਕ ਝਾਕੀ ਹੈ ਉਸ ਫਕੀਰੀ ਦੀ, ਉਸ ਜੋਗ ਦੀ। ਫਕੀਰੀ ਦਾ ਤਾਂ ਬਹੁਤ ਖਿਲਾਰਾ ਹੈ, ਬਹੁਤ ਪਸਾਰਾ ਹੈ, ਔਰ ਇਸੇ ਤਰ੍ਹਾਂ ਜੋਗ ਉਹਦੇ ਵਿੱਚ ਸਿਰਫ ਇੱਕ ਚੀਜ਼ ਨੂੰ ਲੈ ਕੇ ਤੇ ਉਹਦੇ ਉੱਤੇ ਉਸ ਤਰ੍ਹਾਂ ਦੀ ਗੱਲ ਕਰਨਾ ਉਹ ਕੋਈ ਠੀਕ ਨਹੀਂ। ਉਹ ਜੋਗੀਆਂ ਦੇ ਖਿਲਾਫ ਔਰ ਫਕੀਰਾਂ ਦੇ ਖਿਲਾਫ ਜਿਹੜੀਆਂ ਬਹੁਤ ਸਾਰੀਆਂ ਭੰਡੀਆਂ ਲੱਗੀਆਂ, ਉਹਨਾਂ ਦੇ ਵਿੱਚੋਂ ਇੱਕ ਫਕੀਰਾਂ ਦੇ ਬਾਰੇ ਲੱਗੀ, ਵੈਸੇ ਜੋਗੀਆਂ ਦੇ ਬਾਰੇ ਨਹੀਂ। ਪੰਜਾਬ ਦੇ ਜਿਹੜੇ ਸਭ ਤੋਂ ਪੁਰਾਣੇ ਜੋਗੀ ਹੋਏ ਨੇ ਉਹ ਨਾਗੇ ਜੋਗੀ ਹੋਏ ਨੇ, ਜਿਹੜੇ ਵਰਿਤਰਾ ਔਰ ਜਿਹੜਾ ਇੰਦਰਾ ਦੇ ਨਾਲ ਜਿਹੜਾ ਵਰਿਤਰਾ ਲੜਿਆ ਸੀ ਉਹਦਾ ਨਾਗ ਨਿਸ਼ਾਨ ਸੀ, ਜਿਨ੍ਹਾਂ ਨੂੰ ਨਾਗੇ ਕਿਹਾ ਜਾਂਦਾ ਸੀ। ਉਹਨਾਂ ਦੇ ਵਿੱਚੋਂ ਜਿਨ੍ਹਾਂ ਨੇ ਸੂਰਮ ਗਤੀ ਛੱਡੀ ਉਹ ਫਿਰ ਉਹਨਾਂ ਜੋਗ ਲੈ ਲਿਆ। ਤੇ ਜਿਹੜਾ ਪਹਿਲਾ ਜੋਗੀ ਇਹਨਾਂ ਦੇ ਵਿੱਚ ਹੋਇਆ ਨਾਗੇ ਜੋਗੀਆਂ ਦੇ ਵਿੱਚ, ਉਹਦਾ ਨਾਂ ਦੱਸਦੇ ਨੇ ਦੇਵ ਜਾਂ ਦਿਓ, ਜਿਹੜਾ ਹੁਣ ਅੱਜ ਉੱਚ ਸ਼ਰੀਫ ਸ਼ਹਿਰ ਹੈ, ਇੱਥੇ ਉਹਨਾਂ ਦਾ ਪਹਿਲਾ ਮੱਠ ਸੀ। ਇਹਦਾ ਨਾਂ ਦੇਵਗੜ੍ਹ ਜਾਂ ਦਿਓਗੜ੍ਹ ਹੈ, ਇਹਦਾ ਪੁਰਾਣਾ। ਨਾਗੇ ਜੋਗੀ ਇਹ ਦੱਸਦੇ ਨੇ ਕਿ ਸਾਡਾ ਪਹਿਲਾ ਮੱਠ ਜਿਹੜਾ ਸੀ ਉਹ ਇਸ ਥਾਂ ਦੇ ਉੱਤੇ ਸੀ। ਨਾਗੇ ਜੋਗੀਆਂ ਦੇ ਵਿੱਚੋਂ ਹੀ ਰਾਵਲ ਜੋਗੀ ਨੇ ਔਰ ਲੋਹਾਵਰੇ ਜੋਗੀ ਨੇ। ਲੋਹਾਵਰੇ ਜੋਗੀਆਂ ਦੇ ਵਿੱਚੋਂ ਹੀ ਅੱਗੋਂ ਫਿਰ ਵਿਰਾਗੀ ਜੋਗੀ ਨੇ। ਵਿਰਾਗੀ ਜੋਗੀਆਂ ਵਿੱਚੋਂ ਅੱਗੇ ਮੀਤਰ ਤੇ ਵਸਾਵੇ ਨੇ। ਇਸੇ ਤਰ੍ਹਾਂ ਜਿਹੜੇ ਆਪਣਾ ਰਾਵਲ ਜੋਗੀ ਨੇ ਉਹਨਾਂ ਦੇ ਵਿੱਚੋਂ ਖੜੀ ਜੋਗੀ ਸਨ, ਔਰ ਉਹਨਾਂ ਦੀ ਇੱਕ ਬੜੀ ਲੰਮੀ ਕਹਾਣੀ ਉਹ ਇਸ ਵੇਲੇ ਮੈਂ ਸੁਣਾਵਾਂਗਾ ਤੇ ਬਹੁਤ ਉਹਦੇ ਤੇ ਵੇਲਾ ਲੱਗ ਜਾਏਗਾ। ਤੇ ਜਿਹੜੇ ਇਹ ਜੋਗੀ ਸਨ ਜਿਨ੍ਹਾਂ ਲਾਹੌਰ ਵਸਾਇਆ ਉਹ ਲੋਹਾਵਰੇ ਸਨ। ਜਿਹੜੇ ਰਾਵਲਪਿੰਡੀ ਵਾਲੇ ਪਾਸੇ ਜੋਗੀ ਸਨ ਉਹ ਰਾਵਲ ਜੋਗੀ ਸਨ। ਰਾਵਲਪਿੰਡੀ ਸ਼ਹਿਰ ਉਹਨਾਂ ਦੇ ਨਾਂ ਦੇ ਉੱਤੇ ਹੀ। ਤੇ ਜਿਹੜੀਆਂ ਪੰਜਾਬ ਦੇ ਵਿੱਚ ਬੀਬੀਆਂ ਕੀ ਹੁੰਦੀਆਂ ਸਨ, ਜਿਨ੍ਹਾਂ ਦੇ ਜਿਹੜੇ ਖਸਮ ਸਨ, ਘਰ ਵਾਲੇ ਸਨ, ਉਹ ਕਿਸੇ ਰੋਜ਼ੀ ਰੋਟੀ ਵਾਸਤੇ ਜਾਂ ਕਿਸੇ ਨੌਕਰੀ ਵਾਸਤੇ ਜਦੋਂ ਆਪਣੇ ਘਰੋਂ ਟੁਰ ਜਾਂਦੇ ਸਨ ਔਰ ਬੜੀ ਦੇਰ ਆਉਂਦੇ ਨਹੀਂ ਸਨ ਵਾਪਸ, ਗਵਾਚ ਜਾਂਦੇ ਸਨ, ਤੇ ਉਹਨਾਂ ਦੀਆਂ ਜਿਹੜੀਆਂ ਘਰ ਵਾਲੀਆਂ ਹੁੰਦੀਆਂ ਸਨ ਉਹ 7 ਸਾਲ ਤੱਕ ਉਹਨਾਂ ਨੂੰ ਉਡੀਕਦੀਆਂ ਰਹਿੰਦੀਆਂ ਸਨ, ਉਹ ਦੀਵਾ ਬਾਲਦੀਆਂ ਸਨ ਰਾਤ ਨੂੰ। ਇਹ ਇੱਕ ਇਹਨੂੰ ਜੋਗੀਆਂ ਦੇ ਨਾਲ ਰਲਾਉਂਦੇ ਨੇ ਕਿ ਜੋਗੀ ਉਹਨਾਂ ਨੂੰ ਕਹਿੰਦੇ ਸਨ ਕਿ ਤੂੰ ਰਾਤ ਨੂੰ ਦੀਵਾ ਬਾਲਿਆ ਕਰ ਆਪਣੇ ਬਨੇਰੇ ਦੇ ਉੱਤੇ। ਉਹ 7 ਸਾਲ ਦੀਵਾ ਬਾਲਦੀ ਰਹਿੰਦੀ ਸੀ। ਤੇ ਫਿਰ ਜਦੋਂ 7 ਸਾਲ ਤੱਕ ਵੀ ਨਹੀਂ ਸੀ ਆਉਂਦਾ ਤੇ ਫਿਰ ਉਹ ਇੱਕ ਇਹ ਹੁੰਦਾ ਸੀ ਕਿ ਉਹ ਜਿਹੜੀ ਬੀਬੀ ਸੀ ਉਹ ਪੁੱਠਾ ਚਰਖਾ ਗੇੜਦੀ ਸੀ, ਸਿੱਧਾ ਚਰਖਾ ਨਹੀਂ ਸੀ ਗੇੜਦੀ ਜਿੱਥੇ ਕੱਤਦੇ ਨੇ, ਜਿੱਥੇ ਤੇ ਸੂਤਰ ਕੱਤਿਆ ਜਾਂਦਾ, ਉਹ ਇੰਜ ਨਹੀਂ, ਉਹਨੂੰ ਪੁੱਠਾ ਗੇੜਦੀ ਸੀ। ਤੇ ਇਹ ਇੱਕ ਬਹੁਤ ਵੱਡੀ ਇੱਕ ਦੁੱਖ ਦੀ ਗੱਲ ਸੀ ਕਿ ਇੱਕ ਜਿਹੜੀ ਬੀਬੀ ਚਰਖਾ ਕੱਤ ਰਹੀ ਉਹਨੂੰ ਪੁੱਠਾ ਗੇੜੇ। ਤੇ ਉਹ ਫਿਰ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਕਿ ਜਿਹੜੇ ਵਿਰਾਗੀ ਜੋਗੀ ਜਾਂ ਅਖੀਰ ਤੇ ਜਿਹੜਾ ਜੋਗੀਆਂ ਦਾ ਸਾਡਾ ਵਾੜਾ ਰਹਿ ਗਿਆ ਸੀ ਉਹ ਗੁਰਦਾਸਪੁਰ, ਸਿਆਲਕੋਟ ਔਰ ਵਜ਼ੀਰਾਬਾਦ ਔਰ ਜੰਮੂ ਦਾ ਇਲਾਕਾ ਸੀ, ਜਦੋਂ ਮਿਸ਼ਨਰੀ ਜਦੋਂ ਆਏ ਨੇ ਇਸ ਪਾਸੇ। ਤੇ ਉੱਥੇ ਫਿਰ ਉਹ ਜਿਹੜਾ ਇੱਕ ਗੀਤ, ਇੱਕ ਪੰਜਾਬ ਲੋਕ ਗੀਤ ਕਿ ਜੋਗੀ ਉੱਤਰ ਪਹਾੜੋਂ ਆਇਆ ਤੇ ਚਰਖੇ ਦੀ ਕੂਕ ਸੁਣ ਕੇ, ਉਹ ਫਿਰ ਇਸ ਤਰ੍ਹਾਂ ਜੋਗੀ ਉਤਰਦੇ ਸਨ ਜੰਮੂ ਵਾਲੇ ਪਾਸਿਓਂ, ਤੇ ਉਹ ਆ ਕੇ ਵਿਛੋੜਾ ਗਾਉਂਦੇ ਸਨ। ਜਿਹੜੇ ਵਿਰਾਗੀ ਜੋਗੀ ਹੁੰਦੇ ਸਨ ਜਾਂ ਬਿਰਹਾ ਜਿਹਨੂੰ ਕਹਿੰਦੇ ਨੇ, ਕੋਈ ਬਿਰਹਾ ਆ ਕੇ ਗਾਉਂਦੇ ਸਨ, ਤੇ ਉਹਨੂੰ ਫਿਰ ਕੁਝ ਸੁੱਖ ਮਿਲਦਾ ਸੀ। ਉਹ ਜਿਹੜੀ ਬੀਬੀ ਜੀ ਦਾ ਘਰ ਵਾਲਾ ਜਿਹੜਾ ਸੀ ਉਹ ਨਹੀਂ ਆਇਆ ਤੇ ਉਹ ਇਕੱਲੀ ਰਹਿ ਗਈ ਤੇ ਉਹਦੇ ਦੁੱਖ ਵਿੱਚ ਕਲਾਪਾ ਹੰਡਾ ਰਹੀ, ਤੇ ਉਹਨੂੰ ਉਹਦੇ ਵਾਸਤੇ ਉਹ ਫਿਰ ਉਹਦਾ ਦਿਲ ਲਾਉਣ ਵਾਸਤੇ ਜਿਹੜੇ ਜੋਗੀ ਸਨ ਉਹ ਬਿਰਹਾ ਜਾਂ ਵਿਛੋੜਾ ਗਾਉਂਦੇ ਸਨ। ਜਿਹੜੇ ਵਿਰਾਗੀ ਜੋਗੀ ਸਨ ਇਹਨਾਂ ਵਿੱਚ ਵਿਛੋੜਾ ਬਹੁਤ ਸੀ, ਕਿਉਂਕਿ ਸ਼ਾਹ ਹੁਸੈਨ ਦਾ ਜਿਹੜਾ ਉਹ ਮਾਧੋ ਸੀ ਉਹ ਹੀ ਹੈ। ਜਿਹੜੇ ਵਿਰਾਗੀ ਜੋਗੀ ਨੇ ਮਾਧੋ ਦਾਸ ਨੇ, ਇਹ ਉਹਦੀ ਨਾਲ ਦੇ ਭਗਤ ਸਨ ਜਿਨ੍ਹਾਂ ਨੇ ਇਹ ਵਿਰਾਗੀ ਜੋਗੀ ਜਿਹੜੇ ਬਣੇ। ਤੇ ਇਹ ਬਿਰਹਾ ਉਹ ਜਿਹੜਾ ਮਾਧੋ ਸੀ ਉਹਨੇ ਉਹੀ ਵਿਛੋੜਾ ਗਾਉਂਦਾ ਸੀ, ਬਿਰਹਾ ਗਾਉਂਦਾ ਸੀ। ਸ਼ਾਹ ਹੁਸੈਨ ਜਦੋਂ ਫੌਤ ਹੋ ਗਿਆ ਤੇ
ਤੇ ਜਿਹੜੇ ਮੀਤਰ ਔਰ ਵਸਾਵੇ ਸਨ ਉਹ ਜੋਗੀ ਉਹ ਸਨ ਕਿ ਜਿੱਥੇ ਲੜਾਈਆਂ ਜ਼ਨ ਜ਼ਰ ਜ਼ਮੀਨ ਜਿਵੇਂ ਕਹਿੰਦੇ ਨੇ ਕਿ ਝਗੜੇ ਹੋਣੇ ਲੜ, ਤੇ ਉੱਥੇ ਆ ਕੇ ਉਹ ਵਸ ਜਾਂਦੇ ਸਨ ਜਿਹੜੇ ਮੀਤਰ ਸਨ, ਤੇ ਉਹ ਫਿਰ ਐਸੇ ਉੱਥੇ ਆਪਣੇ ਗਾਉਂਦੇ ਸਨ, ਐਸੀਆਂ ਗੱਲਾਂ ਕਰਦੇ ਸਨ, ਇਸ ਤਰ੍ਹਾਂ ਦੇ ਜੋ ਉਹਨਾਂ ਦਾ ਸੰਗੀਤ ਸੀ ਜਾਂ ਜੋ ਕੁਝ ਆ ਕੇ ਅਲਖ ਜਗਾਉਂਦੇ ਸਨ ਜਿਵੇਂ, ਤੇ ਉਹਨਾਂ ਵਿੱਚ ਆ ਕੇ ਮਿੱਤਰਤਾ ਲੋਕਾਂ ਦੇ ਵਿੱਚ ਕਰਦੇ ਸਨ ਕਿ ਲੜਾਈਆਂ ਨਾ ਲੜੋ ਆਪਸ ਦੇ ਵਿੱਚ। ਤੇ ਉਹ ਉਸ ਉਹਨਾਂ ਨੂੰ ਮਿੱਤਰ ਕਹਿੰਦੇ। ਜਿੱਥੇ ਜਿਸ ਘਰ ਦੇ ਵਿੱਚ ਲੜਾਈ ਝਗੜਾ ਹੁੰਦਾ ਸੀ ਤੇ ਉੱਥੇ ਆ ਕੇ ਸ਼ਾਮ ਨੂੰ ਜਿਹੜਾ ਜੋਗੀ ਸੀ ਉਹ ਆ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਸੀ ਜਾਂ ਇੰਝ ਦੀ ਸਦਾ ਲਾਉਂਦਾ ਸੀ ਜਾਂ ਫਕੀਰ ਕਿ ਉਹ ਘਰ ਦੇ ਵਿੱਚ ਸਕੂਨ ਹੋ ਜਾਏ, ਸੁੱਖ ਹੋ ਜਾਏ, ਤੇ ਉਹਨਾਂ ਨੂੰ ਵਸਾਵੇ ਜੋਗੀ ਕਿਹਾ ਜਾਂਦਾ ਸੀ। ਜਿਹੜੇ ਸੰਨਿਆਸੀ ਫਕੀਰ ਸਨ ਇਹ ਜੋਗੀ ਵੀ ਸਨ ਤੇ ਇਹ ਫਕੀਰ ਵੀ ਸਨ। ਜਿਹੜੇ ਸੰਨਿਆਸੀ ਫਕੀਰ ਹੈ ਜੜੀ ਬੂਟੀਆਂ ਇਕੱਠੀਆਂ ਕਰਦੇ ਰਹਿੰਦੇ ਸਨ ਤੇ ਫਿਰ ਆ ਜਾਂਦੇ ਸਨ ਸਾਲ ਵਿੱਚ, ਹਰ ਪਾਸੇ ਸਾਲ ਵਿੱਚ ਇੱਕ ਵਾਰੀ ਇਹ ਫੇਰਾ ਮਾਰਦੇ ਸਨ। ਇਹਨਾਂ ਕੋਲ ਜੈਫਲ ਜਵੱਤਰੀ ਹੁੰਦੀ ਸੀ, ਇਹਨਾਂ ਕੋਲ ਪੋਸ ਦੇ ਡੋਡੇ ਹੁੰਦੇ ਸਨ, ਇਸੇ ਤਰ੍ਹਾਂ ਇਹਨਾਂ ਦੇ ਕੋਲ ਦਵਾਈਆਂ ਬਣਾ, ਇਹਨਾਂ ਕੋਲ ਕੱਖ ਹੁੰਦਾ ਸੀ ਜਿਸ ਦਾ ਪਿਸ਼ਾਬ ਬੰਦ ਹੋ ਜਾਂਦਾ ਸੀ, ਜਿਹੜੀ ਗੁਰਦੇ ਦੀ ਪੱਥਰੀ ਹੁੰਦੀ ਹੈ ਸਾਡੀ ਕਿਡਨੀ ਸਟੋਨ, ਤੇ ਉਹਦੇ ਮੂੰਹ ਦੇ ਵਿੱਚ ਕੱਖ ਸੁੱਟਦੇ ਸਨ। ਉਹਨੂੰ ਫਿਰ ਇੰਨੀ ਜ਼ਿਆਦਾ ਤ੍ਰੇਹ ਲੱਗਦੀ ਸੀ, ਕੋਈ ਪਾਣੀ ਪੀਂਦਾ ਜਾਂਦਾ ਸੀ ਔਰ ਉਹਦੀ ਜਿਹੜੀ ਪੱਥਰੀ ਸੀ ਉਹ ਟੁੱਟ ਕੇ ਤੇ ਉਹਦੇ ਫਿਰ ਨਿਕਲ ਜਾਂਦੀ ਸੀ। ਤੇ ਫਿਰ ਉਹ ਜਦੋਂ ਲੋਕ ਉਹਨੂੰ ਕਹਿੰਦੇ ਸਨ ਕਿ ਸਾਨੂੰ ਇਹ ਕੱਖ ਦੇ ਕੇ ਜਾ, ਤਾਂ ਕਹਿੰਦਾ ਸੀ ਨਹੀਂ, ਇਹ ਮੈਂ ਕਿਸੇ ਹੋਰ ਵਾਸਤੇ, ਜਿਹੜਾ ਹੋਰ ਕੋਈ ਮੰਗੇਗਾ ਉਹਨੂੰ ਦਿਆਂਗੇ। ਤਾਂ ਉਹ ਕਹਿੰਦੇ ਸਨ ਫਿਰ ਹੁਣ ਅਗਰ, ਕਿਉਂਕਿ ਜੋਗੀ ਤੇ ਆਪਣੀ ਮਰਜ਼ੀ ਨਾਲ ਹੀ ਆਣਾ ਹੈ, ਫਕੀਰ ਨੇ ਉਹਨੇ ਕਿਸੇ ਦੇ ਬੁਲਾਇਆ ਤੇ ਆਣਾ ਨਹੀਂ। ਤੇ ਉਹ ਫਿਰ ਕਹਿੰਦੇ ਸਨ ਕਿ ਤੂੰ ਬਟਿੱਟਰ ਇੱਕ ਪੰਛੀ ਹੁੰਦਾ, ਤੂੰ ਉਹਨੂੰ ਉਹਦਾ ਗੋਸ਼ਤ ਖਾਈ। ਬਟਿੱਟਰ ਇੱਕ ਐਸਾ ਪੰਛੀ ਸੀ ਕਿ ਜਿਹੜਾ ਰੋੜ ਚੁਗਦਾ ਸੀ, ਤੇ ਉਹ ਰੋੜ ਚੁਗਦਾ ਸੀ ਔਰ ਫਿਰ ਜਿਸ ਵਕਤ ਉਹਨੂੰ ਖਾਂਦੇ ਸਨ ਤੇ ਜਿਹੜੇ ਤੁਹਾਡੇ ਜਿਸਮ ਦੇ ਵਿੱਚ ਇਸ ਤਰ੍ਹਾਂ ਪੱਥਰੀ ਕੋਈ ਚੀਜ਼ ਉਹ ਟੁੱਟ ਜਾਂਦੀ ਸੀ ਉਹਦੇ ਨਾਲ। ਉਹ ਬਟਿੱਟਰ ਜਿਹੜਾ ਪੰਛੀ ਸੀ ਉਹ ਹੁਣ ਨਹੀਂ ਹੁੰਦਾ। ਉਹ ਬੱਖਰ ਦੇ ਇਲਾਕੇ ਦੇ ਵਿੱਚ 70 ਦੇ ਵਿੱਚ ਮੈਂ ਸੁਣਿਆ ਕਿ ਰਿਹਾ। ਉਸ ਤੋਂ ਬਾਅਦ ਹੁਣ ਪੂਰੇ ਪੰਜਾਬ ਵਿੱਚ ਬਟਿੱਟਰ ਨਾਂ ਦਾ ਕੋਈ ਪੰਛੀ ਨਹੀਂ ਜਿਹੜਾ ਰੋੜ ਚੱਬਦਾ ਹੋਵੇ, ਖਾਂਦਾ ਹੋਵੇ। ਜਿਸ ਤਰ੍ਹਾਂ ਬਹੁਤ ਸਾਰੇ ਪੰਛੀ ਖਤਮ ਹੋ ਗਏ ਨੇ, ਇਸ ਤਰ੍ਹਾਂ ਜਿਹੜਾ ਸੰਨਿਆਸੀ ਫਕੀਰ ਹੁੰਦਾ ਸੀ ਉਹਦੀ ਜਿਹੜੀ ਘੋੜੀ ਹੁੰਦੀ ਸੀ ਉਹ ਮੁਲਖੀ ਘੋੜੀ ਹੁੰਦੀ ਸੀ। ਉਹ ਘੋੜੇ ਨਾਲ ਛੋਟੀ ਹੁੰਦੀ ਸੀ ਤੇ ਖੋਤੇ ਨਾਲ ਉਹ ਜ਼ਰਾ ਵੱਡੀ ਹੁੰਦੀ ਸੀ। ਦਰਮਿਆਨਾ ਜੋ ਉਹਦਾ ਕੱਦ ਹੁੰਦਾ ਸੀ, ਉਹਦੇ ਵਾਲ ਜ਼ਰਾ ਵੱਡੇ ਹੁੰਦੇ ਸਨ। ਪਤਾ ਨਹੀਂ ਖਰਕਣਾ ਨਹੀਂ ਸਨ ਮਾਰਦੇ ਜਾਂ ਕੀ ਵਜ੍ਹਾ ਸੀ, ਉਹਦੇ ਵਾਲ ਬਰ ਜ਼ਰਾ ਵੱਡੇ ਹੁੰਦੇ ਸਨ। ਜਿਹੜਾ ਨਾਥ ਜੋਗੀ ਨੇ ਉਹ ਪੰਜਾਬ ਦੇ ਵਿੱਚ ਪੰਥ ਤੇ ਬਾਹਰ ਬਣਿਆ। ਨਾਥ ਪੰਜਾਬ ਦੇ ਵਿੱਚ ਇਹ ਪੰਥ ਨਹੀਂ ਬਣਿਆ, ਇਹ ਬਾਹਰ ਬਣਿਆ। ਜਿਵੇਂ ਚਿਸ਼ਤੀਆ ਸਿਲਸਿਲਾ ਇਹ ਪੰਜਾਬ ਤੋਂ ਬਾਹਰ ਬਣਿਆ, ਪਰ ਪੰਜਾਬ ਦੇ ਵਿੱਚ ਇਹ ਸਿਲਸਿਲਾ ਆਇਆ ਔਰ ਬੜਾ ਲੋਕਾਂ ਦੇ ਵਿੱਚ ਆਇਆ। ਔਰ ਇਹਨਾਂ ਨੂੰ ਰਾਜਿਆਂ ਨੇ ਬਹੁਤ ਇਸ ਸਿਲਸਿਲੇ ਨੂੰ ਹਿੰਦੂ ਮੁਸਲਿਮ ਹਾਰਮਨੀ ਵਾਸਤੇ ਜਿਹੜਾ ਨਾਥ ਪੰਥੀ ਜੋਗੀ ਨੇ ਉਹਨਾਂ ਨੂੰ ਵੀ, ਔਰ ਜਿਹੜੇ ਸਿਲਸਿਲਾ ਚਿਸ਼ਤੀਆ ਦੇ ਜਿਹੜੇ ਸੂਫੀ ਸਨ ਇਹਨਾਂ ਨੂੰ ਵੀ ਉਹਦੇ ਵਾਸਤੇ ਵਰਤਿਆ। ਤੇ ਗਲਤ ਲਫ਼ਜ਼ ਮੈਂ ਕਹਿ ਰਿਹਾ, ਬਹਰਲ ਇਹ ਉਸ ਹਾਰਮਨੀ ਵਾਸਤੇ ਰਾਜਿਆਂ ਨੇ ਔਰ ਬਾਦਸ਼ਾਹਾਂ ਨੇ ਇਹਨਾਂ ਦੇ ਉੱਤੇ ਬਹਰਲ ਜਿਹੜਾ ਇਹਨਾਂ ਦੇ ਕੋਲੋਂ ਕੰਮ ਮੈਂ ਲਿਆ। ਇਹ ਕੰਮ ਮਤਲਬ ਇਹਨਾਂ ਨੇ ਕੀਤਾ ਕੰਮ ਸਿਲਸਿਲਾ ਚਿਸ਼ਤੀਆ ਦੇ ਮਤਲਬ ਬਾਬਾ ਫਰੀਦ ਦਾ ਇੱਕ ਵੇਲਾ ਸੀ ਜਿਸ ਵਕਤ ਉਹ ਨੇੜੇ ਨਹੀਂ ਗਏ ਸੁਲਤਾਨਾਂ ਦੇ, ਉਹ ਕਿਸੇ ਦੇ ਦਰਵਾਜ਼ੇ ਤੇ ਨਹੀਂ ਗਏ। ਪਰ ਉਸ ਤੋਂ ਬਾਅਦ ਦਾ ਤੇ ਜਿਹੜਾ ਅਸੀਂ ਜ਼ਮਾਨਾ ਵੇਖ ਰਹੇ ਉਹਦੇ ਵਿੱਚ ਫਿਰ ਗੱਦੀ ਨਸ਼ੀਨੀ ਆ ਗਈ। ਬਾਬਾ ਫਰੀਦ ਔਰ ਨਾਨਕ ਜਿਹੜੇ ਨੇ, ਜਿਹੜੇ ਜੋਗੀਆਂ ਨੂੰ ਇਹਨਾਂ ਨੇ ਪਸੰਦ ਨਹੀਂ ਕੀਤਾ, ਉਹ ਵੀ ਮੇਰੇ ਖਿਆਲ ਉਹੀ ਜੋਗੀ ਹੋਣਗੇ ਜਿਹੜੇ ਇਸ ਤਰ੍ਹਾਂ ਦੇ ਜੋਗੀ ਹੋਣਗੇ ਜਿਹੜੇ ਰਾਜਿਆਂ ਦੇ ਕੋਈ ਕੰਮ ਆਉਂਦੇ ਹੋਣਗੇ, ਜਾਂ ਵੈਸੇ ਵੇਖਣ 'ਚ ਜੋਗੀ ਪਰ ਅਸਲ ਵਿੱਚ ਜੋਗੀ ਹੋਣਗੇ ਨਹੀਂ, ਪਖੰਡੀ ਜੇ ਹੋਣਗੇ ਇਸ ਤਰ੍ਹਾਂ। ਤੇ ਜਿਹੜੇ ਉਹਨਾਂ ਦੇ ਵਿੱਚ 10ਵੀਂ ਸਦੀ ਔਰ 11ਵੀਂ ਸਦੀ ਦੇ ਵਿੱਚ ਹੈ ਗੋਰਖਨਾਥ, ਚਰਪਟਨਾਥ ਔਰ ਚੁਰੰਗੀਨਾਥ ਔਰ ਨਤਰਨਾਥ, ਜਿਹੜੇ ਨਾਥ ਜੋਗੀਆਂ ਦੇ ਜਿਹੜੀਆਂ ਕਿਤਾਬਾਂ ਲਿਖੀਆਂ ਜਾ ਰਹੀਆਂ ਨੇ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਗੋਰਖਨਾਥ ਤੇ ਇਸ ਤਰ੍ਹਾਂ ਪੰਜਾਬ ਦੇ ਜਿਹੜੇ ਜੋਗੀਆਂ ਨੇ ਮੈਨੂੰ ਦੱਸਿਆ ਉਹ ਉਸ ਤਰ੍ਹਾਂ ਨਹੀਂ, ਜਿਹੜਾ ਉਹ ਹੋਰ ਤਰ੍ਹਾਂ ਜੋਗੀ। ਉਹ ਬੜੀ ਇੱਕ ਲੰਬੀ ਗੱਲ ਹੈ, ਉਹ ਫਿਰ ਕਿਸੇ ਵੇਲੇ ਮੈਂ ਕਿਧਰੇ ਕਰਾਂਗਾ। ਬਹੁਤ ਹੀ ਹੋਰ ਤਰ੍ਹਾਂ ਦੀ ਉਹ ਗੱਲ ਹੈ। ਉਹ ਉਸ ਤਰ੍ਹਾਂ ਦਾ ਗੋਰਖਨਾਥ ਜੋਗੀ ਨਹੀਂ ਜਿਹੜਾ ਉਹ ਜਿਹੜਾ ਗੋਰਖਪੁਰ ਵਾਲਾ ਗੋਰਖਨਾਥ ਹੈ। ਇਹ ਉਹ ਵੇਲਾ ਜਿਹੜਾ ਮੈਂ ਦੱਸ ਰਿਹਾ ਕਿ 10ਵੀਂ ਸਦੀ ਔਰ 11ਵੀਂ ਸਦੀ ਦਾ ਜਿਹੜਾ ਕਿ ਜਿਹਦੇ ਵਿੱਚ ਅਸੀਂ ਵੇਖ ਰਹੇ ਹਾਂ ਕਿ ਜਿਹੜਾ ਜੋਗੀ ਉਹ ਫਕੀਰ ਹੋ ਰਿਹਾ ਔਰ ਜਿਹੜਾ ਫਕੀਰ ਹੈ ਉਹ ਜੋਗੀ ਹੋ ਰਿਹਾ। ਕਿ ਜਿਹੜਾ ਰਤਨਨਾਥ ਜੋਗੀ ਹੈ ਜਿਹੜਾ ਪਸ਼ਾਵਰ ਵਾਲੇ ਪਾਸੇ ਸੀ, ਪਸ਼ਾਵਰ ਔਰ ਕਾਬਲ ਦੇ ਵਿਚਕਾਰ ਗੁਰਖਤਰੀ ਕੋਈ ਜਗ੍ਹਾ, ਉੱਥੇ ਉਹਦਾ ਮੱਠ ਸੀ। ਉਹ ਜਿਹੜਾ ਉਹ ਉੱਥੇ ਹਜ ਕਰਨ ਚਲਾ ਜਾਂਦਾ ਔਰ ਵਾਪਸ ਆਉਂਦਾ ਤੇ ਉਹਨੂੰ ਬਾਬਾ ਪੀਰ ਕਹਿੰਦੇ ਨੇ।
ਜਿਹੜਾ ਰਤਨਨਾਥ ਜੋਗੀ। ਔਰ ਇਸੇ ਤਰ੍ਹਾਂ ਜਿਹੜਾ ਇਸਮਾਈਲ ਪੀਰ ਹੈ ਨੂਰੁद्दीन, ਉਹਨੂੰ ਸਤਿਗੁਰੂ ਬਣਦਾ ਹੈ। ਔਰ ਉਹ ਇੱਕ 10 ਅਵਤਾਰਾਂ ਦੀ ਕਿਤਾਬ ਲਿਖਦਾ ਹੈ, ਜਿਹਦੇ ਵਿੱਚ ਅੱਲਾ ਨੂੰ ਉਹ ਬ੍ਰਹਮਾ ਔਰ ਹਜ਼ਰਤ ਆਦਮ ਨੂੰ ਸ਼ਿਵ ਔਰ ਹਜ਼ਰਤ ਅਲੀ ਨੂੰ ਵਿਸ਼ਨੂੰ ਕਹਿੰਦਾ ਹੈ। ਔਰ ਇਸੇ ਤਰ੍ਹਾਂ ਜਿਹੜਾ ਉਹਦਾ 7 ਪੰਥ ਬਣਾਉਂਦਾ, ਉਹ ਖਾਨਕਾਨੀ ਬਣਾਉਂਦਾ ਉਹ ਜਿਹੜਾ। ਐਸੇ ਵੇਲੇ ਜਿਹੜੀ ਸਾਡੀ ਬੋਲੀ, ਜਿਹੜੀ ਅੱਜ ਪੰਜਾਬੀ ਬੋਲੀ ਅਸੀਂ ਬੋਲ ਰਹੇ ਹਾਂ, ਇਹ ਵੀ ਸਾਡੀ ਬੋਲੀ ਜਿਹੜੀ ਉਸੇ ਵੇਲੇ ਬਣਨੀ ਸ਼ੁਰੂ ਹੋਈ। ਚੁਰੰਗੀ ਨਾਥ ਜਿਹੜਾ ਹੈ ਜੋਗੀ, ਜਿਹੜਾ ਅਸੀਂ ਉਹਨੂੰ ਪੂਰਨ ਭਗਤ ਦੇ ਨਾਂ ਤੋਂ ਜਾਣਦੇ ਹਾਂ, ਜਿਹੜੀ ਉਹਨੇ ਪੋਥੀ ਲਿਖੀ ਉਹਨੂੰ ਪੂਰਨ ਸੰਗਲੀ ਕਹਿੰਦੇ ਨੇ, ਪੂਰਨ ਸੰਗਲੀ। ਇਹ ਪਹਿਲੀ ਪੋਥੀ ਹੈ ਪੰਜਾਬੀ ਦੀ। ਇਸੇ ਤਰ੍ਹਾਂ ਜਿਹੜਾ ਕਲਾਮੇ ਮੌਲਾ ਹੈ ਗਨਾਨ, ਜਿਹੜਾ ਔਰ ਨੂਰੁद्दीन ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਇਸਮਾਈਲੀ ਪੀਰ ਸੀ, ਉਹਨੇ ਜਿਹੜੇ ਲਿਖੀ, ਇਹ ਪੰਜਾਬ ਦੀਆਂ ਪਹਿਲੀਆਂ 2 ਪੰਜਾਬੀ ਦੀਆਂ ਲਿਖਤਾਂ ਨੇ। ਇਸ ਪੱਖੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਸਾਡੀ ਪੰਜਾਬੀ ਹੈ ਸਾਨੂੰ ਜੋਗੀਆਂ ਨੇ ਦਿੱਤੀ ਹੈ, ਸਾਨੂੰ ਫਕੀਰਾਂ ਨੇ ਦਿੱਤੀ ਹੈ। ਅੱਜ ਉਹ ਨਾ ਜੋਗੀ ਰਹੇ ਨੇ, ਨਾ ਫਕੀਰ ਰਹੇ ਨੇ, ਨਾ ਉਹਨਾਂ ਦੀਆਂ ਗੱਲਾਂ ਰਹੀਆਂ ਨੇ। ਤੇ ਇੰਜ ਸਾਡੀ ਜਿਹੜੀ ਮਾਂ ਬੋਲੀ ਜਿਹੜੀ ਹੈ, ਔਰ ਫਿਰ ਉਹ ਸਾਡੀ ਮਾਂ ਬੋਲੀ ਨਿਖਰਦੀ ਗਈ, ਬਣਦੀ ਗਈ। ਜਿਸ ਤਰ੍ਹਾਂ ਉਹ ਕਹਿ ਰਿਹਾ ਹੈ, माटी कहे कुमार से तू क्यों रोंदे मोए, एक दिन ऐसा आएगा मैं रोंदूंगी तोए। एक कबीर बाणी है। बाबा फरीद की जी बाणी है, वो कह रहा कि खाक नू ना निंदीए खाकू जेड़ ना को, जिंदियां पैरां तले मोया उपर हो। इस तरह जो बाबा नानक है, वो तुसी बाणी वेखो, राजे रैयत सिकदार कोई ना रहसी हो, हट पटन बाजार हुक्मी टैसियो, पक्के बंक दवार मूरख जाने अपने, दरब भरे पंडार रीते एक खणे, ताजी रथ तुखार हाथी पाखरे, बाग मिलख कर बार किथे स्यापने, तंबू पलंग नवार सराइचे लालती, नानक सच दा तार शनाखत कुदरती। साडी एक लोक बोली भी है पंजाबी दी, 3.5 हथ धरती तेरी बालियां जगीरां वालिया। ਇਹ ਵੇ ਪੰਜਾਬ ਦੀ ਫਕੀਰੀ ਤੇ ਇਹ ਵੇ ਪੰਜਾਬ ਦਾ ਜੋਗ। ਉਹਨੂੰ ਤੁਸੀਂ ਫਰੀਦ ਬਾਣੀ ਕਹਿ ਲਓ, ਉਹਨੂੰ ਤੁਸੀਂ ਨਾਨਕ ਬਾਣੀ ਕਹਿ ਲਓ। 12ਵੀਂ ਸਦੀ ਤੋਂ 14ਵੀਂ ਸਦੀ ਦੇ ਵਿੱਚ ਇੱਕ ਸੰਤ ਮਤ ਪੂਰੇ ਹਿੰਦੁਸਤਾਨ ਦੇ ਵਿੱਚ ਆਇਆ ਔਰ ਭਗਤੀ ਲਹਿਰ ਆਈ। ਉਹਨੇ 3 ਪੰਥ ਜੋਗੀਆਂ ਦੇ ਨਵੇਂ ਜਿਹੜੇ ਉਸਰੇ ਔਰ ਬਣੇ, ਉਹਨਾਂ ਦੇ ਵਿੱਚ ਸਾਨੂੰ ਉਹ ਜੋਗੀ ਨਜ਼ਰ ਆਉਂਦੇ ਨੇ ਜਿਹੜੇ ਬਣੇ, ਦਾਦੂ ਪੰਥੀ, ਕਬੀਰ ਪੰਥੀ ਤੇ ਨਾਨਕ ਪੰਥੀ। ਇਹ ਜਿਹੜੇ ਜੋਗੀ ਨੇ ਬੰਜਾਰਿਆਂ ਦੇ ਰਾਹੀਂ ਆਏ, ਜਿਨ੍ਹਾਂ ਨੂੰ ਬਰੇਲੇ ਵੀ ਆਖਿਆ ਜਾਂਦਾ, ਜਿਹੜੇ ਖਾਨਾ ਬਦੋਸ਼ ਸਨ, ਇਹ ਉਹਨਾਂ ਦੇ ਰਾਹੀਂ ਇਹ ਸਾਰੇ ਪੰਥ ਆਏ। ਜਿਹੜੇ ਬਰੇਲੇ ਜਾਂ ਬੰਜਾਰੇ ਸਨ, ਉਹ ਜਿਹੜੀਆਂ ਲੋਰੀਆਂ ਗਾਉਂਦੇ ਸਨ, ਉਹ ਸੂਰਦਾਸ ਦੀਆਂ ਲੋਰੀਆਂ ਹੁੰਦੀਆਂ ਸਨ। ਸੂਰਦਾਸ ਦਾ ਉਹਨਾਂ ਲੋਰੀਆਂ ਦੇ ਵਿੱਚ ਨਾਮ ਹੀ ਆਉਂਦਾ। ਕੁਝ ਲੋਰੀਆਂ ਜਿਸ ਤਰ੍ਹਾਂ ਚੰਨਣ ਦਾ ਮੈਂ ਪੰਗੂੜਾ ਘੜਿਆ ਦਿੱਲੇਦਾਰੀ, ਰੰਗ ਰੰਗੀਲਾ ਮੇਰਾ ਖੇਲਣ ਲਾਗਾ, ਮਾਂ ਜਾਵੇ ਬਲਹਾਰੀ। ਇਸ ਲੋਰੀ ਦੇ ਆਖਰ ਤੇ ਬਕਾਇਦਾ ਨਾਂ ਆਉਂਦਾ ਸੂਰਦਾਸ ਪ੍ਰਭੂ ਤੁਮਰੇ ਮਿਲਨ ਕੋ। ਤੇ ਸੂਰਦਾਸ ਦੀਆਂ ਇਹਨਾਂ ਦੀ ਜਿਹੜੀ ਬੋਲੀ ਸੀ ਉਹਦੇ ਵਿੱਚ ਰਾਜਸਥਾਨੀ, ਮਾਰਵਾੜੀ, ਗੁਜਰਾਤੀ, ਸਿੰਧੀ, ਪੰਜਾਬੀ, ਇਹ ਸਾਰੀਆਂ ਬੋਲੀਆਂ ਜਿਹੜੀਆਂ ਸਨ ਰਲੀਆਂ। ਜਿਹੜੇ ਮਾਈ ਭਾਗੀ ਜਿੱਦਾਂ ਜਿਹੜਾ ਇੱਕ ਗੀਤ ਹੈ, ਜਾਂ ਕੇਸਰੀਆ ਬਾਲਮ ਤੁਸੀਂ ਜਿਹੜਾ ਸੁਣਦੇ ਹੋ ਰਾਜਸਥਾਨ ਦੇ ਵਿੱਚ ਗਾਣਾ, ਜਿਹੜੀ ਉਹਦੇ ਵਿੱਚ ਬੋਲੀ ਹੈ। ਤੇ ਇਸੇ ਤਰ੍ਹਾਂ ਜਿਹੜਾ ਇੱਕ ਇਹਨਾਂ ਦਾ ਮਾਈ ਭਾਗੀ ਗਾਣਾ, ਜਿਰਮਿਰ ਜਿਰਮਿਰ ਨੂਲਾ ਬਰਸੇ ਪਵਨ ਹਨੂਲਾ ਖਾਵੇ, ਮੋਰ ਪਪੀਹਾ ਮੀਠਾ ਬੋਲੇ ਕੋਇਲ ਸ਼ੋਰ ਮਚਾਵੇ, हूँ ताना पुछा छैल में भरिया है कली, जातड़ो बताड़ो माना छानी मानी देख ले, खड़ी नीम के नीचे। उन्होंने दी इस तरह की बोली सी जिहदे विच अपने गीत गाते सन। इस्माइली पीर जिहड़े मैं तुहानूं दस्सिया कि मुल्तान दे विच आए, जिन्हां नूं आके महमूद गजनवी मारिया और पर मुल्तान पूरा साड़ छड्डिया अब्बासी खलीफा दे हुकम ते। उस तो बाद जिहड़े साडे कोल फकीर आए पंजाब दे विच, पहले वो जिन्हां दे बहुत सारे नाम ही सानूं अज पता है, वो चिश्ती फकीर सन। बाबे फरीद का नाम बहुत वड्डा नाम है पंजाब के, जो चिश्ती सिलसिले का। बाबा फरीद जड़ा दिल्ली तो जो एक फकीरी लैके आया, वो चिश्ती सिलसिले की फकीरी सी। और वो एक
ਜਿਹੜਾ ਮਿੱਠਾ ਰੋਟ ਭੰਡਾਰੇ ਦੇ ਵਿੱਚ ਜਿਹੜਾ ਵੰਡਿਆ ਜਾਂਦਾ ਸੀ, ਜਿਹੜਾ ਆਟਾ ਉਹਨੂੰ ਗੁੜ ਦੇ ਸ਼ਰਬਤ ਵਿੱਚ ਗੁੰਨਣਾ ਔਰ ਵਿੱਚ ਘਿਓ ਪਾ ਦੇਣਾ, ਮੋਟੀ ਜੀ ਰੋਟੀ ਪਕਾ ਕੇ ਉਹਨੂੰ ਰੋਟ ਕਿਹਾ ਜਾਂਦਾ ਸੀ ਪੰਜਾਬ ਦੇ ਵਿੱਚ। ਉਹਦਾ ਜੁਮੇਰਾਤ ਨੂੰ ਵੰਡਿਆ ਜਾਂਦਾ ਸੀ। ਇਹ ਕਾਕ ਸੀ ਜਿਹਨੂੰ ਖਾਜਾ ਕੁਤਬੁੱਦੀਨ ਬਖਤਿਆਰ ਕਾਕੀ ਕਾਕੀ ਉਹ ਇਸੇ ਕਾਕ ਤੋਂ ਸਨ। ਇਹ ਉਹ ਪਿੱਛੋਂ ਲੈ ਕੇ ਆਏ ਸਨ ਫਰਗਾਨਾ ਤੋਂ, ਸੈਂਟਰਲ ਏਸ਼ੀਆ ਤੋਂ ਆਪਣੇ ਨਾਲ। ਤੇ ਅੱਜ ਹੁਣ ਅਸੀਂ ਜਿਸ ਤਰ੍ਹਾਂ ਕਿਤੇ ਗੱਲਾਂ ਕਰ ਰਹੇ ਹਾਂ, ਤੇ ਅਗਰ ਹੁਣ ਮੈਂ ਗੱਲ ਤੁਹਾਡੇ ਨਾਲ ਕਰਾਂ ਕਿ ਜਿਹੜਾ ਕੇਕ ਹੈ ਇਹ ਉਸੇ ਕਾਕ ਤੋਂ ਬਣਿਆ ਹੋਏਗਾ, ਜਾਂ ਜਿਹੜਾ ਸੋਫਾ ਹੈ ਜਿਹੜਾ ਅੱਜ ਅਸੀਂ ਘਰਾਂ ਦੇ ਵਿੱਚ ਫਰਨੀਚਰ ਦੇ ਤੌਰ ਤੇ ਰੱਖਦੇ ਹਾਂ, ਤੇ ਇਹ ਵੀ ਸੂਫੀਆਂ ਨੇ ਦਿੱਤਾ। ਪੰਜਾਬ ਨੇ ਨਹੀਂ, ਮਤਲਬ ਪੰਜਾਬ ਦੇ ਸੂਫੀਆਂ ਨੇ ਨਹੀਂ। ਜਿਸ ਵਕਤ ਜਿਹੜੇ ਤੁਰਕੀ ਦੇ ਜਿਹੜੇ ਸੁਲਤਾਨ ਸਨ, ਜਦੋਂ ਉਹਨਾਂ ਦਾ ਯੂਰਪ ਦੇ ਔਰ ਬਹੁਤ ਸਾਰੇ ਮੁਲਕਾਂ ਦੇ ਉੱਤੇ ਕਬਜ਼ਾ ਹੋਇਆ, ਤੇ ਉਹ ਨਕਸ਼ਬੰਦੀ ਸੂਫੀਆਂ ਨੂੰ ਬਹੁਤ ਜ਼ਿਆਦਾ ਮੰਨਦੇ ਸਨ, ਤੇ ਜਿਹੜੀਆਂ ਆਪਣੇ ਸੂਫੀਆਂ ਦੀਆਂ ਜਿਹੜੀਆਂ ਚੀਜ਼ਾਂ ਸਨ ਉਹਨਾਂ ਨੂੰ ਉਹਨਾਂ ਬੜਾ ਪ੍ਰਮੋਟ ਕੀਤਾ, ਬਹੁਤ ਵਧਾਇਆ, ਬਹੁਤ ਤੇ ਉਹ ਬਹੁਤ ਸਾਰੇ ਫੈਸ਼ਨ ਬਣ ਗਏ ਬਾਅਦ ਦੇ ਵਿੱਚ। ਤੇ ਜਿਹੜਾ ਨਬੀ ਪਾਕ ਦੇ ਜ਼ਮਾਨੇ ਦੇ ਵਿੱਚ ਸਾਬੇ ਸੂਫਾ ਸਨ, ਮਸਜਿਦ ਨਬਵੀ ਦੇ ਵਿੱਚ ਜਿਹੜੇ ਪਾਸੇ ਬੈਠਦੇ ਸਨ, ਕਹਿੰਦੇ ਨੇ ਕਿ ਪਹਿਲੀ ਸੂਫੀਆਂ ਦੀ ਜਿਹੜੀ ਹੈ ਵੇ ਖਾਨਕਾ, ਉਹ ਹੈ ਸਾਬੇ ਸੂਫਾ ਹੀ ਸਨ। ਤੇ ਉਹ ਵੀ ਇਸ ਤਰ੍ਹਾਂ ਇੱਕ ਚਬੂਤਰੇ ਤੇ ਬੈਠਦੇ ਸਨ, ਬਹਿ ਕੇ ਲਾਗਾ ਲੱਗ ਜਾਂਦਾ ਸੀ, ਤੇ ਫਿਰ ਉੱਥੇ ਇੱਕ ਮੋਟਾ ਜਿਹਾ ਕੱਪੜਾ ਰੱਖ ਦਿੰਦੇ ਸਨ ਉਸ ਚਬੂਤਰੇ ਤੇ, ਜਿੱਥੇ ਉਹ ਟੇਕ ਲਾ ਕੇ ਬੈਠਦੇ ਸਨ। ਉਹੀ ਅੱਜ ਸਾਡਾ ਸੋਫਾ ਬਣਿਆ। ਇੱਕ ਸੋਫੇ ਤੇ ਬਹਿ ਕੇ ਕੇਕ ਖਾਂਦੇ ਆ। ਗੰਦੇ ਮੰਦੇ ਫਕੀਰਾਂ ਦੀ ਗੱਲ ਕਰਨਾ ਕਿੱਡਾ ਅਜੀਬ ਜਿਹਾ ਲੱਗਦਾ ਹੈ, ਪਰ ਇਸ ਤਰ੍ਹਾਂ ਕੁਝ ਹੈ, ਇਸ ਤਰ੍ਹਾਂ ਦੀਆਂ ਗੱਲਾਂ ਕੁਝ ਮੈਂ ਸੁਣੀਆਂ ਨੇ ਕਿ ਇਸ ਸੂਫੀਆਂ ਦਾ ਦਿੱਤਾ ਹੈ ਸਾਨੂੰ। ਵੇਖੋ, ਜਦੋਂ ਰਾਜ ਬਦਲਾਅ ਹੁੰਦੇ ਨੇ ਤੇ ਪਹਿਲੀ ਗੱਲ ਨਹੀਂ ਰਹਿੰਦੀ, ਬਹੁਤ ਕੁਝ ਹੋਰ ਵੀ ਹੋ ਜਾਂਦਾ ਹੈ। ਜਿਵੇਂ ਅਜਮੇਰ ਦੀ ਜਿਹੜੀ ਖਾਨਕਾ ਬਣੀ ਜਾਂ ਮਨੇਰ ਦੀ ਜਿਹੜੀ ਖਾਨਕਾ ਬਣੀ, ਇਹ ਦੋਵੇਂ ਖਾਨਕਾਵਾਂ ਉਹਨਾਂ ਥਾਵਾਂ ਤੇ ਬਣੀਆਂ ਜਿੱਥੇ ਪਹਿਲਾਂ ਸੰਸਕ੍ਰਿਤ ਦੇ ਬਹੁਤ ਵੱਡੇ ਸਕੂਲ ਸਨ, ਮਹਾਵਿਦਿਆਲੇ ਸਨ, ਉਹਨਾਂ ਦੇ ਪਾਠਸ਼ਾਲੇ ਸਨ। ਜਿਹੜਾ ਪਟਨੇ ਦੇ ਵਿੱਚ ਮਨੇਰ ਸ਼ਰੀਫ ਦੀ ਬਣੀ, ਉਹਦੇ ਵਿੱਚ ਤੇ ਉਹ ਜਿਹੜਾ ਪਾਨਣੀ ਹੈ ਅਸ਼ਟ ਅਧਿਆਏ ਵਾਲਾ, ਉੱਥੇ ਪੜ੍ਹਦਾ ਰਿਹਾ, ਉੱਥੇ ਉਹ ਬਣੀ ਖਾਨਕਾ। ਤੇ ਇਸੇ ਤਰ੍ਹਾਂ ਅਜਮੇਰ ਸ਼ਰੀਫ ਵਿੱਚ ਜਿਹੜੀ ਖਾਨਕਾ ਬਣੀ, ਇੱਥੇ ਬਹੁਤ ਵੱਡਾ ਸੰਸਕ੍ਰਿਤ, ਇਹ ਕਿਸਮ ਦਾ ਪੈਗਾਮ ਸੀ ਹਿੰਦੁਸਤਾਨ ਦੇ ਲੋਕਾਂ ਵਾਸਤੇ, ਪੂਰੇ ਹਿੰਦੁਸਤਾਨ ਦੇ ਲੋਕਾਂ ਵਾਸਤੇ, ਕਿ ਹੁਣ ਸੰਸਕ੍ਰਿਤ ਦਾ ਰਾਜ ਖਤਮ ਹੋ ਗਿਆ, ਹੁਣ ਫਾਰਸੀ ਦਾ ਰਾਜ ਸ਼ੁਰੂ ਹੋ ਗਿਆ। ਤੇ ਫਿਰ ਫਾਰਸੀ ਹੀ ਚੱਲੀ ਔਰ ਹਰ ਕਿਸੇ ਨੇ ਫਿਰ ਫਾਰਸੀ ਸਿੱਖੀ। ਔਰ ਜਿਸ ਤਰ੍ਹਾਂ ਪਾਕ ਪਤਨ ਆਇਆ, ਆਪਣਾ ਅਯੋਧਨ ਜਿਹੜਾ ਬਾਬੇ ਫਰੀਦ ਦਾ ਸ਼ਹਿਰ ਸੀ, ਜਿਹੜਾ ਹਿੰਦੂਆਂ ਦਾ ਸ਼ਹਿਰ ਸੀ ਅਯੋਧਨ, ਜਦੋਂ ਅਕਬਰ ਬਾਦਸ਼ਾਹ ਆਇਆ ਤਾਂ ਉਹਨੇ ਉਹਦਾ ਨਾਮ ਪਾਕ ਪਤਨ ਰੱਖ ਦਿੱਤਾ। ਦੇਖੋ, ਜੇ ਬਾਬਾ ਫਰੀਦ ਨੇ ਨਹੀਂ ਉਹਦਾ ਨਾਮ ਬਦਲਿਆ, ਹਿੰਦੂ ਇੱਕ ਸ਼ਹਿਰ ਹੈ ਅਯੋਧਨ ਹਿੰਦੂਆਂ ਦਾ ਬਣਾਇਆ, ਤੇ ਉਹਨੇ ਉਹਨੂੰ ਅਯੋਧਨ ਹੀ ਰਹਿਣ ਦਿੱਤਾ, ਬਾਬੇ ਫਰੀਦ ਨੇ ਤੇ ਨਹੀਂ ਬਦਲਿਆ। ਤੇ ਅਕਬਰ ਬਾਦਸ਼ਾਹ ਨੂੰ ਵੀ ਨਹੀਂ ਸੀ ਬਦਲਣਾ ਚਾਹੀਦਾ ਉਹਦਾ ਨਾਂ। ਇਹ ਤੇ ਤਾਰੀਖ ਹੈ, ਸ਼ਹਿਰਾਂ ਦੇ ਨਾਂ ਨਹੀਂ ਬਦਲਣੇ ਚਾਹੀਦੇ। ਜੋ ਵੀ ਹਿੰਦੂਆਂ ਨੇ ਬਣਾਇਆ ਤੇ ਹਿੰਦੂਆਂ ਵਾਲਾ ਹੀ ਨਾਂ ਰਹਿਣਾ ਚਾਹੀਦਾ, ਸਿੱਖਾਂ ਨੇ ਬਣਾਇਆ ਤੇ ਸਿੱਖਾਂ ਵਾਲਾ ਹੀ ਰਹਿਣਾ ਚਾਹੀਦਾ। ਸਾਰਿਆਂ ਬਾਦਸ਼ਾਹਾਂ ਨੇ ਨਾਂ ਬਦਲੇ, ਫਿਰ ਅੰਗਰੇਜ਼ਾਂ ਨੇ ਵੀ ਅੱਗੇ ਬਦਲੇ। ਹੁਣ ਪਾਕਿਸਤਾਨ ਤੇ ਆਏ ਦਿਨ ਕੋਈ ਨਾ ਕੋਈ ਨਾਂ ਹਿੰਦੂਆਂ ਦਾ ਰੱਖਿਆ, ਜਾਂ ਈਵਨ ਸਿੱਖਾਂ ਦਾ ਵੀ ਰੱਖਿਆ, ਬਹੁਤ ਸਾਰੇ ਨਾਂ ਜਿਹੜੇ ਨੇ ਬਦਲ ਰਹੇ ਨੇ। ਤਸੱਵੁਫ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ, ਤੇ ਫਕੀਰੀ ਪੰਜਾਬ ਦੀ ਜਿਹੜੀ ਉਹ ਤੁਹਾਨੂੰ ਤਾਂ ਹੀ ਸਮਝ ਆਏਗੀ ਜੇ ਮੈਂ ਥੋੜਾ ਜਿਹਾ ਤਸੱਵੁਫ ਦੇ ਉੱਤੇ ਗੱਲ ਕਰਾਂ। ਤਸੱਵੁਫ ਜਿਹੜਾ, ਇਹਨੂੰ ਸਲੂਕ ਵੀ ਕਿਹਾ ਜਾਂਦਾ ਹੈ, ਤਲਾਸ਼ੇ ਹੱਕ ਦੀ ਤਲਾਸ਼, ਸੱਚ ਦੀ ਤਲਾਸ਼। ਇਹਦੀਆਂ ਜਿਹੜੀਆਂ ਮੰਜ਼ਿਲਾਂ ਦੱਸਦੇ ਨੇ ਬਗਦਾਦ ਦੇ ਸੂਫੀ ਜਿਹੜੇ ਜੁਨੈਦ ਬਗਦਾਦੀ ਵਗੈਰਾ, ਤਰਕ, ਜ਼ੁਹਦ, ਇਬਾਦਤ, ਜ਼ਿਕਰ, ਇਖਲਾਸ, ਮੁਰਾਕਬਾ, ਫਨਾ, ਸਤ, ਉਹਦੀਆਂ ਮੰਜ਼ਿਲਾਂ ਸਲੂਕ ਦੀਆਂ ਜਿਹੜੀਆਂ ਉਹ ਦੱਸਦੇ ਨੇ। ਤੇ ਜਿਹੜਾ ਤਸੱਵੁਫ ਹੈ ਉਹੀ ਸਲੂਕ ਵੀ ਹੋਈ ਹੈ। ਤਸੱਵੁਫ ਵੈਸੇ ਕਹਿੰਦੇ ਨੇ ਕਿ ਤਜ਼ਕੀਆ ਨਫਸ ਦਾ ਤਰੀਕਾ ਹੈ ਜਿਹੜਾ ਤਸੱਵੁਫ ਹੈ। ਤਜ਼ਕੀਆ ਸਫਾਈ ਨੂੰ ਕਹਿੰਦੇ ਨੇ। ਇਲਮੇ ਮਾਰਫਤ ਹੈ, ਪਹਿਚਾਣ ਦਾ ਵਸੀਲਾ ਹੈ। ਪਛਾਣਨਾ ਕੀ ਹੈ? ਖੁਦ ਸ਼ਨਾਜ਼ੀ ਵੀ ਹੈ ਤੇ ਖੁਦਾ ਸ਼ਨਾਸੀ ਵੀ ਹੈ। ਜਿਹੜਾ ਇਲਮੇ ਮਾਰਫਤ ਹੈ, ਜਿਹੜਾ ਤੁਸੀਂ ਪਛਾਣਦੇ ਹੋ ਨਫਸ ਦੀ ਬਜਾਏ ਕਲਬ ਤੋਂ, ਨਫਸ ਦੀ ਬਜਾਏ ਕਲਬ ਤੋਂ ਹੁੰਦਿਆਂ ਹੋਇਆਂ ਸਿਰ ਰਾਹੀਂ, ਮਤਲਬ ਜਿਹੜੇ ਰਾਜ਼ੋ ਨਿਆਜ਼ ਨੇ, ਜਿਹੜੇ ਅਸਰਾਰ ਨੇ, ਰੂਹ ਤੱਕ ਪੜਨਾ। ਇਹ ਜਿਹੜਾ ਤਸੱਵੁਫ ਕਹਿੰਦੇ ਨੇ ਕਿ ਇਹ ਹੁੰਦਾ ਕਿ ਤੁਸੀਂ ਰੂਹ ਆਪਣੇ ਨਫਸ ਦੀ ਬਜਾਏ ਕਲਬ ਤੋਂ, ਦਿਲ ਤੋਂ, ਜਿਹੜਾ ਤੁਸੀਂ ਨਾ ਨਫਸ ਜਿਹੜਾ ਈਗੋ ਹੈ, ਜੇ ਸਾਡਾ ਬਾਬਾ ਬੁੱਲੇ ਸ਼ਾਹ ਕਹਿੰਦੇ ਨਾ ਕਿ ਮੇਰੀ ਬੁੱਕਲ ਦੇ ਵਿੱਚ ਚੋਰ ਨਹੀਂ, ਮੇਰੀ ਬੁੱਕਲ ਦੇ ਵਿੱਚ ਚੋਰ। ਜਾਂ ਸੁਲਤਾਨ ਬਾਹੂ ਕਹਿੰਦਾ ਕਿ ਬਿਨਾਂ ਫਕੀਰਾਂ ਕਿਸੇ ਨਾ ਮਾਰਿਆ ਬਾਹੂ ਚੋਰ ਅੰਦਰ ਦਾ। ਇਹ ਉਹ ਨਫਸ ਹੈ, ਇਹਨੂੰ ਮਾਰਨਾ, ਨਫਸ ਨੂੰ ਮਾਰਨਾ, ਨਹੀਂ ਤੇ ਨਫਸਾ ਨਫਸੀ ਪੈ ਜਾਂਦੀ ਹੈ। ਜਿਵੇਂ ਅੱਜ ਨਫਸਾ ਨਫਸੀ ਯਾਰ ਪਾਸੇ, ਕਿਉਂਕਿ ਅਸੀਂ ਨਫਸ ਨੂੰ ਨਹੀਂ ਮਾਰਦੇ। ਸਾਡੇ ਵਿੱਚ ਫਕੀਰੀ ਨਹੀਂ ਰਹੀ, ਸਾਡੇ ਵਿੱਚ ਜੋਗ ਨਹੀਂ ਰਹੀ। ਹੁਣ ਪ੍ਰਾਈਵੇਸੀ ਹੈ ਜੀ, ਪਹਿਲਾਂ ਇੱਕ ਘਰ ਦੀ ਪ੍ਰਾਈਵੇਸੀ ਸੀ, ਦੂਜੇ ਘਰ ਨਾਲ ਨਹੀਂ। ਹੁਣ ਘਰ ਦੇ ਵਿੱਚ ਕਮਰਿਆਂ ਦੀ ਪ੍ਰਾਈਵੇਸੀ, ਹੁਣ ਕਮਰੇ ਦੇ ਉੱਤੇ ਬੈੱਡ ਦੇ ਉੱਤੇ ਪ੍ਰਾਈਵੇਸੀ। ਆਪਣਾ ਆਪਣਾ ਮੋਬਾਈਲ ਲੈ ਕੇ ਬੈਠੇ, ਮੇਰੀ ਪ੍ਰਾਈਵੇਸੀ, ਮੇਰੇ ਮੋਬਾਈਲ ਵੱਲ ਤੂੰ ਨਹੀਂ ਵੇਖਣਾ, ਤੇਰੇ ਮੋਬਾਈਲ ਵੱਲੋਂ ਮੈਂ ਨਹੀਂ ਵੇਖਣਾ। ਆਪਣੇ ਆਪਣੇ ਮੋਬਾਈਲ ਤੇ ਆਪਣੇ ਆਪਣੇ ਲੈਪਟਾਪ ਤੇ ਲੱਗੇ ਨੇ, ਨਫਸਾ ਨਫਸੀ।
क्योंकि असी अपने नफ्स नूं नहीं मारदे, असी ਉਹਦੇ ਵਿੱਚ ਜਿਹੜਾ ਤੇ ਤਸਵਫ ਦੇ ਵਿੱਚ ਮੁਰਸ਼ਦ ਹੁੰਦਾ ਹੈ। ਜਿਹੜਾ ਬਗਦਾਦ ਦੇ ਵਿੱਚ ਜਿਹੜਾ ਤਸਵਫ ਮੈਂ ਤੁਹਾਨੂੰ ਦੱਸ ਰਿਹਾ ਕਿ ਉਹਦੇ ਵਿੱਚ ਮੁਰਸ਼ਦ ਹੁੰਦਾ। ਮੁਰਸ਼ਦ ਰੁਸ਼ਦ ਤੋਂ ਹੈ, ਰੁਸ਼ਦ ਹਦਾਇਤ ਨੂੰ ਕਹਿੰਦੇ ਨੇ। ਹਦਾਇਤ ਕੀ ਹੈ? ਤਕਵਾ, ਸਿਰਾਤੇ ਮੁਸਤਕੀਮ ਦਾ ਰਾਹ ਵਿਖਾਣਾ, ਔਰ ਮੁਕਤਦੀ ਉਹਦੇ ਜਿਹੜਾ ਮਰੀਦ ਦਾ, ਜਿਹੜਾ ਪੰਜਾਬ ਦੇ ਵਿੱਚ ਜਿਹਨੂੰ ਅਸੀਂ ਮਰੀਦ ਕਹਿੰਦੇ ਹਾਂ। ਤੇ ਵਹਦਤੁਲ ਵਜੂਦ ਜਿਹੜੀ ਹੈ ਉਹਦੇ ਵੱਖਰੇ ਵੱਖਰੇ ਰੰਗ ਨੇ। ਜਿਹੜੇ ਪੰਜਾਬ ਦੇ ਫਕੀਰਾਂ ਦਾ ਵਹਦਤੁਲ ਵਜੂਦ ਹੈ ਉਹ ਬਿਲਕੁਲ ਉਹ ਜਿਹੜਾ ਇਬਨ ਅਰਬੀ ਦਾ ਵਹਦਤੁਲ ਵਜੂਦ ਹੈ। ਜਿਹੜਾ ਬਗਦਾਦ ਹੈ ਉਹਦਾ ਜਿਹੜਾ ਤਸਵਫ ਹੈ, ਸਾਡੇ ਜਿਹੜਾ ਪੰਜਾਬ ਦੇ ਵਿੱਚ ਫਕੀਰੀ ਹੈ, ਇਹ ਖੁਰਾਸਾਨ, ਬਲਖ ਔਰ ਨੇਸ਼ਾਪੁਰ ਦੀ ਹੈ। ਇਹ ਉਹ ਫਕੀਰੀ ਨਹੀਂ ਜਿਹੜੀ ਬਗਦਾਦ ਦੇ ਵਿੱਚ ਜਿਹਦੇ ਨਾਲ ਸ਼ਰੀਅਤ ਬਹੁਤ ਜੁੜੀ ਹੈ। ਇਹ ਉਹ ਫਕੀਰੀ ਨਹੀਂ ਜਿਹੜੀ ਪੰਜਾਬ ਦੀ, ਮੈਂ ਤਾਰੀਖ ਦੀ ਗੱਲ ਕਰ ਰਿਹਾ, ਇਹਦੇ ਵਿੱਚ ਸ਼ਰੀਅਤ ਘੱਟ ਹੀ ਸੀ ਜਿਹੜੀ ਸਾਡੀ ਹੈ ਸੀ ਨਾ। ਤੇ ਫਿਰ ਉਹ ਇਹ ਸਾਰਾ ਜੋ ਕੁਝ ਕਰਨਾ ਹੈ ਆਪਣੇ ਨਫਸ ਨੂੰ ਮਾਰਨਾ, ਨਫਸੇ ਮੁਤਮਇਨਾ ਜਿਹੜੀ ਇੱਕ ਮੰਜ਼ਿਲ ਸੀ, ਇੱਕ ਡੈਸਟੀਨੇਸ਼ਨ ਸੀ। ਹੁਣ ਜਿਹੜੀ ਪੰਜਾਬ ਦੀ ਫਕੀਰੀ ਹੈ ਉਹਨੂੰ ਮੈਂ ਆਖਰ ਤੇ ਉੱਤੇ ਉਹਦੇ ਬਾਰੇ ਥੋੜੀ ਜਿਹੀ ਗੱਲ ਕਰਾਂਗਾ। ਜੋਗ ਦੀ ਜਿੰਨੀ ਮੈਨੂੰ ਗੱਲ ਪਤਾ ਸੀ ਮੈਂ ਤੁਹਾਨੂੰ ਦੱਸ ਦਿੱਤੀ। ਇਹ ਸਾਰੇ ਹੈ ਸਵਾਲ ਹੀ ਨੇ, ਬਹੁਤ ਸਾਰੇ ਜਵਾਬ ਮੈਨੂੰ ਨਹੀਂ ਉਹਦੇ ਮਿਲੇ। ਗੋਰਖਨਾਥ ਦੇ ਬਾਰੇ ਮੈਂ ਬਹੁਤ ਸਾਰੀ ਗੱਲ ਇਸ ਵਾਸਤੇ ਨਹੀਂ ਕੀਤੀ ਕਿ ਮੈਨੂੰ ਸੰਗ ਜਿਹੀ ਆਉਂਦੀ ਹੈ ਕਿ ਉਹਦੇ ਬਾਰੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਵੀ ਨੇ ਕਿ ਬਿਲਕੁਲ ਉਸ ਗੋਰਖਨਾਥ ਤੋਂ ਹੋਰ ਤਰ੍ਹਾਂ ਦਾ ਹੈ। ਜਿਹੜਾ ਮਾਈ ਮੰਗਲਾਂ ਦੀ ਜਿਹੜੀ ਕਹਾਣੀ ਉਹ ਬਿਲਕੁਲ ਹੋਰ ਤਰ੍ਹਾਂ ਦੀ ਹੈ। ਉਸ ਪੂਰੇ ਇਲਾਕੇ ਨੂੰ ਜਿਹੜਾ ਰਾਜਾ ਪੋਰਸ ਦਾ ਪੂਰਵਾ ਇਲਾਕਾ ਸੀ ਉਹ ਆਖਰ ਤੇ ਬਿਲਕੁਲ ਥੋੜਾ ਜਿਹਾ ਇਲਾਕਾ ਰਿਹਾ ਸੀ, ਖੜਿਆਲੀ, ਔਰ ਉੱਥੇ ਬਹੁਤ ਵੱਡਾ ਮੇਲਾ ਲੱਗਦਾ ਸੀ। ਸਰਾਏ ਆਲਮਗੀਰ ਤੋਂ ਲੈ ਕੇ ਜਿੱਥੇ ਅੱਜ ਮੰਗਲਾ ਡੈਮ ਹੈ ਉੱਥੋਂ ਤੱਕ ਰੇਲਵੇ ਟਰੈਕ ਵਿਛਾਇਆ ਗਿਆ ਸੀ। ਐਡਾ ਵੱਡਾ ਉਹ ਮੇਲਾ ਲੱਗਦਾ ਸੀ। ਉੱਥੋਂ ਦਾ ਸੀ ਗੋਰਖਨਾਥ ਜਿਹੜਾ ਜਿਹਨੇ ਆਪਣਾ 27 ਚਿੱਲਾ ਜਿਹੜਾ ਟਿੱਲਾ ਜੋਗੀਆਂ ਤੇ ਕੀਤਾ। ਔਰ ਇਹ ਰਾਜਾ ਸਲਵਾਨ ਨੇ ਇਹਨੂੰ ਨਾਥ ਨਾਂ ਦਿੱਤਾ ਸੀ। ਨਾਥ ਪੰਥ ਨਹੀਂ ਗੋਰਖਨਾਥ, ਇਹ ਨਾਥ, ਉਹਨੂੰ ਨਾਥ ਕਹਿੰਦੇ ਨੇ ਜਿਹੜਾ ਵੱਡਾ ਪ੍ਰਧਾਨ ਹੋਵੇ, ਪ੍ਰਭੂ ਹੋਵੇ, ਉਹਨੂੰ ਨਾਥ ਕਿਹਾ ਜਾਂਦਾ ਹੈ। ਜਿਹੜਾ ਸਿਰ ਕੱਢਵਾ ਹੁੰਦਾ ਹੈ ਤੇ ਉਹਨੇ ਇਹਨੂੰ ਇੱਕ ਟਾਈਟਲ ਦਿੱਤਾ ਸੀ ਰਾਜੇ ਸਲਵਾਨ ਨੇ। ਤੇ ਉਹਦੀ ਇੱਕ ਬੜੀ ਇੱਕ ਕਹਾਣੀ ਫਿਰ ਕਿਸੇ ਵੇਲੇ ਲਿਖਾਂਗਾ ਮੈਂ, ਅਗਰ ਜੇ ਮੈਂ ਲਿਖ ਸਕਿਆ। ਮੈਂ ਅਲਾਨੀ ਇਹਨੂੰ ਲਿਖਿਆ ਇਸ ਕਿਤਾਬ ਨੂੰ ਕਿਉਂਕਿ ਬਹੁਤ ਸਾਰੇ ਸਵਾਲਾਂ ਦੇ ਮੇਰੇ ਕੋਲ ਜਵਾਬ ਨਹੀਂ, ਇੱਕ ਥਾਂ ਤੇ ਰੁਕ ਗਈ ਹੈ ਸਾਰੀ ਗੱਲ। ਜਿਹੜੀ ਪੰਜਾਬ ਦੀ ਫਕੀਰੀ ਹੈ ਮੈਂ ਉਹਦੀ ਗੱਲ ਕਰ ਰਿਹਾ ਸਾਂ ਕਿ ਜਿਹੜਾ ਫਕੀਰ ਲਫ਼ਜ਼ ਹੈ ਉਹ ਇਹਦੇ ਤੋਂ ਆਪਣਾ ਫਕੀਰੀ ਦਾ ਕਹਿੰਦੇ ਫਕਰ, ਕਨਾਤ, ਯਾਦ ਇਲਾਹੀ, ਰਿਆਜ਼ਤ, ਇਹਦੇ ਤੋਂ ਕਹਿੰਦੇ ਨੇ। ਕਿ ਫਿਰ ਸ਼ਾਹ ਹੁਸੈਨ ਤੇ ਬੁੱਲੇ ਸ਼ਾਹ ਨੂੰ ਤੁਸੀਂ ਸਾਹਮਣੇ ਰੱਖੋ ਜਿਹੜੀ ਪੰਜਾਬ ਦੀ ਫਕੀਰੀ ਹੈ। ਪੰਜਾਬ ਦੀ ਜਿਹੜੀ ਫਕੀਰੀ ਹੈ ਇਹਦੇ ਵਿੱਚ ਸਿਲਸਿਲੇ ਚਿਸ਼ਤੀਆ ਤੇ ਹੈ ਹੀ ਹੈ, ਪਰ ਇਹਦੇ ਵਿੱਚ ਜਿਹੜਾ ਮਲਾਮਤੀਆ ਸਿਲਸਿਲਾ ਜਿਹੜਾ 9ਵੀਂ ਸਦੀ ਵਿੱਚ ਖੁਰਾਸਾਨ ਵਿੱਚ ਸੀ, ਜਿਹੜਾ ਖਾਜਾ ਹਸਨ ਬਸਰੀ ਦਾ ਜਿਹੜਾ ਸਿਲਸਿਲਾ ਸੀ, ਜਿਹਦੇ ਵਿੱਚ ਦੀਨੇ ਜ਼ਾਹਿਰੀ ਨੂੰ ਨਹੀਂ ਮੰਨਿਆ ਜਾਂਦਾ। ਜਿਹਦੀ ਕਿਤਾਬ ਸੀ ਕਿਤਾਬੁਲ ਇਖਲਾਸ, ਉਹ ਕਹਿੰਦਾ ਸੀ ਕਿ ਜਿਹੜਾ ਹੱਜ ਜਿਹੜਾ ਹੈ ਉਹਦੇ ਵਾਸਤੇ ਉੱਥੇ ਕੀ ਜਾਣ ਦੀ ਜ਼ਰੂਰਤ ਹੈ, ਖਾਨੇ ਕਾਬੇ। ਉਹ ਕਹਿੰਦਾ ਸੀ ਆਪਣੇ ਘਰ ਵਿੱਚ ਹੱਜ ਕਰੋ, ਜਿਵੇਂ ਸਾਡੇ ਕਹਿੰਦੇ ਸਨ ਕਿ ਬੁੱਲੇ ਸ਼ਾਹ ਕਹਿੰਦਾ ਕਿ ਹਾਜੀ ਲੋਕ ਮੱਕੇ ਵੱਲ ਜਾਂਦੇ, ਅਸਾਂ ਜਾਣਾ ਤਖਤ ਹਜ਼ਾਰੇ, ਸਾਡਾ ਤੇ ਤਖਤ ਹਜ਼ਾਰੇ ਵਿੱਚ ਹੀ ਹੈ ਆਪਣਾ। ਇਹ ਉਹ ਉਸ ਵੇਲੇ ਦੀ ਮੈਂ ਗੱਲ ਕਰ ਰਿਹਾ, ਅੱਜ ਦੀ ਨਹੀਂ ਗੱਲ ਕਰ ਰਿਹਾ। ਤੇ ਖਾਜਾ ਹਸਨ ਬਸਰੀ ਜ਼ਾਹਿਰੀ ਮਜ਼ਹਬ ਨੂੰ ਨਹੀਂ ਸਨ ਮੰਨਦੇ। ਉਹ ਉਹਨਾਂ ਦੀਆਂ ਗੱਲਾਂ ਵਿੱਚ ਉਹਨਾਂ ਦਾ ਜੋ ਕੁਝ ਸੀ ਪੈਗਾਮ ਸੀ ਉਹ ਹੀ ਉਹਦੇ ਵਿੱਚ ਆਇਆ, ਮਨਸੂਰ ਹਲਾਜ ਦੇ ਵਿੱਚ ਆਇਆ। ਔਰ ਫਿਰ ਉਹਨੇ ਅਨਲ ਹੱਕ ਕਿਹਾ, ਆਪਣੇ ਆਪ ਨੂੰ ਅਨਲ ਹੱਕ ਕਿਹਾ। ਫਿਰ ਉਹਨੂੰ ਜਿਸ ਤਰ੍ਹਾਂ ਕਿਤਾਬੁ ਤਵਾਸੀਨ ਉਹਨੇ ਲਿਖੀ, ਔਰ ਉਹ ਅੱਜ ਹੁਣ ਸਾਡੇ ਕਿਸੇ ਮਦਰਸੇ ਦੇ ਵਿੱਚ ਨਾ ਕਿਤਾਬੁਲ ਇਖਲਾਸ ਤੇ ਖਤਮ ਹੋ ਗਈ, ਸਾੜ ਦਿੱਤਾ ਗਿਆ, ਪਤਾ ਨਹੀਂ ਕਿੱਥੇ ਗਈ ਉਹ ਕਿਤਾਬ, ਅੱਜ ਨਹੀਂ ਪੜ੍ਹੀ ਜਾਂਦੀ, ਕਿਧਰੇ ਵੀ ਨਹੀਂ ਪੜ੍ਹੀ ਜਾਂਦੀ ਸਾਰੀ ਦੁਨੀਆ ਦੇ ਵਿੱਚ। ਉਹ ਏਡੀ ਕੋਈ ਜ਼ਹਿਰੀਲੀ ਕਿਤਾਬ ਸੀ, ਏਡੀ ਕੋਈ ਖਤਰਨਾਕ ਕਿਤਾਬ ਸੀ ਕਿ ਉਹਨੂੰ ਖਤਮ ਕਰ ਦਿੱਤਾ ਗਿਆ ਉਸ ਕਿਤਾਬ ਨੂੰ। ਔਰ ਮਨਸੂਰ ਹਲਾਜ ਜਿਹੜਾ ਉਹਦੇ ਟੋਟੇ ਕੀਤੇ ਗਏ, ਉਹਨੂੰ ਪਹਿਲਾਂ ਉਹਨੂੰ ਊਠ ਤੇ ਬਹਾ ਕੇ ਪੂਰੇ ਬਗਦਾਦ ਵਿੱਚ ਫਰਾਇਆ ਗਿਆ, ਫਿਰ ਉਹਦੇ ਜਿਸਮ ਦੇ ਟੋਟੇ ਕੀਤੇ ਗਏ, ਫਿਰ ਉਹਨਾਂ ਟੋਟਿਆਂ ਨੂੰ ਸਾੜਿਆ ਗਿਆ। ਤੇ ਇਸ ਤਰ੍ਹਾਂ ਜਿਸ ਤਰ੍ਹਾਂ ਸਾਡਾ ਸ਼ਾਹ ਹੁਸੈਨ ਕਹਿੰਦਾ ਨਾ ਕਿ ਇਸ਼ਕੇ ਦਾ ਦਰਿਆਓ ਕਰਾਹੀ, ਮਨਸੂਰ ਕਬੂਲੀ ਸੂਲੀ, ਤੂੰ ਕਹਿ ਬਾਗ ਦੀ ਮੋਲੀ ਹੁਸੈਨਾ, ਤੂੰ ਕਹਿ ਬਾਗ ਦੀ ਮੋਲੀ। ਫਿਰ ਸ਼ਾਹ ਹੁਸੈਨ ਦੀ ਜਿਹੜੀ ਕਹਾਣੀ ਹੈ ਉਹ ਇੱਕ ਬੜੀ ਕਹਾਣੀ, ਜਿਸ ਤਰ੍ਹਾਂ ਮਾਧੋ ਲਾਲ ਹੁਸੈਨ ਦੀ, ਔਰ ਉਹਦੀ ਔਰ ਕੁਰਾਨ ਦੀ ਤਫਸੀਰ ਪੜ੍ਹ ਰਿਹਾ, ਔਰ ਜਿਹੜਾ ਹਾਫਿਜ਼ ਸਾਦੁੱਲਾ ਉਹਦਾ ਉਸਤਾਦ ਉਹਨੂੰ ਕਹਿੰਦਾ ਕਿ ਜਿਸ ਵਕਤ ਉਹ ਇਸ ਸੂਰਾ ਅਲ ਅਨਕਬੂਤ ਦੀ ਇਸ ਆਇਤ ਦੇ ਉੱਤੇ ਆਉਂਦਾ ਕਿ ਮਾ ਹਾਜ਼ਿਹਿਲ ਹਯਾਤੁ ਦੁਨੀਆ ਇਲਾ ਲਹਵੁ व ਲਾਇਬਨ, ਕਿ ਦੁਨੀਆ ਦੀ ਜ਼ਿੰਦਗੀ ਜਿਹੜੀ ਖੇਡ ਤਮਾਸ਼ਾ ਹੈ। ਤੇ ਸ਼ਾਹ ਹੁਸੈਨ ਆਪਣੇ ਉਸਤਾਦ ਵੱਲੋਂ ਵੇਖਦਾ ਝੱਟ ਤੇ ਫਿਰ ਉੱਠ ਕੇ ਨੱਚਣ ਲੱਗ ਪੈਂਦਾ, ਔਰ ਫਿਰ ਸਾਰੀ ਜ਼ਿੰਦਗੀ ਨੱਚਦਾ ਹੀ ਰਹਿੰਦਾ। ਤੇ ਇਹ ਮਾਧੋ ਫਿਰ ਉਹਦਾ ਮਾਸ਼ੂਕ ਹੈ। ਔਰ ਫਿਰ ਦੁੱਲੇ ਭੱਟੀ ਨੂੰ ਆਪਣੇ ਅੱਖੀਂ ਉਹਨੇ ਫਾਹੇ ਲੱਗਦਿਆਂ ਵੇਖਿਆ। ਔਰ ਫਿਰ ਉਹ ਜਿਸ ਤਰ੍ਹਾਂ ਦਾ ਸ਼ਾਹ ਹੁਸੈਨ ਦਾ ਕਲਾਮ ਹੈ ਉਹ ਤੁਸੀਂ ਵੇਖੋ, ਮੈਨੂੰ ਤੇ ਲੱਗਦਾ ਉਹ ਹਰ ਸਾਹ ਨਾਲ ਫਾਹੇ ਲੱਗਦਾ ਰਿਹਾ ਹੋਵੇਗਾ ਸ਼ਾਹ ਹੁਸੈਨ ਦੁੱਲੇ ਭੱਟੀ ਨੂੰ ਫਾਹੇ ਲੱਗਣ ਤੋਂ ਬਾਅਦ। ਜਾਂ ਜਿਸ ਤਰ੍ਹਾਂ ਉਹਦੇ ਅੰਦਰ ਅੰਨੀ ਹੁਸੈਨ ਜਲਾਹ,
अन्नी हुसैन जुलाहा का मतलब है कि अनल हक कहने वाला, हर वेले उस अनल हक वो मंसूर हलाज वांग सूली चढ़ता होगा। फिर बायजीद बस्तामी वो कहता है सुबहानी माँ आजम शानी, मेरी वे लोको मैं वड्डी शान वाला। है उन्हें क्यों किया? इल्हामी मिराज की गल करता है, उन्होंने काफर किया गया, जिंदगी किया गया, उन्होंने किया गया तो नशा करता है, हर वेले शुक्र की हालत में लिया। जो मलामती है सिलसिला, जो मलामती सिलसिले की मैं गल करा, मलामा तो जो साडा पंजाबी का लफ्ज लामा है उसे तो बनया मलामत। जिस तरह शाह बुल्ले शाह कहते ना कि आशिक होयो रब दा होई मलामत लाख, तेनू काफर काफर आख दे तू आहो आहो आख, ए मलामत है उलामा। तो जो कलंदरिया सिलसिला एक आवारगी है भी मलामतिया दे विचों निकलिया। ਇਹਦੇ ਚ ਬੇਸਿਕਲੀ ਇਹ ਸ਼ਾਇਰੀ ਦਾ ਇੱਕ ਸਿਲਸਿਲਾ ਸੀ ਜਿਹਦੇ ਚ ਨਸ਼ਾ ਔਰ ਇਸ਼ਕ, ਜਿਹੜੀ ਫਰੀਦੁੱਦੀਨ ਅਤਾਰ ਦੀ ਸ਼ਾਇਰੀ ਹੈ, ਜਿਹੜੀ ਮੌਲਾਨਾ ਰੂਮ ਦੀ ਸ਼ਾਇਰੀ ਹੈ, ਤੇ ਉਹ ਉਹਦੇ ਵਿੱਚੋਂ ਨਿਕਲਿਆ ਕਲੰਦਰੀਆ ਸਿਲਸਿਲਾ। ਇਹਨਾਂ ਦੇ ਉੱਤੇ ਬੜੇ ਇਲਜ਼ਾਮ ਲੱਗੇ, ਖੁਰਾਬਾਤ ਔਰ ਕੁਫਰੀਆਤ। ਤੇ ਸਾਡੇ ਇੱਥੇ ਵੀ ਕਿਹਾ ਜਾਂਦਾ ਸੀ ਦੁਨੀਆ ਦੇ ਵਿੱਚ 2.5 ਕਲੰਦਰ, 2 ਬਾਬੇ 1 ਮਾਈ ਕਲੰਦਰ। 2 ਬਾਬੇ ਜਿਹੜੇ ਸਨ ਅਬੂ ਅਲੀ ਕਲਿੰਦਰ ਔਰ ਸ਼ਾਹ ਜਿਹੜਾ ਲਾਲ ਸ਼ਬਾਜ਼ ਕਲੰਦਰ है और अद्धा कलंदर जी राबिया बसरी है। यह वैसे ना इंसाफी की गल है कि राबिया बसरी तो बहुत वड्डा कलंदर है कि एक दिन हथ दे विच एक हथ विच उन्हें अग फड़ी और एक हथ दे विच उन्हें पानी फड़िया तो गलियां दे विच दौड़दी फिरदी। तो किसी पूछया तू अग नाल की करना है, तो उन्हें कहा कि मैं अग नाल अल्लाह दी जिहड़ी जन्नत है उन्होंने अग लानी। तो उन्हें कहा तू पानी दूजे हथ तू पानी फड़िया, तो उन्हें कहा अल्लाह की दोज़ख की जिहड़ी अग है उन्हें मैं बुझाना। तो वह माई जिहड़ी है उन्होंने अद्धा कलंदर कहना वो मैनूं कोई समझ नहीं आई। इन्हां दे विच तवक्कल बहुत सी कलंदरां दे विच। साडे इत्थे सब तो ज़्यादा जिहड़ी किताब पढ़ी गई वो तज़किरा है गौसिया, वो गौस अली कलंदर दी लिखी सी। गौस अली कलंदर जिहड़ा हिंदू दे घर पलिया सी। इहदा जिहड़ा इहदी मां निक्के होंदे मर गई, ते एक पंडित सी राम सुनेही, उहदी बीवी ने पालिया, इहदा नाम उन्होंने गंगा रखिया सी। ते उन्हें हिंदुओं के घर पढ़िया सी। इन्हें तज़किरा गौसिया किताब लिखी, मौलवी गौस अली कलंदर। शतारिया एक सिलसिला सी और मदारिया, यह 2 सिलसिले सन जिन्हों के उत्तों साडे पंजाब के जिहड़े सूफी सन वो बहुत ज़्यादा प्रभावित होए। शाह मदार के मलंग सन। शाह मदार की बहुत लंबी जिंदगी वो जीविया और खेडां खेडते सन। फौजी परेड जिवें हुंदी है इस तरह करते हैं, डराउण वाला अखां कट के पूरियां ते इस तरह अपने आप डराउणा जिहा बना के नचना मलंगां दे विच हुंदा है। ते शाह मदार दे मलंग सन। ते जिहड़े शतारिये सन बायजीद बुस्तामी नूं मनण वाले सन। जिहड़ा शाह मुहम्मद गौस सी, जिहड़ा तानसीन दा उस्ताद सी, वो शाह मुहम्मद गौस सी, ओहदे कोल तानसीन सिक्ख्या। ते फिर ओहदा शाह मुहम्मद गौस दा जिहड़ा बनिया खलीफा वो तानसीन ही बनया। तो इस तरह तुम समझ सकते हो कि संगीत के नाल और फिर इन्हें योगा और जड़ा सी उन्होंने तसव्वुफ के नाल रलाया शाह गौस ने। तो यदा पंजाब के फकीर के उत्ते बहुत ज़्यादा जड़ा सी ना असर सी। इन्हें एक किताब सी योगा के उत्ते, अमरता कुंडा एक किताब सी संस्कृत दे विच, उहदा इन्हें अरबी फारसी का तर्जमा किया हौज़े हयात, फिर वो अरबी विच भी तर्जमा हुई। तो पिछू किताब गायब हो गई। अज वो किताब नहीं लभदी। वो अरब के जिहड़े मदरसे सन, ईरान के जिहड़े मदरसे सन, उत्थों तक पहुंची, बड़ी पढ़ी गई किताब, पर इत्थे उन्हां दा माहौल बन गया क्योंकि वो किताब ही पिछू खत्म हो गई। पता नहीं है क्यों इंज होया कि वो किताब ही नहीं लभदी। तो वह जिहड़ा उन्होंने फारसी तर्जमा किया या अरबी तर्जमा किया वो हौज़े हयात के नाम के उत्ते है, लेकिन जो संस्कृत किताब वो नहीं सानूं लभदी। मदारिया सिलसिला जिस तरह मैं तुहानूं दस्सिया उहदे उत्ते भी बहुत लम्मी हुण गल है, हुण मैं नहीं वो सारी गल करता, टाइम बहुत ज़्यादा हो गया। तो जिन्होंने मारना होंदा है उन्होंने असीं मार दिंदे हां, जिन्होंने असां जिंदा रखना होंदा है, जिहड़ा तसव्वुफ असीं अज लिख रहे हैं वो लिख रहे हैं। जिहड़ा हुण सी दारा शिको ने किताब लिखी मजमा उल बहरेन, जिहड़ा तसव्वुफ और वेदांत उन्होंने जोड़िया, उहदा समुद्रा संगम दे नाम नाल संस्कृत विच भी कहंदे ने उन्हें लिखिया, हिंदी तर्जमा भी होया, उर्दू अंग्रेजी च भी तर्जमा है, लेकिन उन्होंने सारियां दे विच तब्दीलियां हो चुकी ने। वो मजमा उल बहरेन जिहड़ा उन्हें लिखिया सी, अज वो नहीं। उन्हें ओहदा जिहड़े साडे उपनिषद ने इन्हां दा भी तर्जमा सिरे अकबर किया, और वो कहंदा सी किताबुल मकनून जिहदा कुरान विच जिक्र है असल विच उपनिषद ने। उस दारा शिको नाल की होया तुहानूं पता ही, उन्हें जिवें मारिया गया।
ਤੇ ਇੱਕ ਹਾਥੀ ਤੇ ਜਿਵੇਂ ਬਾ ਕੇ ਫਿਰ ਉਹਨੂੰ ਜਿਵੇਂ ਉਹਦੇ ਪੁੱਤਰ ਦੇ ਸਾਹਮਣੇ ਕਤਲ ਕੀਤਾ, ਅੱਜ ਉਹਦੀ ਕੋਈ ਕਬਰ ਵੀ ਨਹੀਂ ਲੱਭਦੀ। ਫਿਰ ਨਿਰਾ ਉਹਦੇ ਨਾਲ ਨਹੀਂ ਹੋਇਆ, ਦਾਰਾ ਸ਼ਕੂਹ ਨਾਲ ਤੇ ਹੋਇਆ ਜੋ ਹੋਇਆ। ਫਿਰ ਉਹਦਾ ਜਿਹੜਾ ਪੀਰ, ਜਿਹੜਾ ਉਹਦਾ ਉਸਤਾਦ ਸੀ, ਉਸਤਾਦ ਜਿਹਦਾ ਨਾਂ ਸੀ ਉਸਤਾਦ ਸ਼ੇਖ ਅਬਦੁਲ ਕਰੀਮ, ਜਿਹੜਾ ਅਖੀਰ ਤੇ ਇੱਕ ਮਲਾਮਤੀ ਸੂਫੀ ਹੋ ਗਿਆ ਸੀ, ਔਰ ਥਨੇਸਰ ਦੇ ਵਿੱਚ ਜਾ ਕੇ ਉਹਨੇ ਆਪਣੀ ਖਾਨਕਾ ਬਣਾਈ ਜਾਂ ਆਪਣਾ ਟਿੱਲਾ ਜਿਹੜਾ ਸੀ, ਤੇ ਉਹਦੇ ਵਿੱਚ ਉਹ ਜਾ ਕੇ ਤੇ ਉਹਨੂੰ ਅਸੀਂ ਅੱਜ ਸ਼ੇਖ ਚਿੱਲੀ ਦੇ ਨਾਂ ਨਾਲ ਜਾਣਦੇ ਹਾਂ। ਇੱਕ ਮਜ਼ਾਕ ਬਣ ਗਿਆ। ਉਹਦਾ ਜਿਹੜਾ ਉਸਤਾਦ ਸੀ ਸ਼ੇਖ ਚਿੱਲੀ, ਜਿਹੜਾ ਸੀ ਉਹ ਉਸਤਾਦ ਸ਼ੇਖ ਅਬਦੁਲ ਕਰੀਮ ਸੀ, ਆਖਰ ਤੇ ਜਿਹੜਾ ਮਲਾਮਤੀ, ਜਿਨ੍ਹਾਂ ਨੂੰ ਅਸੀਂ ਬਦਨਾਮ ਕਰਨਾ ਹੋਵੇ। ਨਾਨਕ ਸ਼ਾਹੀ ਫਕੀਰ ਸਾਨੂੰ ਅੱਜ ਨਹੀਂ ਪਤਾ ਕਿੱਥੇ ਗਏ। ਇੱਕ ਨੂਰ ਬਖਸ਼ੀ ਫਕੀਰ ਹੁੰਦੇ ਸਨ, ਸਾਰਿਆਂ ਨੂੰ ਮਾਰ ਦਿੱਤਾ ਗਿਆ। ਬਾਬਰ ਬਾਦਸ਼ਾਹ ਜਿਹੜਾ ਸੱਕਾ ਉਹਦੀ ਮਾਸੀ ਦਾ ਪੁੱਤਰ ਸੀ, ਮਿਰਜ਼ਾ ਤੁਗਲਤ ਬੇਗ, ਉਹਨੇ ਉਹਨਾਂ ਕੋਲ ਇੱਕ ਫਤਵਾ ਲਿਆ ਮੌਲਵੀਆਂ ਦੇ ਕੋਲੋਂ, ਔਰ ਸਾਰੇ ਜਿਹੜੇ ਫਕੀਰ ਸਨ ਇਹ ਪੰਜਾਬ ਦੇ ਵੱਲ ਦੌੜ ਕੇ ਆ ਗਏ। ਪਰ ਅੱਜ ਸਾਨੂੰ ਕੋਈ ਪਤਾ ਨਹੀਂ ਨੂਰ ਬਖਸ਼ੀ ਫਕੀਰ। ਇਹ ਨੂਰ ਬਖਸ਼ੀ ਫਕੀਰ ਜਿਹੜੇ ਸਨ, ਸ਼ਾਹ ਹਮਦਾਨ ਨੂੰ ਆਪਣਾ ਦਾਦਾ ਪੀਰ ਕਹਿੰਦੇ ਸਨ, ਜਿਹੜਾ ਸ੍ਰੀਨਗਰ ਵਿੱਚ ਆ ਕੇ ਵਸਿਆ ਸੀ। ਜਦੋਂ ਜਿਹੜਾ ਇਬਨ ਅਰਬੀ ਸੀ, ਜਿਹੜਾ ਉਹਦਾ ਵਾਦਤੁਲ ਵਜੂਦ ਸੀ, ਉਹਦੇ ਉੱਤੇ ਸੂਫੀਆਂ ਜਿਹੜੇ ਸ਼ਾਹੀ ਸੂਫੀ ਸਨ, ਉਹਨਾਂ ਨੇ ਬਹੁਤ ਜ਼ਿਆਦਾ ਇਤਰਾਜ਼ ਕੀਤੇ, ਉਹਨੂੰ ਬਹੁਤ ਜ਼ਿਆਦਾ ਭੰਡਿਆ। ਤੇ ਸ਼ਾਹ ਹਮਦਾਨ ਨੇ ਰਸਾਲਾ ਵਜੂਦੀਆ ਲਿਖਿਆ ਉਹਦੇ ਡਿਫੈਂਸ ਦੇ ਵਿੱਚ, ਕਿ ਉਹਦਾ ਇੱਕ ਰਸਾਲਾ ਸੀ ਜਿਹਨੂੰ ਫਿਰ ਕੋਟ ਕੀਤਾ ਜਾਂਦਾ ਸੀ। ਸੂਫੀ ਜਿਹੜੇ ਇਬਨ ਅਰਬੀ ਨੂੰ ਮੰਨਦੇ ਸਨ, ਉਹ ਸ਼ਾਹ ਹਮਦਾਨ ਦਾ। ਤੇ ਇਹ ਵਾਦਤੁਲ ਵਜੂਦ ਜਿਹੜਾ ਸਾਡਾ ਸੀ, ਅਵਲ ਆਖਰ ਅੰਦਰ ਬਾਹਰ ਜ਼ਾਹਿਰ ਤੇ ਪਨਹਾਨ ਵੀ ਤੂੰ, ਜਿਸ ਤਰ੍ਹਾਂ ਖਾਜਾ ਫਰੀਦ ਕਹਿੰਦਾ। ਤੇ ਜਿਸ ਤਰ੍ਹਾਂ ਫਿਰ ਬੁੱਲੇ ਸ਼ਾਹ ਕਹਿੰਦਾ ਕਿ ਵਿੱਚ ਮਸੀਤ ਨਮਾਜ਼ ਗੁਜ਼ਾਰੇ, ਬੁੱਤ ਖਾਨੇ ਜਾ ਵੜਦਾ, ਵਹਦਤ ਦੇ ਦਰਿਆ ਦੇ ਅੰਦਰ ਸਭ ਜਗ ਦਿਸੇ ਕਰਦਾ, ਕੋਈ ਪੁੱਛੋ ਦਿਲਬਰ ਕੀ ਕਰਦਾ। ਫਕੀਰਾਂ ਦੇ ਵਿੱਚ ਮੌਲਾਨਾ ਰੂਮ ਨੂੰ ਬਹੁਤ ਪੜ੍ਹਿਆ ਜਾਂਦਾ, ਜਿਹਦਾ ਆਪਣੇ ਪੀਰ ਦੇ ਨਾਲ ਆਪਣਾ ਇਸ਼ਕ ਸੀ, ਉਹਨੂੰ ਬਹੁਤ ਜ਼ਿਆਦਾ ਪੜ੍ਹਿਆ ਜਾਂਦਾ ਸੀ। ਉਹਦਾ ਇੱਕ ਸ਼ੇਰ ਮੈਂ ਇੱਕ ਫਕੀਰ ਕੋਲ ਹੀ ਸੁਣਿਆ, ਸ਼ੇਰ ਕਲਾਮ ਉਹਦਾ, खुद कूजा ओ खुद कूजा गरो खुद गिले कूजा, खुद रिंदे सबू कश, खुद बरसरिया कूजा खरीदार बरामद, बिशकस रवां शुद, आप प्याला बनाने वाला, आप प्याले दी मिट्टी, आप प्याले विच शराब पीवे, आप प्याले नू खरीदार बन के खरीदण आवे ते आप ही ओनू भन के टुर जाए। जिस तरह वो शंकराचार्य कहता कि आत्मा परमात्मा पुरुष प्रकृति ब्राह्मण माया सब हमा उस सब वादतुल वजूद है। अव्वल हमद खुदा दा विरद कीजिए, इश्क कीता सु जगदा मोल मियाँ, पहले आप है रब ने इश्क कीता, माशूक है नबी रसूल मियाँ। जिवें महाप्रभु चेतनिया जिस तरह कहता कि राधा कृष्ण एक ही ने, वो प्रेम रचावन लई दो है। ਤੇ ਜਿਸ ਤਰ੍ਹਾਂ ਮੀਰ ਖੁਸਰੋ ਦਾ ਇੱਕ ਸ਼ੇਰ ਹੈ ਜਿਹਦੇ ਬਾਰੇ ਕਿਹਾ ਜਾਂਦਾ ਹੈ, ਫਕੀਰਾਂ ਦੇ ਵਿੱਚ ਕਹਿੰਦੇ ਸਨ ਕਿ ਇਹਦਾ ਇੱਕ ਲਾਈਨ ਜਿਹੜੀ ਹੈ ਉਹ ਮੀਰ ਖੁਸਰੋ ਨੇ ਲਿਖੀ ਹੈ, ਤੇ ਇੱਕ ਲਾਈਨ ਜਿਹੜੀ ਹੈ ਉਹ ਨਿਜ਼ਾਮੁਦੀਨ ਨੇ ਲਿਖੀ ਹੈ ਕਿ ਮਨ ਤੂੰ ਸ਼ੁਦਮ ਤੂੰ ਮਨ ਸ਼ੁਦੀ, ਮਨ ਤਨ ਸ਼ੁਦਮ ਤੂੰ ਜਾਂ ਸ਼ੁਦੀ, ਤਾਕਸ ਨਗੋਇਦ ਬਾਦ ਅਜ਼ੀ ਮਨ ਦੀਗਰਮ ਤੂੰ ਦੀਗਰੀ, ਮੈਂ ਤੂੰ ਹੋ ਗਿਆ ਤੂੰ ਮੈਂ ਹੋ ਗਿਆ, ਮੈਂ ਜਿਸਮ ਹੋ ਗਿਆ ਤੂੰ ਜਾਨ ਹੋ ਗਿਆ। ਹੁਣ ਇਹ ਕਿਵੇਂ ਕੋਈ ਆਖੇ ਕਿ ਮੈਂ ਹੋਰ ਹਾਂ ਤੇ ਤੂੰ ਹੋਰ। चरखा बोले साईं साईं, बायड़ बोले तू, कहे हुसैन फकीर नुमाना, मैं नाही सब तू। सर बहुत शुक्रिया, बड़ा जबरदस्त लैक्चर, मैं ते लैक्चर सुनता रहा और मैं क्वेश्चन अजे वेखने ने, मैं वेखे नहीं, मैं तो उधर ही ध्यान रहा, अज मैं नोट भी नहीं कर सकिया। एक तो सर मेरे रेंज जो तुसीं चन्नण का नाम लिया, तो इधर साडे साउथ पंजाब एक चन्नण पीर का मेला भी आउंदा, ਉਹਦਾ ਕੋਈ ਇਹਦੇ ਨਾਲ ਕੋਈ ਜੁੜੀ ਸ਼ਾਇਦ ਹੈ? ਜਿਹੜਾ ਚੰਨਣ ਪੀਰ ਦਾ ਮੇਲਾ ਹੈ ਨਾ, ਉਹ ਬੜਾ ਇੱਕ ਡਿਫਰੈਂਟ ਜਿਹਾ ਮੇਲਾ ਹੈ, ਜਿਹੜਾ ਸ਼ਾਇਦ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਹੈ। 7 ਜੁਮੇਰਾਤਾਂ ਉਹ ਮੇਲਾ ਲੱਗਦਾ ਹੈ, ਚੰਨਣ ਪੀਰ ਦਾ ਮੇਲਾ, ਜਿਹੜਾ ਚੋਲਸਤਾਨ ਦੇ ਵਿੱਚ ਲੱਗਦਾ ਹੈ। ਉਸ ਜਿਹੜਾ ਪੀਰ ਹੈ ਉਹ ਇੱਕ ਰਾਣੀ, ਇੱਕ ਹਿੰਦੂ ਰਾਣੀ ਦਾ ਪੁੱਤਰ ਹੈ। ਫਿਰ ਉਹ ਜਿਹੜਾ ਉਹ ਜੰਮਦੇ ਉਹਦੇ ਬਾਰੇ ਇੱਕ ਕਹਾਣੀ ਹੈ ਕਿ ਉਹ ਅੱਲਾ ਦਾ ਨਾਂ ਲੈ ਰਿਹਾ ਸੀ, ਫਿਰ ਜਿਹੜਾ ਹਿੰਦੂ ਰਾਜਾ ਹੈ ਉਹਨੂੰ ਮਾਰਨ ਵਾਸਤੇ ਉਹਦੇ ਤੋਂ ਫਿਰ ਉਹਦੀ ਜਿਹੜੀ ਮਾਂ ਹੈ ਉਹਨੂੰ ਇੱਕ ਸਹਿਰਾ ਦੇ ਵਿੱਚ ਜਿਹੜਾ ਸਾਰਾ ਪਹਿਲਾਂ ਤੇ ਚੋਲਸਤਾਨ, ਰਾਜਸਥਾਨ, ਥਰਪਾਰਕਰ ਸਾਰਾ ਇੱਕ ਹੀ ਸੀ,
ਤੇ ਉਹਦੇ ਵਿੱਚ ਆ ਕੇ ਛੱਡ ਜਾਂਦੀ ਹੈ, ਫਿਰ ਉਹਨੂੰ ਇੱਕ ਹਰਨੀ ਦੁੱਧ ਪਿਆਂਦੀ ਹੈ, ਤੇ ਉਹਦੀ ਇੱਕ ਬੜੀ ਪੂਰੀ ਸਰਾਰ ਜਿਹੀ ਕਹਾਣੀ ਹੈ। ਪਰ ਇਹ ਚੰਨੜ ਜਿਹੜਾ ਜਿਹਨੇ 27 ਚਿੱਲੇ ਕੱਟੇ ਹੁੰਦੇ ਨੇ, ਔਰ ਚੰਨ ਦੇ ਨਾਲ ਚੱਲਦੇ ਨੇ ਜੋਗੀ, ਤੇ ਪਤਾ ਨਹੀਂ ਚੰਨ ਤੋਂ ਹੀ ਇਹ ਚੰਨਣ ਹੋਵੇ। ਤੇ ਕਹਿੰਦੇ ਨੇ ਵੈਸੇ ਜਿਹੜਾ ਗੋਰਖਨਾਥ ਜੋਗੀ ਸੀ ਉਹਨੂੰ ਚੰਨੜ ਵੀ ਕਹਿੰਦੇ ਨੇ, ਕਿ ਉਹ ਚੰਨਣ ਇਹਦਾ ਉਸ ਤਰ੍ਹਾਂ ਉਹ ਜਿਹੜਾ ਤੁਸੀਂ ਕਹਿ ਰਹੇ ਹੋ ਚੰਨਣ ਜਿਹੜਾ ਹੈ ਚੰਦਨ ਜਾਂ ਚੰਨਨ, ਉਹਦੇ ਨਾਲ ਨਹੀਂ ਕੋਈ ਤਲਕ ਇਸ ਤਰ੍ਹਾਂ। ਜੀ। ਤੇ ਦੂਸਰਾ ਸਰ ਜਿਹੜਾ 11ਵੀਂ ਦਾ ਇੱਕ ਖਤਮ, ਔਰ ਤੁਸੀਂ 11ਵੀਂ ਦਾ ਜੋਗੀਆਂ ਵਿੱਚ ਵੀ ਦੱਸਿਆ, ਇਹ ਸਰ ਥੋੜਾ ਜਿਹਾ ਦੱਸਣਾ। ਅੱਛਾ, ਮੈਂ ਅਖੀਰ ਤੇ ਨਾ ਦੌੜ ਲਾਈ ਹੈ ਬਹੁਤ ਤੇਜ਼। ਮੈਂ ਜਦੋਂ ਇੱਕਦਮ ਟਾਈਮ ਵੇਖਿਆ ਘੰਟਾ ਹੋ ਗਿਆ ਸੀ, ਤੇ ਫਿਰ ਮੈਂ ਬਾਅਦ ਜਿਹੜੀਆਂ ਗੱਲਾਂ ਕੀਤੀਆਂ ਨੇ ਉਹ ਫਿਰ ਮੈਂ ਬੜੀ ਦੌੜ ਲਾਈ, ਉਹਦੇ 'ਚ ਬਹੁਤ ਸਾਰੀਆਂ ਗੱਲਾਂ ਮੇਰੇ ਕੋਲ ਰਹਿ ਗਈਆਂ ਨੇ, ਮੈਂ ਛੱਡ ਗਿਆ। ਮੈਨੂੰ ਇਹ ਸੀ ਕਿ ਟਾਈਮ ਬਹੁਤ ਜ਼ਿਆਦਾ ਹੋ ਰਿਹਾ। ਤੇ ਫਿਰ ਜਿਹੜੀ 11ਵੀਂ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਮੈਂ ਤੁਹਾਨੂੰ ਦੱਸਿਆ ਨਾ ਕਿ 11ਵੀਂ ਸ਼ਰੀਫ ਦਾ ਖਤਮ ਜਿਹੜਾ ਦਵਾਇਆ ਜਾਂਦਾ ਸੀ, ਉਹ ਇਹ ਸੀ ਕਿ ਜਿਹੜੇ ਚਿਸ਼ਤੀ ਫਕੀਰ ਸਨ, ਇਹ ਕਹਿੰਦੇ ਸਨ ਕਿ ਇਹ ਖਾਜਾ ਮੀਨੂਦੀਨ ਚਿਸ਼ਤੀ ਅਜਮੇਰੀ, ਜਿਹਨੂੰ ਮੀਰਾਂ ਉਹ ਕਹਿੰਦੇ ਨੇ, ਕਿ ਉਹਨਾਂ ਦਾ ਤੇ ਲੇਕਿਨ ਜ਼ਿਆਦਾ ਪੰਜਾਬ ਦੇ ਵਿੱਚ ਜਿਹੜਾ ਖਤਮ ਦਵਾਇਆ ਜਾਂਦਾ ਸੀ ਉਹ ਪੀਰ ਅਬਦੁਲ ਕਾਦਰ ਜਿਲਾਨੀ ਦੇ ਨਾਂ ਨਾਲ ਹੀ ਕਹਿੰਦੇ ਨੇ ਕਿ ਉਹਨਾਂ ਦੀ ਸੀ ਖਤਮ ਜਿਹੜਾ ਸੀ। ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਵੀ ਨੇ ਪੀਰ ਅਬਦੁਲ ਕਾਦਰ ਜਿਲਾਨੀ ਦੀਆਂ, ਤੇ ਉਹ 11ਵੀਂ ਵਾਲਾ ਪੀਰ ਔਰ ਦਸਤਗੀਰ, ਔਰ ਫਿਰ ਉਹ ਬਹੁਤ ਸਾਰੇ ਉਹਦੇ ਕਿੱਸੇ ਨੇ ਕਿ ਉਹ ਡੁੱਬਦੀ ਕਸ਼ਤੀ ਦੇ ਜਿਹੜੀ ਉਹਨੇ ਕਿਸੇ ਮਾਂ ਦੀ ਫਰਿਆਦ ਸੁਣ ਕੇ ਤੇ ਡੁੱਬਦੀ ਕਸ਼ਤੀ ਨੂੰ ਉਤਾਰਿਆ, ਤੇ ਇਸ ਤਰ੍ਹਾਂ ਦੇ ਪੰਜਾਬੀ ਦੇ ਵਿੱਚ ਕੁਝ ਗੀਤ ਵੀ ਹੈ ਨੇ ਉਹਦੇ ਬਾਰੇ। ਜੀ। ਸਾਡੇ ਨਾਲ ਮੈਡਮ ਅਜ਼ਰਾ ਵਕਾਰ ਨੇ, ਉਹਨਾਂ ਨੇ ਕੁਐਸਚਨ ਕੀਤਾ ਕਿ ਇੱਕ ਦੌਰ ਵਿੱਚ ਜੋਗੀਆਂ ਰਲ ਕੇ ਪੰਜਾਬ ਜਾਂ ਹਿੰਦੁਸਤਾਨ ਤੇ ਹਮਲਾ ਵੀ ਕੀਤਾ ਸੀ। ਇਸ ਤਰ੍ਹਾਂ ਤਾਂ ਮੈਂ ਨਹੀਂ ਸੁਣਿਆ ਕਿ ਕੀਤਾ ਹੋਇਆ, ਲੇਕਿਨ ਇਹ ਜ਼ਰੂਰ ਪਤਾ ਲੱਗਦਾ ਕਿ ਜੋਗੀਆਂ ਨੂੰ ਮਾਰਿਆ ਬਹੁਤ ਗਿਆ। ਹੁਣ ਪਤਾ ਨਹੀਂ ਉਹ ਕਿਸੇ ਜੰਗ ਦੇ ਵਿੱਚ, ਫਿਰ ਉਹ ਜੰਗ ਹੋਈ ਹੈ ਤੇ ਉਹਨਾਂ ਨੂੰ ਮਾਰਿਆ ਗਿਆ, ਕਿਉਂਕਿ ਜਿਹੜੀਆਂ ਸਾਡੀ ਕਹਿੰਦੇ ਨੇ ਕਿ ਜਿਹੜੀਆਂ ਅਸੀਂ ਕਹਿੰਦੇ ਹਾਂ, ਜਿਵੇਂ ਮੈਂ ਦੱਸਿਆ ਕਿ ਨੋਗਜ਼ੇ ਪੀਰਾਂ ਦੀਆਂ ਕਬਰਾਂ, ਇਹ ਉਹਨਾਂ ਦੀਆਂ ਇੱਕ ਇੱਕ ਕਬਰ ਵਿੱਚ ਕਈ ਜੋਗੀ ਜਿਹੜੇ ਸਨ ਉਹਨਾਂ ਨੂੰ ਮਾਰ ਕੇ ਸੁੱਟਿਆ ਗਿਆ। ਹੋ ਸਕਦਾ ਕਿਸੇ ਜੰਗ ਵਿੱਚ ਇੰਜ ਹੋਇਆ ਹੋਵੇ ਔਰ ਫਿਰ ਉਹਨਾਂ ਨੂੰ ਬਾਅਦ ਦੇ ਵਿੱਚ ਉਹਨਾਂ ਦਾ ਕਤਲਾਮ ਕੀਤਾ ਗਿਆ ਹੋਵੇ, ਪਰ ਮੈਨੂੰ ਐਸੀ ਕਿਸੇ ਜੰਗ ਦਾ ਮੈਂ ਨਹੀਂ ਸੁਣੀ। ਜੀ। ਦੂਸਰਾ ਕੁਐਸਚਨ ਜਿਹੜਾ ਨਾ ਸਰ, ਉਹ ਰਾਜਕੁਮਾਰ ਹੰਸ ਜੀ, ਪ੍ਰੋਫੈਸਰ ਰਾਜਕੁਮਾਰ ਹੰਸ ਔਰ ਅਮਰ ਰਿਆਜ਼ ਦਾ ਇੱਕ ਹੀ ਕੁਐਸਚਨ ਹੈ ਕਿ ਜਿਹੜਾ ਇਹ ਜੋਗੀ ਰਹੀ ਤੇ ਇਹਦਾ ਜੈਨਿਜ਼ਮ ਨਾਲ ਬੁੱਧਿਜ਼ਮ ਨਾਲ ਕੋਈ ਤਲਕ, ਕੋਈ ਰਿਸ਼ਤਾ, ਕੋਈ ਸੰਬੰਧ ਨਜ਼ਰ ਆਉਂਦਾ? ਰਿਲੇਸ਼ਨ ਦੇਖੋ, ਇਹ ਤਾਂ ਹੋ ਹੀ ਨਹੀਂ ਸਕਦਾ ਕਿ ਪੰਜਾਬ ਦਾ ਜਿਹੜਾ ਜੋਗ ਹੈ ਕੋਈ ਵੱਖਰਾ ਰਹਿ ਕੇ ਬਣਿਆ ਹੋਵੇ। ਇੰਜ ਤੇ ਨਹੀਂ ਹੋ ਸਕਦਾ ਕਿਤੇ ਵੱਖਰਿਆਂ ਰਹਿ ਕੇ ਤੇ ਇਹ ਕੋਈ ਜੋਗ ਬਣਿਆ ਹੋਏਗਾ ਪੰਜਾਬ ਦਾ। ਹਿੰਦੂ ਸੰਨਿਆਸੀ ਜਿਹੜਾ ਹੋਏਗਾ ਉਹਦਾ ਅਸਰ ਜ਼ਰੂਰ ਹੋਇਆ ਹੋਏਗਾ, ਜਿਹੜਾ ਬੁੱਧ ਭਿਕਸ਼ੂ ਹੋਏਗਾ ਉਹਦਾ ਅਸਰ ਜ਼ਰੂਰ ਹੋਇਆ ਹੋਏਗਾ, ਜਿਹੜਾ ਸੀ ਜੈਨੀ ਜਿਹੜੇ ਸਾਧੂ ਸਨ ਉਹਨਾਂ ਦਾ ਵੀ ਅਸਰ ਜ਼ਰੂਰ ਹੋਇਆ ਹੋਏਗਾ। ਪੰਜਾਬ ਦੇ ਜੋਗੀਆਂ ਕੋਲ ਵੀ ਉਹਨਾਂ ਬਹੁਤ ਕੁਝ ਲਿਆ ਹੋਏਗਾ। ਤੇ ਪੰਜਾਬ ਦੇ ਜੋਗੀਆਂ ਜਿਹੜਾ ਨੰਗੇ ਰਹਿਣ ਦਾ ਜਿਹੜਾ ਨਾ, ਖਾਸ ਤੌਰ ਜਿਹੜਾ ਰਾਵਲ ਜੋਗੀਆਂ ਦੇ ਵਿੱਚ ਜਿਹੜਾ ਨੰਗਾ ਰਹਿਣ ਦਾ ਸੀ, ਉਹ ਤੇ ਇੱਕ ਜੋਗੀ ਨੇ ਮੈਨੂੰ ਕਿਹਾ ਵੀ ਸੀ ਕਿ ਜਿਹੜਾ ਮਹਾਵੀਰ, ਉਹਦੇ ਮੂੰਹ 'ਚ ਬਕਾਇਦਾ ਮੈਂ ਲਫ਼ਜ਼ ਸੁਣਿਆ ਕਿ ਅਸੀਂ ਮਹਾਵੀਰ ਨੂੰ ਵੀ ਮੰਨਦੇ ਸਾਂ। ਮਹਾਵੀਰ, ਉਹਨੂੰ ਮਹਾਵੀਰ ਦਾ ਨਹੀਂ ਪਤਾ ਕਿ ਜੈਨ ਮਤ ਕੋਈ ਹੁੰਦਾ ਹੈ ਜਾਂ ਕੀ, ਤੇ ਉਹ ਕਹਿੰਦਾ ਜਿਹੜਾ ਸਾਡਾ ਪੀਰ ਸੀ ਉਹ ਮਹਾਵੀਰ ਵੀ ਸੀ। ਤੇ ਮੈਨੂੰ ਇੱਥੋਂ ਇੰਝ ਲੱਗਦਾ ਕਿ ਜਿਹੜੇ ਕਈ ਜੈਨੀ ਸਾਧੂ ਹੋਣਗੇ ਉਹ ਵੀ ਸਾਡੇ ਜਿਹੜੇ ਪੰਜਾਬ ਦੇ ਜੋਗੀ ਹੋਣਗੇ ਇਹਨਾਂ ਦੇ ਵਿੱਚ ਰਚ ਵਸ ਗਏ ਹੋਣਗੇ, ਲਿਆ ਹੋਏਗਾ ਜ਼ਰੂਰ ਇੱਕ ਦੂਜੇ ਕੋਲ ਇਹਨਾਂ ਨੇ। ਬਿਲਕੁਲ ਜੀ ਸਰ। ਪ੍ਰੋਫੈਸਰ ਸੁਖਦੇਵ ਸੋਲ ਹੋਰਾਂ ਵੱਲੋਂ ਕੁਐਸਚਨ ਸੀ ਕਿ ਪੰਜਾਬ ਤੋਂ ਫਿਰ ਜਿਹੜੇ ਜੋਗੀ ਨੇ, ਮਸਲਨ ਅਸੀਂ ਟਿੱਲਾ ਜੋਗੀਆਂ ਵੇਖਣੇ ਜਾਂ ਇੱਥੇ ਜਿਹੜਾ ਜੋਗੀਆਂ ਦੇ ਮਰਕਜ਼ ਸਨ, ਇਹ ਕਿਸ ਤਰ੍ਹਾਂ ਹੋਇਆ ਕਿ ਫਿਰ ਇੱਥੋਂ ਸਾਰੇ ਜਿਹੜੇ ਨੇ ਉਹ ਜਿਹੜਾ ਨਾ ਗੋਰਖਪੁਰ ਵੱਲ, ਉਧਰ ਗੰਗਾ ਵਾਲੀ ਸਾਈਡ ਵੱਲ ਸਾਰੇ ਚਲੇ ਗਏ, ਉੱਤਰ ਪ੍ਰਦੇਸ਼ ਵੱਲ? ਇਹਨਾਂ ਦਾ ਕੋਈ ਮਿਲਦਾ ਹੈ ਕਿ ਇੱਥੋਂ ਹੀ ਗਏ ਸਨ? ਨਹੀਂ, ਜਿਹੜੀਆਂ ਜੋਗੀਆਂ ਕੋਲ ਮੈਂ ਗੱਲਾਂ ਸੁਣੀ ਉਹਦੇ ਵਿੱਚ ਐਸਾ ਨਹੀਂ ਮਿਲਦਾ ਕਿ ਇੱਥੋਂ ਚਲੇ ਗਏ ਗੋਰਖਪੁਰ ਵੱਲ, ਬਲਕਿ ਗੋਰਖਪੁਰ ਵਾਲਾ ਜਿਹੜਾ ਗੋਰਖਨਾਥ, ਮੇਰਾ ਨਹੀਂ ਖਿਆਲ ਉਹ ਕਦੀ ਪੰਜਾਬ ਵਿੱਚ ਆਇਆ ਹੋਵੇ। ਕੋਈ ਉਹਦੀ ਇੱਕ ਕਹਾਣੀ ਹੈ ਮੈਂ ਸੁਣੀ, ਬਿਲਕੁਲ ਹੋਰ ਤਰ੍ਹਾਂ ਦੀ ਕਹਾਣੀ ਹੈ। ਇਹ 1.25 ਲੱਖ ਉਹਦੀ ਗਾਂ ਸੀ ਔਰ ਉਹ ਵੰਜਲੀ ਵਜਾਉਂਦਾ ਸੀ। ਉਹ ਤੇ ਮੈਨੂੰ ਇੰਝ ਲੱਗਦਾ ਜਿਵੇਂ ਕ੍ਰਿਸ਼ਨ ਕਨਈਆ ਜਿਹੜਾ ਉਹਦਾ ਉਹ ਰੂਪ ਹੈ, ਗਾਵਾਂ ਚਰਾ ਰਿਹਾ ਔਰ ਬੰਸਰੀ ਵਜਾ ਰਿਹਾ, ਉਹ ਤੇ ਉਸ ਤਰ੍ਹਾਂ ਦਾ ਸੀ ਕੋਈ ਗੋਰਖਨਾਥ ਜਿਹੜਾ ਜਿੱਥੇ ਅੱਜ ਮੰਗਲਾ ਡੈਮ ਹੈ ਸਾਡਾ। ਇੱਥੇ ਇੱਕ ਮਾਈ ਮੰਗਲਾ ਇੱਕ ਬਸਤੀ ਹੁੰਦੀ ਸੀ ਜਿਹੜੀ ਮੰਗਲਾ ਡੈਮ ਦੇ ਵਿੱਚ ਹੀ ਆ ਕੇ ਰੁੜ ਰੜ ਗਈ ਹੈ।
ਉੱਥੋਂ ਦਾ ਜਿਹੜਾ ਪੂਰਾ ਪਿੰਡ ਸੀ, ਉਹ ਪੂਰਾ ਪਿੰਡ ਮੰਦਰਾਂ ਦਾ ਪਿੰਡ ਸੀ। ਉਹਦੇ 'ਚ ਮੰਦਰ ਹੀ ਮੰਦਰ ਸਨ। ਹਰ ਮੰਦਰ ਛੋਟਾ ਜਿਹਾ ਮੰਦਰ ਸੀ, ਉਹਨੂੰ ਮੰਗਲੀ ਕਹਿੰਦੇ ਸਨ, ਤੇ ਮੰਗਲੀਆਂ ਹੀ ਮੰਗਲੀਆਂ ਸਨ ਪੂਰੇ ਪਿੰਡ ਦੇ ਵਿੱਚ। ਤੇ ਇਹ ਉੱਥੋਂ ਦਾ ਰਹਿਣ ਵਾਲਾ ਸੀ। ਖਤਮ ਕਿਉਂ ਹੋਇਆ? ਮੈਂ ਤੁਹਾਨੂੰ ਦੱਸਿਆ ਨਾ ਕਿ ਸਿਲਸਿਲਾ ਚਿਸ਼ਤੀਆ ਦੇ ਉੱਤੇ ਹੱਥ ਰੱਖ ਲਿਆ ਬਾਦਸ਼ਾਹਾਂ ਨੇ, ਮੁਸਲਮਾਨ ਬਾਦਸ਼ਾਹਾਂ ਨੇ। ਉਹਨਾਂ ਨੂੰ ਜਗੀਰਾਂ ਦਿੱਤੀਆਂ ਔਰ ਉਹਨਾਂ ਨੂੰ ਵਧਾਇਆ ਅੱਗੇ। ਫਿਰ ਲੁਕਾਈ ਦੇ ਵਿੱਚ ਵੀ ਉਹੀ ਪ੍ਰਮੋਟ ਹੋਏ ਜ਼ਿਆਦਾ। ਇਸੇ ਤਰ੍ਹਾਂ ਜਿਹੜੇ ਜੋਗੀ ਸਨ, ਉਹ ਵੀ ਜਿਹੜੇ ਨਾਥ ਜੋਗੀ ਸਨ, ਇਹਨਾਂ ਨੂੰ ਰਾਜਿਆਂ ਨੇ ਬਹੁਤ ਪ੍ਰਮੋਟ ਕੀਤਾ। ਅਕਬਰ ਨੇ ਵੀ ਇੱਕ ਸ਼ੱਕਰਨਾਥ ਹੁੰਦਾ ਹੈ, ਉਹਦੇ ਕੋਲ ਜਾਂਦਾ ਹੈ ਤੇ ਉਹਦਾ ਇੱਕ ਕਰਾਮਤ ਜਿਹੀ ਵੀ ਵੇਖਦਾ, ਮਿਰਕਲ ਵੀ ਉਹਦਾ ਵੇਖਦਾ ਹੈ, ਔਰ ਫਿਰ ਉੱਥੇ ਬੜਾ ਖਰਚਾ ਵਰਚਾ ਕਰਦਾ ਹੈ। ਕੋਈ ਸ਼ਾਇਦ ਉਹਨੇ ਉੱਥੇ ਬਿਲਡਿੰਗ ਵੀ ਬਣਵਾਈ। ਤੇ ਇਸੇ ਤਰ੍ਹਾਂ ਜਿਹੜਾ ਮਾਨ ਸਿੰਘ ਸੀ, ਉਹਨੇ ਵੀ ਇੱਕ ਦੇਵਨਾਥ ਜੋਗੀ ਰੱਖਿਆ ਹੁੰਦਾ ਸੀ। ਤੇ ਉਹ ਜਿਹੜਾ ਆਵਾਮ ਜਾਂ ਲੁਕਾਈ ਦੇ ਵਿੱਚ ਇਹ ਗੱਲ ਸ਼ਾਇਦ ਚਲਾਈ ਗਈ ਹੋਵੇਗੀ ਕਿ ਹੁਣ ਤੁਸੀਂ ਨਾਥ ਜੋਗੀ ਜਾਂ ਇਹ ਜੋਗੀ। ਲੇਕਿਨ ਫਿਰ ਵੇਲੇ ਦੇ ਨਾਲ ਨਾਲ ਅਸੀਂ ਇਹ ਵੇਖਦੇ ਹਾਂ ਕਿ ਜਿਸ ਤਰ੍ਹਾਂ ਮਜ਼ਹਬ ਜਿਹੜੇ ਨੇ ਫਿਰ ਅੱਗੇ ਆਉਂਦੇ ਗਏ, ਜਿਹੜਾ ਅਸੀਂ ਮਜ਼ਹਬ ਅੱਗੇ ਵੱਧਦੇ ਗਏ, ਮਜ਼ਹਬ ਦੇ ਵਿੱਚ ਮੁਖਤਲਿਫ ਸ਼ਕਲਾਂ ਅੱਗੇ ਆਉਂਦੀਆਂ ਗਈਆਂ। ਔਰ ਖਾਸ ਤੌਰ 'ਤੇ ਅੰਗਰੇਜ਼ਾਂ ਦੇ ਜ਼ਮਾਨੇ ਦੇ ਵਿੱਚ ਅਸੀਂ ਵੇਖਦੇ ਹਾਂ ਜਿਹੜੀ ਅੱਜ ਸੋਸ਼ਲ ਇੰਜੀਨੀਅਰਿੰਗ ਅੰਗਰੇਜ਼ ਦੇ ਜ਼ਮਾਨੇ ਵਿੱਚ ਹੋਈ, ਪਹਿਲਿਆਂ ਦੇ ਵੇਲਿਆਂ ਦੇ ਵਿੱਚ ਤਾਂ ਨਹੀਂ ਹੋਏ। ਉਹਨਾਂ ਤੇ ਬਕਾਇਦਾ ਯੋਗ ਔਰ ਸੂਫੀਆਂ ਨੂੰ ਫਕੀਰੀ ਦੇ ਉੱਤੇ ਬਕਾਇਦਾ ਕੰਮ ਕੀਤਾ। ਬਹੁਤ ਸਾਰੀਆਂ, ਕਦੀ ਇਹਦੇ ਉੱਤੇ ਹੋ ਸਕਦਾ ਕਦੀ ਕੋਈ ਲਿਖੇ, ਬਹੁਤ ਕੰਮ ਹੋਇਆ ਸੀ ਯੋਗ ਨੂੰ ਖਤਮ ਕਰਨ ਵਾਸਤੇ ਔਰ ਫਕੀਰੀ ਨੂੰ ਖਤਮ ਕਰਨ ਵਾਸਤੇ। ਔਰ ਇੱਥੋਂ ਉਹ ਉਧਰ ਕਿਉਂ ਉਹਨੂੰ ਰਹਿਣ ਦਿੱਤਾ ਯੋਗ ਨੂੰ, ਉਹਦੀ ਵੀ ਸਮਝ ਅੱਜ ਫਿਰ ਤਾਂ ਹੀ ਕਿਹਾ ਜਾ ਰਿਹਾ ਨਾ ਕਿ ਜਿਹੜਾ ਨਾਥ ਜੋਗੀ ਉਹ ਹਿੰਦੂ ਧਰਮ ਦਾ ਹੀ ਇੱਕ ਹਿੱਸਾ ਹੈ, ਕਿਉਂਕਿ ਪੰਜਾਬ ਦਾ ਜਿਹੜਾ ਯੋਗ ਹੈ ਉਹ ਹਿੰਦੂ ਧਰਮ ਦਾ ਹਿੱਸਾ ਨਹੀਂ ਸੀ ਬਣ ਸਕਦਾ। ਔਰ ਉਹਦੇ ਵਿੱਚ ਸਾਨੂੰ ਇੱਕ ਸਮਝ ਵੀ ਨਜ਼ਰ ਆਉਂਦੀ ਹੈ ਕਿ ਉਹ ਗੱਲ ਫਿਰ ਹੁਣ ਕਿਸੇ ਹੋਰ ਪਾਸੇ ਚਲੀ ਜਾਏਗੀ ਅਗਰ ਅਸੀਂ ਇਸ ਗੱਲ ਦੇ ਉੱਤੇ ਜ਼ਿਆਦਾ ਗੱਲ ਕਰਾਂ। ਜੀ, ਮਿਸ਼ਾ ਜੀ ਨੇ ਕੁਐਸਚਨ ਕੀਤਾ ਸੀ ਕਿ ਸੰਨਿਆਸ ਵਿੱਚ ਔਰ ਯੋਗ ਵਿੱਚ ਕੀ ਫਰਕ ਹੈ? ਨਹੀਂ, ਕੋਈ ਫਰਕ। ਹਿੰਦੂਆਂ ਦੇ ਵਿੱਚ ਉਹ ਜਿਹੜਾ ਸੰਨਿਆਸ ਹੈ ਉਹੀ ਯੋਗ ਹੈ ਕਿ ਜਦੋਂ ਤੁਸੀਂ ਉਹ ਤਿਆਗ ਦਿੰਦੇ ਹੋ ਦੁਨੀਆ, ਆਪਣੀ ਦੁਨੀਆਦਾਰੀ ਜਾਂ ਆਪਣੀ ਘਰ-ਬਾਰੀ ਨੂੰ ਤਿਆਗ ਕੇ ਤੇ ਤੁਸੀਂ ਆ ਜਾਂਦੇ ਹੋ, ਤੇ ਉਹੀ ਯੋਗ ਹੈ। ਉਹੀ ਹਿੰਦੂਆਂ ਦੇ ਵਿੱਚ ਉਹਨੂੰ ਸੰਨਿਆਸ ਕਿਹਾ ਜਾ ਰਿਹਾ ਹੈ ਤੇ ਜੋਗੀਆਂ ਦੇ ਵਿੱਚ ਉਹਨੂੰ ਯੋਗ ਕਿਹਾ ਜਾ ਰਿਹਾ ਹੈ। ਹੁਣ ਦੇਖੋ ਯੋਗ ਦੇ ਵਿੱਚ ਤੇ ਯੋਗਾ ਜਿਹੜਾ ਗਿਆ ਉਧਰ, ਜਿਹੜਾ ਹੁਣ ਕੀਤਾ ਜਾ ਰਿਹਾ, ਕਨਫਿਊਜ਼ ਕੀਤਾ ਜਾ ਰਿਹਾ ਯੋਗਾ ਨੂੰ ਔਰ ਯੋਗ ਨੂੰ। ਯੋਗ ਤੇ ਹਿੰਦੂਆਂ ਦੇ ਆਉਣ ਤੋਂ ਪਹਿਲਾਂ ਦਾ, ਉਹਦੇ 'ਚ ਹੁਣ ਭਾਵੇਂ ਤੁਸੀਂ ਯੋਗਾ ਦੇ ਵਿੱਚ ਭਾਵੇਂ ਤੁਸੀਂ ਤੰਤਰ ਨੂੰ ਪਾ ਦਿਓ, ਚਾਰਵਾਕ ਨੂੰ ਪਾ ਗਏ, ਸਮੁਖੀਆ ਜਿਹੜੀ ਫਿਲਾਸਫੀ ਹੈ ਜਾਂ ਵੈਦਾਂਤਾ, ਜਿੰਨੇ ਵੀ ਸਕੂਲ ਆਸਤਿਕ ਸਕੂਲ ਨੇ 6ਵੇਂ ਤੇ 7ਵੇਂ ਵੀ, ਉਹ ਵੀ ਇੰਝ ਲੱਗਦਾ ਜਿਵੇਂ ਪਾ ਦਿੱਤੇ ਗਏ ਨੇ। ਤੇ ਉਹ ਉਸ ਤੋਂ ਪਹਿਲਾਂ ਤੋਂ ਯੋਗ ਤੇ ਇੱਥੇ ਪਹਿਲਾਂ ਤੋਂ ਹੈ ਸੀ। ਸੰਨਿਆਸ ਜਾਂ ਜੋ ਕੁਝ ਵੀ ਹੈ, ਵੈਦਾਂਤਾ ਜਾਂ ਚਾਰਵਾਕ ਜਾਂ ਜੋ ਕੁਝ ਵੀ ਹੈ, ਇਹ ਤੇ ਉਸ ਤੋਂ ਬਾਅਦ ਆਇਆ ਹੈ। ਮੈਂ ਨਹੀਂ ਕੋਈ ਕਹਿ ਰਿਹਾ ਕਿ ਪੰਜਾਬ ਦਾ ਯੋਗ ਹਿੰਦੂਆਂ ਨੇ ਬਹੁਤ ਕੰਮ ਕੀਤਾ ਸੰਸਕ੍ਰਿਤ ਦੇ ਵਿੱਚ ਔਰ ਯੋਗਾ ਦੇ ਵਿੱਚ। ਜਿਹੜਾ ਹੁਣ ਉਹ ਹੈ ਪਤੰਜਲੀ ਦਾ 196 ਪਤਾ ਨਹੀਂ ਉਹਦੇ ਸੂਤਰ ਨੇ, ਇਹਦਾ ਤਰਜਮਾ ਵੀ ਉਹ ਜਿਹੜਾ ਸੀ ਅਲਬੈਰੂਨੀ ਨੇ ਅਰਬੀ ਦੇ ਵਿੱਚ ਕੀਤਾ ਸੀ, ਪਤੰਜਲੀ ਦਾ ਜਿਹੜਾ ਯੋਗਾ ਸੂਤਰ ਹੈ। ਤੇ ਇਹਨਾਂ ਤੋਂ ਪਹਿਲਾਂ ਤੋਂ ਯੋਗ ਹੈ। ਹੁਣ ਮੈਂ ਜਿਹੜੀਆਂ ਯੋਗ ਦੀਆਂ ਤੁਹਾਨੂੰ ਗੱਲਾਂ ਦੱਸੀਆਂ ਨੇ, ਉਹ ਬੜੀਆਂ ਥੋੜੀਆਂ ਜਿਹੀਆਂ ਨੇ। ਤੇ ਜਿਹੜਾ ਨਾਥ ਜਿਹਦੇ ਉੱਤੇ ਅੱਜ ਲਿਖਿਆ ਜਾ ਰਿਹਾ ਕੰਨ ਪਾਟੇ ਜੋਗੀਆਂ ਦੇ ਉੱਤੇ, ਔਰ ਉਹ ਤੇ ਬਹੁਤ ਹੀ ਹੋਰ ਤਰ੍ਹਾਂ ਦਾ ਯੋਗ ਨੂੰ ਬਣਾਇਆ ਜਾ ਰਿਹਾ, ਜਿਹੜਾ ਹਿੰਦੂ ਧਰਮ ਦਾ ਇੱਕ ਫਿਰਕਾ ਜਿਹਾ ਲੱਗ ਰਿਹਾ। ਔਰ ਕਹਿ ਵੀ ਰਹੇ ਨੇ ਉਹਨੂੰ, ਜਿਹੜਾ ਉਹਨਾਂ ਦੇ ਮੁਖਤਲਿਫ ਜਿਹੜੇ ਸੂਝਵਾਨ ਨੇ ਉਹ ਲਿਖ ਵੀ ਰਹੇ ਨੇ ਬਹੁਤ ਉਹਦੇ ਉੱਤੇ ਕਿ ਹਿੰਦੂਆਂ ਦਾ ਹੀ, ਹਿੰਦੂ ਧਰਮ ਦਾ ਹੀ, ਹਿੰਦੂ ਮਤ ਦਾ ਹੀ ਉਹ ਇੱਕ ਉਹਦਾ ਸੰਪਰਦਾਇ ਜਿਹੜੇ ਹੁੰਦੇ ਨੇ ਉਹਨਾਂ ਦੇ। ਜੀ, ਜਸਪ੍ਰੀਤ ਕੌਰ ਨੇ ਸਾਡੇ ਨਾਲ, ਉਹਨਾਂ ਨੇ ਜੋਗੀਆਂ ਦੇ ਵਿੱਚ ਖਵਾਤੀਨ ਦੇ ਹਵਾਲੇ ਨਾਲ, ਔਰਤਾਂ ਦੇ ਵਿਮਨ ਦੇ ਹਵਾਲੇ ਨਾਲ ਪੁੱਛਿਆ ਸੀ, ਉਹ ਤੁਸੀਂ ਦੱਸ ਦਿੱਤਾ। ਤੇ ਉਹਨਾਂ ਨੇ ਲਿਖਿਆ ਕਿ ਉਹਦੇ ਵਿੱਚ ਇਸ ਤਰ੍ਹਾਂ ਕਿ ਜਿਹੜੀ ਹੈ ਨਾ ਜੋਗੀਆਂ ਦੇ ਵਿੱਚ, ਜਿਸ ਤਰ੍ਹਾਂ ਸਿੱਧੇ ਸਾਦੇ ਢੰਗ ਨਾਲ ਉਹਨਾਂ ਨੇ ਗੱਲ ਦੱਸੀ, ਕੋਈ ਫਲਸਫਿਆਨਾ ਜੀ ਗੱਲ ਤੇ ਨਹੀਂ ਦੱਸੀ ਕਿ ਸਾਡੇ ਪੰਜਾਬ ਦੇ ਵਿੱਚ ਜਣੀ ਜਣਾ ਕਹਿੰਦੇ, ਨਰ ਔਰ ਨਾਰੀ ਲਫ਼ਜ਼ ਨਹੀਂ ਹੁੰਦੇ, ਜਣਾ ਜਣੀ ਬਰਾਬਰ ਦੇ ਹੀ ਹੈ ਨੇ, ਜਣਾ ਜਣੀ। ਤੇ ਜਿਹੜਾ ਉਹਨਾਂ ਦਾ ਸੈਕਸ ਦਾ ਜਿਹੜਾ ਸੀ ਉਹਦੇ ਵਿੱਚ ਐਕਟਿਵ ਪਾਰਟੀਸਿਪੇਸ਼ਨ ਸੀ ਔਰਤ ਦੀ, ਇੱਕ ਪੈਸਿਵ ਪਾਰਟੀਸਿਪੇਸ਼ਨ ਨਹੀਂ ਸੀ। ਜੋ ਜੋਗੀਆਂ ਨੇ ਸਿੱਧਾ ਜਿਹਾ ਮੈਨੂੰ ਖੁੱਲ ਕੇ ਨਹੀਂ, ਮੇਰੇ ਕੋਲ ਉਹਦੇ ਤੇ ਗੱਲ ਹੋਣੀ, ਗੱਲਾਂ ਤਾਂ ਉਹਨਾਂ ਨੇ ਬਹੁਤ ਸਾਰੀਆਂ ਦੱਸੀਆਂ ਸੀ। ਜੀ,
ਜਸਪ੍ਰੀਤ ਕੌਰ ਉਹਨਾਂ ਨੇ ਲਿਖਿਆ ਕਿ ਅਸੀਂ ਟਰਾਂਸਲੇਟਡ ਕਾਪੀ ਗੁਰਮੁਖੀ ਦੀ ਪਰਮਜੀਤ ਮਿਸ਼ਾ ਜੀ ਨੇ ਤੁਹਾਡੀ ਕਿਤਾਬ ਦੀ ਮੇਰਾ ਖਿਆਲ ਹੈ ਟਰਾਂਸਲੇਸ਼ਨ ਦੀ ਗੱਲ ਇੱਥੇ ਹੋ ਰਹੀ ਹੈ ਜਿਹੜੀ ਗੁਰਮੁਖੀ ਵਿੱਚ ਲਿਪੀ ਉਤਾਰਾ ਹੋਇਆ ਉਹ ਹੁਣ ਸਰ ਮਿਲ ਰਹੀ ਹੈ ਕਿਤਾਬ? ਨਹੀਂ, ਹਾਲਾਂ ਮੇਰੇ ਖਿਆਲ ਉਹ ਛਪਣ ਦੇ ਗੁਜ਼ਰ ਰਹੀ, ਉਹਦੇ ਵਿੱਚੋਂ ਉਹਦੀ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਪਰਮਜੀਤ ਮਿਸ਼ਾ ਔਰ ਇੰਝ ਹੀ ਲੱਗਦਾ ਕਿ ਜਿਵੇਂ ਨਵੇਂ ਸਿਰੋਂ ਕਿਤਾਬ ਲਿਖੀ ਹੋਵੇ ਉਹਨਾਂ ਬਹੁਤ ਹੀ ਉਹਨਾਂ ਨੇ ਉਹਦੇ ਤੇ ਮਿਹਨਤ ਕੀਤੀ ਹੈ ਗੁਰਮੁਖੀ ਵਿੱਚ, ਲੇਕਿਨ ਹਾਲਾਂ ਛਪਣ ਵਾਲੀ ਹਾਲਾਂ ਛਪੀ ਨਹੀਂ। ਅੱਛਾ ਜੀ, ਉਹ ਕਿਉਂਕਿ ਨਾਲ ਕੁਝ ਦੋਸਤ ਜਿਹੜੇ ਨੇ ਉਹ ਪੁੱਛ ਰਹੇ ਨੇ ਤੇ ਉਹ ਮੈਂ ਕਿਹਾ ਇਹ ਵੀ ਗੱਲ ਜਿਹੜੀ ਹੈ ਨਾ ਉਹ ਅਸੀਂ ਕਰ ਲਈਏ। ਤੇ ਸਰ ਜੀ ਜਿਹੜੀ ਇੱਥੇ ਇੱਕ ਕੁਐਸਚਨ ਆਇਆ ਸੀ, ਇੱਕ ਮਿੰਟ ਸਰ, ਸੌਰੀ ਮੈਂ ਨਾ ਮੋਇਨੁਦੀਨ ਚਿਸ਼ਤੀ ਹੋਰਾਂ ਨੇ ਆਖਿਆ ਕਿ ਜੀ ਮੇਰੀ ਇਹ ਤਜਵੀਜ਼ ਹੈ ਕਿ ਇਸ ਟਾਪਿਕ ਤੇ ਅਜੇ ਗੱਲਬਾਤ ਨਹੀਂ ਪੂਰੀ ਹੋਈ, ਇਸ ਲੈਕਚਰ ਨੂੰ ਮਜ਼ੀਦ ਜਿਹੜਾ ਟਾਈਮ ਦੇਣਾ ਚਾਹੀਦਾ ਤੇ ਉਹ ਅਸੀਂ ਜਨਾਬ ਜ਼ਰੂਰ ਕਰਾਂਗੇ। ਮੋਇਨੁਦੀਨ ਚਿਸ਼ਤੀ ਸਾਹਿਬ ਦੇ ਸਵਾਲ ਵੀ ਕੁਝ ਆਏ ਨੇ। ਉਹਨਾਂ ने कहा कि जी सर मोइनुद्दीन चिश्ती होरां दा ही सवाल है कि सर एक बयानिया है कि मुसलमान फकीरों ने हिंदुस्तान में मुसलमान बादशाहों की बादशाही को तकबीयत दी, इससे ये इस पे कुछ रोशनी डालें या इनकलाबी तहरीकों को जला बख्शी और फकीर लोग इनकलाबी तहरीकों के रूह रवा रहे। सवालिया देखो वो ਜਿਹੜਾ ਨਾ ਸੂਫੀ ਜੀ ਦੀ ਅਸੀਂ ਗੱਲ ਕਰ ਰਹੇ ਹਾਂ, ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ, ਜਿਹੜਾ ਹੁਣ ਸੂਫੀ ਦੇ ਉੱਤੇ ਲਿਖਿਆ ਜਾ ਰਿਹਾ ਉਹ ਤੇ ਸ਼ਾਹੀ ਸੂਫੀ ਹੈ, ਉਹ ਬਾਦਸ਼ਾਹਾਂ ਦੇ ਨਾਂ ਰਿਹਾ, ਫਿਰ ਕਤੀ ਨਿਸ਼ਾਨੀਆਂ ਆ ਗਈਆਂ, ਫਿਰ ਜਿਸ ਵਕਤ ਉਹਨਾਂ ਨੂੰ ਜ਼ਗੀਰਾਂ ਮਿਲੀਆਂ ਤੇ ਫਿਰ ਉਹੀ ਜਿਹੜੇ ਸੂਫੀ ਸਨ ਔਰ ਪੁੱਤਨਾ ਬਾਬਾ ਫਰੀਦ ਤੇ ਇਹ ਕਹਿ ਰਿਹਾ ਕਿ ਰੋਟੀ ਮੇਰੀ ਕਾਟ ਦੀ ਜੋ ਲਾਵੇ ਮੇਰੀ ਜਿੰਨਾ ਖਾਦੀਆਂ ਚੋਪੜੀਆਂ ਖਾਈਆਂ ਸਹਿਣ ਦੇ ਰੁੱਖੀ ਸੁੱਕੀ ਖਾ ਕੇ ਠੰਡਾ ਪਾਣੀ ਪੀ, ਜਿੰਨਾ ਖਾਦੀਆਂ ਚੋਪੜੀਆਂ ਖਾ ਕੇ ਠੰਡਾ ਪਾਣੀ ਪੀ, ਵੇਖ ਫਰੀਦਾ ਪਰਾਈ ਚੋਪੜੀ ਨਾ ਤਰਸਾਵੀ ਚੀ। ਤੇ ਉਹੀ ਫਿਰ ਜਦੋਂ ਉਹਨਾਂ ਦੀ ਔਲਾਦ ਜਿਹੜੀ ਹੈ ਉਹਦੇ ਕੋਲ ਜਗੀਰਾਂ ਆਈਆਂ ਤੇ ਫਿਰ ਇੱਕ ਐਸਾ ਵੇਲਾ ਆਇਆ ਕਿ ਲਸ਼ਕਰ ਬਣ ਗਿਆ ਉਹਨਾਂ ਦਾ 10,000 ਦਾ ਲਸ਼ਕਰ। ਜਿਹੜੀ ਨਕਈ ਮਿਸਲ ਦਾ ਜਿਹੜਾ ਮੋਢੀ ਸੀ ਸਰਦਾਰ ਹੀਰਾ ਸਿੰਘ ਸਿੰਧੂ, ਉਹਨੂੰ ਜੰਗ ਹੋਈ ਬਕਾਇਦਾ, ਮੱਲ ਮਾਰੀ ਦੀ ਜੰਗ, ਕਬਜ਼ਾਗੀਰੀ ਦੀ ਜੰਗ, ਇੱਕ ਪਾਸੇ ਖਾਲਸਾ ਫੌਜ ਹੈ ਔਰ ਇੱਕ ਪਾਸੇ ਚਿਸ਼ਤੀ ਲਸ਼ਕਰ ਹੈ। ਤੇ ਫਿਰ ਉਹ ਜਿਹੜਾ ਖਾਲਸਾ ਸੀ ਉਹਨੂੰ ਉਹਨਾਂ ਨੇ ਕਤਲ ਕਰ ਦਿੱਤਾ ਜਾਂ ਸ਼ਹੀਦ ਕਹਿ ਲਓ, ਸ਼ਹੀਦ ਕਰ ਦਿੱਤਾ ਜੀ। ਉਹ ਸ਼ਹੀਦ ਹੈ ਤੇ ਫਿਰ ਉਹ ਜਿਹੜਾ ਪੀਰ ਸੁਭਾਨ ਚਿਸ਼ਤੀ ਸੀ ਉਹਨੂੰ ਅਸੀਂ ਗਾਜ਼ੀ ਕਹਿ ਲੈਂਦੇ ਹਾਂ, ਤੇ ਉਹ ਗਾਜ਼ੀ ਸੀ ਔਰ ਉਹ ਸ਼ਹੀਦ ਹੋਇਆ। ਤੇ ਜਿਸ ਵਕਤ ਉਹਨਾਂ ਦੇ ਕੋਲ ਇਹ ਸ਼ਾਹੀ ਉਹ ਸਿਲਸਿਲੇ ਦੀ ਗੱਲ ਹੈ, ਜਿਹੜਾ ਫਕੀਰ ਹੈ, ਜਿਹੜਾ ਸ਼ਾਹ, ਵੇਖੋ ਨਾ ਸਾਨੂੰ ਪੰਜਾਬ ਦੀ ਫਕੀਰੀ ਸਮਝਣ ਵਾਸਤੇ ਕੋਈ ਦੂਰ ਜਾਣ ਦੀ ਲੋੜ ਹੀ ਨਹੀਂ। ਉਹ ਸ਼ਾਹ ਹੁਸੈਨ ਹੈ ਔਰ ਬੁੱਲੇ ਸ਼ਾਹ ਹੈ, ਉਹ ਤੁਸੀਂ ਉਹਨਾਂ ਦੀ ਸ਼ਾਇਰੀ ਪੜ੍ਹ ਲਵੋ। ਉਹ ਹੁਣ ਜਿਹੜਾ ਦੁੱਲਾ ਭੱਟੀ ਹੈ, ਉਹ ਦੁੱਲਾ ਭੱਟੀ ਜਿਹੜਾ ਲੜ ਰਿਹਾ ਤੇ ਉਹਦੇ ਪਿੱਛੇ ਸੋਚ ਜਿਹੜੀ ਉਹ ਫਕੀਰੀ ਦੀ ਸੋਚ ਹੀ ਹੈ ਨਾ। ਇਸੇ ਤਰ੍ਹਾਂ ਜਿੱਥੇ ਵੀ ਇਸ ਤਰ੍ਹਾਂ ਦਾ, ਜਿਹੜੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਕਿ ਵਹੀਆਂ ਖਾਤਿਆਂ ਦੀ ਗੱਲ ਹੋ ਰਹੀ ਹੈ ਕਿ ਉਹਨਾਂ ਨੂੰ ਸਾੜਦੇ ਸਨ ਜੋਗੀ, ਤੇ ਇਹ ਹੁਣ ਇਨਕਲਾਬ ਦੀ ਜਿਹੜੀ ਇੱਕ ਮਾਰਕਸਿਸਟ ਪਾਰਟੀ ਬਣਾ ਕੇ ਜਿਹੜੀ ਅਸੀਂ ਤੇ ਨਹੀਂ, ਉਹ ਸੂਫੀਆਂ ਦਾ ਤਾਂ ਆਪਣਾ ਰੰਗ ਸੀ ਗੱਲ ਕਰਨ ਦਾ। ਤੇ ਫਿਰ ਦੇਖੋ ਸੂਫੀ ਜਿਹੜਾ ਸੀ ਨਾ ਸਾਡੇ ਵਿੱਚ ਅੱਜ ਇੱਕ ਮਾਹੌਲ ਦੇ ਵਿੱਚ ਜੋਗ ਹੁੰਦਾ ਹੈ, ਇੱਕ ਮਾਹੌਲ ਦੇ ਵਿੱਚ ਫਕੀਰੀ ਹੁੰਦੀ ਹੈ। ਜਦੋਂ ਇਹ ਜੋਗੀ ਜਾਂ ਫਕੀਰ ਹੋਣਗੇ ਜਾਂ ਜਦੋਂ ਮਰ ਮੁੱਕ ਵੀ ਗਏ ਤੇ ਹਰ ਟੱਬਰ ਦੇ ਵਿੱਚ, ਹਰ ਘਰ ਦੇ ਵਿੱਚ ਕੋਈ ਫਕੀਰ ਸੀ, ਕੋਈ ਜੋਗੀ ਸੀ। ਕਿਸੇ ਦੀ ਮਾਂ ਫਕੀਰ ਨਹੀਂ ਸੀ, ਕਿਸੇ ਦਾ ਪਿਓ ਫਕੀਰ ਸੀ, ਕਿਸੇ ਦੀ ਨਾਨੀ ਫਕੀਰ ਨਹੀਂ ਸੀ, ਕਿਸੇ ਦਾ ਦਾਦਾ ਫਕੀਰ ਸੀ। ਤੇ ਇੰਝ ਵੇਲਾ ਚੱਲਦਾ ਸੀ ਪਿਆ, ਜਿਹੜਾ ਅਸੀਂ ਕਹਿੰਦੇ ਨਾ ਪਹਿਲਾ ਵੇਲਾ ਚੰਗਾ ਸੀ। ਉਹ ਇਸ ਵਾਸਤੇ ਚੰਗਾ ਸੀ ਕਿ ਸਾਡੇ ਮਾਹੌਲ ਦੇ ਵਿੱਚ ਹਾਲਾਂ ਫਕੀਰੀ ਸੀ, ਸਾਡੇ ਮਾਹੌਲ ਦੇ ਵਿੱਚ ਹਾਲਾਂ ਜੋਗ ਸੀ। ਤੇ ਉਹ ਫਕੀਰੀ ਔਰ ਜੋਗੀ ਦੀਆਂ ਬਿਲਕੁਲ ਜਿਹੜੀਆਂ ਰਮਜ਼ਾਂ ਨੇ ਉਹ ਆਪਣੀਆਂ ਨੇ। ਉਹਨਾਂ ਨੂੰ ਤੁਸੀਂ ਅੱਜ ਦੇ ਜਿਹੜੀ ਸਿਆਸਤ ਦੇ ਨਾਲ ਇੰਝ ਉਹਨਾਂ ਨੇ ਕੀਤਾ ਹੋਵੇ, ਬਾਦਸ਼ਾਹਾਂ ਦਾ ਸਾਥ ਦਿੱਤਾ ਹੋਵੇ, ਬਾਦਸ਼ਾਹ ਦਾ ਤੇ ਫਕੀਰ ਦਾ ਤੇ ਤਲਕ ਹੀ ਨਹੀਂ। ਫਕੀਰ ਬਿਲਕੁਲ ਹੋਰ ਹੈ, ਜੋਗੀ ਬਿਲਕੁਲ ਹੋਰ ਹੈ। ਮੈਂ ਤੁਹਾਨੂੰ ਦੱਸਿਆ ਨਾ ਕਿ ਇੱਕ ਜਿਹੜਾ ਰਾਜਾ ਸਹਿਪਾਲ ਹੈ ਉਹਨੂੰ ਉਹ ਕਿਹਾ ਜਾ ਰਿਹਾ ਕਿ ਤੂੰ ਆਪਣਾ, ਤੇਰਾ ਜਿਹੜਾ ਕਿਲਾ ਬਾਰ-ਬਾਰ ਢਹਿ ਰਿਹਾ ਹੈ ਤੇ ਇਹਦੀ ਜਿਹੜੀ ਨੀਂਹ ਹੈ ਉਹਦੇ ਵਿੱਚ ਇੱਕ ਫਕੀਰ ਦਾ ਸਿਰ ਰੱਖ ਤੇ ਫਿਰ ਤੇਰਾ ਕਿਲਾ। ਇਹ ਇੱਕ ਰਮਜ਼ੀ ਹੈ ਨਾ ਕਿ ਉਹਦਾ ਜਿਹੜਾ ਰਾਜ ਹੈ ਉਹਨੂੰ ਕਿਹਦੇ ਕੋਲ ਖਤਰਾ ਹੈ, ਉਹਨੂੰ ਜੋਗੀ ਕੋਲੋਂ ਖਤਰਾ ਹੈ, ਉਹਨੂੰ ਫਕੀਰ ਕੋਲੋਂ ਖਤਰਾ ਹੈ। ਔਰ ਅੱਜ ਵੀ ਅਸੀਂ ਵੇਖਦੇ ਹਾਂ ਕਿ ਜਦੋਂ ਅੰਗਰੇਜ਼ਾਂ ਨੇ ਜਾਂ ਪੁਰਾਣਿਆਂ ਬਾਦਸ਼ਾਹਾਂ ਨੇ, ਕਿਉਂ ਨਾ ਉਹਨਾਂ ਨੂੰ ਮੌਲਵੀ ਕੋਲੋਂ ਖਤਰਾ ਹੈ, ਮੌਲਵੀ ਕੋਲ ਜਿਵੇਂ ਦਾ ਮਰਜ਼ੀ ਫਤਵਾ ਲੈ ਲਓ। ਹਿੰਦੂ ਜਿਹੜੇ ਪੰਡਤ ਹੋਣਗੇ ਉਹਨਾਂ ਕੋਲ ਜਿਵੇਂ ਦੀ ਮਰਜ਼ੀ ਹੈ ਰਾਜਾ ਗੱਲ ਕਰਵਾ ਲਵੇ, ਜਾਂ ਈਵਨ ਸਿੱਖਾਂ ਵਿੱਚ ਵੀ ਇੰਝ ਦੇ ਲੋਕ ਹੋਣਗੇ ਜਿਹੜੇ ਰਾਜ ਦੀ ਮਰਜ਼ੀ ਦੀ ਗੱਲ ਕਰ ਸਕਦੇ ਹੋਣਗੇ। ਤੇ ਉਹ ਤੇ ਵਾਰਾ ਹੀ ਨਹੀਂ ਖਾਂਦੇ ਰਾਜ ਨੂੰ।
ਔਰ ਐਸੇ ਵਾਸਤੇ ਅਸੀਂ ਅੱਜ ਵੇਖੋ ਮੈਂ ਕਹਿ ਰਿਹਾ ਨਾ ਕਿ ਮੈਨੂੰ ਤੇ ਹੁਣ ਵੇਖੋ ਨਾ ਸਾਡੇ ਪੰਜਾਬ ਇਸ ਪਾਸੇ ਤੋਂ ਹੁਣ ਜਿਹੜੀ ਤਸੱਵੁਫ ਦੀ ਇੱਕ ਕੌਂਸਲ ਬਣੀ ਸੀ ਜਨਰਲ ਮੁਸ਼ਰਫ ਦੇ ਜ਼ਮਾਨੇ ਦੇ ਵਿੱਚ, ਉਹ ਚੌਧਰੀ ਸ਼ੁਜਾ ਹੁਸੈਨ ਉਹਦਾ ਸਦਰ ਸੀ ਤੇ ਮੀਆਂ ਯੂਸਫ ਸਲਾਹੁਦੀਨ ਦਾ ਸੈਕਟਰੀ ਸੀ। ਤੇ ਇੱਥੋਂ ਤੁਸੀਂ ਹਿਸਾਬ ਲਾ ਲਓ ਕਿ ਹੁਣ ਜਿਹੜਾ ਤਸੱਵੁਫ ਹੈ ਉਹ ਕੀ ਹੈ ਤੇ ਫਕੀਰੀ ਕੀ ਹੈ, ਪਤਾ ਨਹੀਂ ਉਸ ਪਾਸੇ ਜੋਗ ਦਾ ਕੀ ਹਾਲ ਹੈ। ਸਾਡਾ ਤੇ ਹੁਣ ਜਿਹੜਾ ਤਸੱਵੁਫ ਹੈ ਚੌਧਰੀ ਸ਼ੁਜਾਤ ਨੂੰ ਵੇਖ ਲਵੋ ਤੇ ਮੀਆਂ ਯੂਸਫ ਸਲਾਹੁਦੀਨ। ਜੀ ਸਰ ਬਿਲਕੁਲ ਠੀਕ ਹੈ। ਤੇ ਮਨੀਸ਼ ਦੋਸਤ ਸਾਡਾ, ਉਹਨਾਂ ਨੇ ਕੁਐਸਚਨ ਕੀਤਾ ਕਿ ਤੁਸੀਂ ਚਲੀਏ ਓਰਲ ਹਿਸਟਰੀ ਤੋਂ ਚੀਜ਼ਾਂ ਲੈਂਦੇ, ਇਹਨਾਂ ਦਾ ਕੋਈ ਕਿਸੇ ਚੀਜ਼ ਨਾਲ ਕੋਈ ਕ੍ਰਾਸ ਚੈੱਕ ਵੀ ਹੈ, ਕਿਸ ਤਰ੍ਹਾਂ ਅਸੀਂ ਇਹਨੂੰ ਅਥੈਂਟਿਕ ਕਰ ਸਕਦੇ ਹਾਂ ਜਾਂ ਇਹਨੂੰ ਵੇਖ ਸਕਦੇ ਹਾਂ, ਤੁਹਾਡਾ ਕੀ ਮੈਥੋਡੋਲੋਜੀ? ਨਹੀਂ, ਮੈਂ ਜਿਹੜੀ ਤੁਹਾਨੂੰ ਗੱਲ ਦੱਸੀ ਨਾ ਕਿ ਮੈਂ ਗੋਰਖਨਾਥ ਦੀ ਗੱਲ ਕਰਦਿਆਂ ਤੁਹਾਡੇ ਨਾਲ ਨਹੀਂ ਕੀਤੀ, ਕਿ ਬਹੁਤ ਸਾਰੀਆਂ ਗੱਲਾਂ ਤੇ ਨਹੀਂ ਮੈਂ ਤੇ ਨਹੀਂ ਚੈੱਕ ਕਰ ਸਕਿਆ। ਬਹੁਤ ਸਾਰੀਆਂ ਗੱਲਾਂ, ਉਹ ਬਹੁਤ ਸਾਰੀਆਂ ਐਸੀਆਂ ਕੁਝ ਗੱਲਾਂ ਵੀ ਨੇ ਕਿ ਜਿਹੜੀਆਂ ਚੈੱਕ ਹੋ ਹੀ ਨਹੀਂ ਸਕੀ ਮੇਰੇ ਕੋਲ ਤੇ ਨਹੀਂ। ਮੈਂ ਤੁਹਾਨੂੰ ਦੱਸਿਆ ਨਾ ਇੱਕ ਥਾਂ ਤੇ ਆ ਕੇ ਗੱਲ ਰੁਕ ਗਈ, ਗੱਲ ਅੱਗੇ ਨਹੀਂ ਹੁਣ ਮੇਰੇ ਕੋਲ ਟੁਰ ਰਹੀ। ਜਿੰਨੀਆਂ ਗੱਲਾਂ ਸਨ ਮੈਂ ਤੁਹਾਡੇ ਨਾਲ ਕਰ ਦਿੱਤੀਆਂ। ਆਖਰ ਤੇ ਮੈਂ ਥੋੜੀ ਜਿਹੀ ਜਿਹੜੀ ਦੌੜ ਲਈ ਉਹਦੇ 'ਚ ਕੁਝ ਗੱਲਾਂ ਰਹਿ ਗਈਆਂ ਵੈਸੇ, ਲੇਕਿਨ ਇਹ ਵੀ ਕਿ ਮੈਂ ਜ਼ਿਆਦਾ ਗੱਲਾਂ ਤੁਹਾਡੇ ਨਾਲ ਕਰ ਦਿੱਤੀਆਂ। ਇੰਨੇ ਹੀ ਗੱਲਾਂ ਦਾ ਮੈਨੂੰ ਪਤਾ ਲੱਗਾ। ਉਹਨਾਂ ਨੂੰ ਚੈੱਕ ਤੇ ਰਲ ਕੇ ਅਸੀਂ ਕਰ ਸਕਦੇ ਹਾਂ ਜਾਂ ਕਿਸੇ ਤੁਹਾਡੇ ਨਾਲ ਸਾਂਝਾ ਕਰਨ ਦਾ। ਮੈਂ ਇਹਨੂੰ ਆਪਣੀ ਕਿਤਾਬ ਵਿੱਚ ਇਸ ਵਾਸਤੇ ਨਹੀਂ ਹਾਲਾਂ ਲਿਖਿਆ ਕਿ ਮੈਨੂੰ ਇਹ ਲੱਗਦਾ ਸੀ ਕਿ ਹਾਲਾਂ ਇਹ ਕੰਮ ਕੱਚਾ, ਹਾਲਾਂ ਇਹ ਪੱਕਾ ਕੰਮ ਨਹੀਂ। ਤੇ ਹੁਣ ਅਗਰ ਕੋਈ ਪੰਜਾਬ ਦੀ ਫਕੀਰੀ ਦੇ ਉੱਤੇ ਜਾਂ ਪੰਜਾਬ ਦੇ ਜੋਗ ਦੇ ਉੱਤੇ ਕੋਈ ਕੰਮ ਕਰਨਾ ਚਾਹੇ ਤੇ ਇਹ ਫਿਰ ਰਲ ਕੇ ਹੀ ਕੰਮ ਹੋ ਸਕਦਾ ਹੈ। ਜਿਹੜੀਆਂ ਮੈਂ ਤੁਹਾਨੂੰ ਗੱਲਾਂ ਦੱਸੀਆਂ ਨੇ ਬੇਸ਼ੱਕ ਆਪਣੇ ਕੰਮ ਦੇ ਵਿੱਚ ਉਹਨੂੰ ਕੋਈ ਰਲਾ ਲਵੇ। ਜੇ ਕੋਈ ਮੈਨੂੰ ਗੱਲ ਦੱਸਣਾ ਚਾਹੁੰਦਾ ਤੇ ਮੈਨੂੰ ਦੱਸ ਦੇਵੇ, ਤੇ ਇਹ ਰਲ ਕੇ ਕੰਮ ਹੋਣਾ। ਬਹੁਤ ਸਾਰਾ ਰਿਕਾਰਡ ਜਿਹੜਾ ਹੈ ਅੰਗਰੇਜ਼ਾਂ ਦਾ, ਉਹ ਕੁਝ ਇੰਡੀਆ ਆਫਿਸ ਲਾਇਬ੍ਰੇਰੀ ਵਿੱਚ ਇੱਥੋਂ ਚਲਾ ਗਿਆ, ਕੁਝ ਚਰਚਾਂ ਦੇ ਵਿੱਚ ਪਿਆ ਹੈ ਜਿਹੜਾ ਉਹਨਾਂ ਜੋਗ ਦੇ ਉੱਤੇ ਕੰਮ ਕੀਤਾ। ਉਹਦੇ ਕੋਈ ਇਸ਼ਾਰੇ ਮਿਲਦੇ ਨੇ, ਜਿਹੜੇ ਉਹਨਾਂ ਦੇ ਆਰਟੀਕਲ ਛਪਦੇ ਰਹੇ, ਉਹਨਾਂ ਤੋਂ ਕੁਝ ਅੰਦਾਜ਼ਾ ਹੁੰਦਾ ਹੈ। ਤੇ ਉਹ ਕ੍ਰਾਸ ਚੈੱਕ ਜਿਹੜਾ ਅਸੀਂ ਕਹਿ ਰਹੇ ਹਾਂ ਕਿ ਅਸੀਂ ਉਹਨੂੰ ਕਿਵੇਂ ਚੈੱਕ ਕਰੀਏ, ਉਹ ਚੈੱਕ ਤੇ ਤਾਂ ਹੀ ਹੋ ਸਕਦਾ ਉਹਦੇ ਤੱਕ ਰਸਾਈ ਹੋਵੇ, ਮੇਰੀ ਤੇ ਨਹੀਂ ਹੋ ਸਕਦੀ। ਇੱਥੇ ਹੁਣ ਪਾਕਿਸਤਾਨ ਦੇ ਵਿੱਚ ਕੋਈ ਇੱਕ ਦੋ ਅਜਿਹੇ ਇਸ਼ੂ ਸਨ ਜੋਗ ਦੇ ਬਾਰੇ, ਫਕੀਰੀ ਦੇ ਬਾਰੇ। ਉਹਦੇ ਤੇ ਮੈਨੂੰ ਜਦੋਂ ਮੈਂ ਬਾਰ-ਬਾਰ ਉਹਦਾ ਪਤਾ ਕਰ ਰਿਹਾ ਸਾਂ ਤੇ ਕੁਝ ਲੋਕਾਂ ਨੇ ਬਕਾਇਦਾ ਮੈਨੂੰ ਕਿਹਾ ਕਿ ਤੂੰ ਇਹਦੇ ਬਾਰੇ ਮਜ਼ੀਦ ਪੁੱਛ-ਛਾਣ ਨਾ ਕਰ, ਕੁਝ ਐਸੇ ਇਸ਼ੂ ਸਨ ਉਹਦੇ ਵਿੱਚ। ਤੇ ਉਹ ਮੈਂ ਤੇ ਨਹੀਂ ਹੁਣ ਕਰ ਸਕਦਾ, ਮੇਰੇ ਤੇ ਬਸ ਵੀ ਸ਼ਾਇਦ ਇਹੀ ਸੀ ਜਿਹੜੀਆਂ ਮੈਂ ਤੁਹਾਡੇ ਨਾਲ ਗੱਲਾਂ ਕਰ ਲਈਆਂ ਨੇ। ਸ਼ਾਇਦ ਮੈਂ ਇੰਨਾ ਹੀ ਕੰਮ ਕਰ ਸਕਦਾ ਸਾਂ ਜੋਗ ਤੇ। ਸਰ ਬਿਲਕੁਲ ਠੀਕ। ਪ੍ਰੀਤਮ ਸਿੰਘ ਜੀ ਹੋਰਾਂ ਨੇ ਕਿਹਾ ਕਿ ਕੁਝ ਸਟੇਟ ਦੇ ਫੋਰਮ ਜਿਹੜੇ ਨੇ ਉਹ ਪ੍ਰੈਸਟ ਕਰਦੇ ਨੇ ਜੋਗੀਆਂ ਨੂੰ ਤੇ ਫਕੀਰਾਂ ਨੂੰ, ਤੇ ਕੁਝ ਜਿਹੜੇ ਨੇ ਉਹਨਾਂ ਨੂੰ ਪ੍ਰਮੋਟ ਕਰਦੇ ਨੇ। ਇਹਨਾਂ ਨੂੰ ਅਸੀਂ ਕਿੱਦਾਂ ਕੰਪੇਅਰ ਕਰ ਸਕਦੇ ਇਹਨਾਂ ਦੋਵਾਂ ਫੋਰਮਸ? ਜ਼ਰਾ ਦੁਬਾਰਾ ਕਰਨਾ ਸਵਾਲ। ਇਹਨਾਂ ਨੇ ਕਿਹਾ ਕਿ ਜੀ some state forums of oppressed yogis and fakirs and other promote them. How does one compare those state forums? ਵੇਖੋ ਹੁਣ ਜਿਹੜਾ ਨਾ ਕੁਝ ਦੋ ਨੰਬਰੀਆਂ ਵੀ ਹੋ ਰਹੀਆਂ ਨੇ ਹਰ ਪਾਸੇ ਨਾ, ਜਿਹੜੇ ਪ੍ਰਮੋਟ ਵੀ ਕਰ ਰਹੇ ਨੇ। ਔਰ ਉਹਦੀਆਂ ਕੁਝ ਮੈਂ ਝਲਕੀਆਂ ਵੇਖੀਆਂ ਨੇ ਕੁਝ ਥਾਵਾਂ ਦੇ ਉੱਤੇ ਨਾ। ਕੁਝ NGOs ਐਸੀਆਂ ਨੇ ਕਿ ਉਹ ਜੋਗੀਆਂ ਦੇ ਉੱਤੇ ਕੰਮ ਕਰ ਰਹੀਆਂ ਨੇ, ਬੜਾ ਦੋ ਨੰਬਰ ਜਿਹਾ ਕੰਮ ਹੈ ਉਹ ਸਾਰਾ। ਕੁਝ ਅਦਾਰੇ ਵੀ ਐਸੇ ਨੇ ਕਿ ਜਿਹੜੇ ਫਕੀਰੀ ਦੀ ਕਿਧਰੇ ਕਿਧਰੇ ਗੱਲ ਕਰਦੇ ਨੇ। ਲੇਕਿਨ ਹੁਣ ਦੇਖੋ ਨਾ ਜਿਹੜਾ ਪਾਕਿਸਤਾਨ ਦੇ ਵਿੱਚ ਇਸ ਵੇਲੇ ਜਿਹੜੀ ਫਕੀਰੀ ਹੈ ਖਾਸ ਤੌਰ ਤੇ, ਹੁਣ ਜਿਹੜੀ ਸ਼ਾਇਰੀ ਹੈ ਸਾਰੀ ਸੂਫੀ ਉਹ ਤੇ ਈਰਾਨ ਦੀ ਹੈ, ਤੇ ਜਿਹੜਾ ਤਸੱਵਫ ਹੈ ਉਹ ਨਕਸ਼ਬੰਦੀ ਤਸੱਵਫ ਹੈ ਉਹ ਤੁਰਕੀ ਦਾ ਹੈ, ਤੇ ਜਿਹੜੀ ਸਾਡੀ ਸ਼ਰੀਅਤ ਹੈ ਵਹਾਬੀ ਸ਼ਰੀਅਤ ਉਹ ਸਾਊਦੀ ਅਰਬ ਦੀ ਹੈ। ਹੁਣ ਪੰਜਾਬ ਦਾ ਤੇ ਇੱਥੇ ਕੁਝ ਵੀ ਨਹੀਂ ਹੈ ਇਸ ਵੇਲੇ। ਉਹਦੇ ਤੋਂ ਅਸੀਂ ਜਿੰਨੀ ਮਰਜ਼ੀ ਗੱਲ ਕਰਦੇ ਰਹੀਏ, ਉਹ ਅਸੀਂ ਆਪਣੇ ਜੋਗ ਦੇ ਉੱਤੇ ਜਿਹੜਾ ਸਾਡਾ ਪੰਜਾਬ ਦਾ ਜੋਗ ਹੈ, ਪੰਜਾਬ ਦੇ ਜੋਗ ਕਰਨ ਦਾ ਮਤਲਬ ਮੇਰਾ ਇਹ ਨਹੀਂ ਕਿ ਅਸੀਂ ਦੁਨੀਆ ਤੋਂ ਕੱਟ ਕੇ ਮੈਂ ਕੋਈ ਗੱਲ ਕਰ ਰਿਹਾ। ਬਈ ਇੱਕ ਥਾਂ ਸੀ, ਇੱਕ ਹਿੰਦੂਆਂ ਦੇ ਆਉਣ ਤੋਂ ਪਹਿਲਾਂ ਜਿਹੜਾ ਇੱਕ ਥਾਂ ਸੀ, ਉਹਦੇ ਉੱਤੇ ਇੱਕ ਕੋਈ ਉਹਨਾਂ ਦਾ ਰਹਿਣ ਜਾਂ ਉਹਨਾਂ ਦੀ ਇੱਕ ਵਿਚਾਰਧਾਰਾ ਸੀ ਜਿਹਨੂੰ ਅਸੀਂ ਜੋਗ ਕਹਿ ਰਹੇ ਹਾਂ। ਸਾਡੇ ਬਹੁਤ ਸਾਰੇ ਲਿਖਣ ਵਾਲੇ ਹੁਣ ਕਹਿ ਰਹੇ ਨੇ ਕਿ ਜਿਹੜਾ ਸ਼ਿਵ ਹੈ, ਜਿਹੜੀ ਕਾਲੀ ਹੈ, ਜਿਹੜਾ ਕ੍ਰਿਸ਼ਨ ਹੈ ਔਰ ਜੋਗ ਹੈ ਇਹ ਪੰਜਾਬ ਦਾ ਸੀ। ਕੁਝ ਲੋਕ ਇਹ ਲਿਖ ਰਹੇ ਨੇ ਤੇ ਹੁਣ ਉਹਦੇ ਤੋਂ ਉਂਝ ਗੱਲ ਹੋ ਕੋਈ ਨਹੀਂ ਰਹੀ। ਜਿਹੜੀ ਗੱਲ ਜਿਹੜੇ ਪ੍ਰਮੋਟ ਵੀ ਕੋਈ ਨਹੀਂ ਕਰ ਰਹੇ, ਉਹ ਪ੍ਰਮੋਟ ਆਪਣੇ ਅਦਾਰੇ ਨੂੰ ਜਾਂ ਆਪਣੀ ਕਿਸੇ NGO ਨੂੰ ਪ੍ਰਮੋਟ ਕਰ ਰਹੇ ਨੇ। ਪ੍ਰਮੋਸ਼ਨ ਤਾਂ ਹੋ ਹੀ ਨਹੀਂ ਰਹੀ ਬਿਲਕੁਲ, ਨਾ ਜੋਗ ਦੀ ਨਾ ਫਕੀਰੀ ਦੀ, ਬਲਕਿ ਉਹਨੂੰ ਮਾਰਿਆ ਜਾ ਰਿਹਾ, ਬਲਕਿ ਮਾਰ ਦਿੱਤਾ ਗਿਆ ਹੈ ਜੋ ਫਕੀਰੀ ਨੂੰ ਵੀ ਔਰ ਜੋਗ। ਹੋਣ ਤੇ ਪੰਜਾਬ ਵਿੱਚ ਤੇ ਸਾਡੇ ਆਸ ਪਾਸੇ ਪੰਜਾਬ ਵਿੱਚ ਤਾਂ ਕੋਈ ਨਹੀਂ ਜੋਗ ਦੀ ਤਾਂ ਗੱਲ ਕਰਨ ਵਾਲਾ ਵੀ ਕੋਈ ਨਹੀਂ ਸਾਡੇ ਪਾਸੇ ਤੇ ਹੁਣ ਇਸ ਵੇਲੇ। ਬਿਲਕੁਲ ਇਸ ਤਰ੍ਹਾਂ ਹੀ ਹੈ ਸਰ। ਔਰ ਅਸੀਂ ਜਦੋਂ ਇਹ ਸਾਰੇ ਪ੍ਰੋਗਰਾਮ ਦੀ ਇਕੱਠੇ ਬਹਿ ਕੇ ਪਲੈਨਿੰਗ ਕਰ ਰਹੇ ਸਾਂ, ਉਹਦੇ ਵਿੱਚ ਇੱਕ ਵੱਡਾ ਹਿੱਸਾ ਜਿਹੜਾ ਸੀ ਉਹ ਜੋਗੀਆਂ ਦੀ ਹਿਸਟਰੀ ਨੂੰ ਇਕੱਠਾ ਕਰਨ ਵਾਲਾ ਸੀ, ਜਿਹਦੇ ਵਾਸਤੇ ਅਸੀਂ ਕਾਫੀ ਸਾਰਾ ਕੰਮ ਕੀਤਾ। ਸਰ ਬਹੁਤ ਸ਼ੁਕਰੀਆ, ਤੁਸੀਂ ਅੱਜ ਸਾਨੂੰ ਟਾਈਮ ਦਿੱਤਾ ਔਰ
ਅੱਜ ਤੁਸੀਂ ਆਪਣੇ ਗੁਆਚੇ ਪੰਜਾਬ ਦੀ ਤੀਜੀ ਕਿਸ਼ਤ ਵੀ ਪੂਰੀ ਕੀਤੀ ਔਰ ਹੁਣ ਅਸੀਂ ਚੌਥੀ ਕਿਸ਼ਤ ਦੀ ਆਸ ਰੱਖਾਂਗੇ ਜਿਹੜੀ ਤੁਸੀਂ ਹੁਣ ਪੰਜਾਂ ਪੀਰਾਂ ਤੇ ਮੇਰਾ ਖਿਆਲ ਹੈ ਕਿ ਉਹ ਕਰਨੀ ਹੈ। ਹਾਂਜੀ 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 ਉਹ ਅਸੀਂ ਸੁਣਾਂਗੇ ਹੁਣ ਜਦੋਂ ਤੁਹਾਡਾ ਚੌਥਾ ਆਏਗਾ ਲੈਕਚਰ। ਤੇ ਸਰ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਅੱਜ ਤੁਸੀਂ ਸਾਨੂੰ। ਬੜੀ ਮਿਹਰਬਾਨੀ ਜੀ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਜਿਹੜੇ ਸਾਡੇ ਨਾਲ ਸਨ। ਗੁਜ਼ਾਰਿਸ਼ ਹੈ ਕਿ ਅੱਜ ਬਹੁਤ ਸਾਰੇ ਕੁਐਸਚਨ ਸਨ ਜਿਹੜੇ ਮੈਂ ਪੁੱਛ ਨਹੀਂ ਸਕਿਆ ਕਿਉਂਕਿ ਕੁਐਸਚਨ ਇੰਨੇ ਜ਼ਿਆਦਾ ਸਨ ਕਿ ਇੱਥੇ ਜਿਹੜਾ ਮੇਰੇ ਕੋਲ ਸੌਫਟਵੇਅਰ ਹੈ ਉਹਦੇ ਉੱਤੇ ਕੁਐਸਚਨ ਉੱਪਰ ਜਾਂਦੇ ਜਾਂਦੇ ਨੇ ਮੈਂ ਨੋਟ ਕਰਦਾ ਜਾਣਾ। ਲੇਕਿਨ ਅੱਜ ਮੈਂ ਮਾਜ਼ਰਤ ਤੁਹਾਡੇ ਸਾਰੇ ਦੋਸਤਾਂ को ਮਾਫੀ ਚਾਹੁੰਦਾ ਕਿ ਮੈਂ ਅੱਜ ਲੈਕਚਰ ਸੁਣਦਾ ਰਿਹਾ ਬਹੁਤ ਦੇਰ ਤੀਕਰ ਤੇ ਉਹ ਮੈਂ ਲਿਖਣ ਦੀ ਮੈਂ ਅੱਜ ਕੁਤਾਹੀ ਕੀਤੀ, ਉਹਦੀ ਮੈਂ ਗਲਤੀ ਜਿਹੜੀ ਹੈ ਨਾ ਉਹਦੀ ਮਾਫੀ ਚਾਹੁੰਦਾ। ਜਿਹੜੇ ਦੋਸਤਾਂ ਦੇ ਵਿੱਚੋਂ ਰਹਿ ਗਏ ਕੁਐਸਚਨ ਉਹਨਾਂ ਦੀ ਜਨਾਬ ਉਹ ਮੇਰੀ ਮਾਜ਼ਰਤ ਕਬੂਲ ਕਰਨ ਤੇ ਅਸੀਂ ਨੈਣ ਸੁਖ ਜੀ ਹੋਰਾਂ ਨੂੰ ਰਿਕੁਐਸਟ ਕਰਾਂਗੇ ਕਿ ਉਹ ਪਲੀਜ਼ ਪੜ੍ਹਨ। ਜੇ ਉਹ ਲਿਖ ਕੇ ਜਵਾਬ ਦੇ ਦੇਣ ਤੇ ਠੀਕ ਹੈ ਕਿਉਂਕਿ ਉਹਨਾਂ ਆਪਣੇ ਪਹਿਲੇ ਲੈਕਚਰ 'ਚ ਵੀ ਕਿਹਾ ਸੀ ਕਿ ਮੈਂ ਉਹਨਾਂ ਦੇ ਆਨਸਰ ਨਹੀਂ ਕਰ ਸਕਦਾ ਤੇ ਹੋ ਸਕੇਗਾ ਤੇ ਅਸੀਂ ਉਹਨਾਂ ਦਾ ਕੋਈ ਫਾਲੋਅਪ ਲੈਕਚਰ ਇਸ ਹਵਾਲੇ ਨਾਲ ਅਸੀਂ ਅਰੇਂਜ ਕਰ ਸਕਾਂਗੇ ਉਹਨਾਂ ਤੋਂ ਪੁੱਛਣ ਤੋਂ ਬਾਅਦ ਕਿ ਉਹ ਵੇਖਣ ਕਿ ਇੰਨੇ ਕੁਐਸਚਨ ਮੁxtਲਿਫ ਟਾਪਿਕਸ ਦੇ ਹਵਾਲੇ ਨਾਲ ਉਸ ਟਾਪਿਕ ਦੇ ਨਾਲ ਜੁੜੇ ਹੋਏ ਨੇ ਤੇ ਮੈਂ ਇਹਦੇ ਤੇ ਕੋਈ ਫਾਲੋਅਪ ਕਰਨਾ ਚਾਹੁੰਦਾ ਭਾਵੇਂ 15 ਮਿੰਟ 20 ਮਿੰਟ ਅੱਧੇ ਘੰਟੇ ਦਾ ਹੋਏ। ਅਸੀਂ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਉਹ ਇਹਦੇ ਤੇ ਗੱਲਬਾਤ ਜਿਹੜੀ ਕਰਨ। ਦੂਜੀ ਇਹ ਤੁਹਾਡੇ ਨਾਲ ਅਹਿਮ ਗੱਲ ਸ਼ੇਅਰ ਕਰਨੀ ਸੀ ਕਿ ਜਿਹੜਾ ਸਾਡਾ ਪ੍ਰੋਗਰਾਮ ਸਿਟੀ ਐਜ਼ ਇਟ ਵਾਜ਼ ਸੀ ਜਿਹੜਾ ਅਸੀਂ ਦੁਪਹਿਰੇ ਕਰਦੇ ਸਾਂ ਉਹਦਾ ਟਾਈਮ ਜਿਹੜਾ ਹੈ ਉਹਦੀ ਕਾਫੀ ਸਾਰੀ ਸਾਨੂੰ WhatsApp ਦੇ ਥਰੂ ਔਰ ਈਮੇਲ ਦੇ ਥਰੂ ਇਨਬਾਕਸ ਫੇਸਬੁੱਕ ਦੇ ਥਰੂ ਔਰ YouTube ਦੇ ਉੱਪਰ ਬਹੁਤ ਸਾਰੇ ਦੋਸਤਾਂ ਨੇ ਸਾਨੂੰ ਮੈਸੇਜ ਭੇਜਿਆ ਕਿ ਉਹ ਜਿਹੜਾ ਹੈ ਉਹ ਰਾਤ ਦੇ ਟਾਈਮ ਤੇ ਹੀ ਕਰੋ ਔਰ ਅਸੀਂ ਉਹਦਾ ਟਾਈਮ ਜਿਹੜਾ ਹੈ ਉਹ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚੋਂ ਉਸ ਦਿਨ ਇੱਕ ਜਿਹੜਾ ਮੰਗਲ ਦਾ ਦਿਨ ਹੈ ਟਿਊਜ਼ਡੇ ਦਾ ਜਿਹੜਾ ਦਿਨ ਹੈ ਉਸ ਦਿਨ ਅਸੀਂ ਜਿਹੜਾ ਹੈ ਨਾ ਸਿਟੀ ਐਜ਼ ਇਟ ਵਾਜ਼ ਕਰਿਆ ਕਰਾਂਗੇ। ਇੱਕ ਸ਼ਹਿਰ ਪੰਜਾਬ ਈਸਟ ਦਾ ਇੱਕ ਵਾਰ ਹੋਏਗਾ ਔਰ ਅਗਲੀ ਵਾਰ ਪੰਜਾਬ ਵੈਸਟ ਪੰਜਾਬ ਦਾ ਹੋਏਗਾ। ਇਸ ਵਾਰੀ ਅਸੀਂ ਜਿਹੜਾ ਹੈ ਵੈਸਟ ਪੰਜਾਬ ਪਾਕਿਸਤਾਨੀ ਪੰਜਾਬ ਦੇ ਵਿੱਚ ਅਸੀਂ ਸਿਆਲਕੋਟ ਦੇ ਉੱਪਰ ਜਿਹੜਾ ਹੈ ਉਹ ਗੱਲਬਾਤ ਰੱਖਾਂਗੇ। ਅਸੀਂ ਪੋਸਟਰ ਉਹਦਾ ਪਬਲਿਸ਼ ਕਰ ਦਿੱਤਾ ਹੈ, ਲਾ ਦਿੱਤਾ ਹੈ ਵਾਲ ਦੇ ਉੱਪਰ ਆਪਣੇ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਫੇਸਬੁੱਕ ਦੇ ਪੇਜ ਦੇ ਉੱਪਰ ਵੀ ਲਾ ਦਿੱਤਾ, ਤੁਸੀਂ ਉੱਥੋਂ ਵੀ ਉਹਨੂੰ ਵੇਖ ਸਕਦੇ ਹੋ। ਔਰ ਇਹਦੇ ਨਾਲ ਜਿਹੜਾ ਹੈ ਉਹ ਦੋਸਤਾਂ ਕੋਲੋਂ ਇੱਕ ਹੋਰ ਵੀ ਜਿਹੜੀ ਪੁੱਛਣੀ ਸੀ ਗੁਜ਼ਾਰਿਸ਼ ਸੀ ਕਿ ਅੱਜ ਥੋੜੇ ਜਿਹੇ ਘੱਟ ਲੋਕ ਰਹਿ ਗਏ, ਇਹਦੇ ਤੁਸੀਂ ਬਾਅਦ ਚੋਂ ਵੀ ਦੱਸ ਸਕਦੇ ਹੋ ਕਿ ਲੈਕਚਰ ਦੇ ਟਾਈਮਿੰਗ ਦੇ ਹਵਾਲੇ ਨਾਲ ਵੀ ਰਾਜਕੁਮਾਰ ਹਾਂਸ ਜੀ ਵੀ ਔਰ ਸਾਡੇ ਹੋਰ ਸੀਨੀਅਰ ਦੋਸਤ ਕਹਿ ਰਹੇ ਸਨ ਕਿ ਇਨ ਟਾਈਮ ਜਿਹੜਾ ਇਹਨੂੰ ਪਿੱਛੇ ਕੀਤਾ ਜਾਏ 9 ਦੀ ਬਜਾਏ ਕਿਉਂਕਿ ਇੱਥੇ ਪਾਕਿਸਤਾਨ 'ਚ 9 ਔਰ ਦੂਜੇ ਬੰਨੇ ਇੰਡੀਅਨ ਪੰਜਾਬ ਵਿੱਚ 9:30 ਹੋ ਜਾਂਦੇ ਨੇ ਔਰ ਫਿਰ ਟਾਈਮ ਲੇਟ ਹੋ ਜਾਂਦਾ ਹੈ। ਇਹਦੇ ਹਵਾਲੇ ਨਾਲ ਵੀ ਪਲੀਜ਼ ਆਪਣੀਆਂ ਸੁਜੈਸ਼ਨਸ ਦੇਣਾ, ਆਪਣਾ ਗੱਲਬਾਤ ਸਾਹਮਣੇ ਰੱਖਣਾ ਕਿਉਂਕਿ ਅਸੀਂ ਉਹਦੇ ਤੋਂ ਹੀ ਫਿਰ ਅੱਗੇ ਬਣਾ ਸਕਾਂਗੇ। ਤੀਜੀ ਅਹਿਮ ਗੱਲ ਔਰ ਆਖਰੀ ਗੱਲ ਕਿ ਅਸੀਂ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦਾ ਬਲੌਗ ਬਣਾਇਆ। ਜਿਹੜੇ ਸਾਡੇ ਦੋਸਤ ਲਿਖਦੇ ਨੇ ਇਸ ਹਵਾਲੇ ਨਾਲ ਉਹ ਅਗਰ ਲਿਖ ਕੇ ਸਾਨੂੰ ਭੇਜਣ ਔਰ ਆਪਣੀ ਫੋਟੋ ਨਾਲ ਭੇਜਣ ਤੇ ਅਸੀਂ ਉਹਨੂੰ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਬਲੌਗ ਦੇ ਉੱਪਰ ਉਹਨਾਂ ਦੀ ਫੋਟੋ ਦੇ ਨਾਲ ਉਹਨਾਂ ਦੇ ਨਾਮ ਨਾਲ ਅਸੀਂ ਉਹ ਪੋਸਟ ਜਿਹੜੀ ਹੈ ਪਬਲਿਸ਼ ਕਰਾਂਗੇ। ਔਰ ਇਹਦੇ ਵਿੱਚ ਸਾਡੇ ਨਾਲ ਜਿਹੜਾ ਹੈ ਉਹ ਜਸਪ੍ਰੀਤ ਕੌਰ ਹੋਰਾਂ ਦਾ ਨੇ ਵੀ ਕਿਹਾ ਕਿ ਜੀ ਮੈਂ ਭੇਜਾਂਗੀ, ਉਹਨਾਂ ਦੇ ਨਾਲ ਸਾਡੀ ਗੱਲ ਵੀ ਹੋਈ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਦੋਸਤ ਸਾਡੇ ਲਿਖਦੇ ਨੇ, ਉਹ ਦੇਸਰਾਜ ਕਾਲੀ ਜੀ ਵੀ ਲਿਖਦੇ ਨੇ, ਹੋਰ ਵੀ ਸੀਨੀਅਰ ਦੋਸਤ ਜਿਹੜੇ ਲਿਖਦੇ ਰਹਿੰਦੇ ਨੇ। ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਅਗਰ ਸਾਨੂੰ ਇਨਬਾਕਸ ਕਰ ਦੇਣ ਜਾਂ ਸਾਨੂੰ WhatsApp ਕਰ ਦੇਣ ਆਪਣੀ ਤਸਵੀਰ ਔਰ ਆਪਣੀ ਤਹਿਰੀਰ ਆਪਣੀ ਰਾਈਟਿੰਗ, ਅਸੀਂ ਉਹਨੂੰ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਬਲੌਗ ਦੇ ਉੱਪਰ ਵੀ ਲਾ ਦਾਂਗੇ। ਤੁਸੀਂ ਉਸ ਬਲੌਗ ਤੇ ਵੀ ਜਾਓ, ਉਹ ਅਜੇ ਬਿਲਕੁਲ ਅਸੀਂ ਉਹਨੂੰ ਬਣਾ ਰਹੇ ਹਾਂ ਔਰ ਕੁਝ ਦਿਨਾਂ ਤੱਕ ਉਹਦੇ ਤੇ ਕਾਫੀ ਸਾਰਾ ਕੁਝ ਤੁਹਾਨੂੰ ਅਵੇਲੇਬਲ ਹੋਏਗਾ। ਜਿਹੜੇ ਲੋਕ ਅਸੀਂ ਉਹਨੂੰ ਮੁxtਲਿਫ ਲੈਕਚਰ ਦੇ ਹਵਾਲੇ ਨਾਲ ਉਹਦਾ ਛੋਟਾ ਜਾਂ ਇੱਕ ਐਬਸਟ੍ਰੈਕਟ ਜਾਂ ਕੁਝ ਉਹਨਾਂ ਦੀਆਂ ਚੀਜ਼ਾਂ ਲਿਖ ਕੇ ਅਸੀਂ ਉੱਥੇ ਲਾਵਾਂਗੇ, ਤੁਸੀਂ ਉੱਥੋਂ ਹੀ ਲੈ ਸਕਦੇ ਹੋ। ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਬਹੁਤ ਮਿਹਰਬਾਨੀ। ਤੇ 6 ਤਰੀਕ ਦਾ ਲੈਕਚਰ ਬੜਾ ਅਹਿਮ ਲੈਕਚਰ ਹੈ। ਸਾਡੇ ਨਾਲ ਪਿਸ਼ੌਰਾ ਜੀ ਹੋਣਗੇ, ਪ੍ਰੋਫੈਸਰ ਡਾਕਟਰ ਪਿਸ਼ੌਰਾ ਸਿੰਘ ਜੀ ਸਾਡੇ ਨਾਲ ਹੋਣਗੇ ਔਰ ਅਸੀਂ ਉਹਨਾਂ ਦੇ ਨਾਲ ਆਪਣੀ ਗੱਲਬਾਤ ਸਾਂਝੀ ਕਰਾਂਗੇ। ਤੇ ਸਾਰੇ ਦੋਸਤਾਂ ਦਾ ਰੱਬ ਰਾਖਾ, ਮਿਲਨੇ ਆ 6 ਤਰੀਕ ਨੂੰ।